सुनने दे विच आया कि इत्थों का सटैटी का जिहड़ा सैकटरी सी उसने हर एक घर नूं 40,000 रुपए की फीड बेची आ। किसी के घरे जानवर है, किसी के घरे नहीं है, किसी के घरे खुरली बनी आ, किसी के घरे नहीं बनी, फिर भी वो जिहड़ी फीड आ वो बेची गई। असीं लोकां दे नाल गलबात करांगे। सैकटरी ने मतलब ठगी मारी है जिहड़ी 4 करोड़ रुपए की मतलब अज प्रूफ हो चुकी है। वो फीड तो हरेक नूं फीड तो कोई बख्शे ही नहीं, चाहे किते खोलनी हैगी ना हैगी। बई तुसीं तुहाडे घरे भी फीड गई है? हाँ जी फीड गई है जी। मेरे नाल घपला होया गा, मेरे प्यो की कापी ते पैसे सीगे जी, माफी आई भी है 1,37,700 रुपया जी। बजुर्गो तुहाडे गल की पै गया इत्थे तुसीं बैठे हो? 47,000 रुपया जी नगद काम पाटा ते बाकी चल रही फील्ड पार्टी। किन्ने दे करजाई हो गए? सटैटी दे किन्ने दे करजाई करता तुहानूं? 83,000। पशु किन्ने क रखे हुए घरे? पशु तो कली गाय थी मेरे को, हूँ 2 हो गई। बकरी भी नहीं हैगी, फीड तो मैनू पाती 40,000 की। अच्छा हाँ कोई 35 साल हो गए मेरे को कहते पशु है ये। पिंड का सैकटरी है, ਉਹਨਾਂ ਨਾਲ ਗੱਲਬਾਤ ਨਹੀਂ ਹੋਈ? ਕਹਿੰਦੇ ਹੁੰਦੇ ਪਿੰਡ ਦਾ ਭਾਈਚਾਰਾ ਹੁੰਦਾ ਜਿਹੜਾ ਉੱਥੇ ਬੈਠ ਕੇ ਗੱਲਬਾਤ ਹੋ ਜਾਂਦੀ ਹੁੰਦੀ ਆ। ਕਮੇਟੀ ਮੈਂਬਰ ਆ ਅਸੀਂ, ਸਭ ਬਥੇਰਾ ਕੁਛ ਸਾਡੇ ਜਾਲੀ ਸਾਈਨ ਕਰ ਕਰਕੇ ਪੈਸੇ ਕਢਾ ਗਿਆ। ਸਾਡੀ ਕਮੇਟੀ ਦੇ ਸਾਈਨ ਜਾਲੀ ਕਰ ਕਰਕੇ ਮਤੇ ਪਾ ਕੇ ਖਾਲੀ ਕਰ ਗਿਆ ਸਾਰਾ ਕੁਛ। ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ ਤੇ ਇਸ ਦੇ ਨਾਲ ਹੀ ਪੂਰਾ ਬਕਾਇਆ ਲਿਖਿਆ ਹੋਇਆ। ਹਰ ਇੱਕ ਦੇ ਤੁਸੀਂ ਜਦੋਂ ਵੀ ਕੈਮਰੇ ਦੀ ਨਿਗਾਹ ਦੇ ਇਸ ਨੂੰ ਦੇਖੋਗੇ ਤਾਂ ਹਰ ਇੱਕ ਦੇ ਨਾਂ ਦੇ ਅੱਗੇ 40,000 ਤੋਂ ਘੱਟ ਕਿਸੇ ਦਾ ਵੀ ਕੋਈ ਬਕਾਇਆ ਨਹੀਂ ਰਹਿੰਦਾ ਹੋਣਾ। ਕੋਈ ਫੀਡ ਕੌਣ ਖਾ ਗਿਆ ਭਾਈ ਸਾਡੇ ਬੰਦੇ ਦੀ? ਪੁੱਛਿਆ ਹੁਣ ਸਾਨੂੰ ਕਹਿੰਦਾ ਪੈਸਾ ਕਹਿੰਦਾ ਐਂ ਚੱਲਦਾ। ਤੁਹਾਡੇ ਵੀ ਪੈਸੇ ਗਏ ਆ? ਹਾਂ ਜੀ ਸਾਡੇ 40,000 ਪਾਇਆ ਵਾ ਦੋਨਾਂ ਚਾਚੇ ਭਤੀਜੇ ਨੂੰ। ਕੱਲੀ ਫੀਡ ਦੀ ਪਾਇਆ ਸਾਰੇ ਪਿੰਡ? ਆ ਕੁਲਦੀਪ ਸਾਰੇ ਪਿੰਡ ਵਾਲਿਆਂ ਨੂੰ ਕੱਲੀ ਫੀਡ ਦੀ ਪਾਇਆ ਪੈਸੇ? ਹਣੀ ਬਣੀਏ ਬਾਕੀ ਕਾਂਗਰਸ ਦੀ ਸਰਕਾਰ ਵੇਲੇ ਆਈ ਸੀ, ਹੁਣ ਤਾਂ ਸਰਕਾਰ ਵੀ ਬਦਲ ਗਈ ਆ। ਇਮਾਨਦਾਰੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਆ ਗਈ ਆ। ਇਹਨਾਂ ਕੋਲ ਪਹੁੰਚ ਕਰੀ ਆ। ਕਿਹਨੂੰ ਪਾਇਆ? ਹੋਰ ਕਿਹਨੂੰ ਪਾਇਆ? ਜਿਹੜੇ ਮਰੇ ਵੇ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਦੇ ਉਹਨਾਂ ਨੂੰ ਪਾਈ ਪੇ ਫੀਡ। ਮੇਰੀ ਜੀ 1 ਲੱਖ ਦੀ ਮਾਫੀ ਆਈ ਸੀ, ਮੈਨੂੰ ਉਹ ਨਹੀਂ ਪਤਾ ਲੱਗਿਆ ਜੇ ਪਹਿਲਾਂ ਦੀ। ਬਾਅਦ ਜੀ ਮੈਨੂੰ 40,000 ਇਹਨੇ ਫੀਡ ਦਾ ਪਤਾ। ਬੁੜੀਆਂ ਨੇ ਪੰਜੀਰੇ ਫਿਰ ਜਿਹੜੀ ਫੀਡ ਪਾਤੀ ਇੰਨੀ ਅਸੀਂ 2 ਲੱਖ ਰੁਪਏ ਅਸੀਂ ਇਹਨਾਂ ਤੋਂ ਲੈਣਾ। ਮੇਰਾ ਜਮਾ ਹੋਇਆ ਵਾ ਇੱਥੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛੋ। ਕਈ ਵਾਰੀ ਗਾਲਾਂ ਪੈਂਦੀਆਂ ਘਰੋਂ ਵੀ ਇਹਨਾਂ ਦੇ। ਮੈਂ ਤਾਂ ਇਹਨੂੰ ਸੇ ਦਿੱਤੇ 2 ਕਮਰੇ ਆ ਮੇਰੇ, ਉਹ ਕੱਚੇ ਆ ਇਹਨਾਂ ਨੇ ਆਪਣੀ ਘਰ ਵੀ ਤਾਂ ਨਹੀਂ ਮਿੱਟੀ ਉੱਤੇ ਨਹੀਂ। ਮੈਂ ਲੀੜੇ ਵੀ ਮੈਨੂੰ ਲੋਕੀ ਦਿੰਦੇ, ਮੈਂ ਉਹਨਾਂ ਦੇ ਲੀੜੇ ਪਾ ਕੇ ਤੁਰੀ ਫਿਰਦੀ ਆ। ਸਲਾਈ ਨਹੀਂ ਹੁੰਦੀ ਸਾਡੀ ਇੱਥੇ। ਪੁੱਛ ਕੇ ਤੇ ਇਦਾਂ ਹੀ ਕੰਪਿਊਟਰ ਬਣਾ ਲਾ, ਇੱਦਾਂ ਹੀ ਲੈ ਕੇ ਚੱਲ ਜਾਂਦੇ ਆ। ਇੱਥੇ ਰੋ ਪੀ ਕੇ ਜਾ ਕੇ ਕਿਸੇ ਨੂੰ ਕਹਿੰਦੀ ਸਾਬਣ ਲੈ ਦਿਓ, ਕਿਸੇ ਨੂੰ ਕੁਛ ਕਹਿੰਦੀ ਆ। ਮੇਰੇ ਕੋਈ ਨਹੀਂ ਸੁਣਦਾ ਹੈਗਾ ਨਾ। ਉਹ ਦਿੰਦੇ ਪੈਸੇ ਘਰ ਜਾਂਦੇ ਤਾਂ ਗਾਲਾਂ ਪੈਂਦੀਆਂ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਹਿਮ ਤੇ ਖਾਸ ਜਿਹੜੀ ਕਿ ਮੁਲਾਕਾਤ ਆ ਲੈ ਕੇ ਤੁਹਾਡੇ ਰੂਬਰੂ ਹੋਏ ਆ। ਪਿੰਡ ਪੱਖੋ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਅਸੀਂ। ਹਲਕਾ ਮਹਿਲ ਕਲਾਂ ਪੈ ਜਾਂਦਾ। ਜਿਵੇਂ ਪਿਛਲੇ ਦਿਨੀ ਕਾਫੀ ਰੌਲਾ ਚੱਲਿਆ ਭਦੌੜ ਹਲਕੇ ਦਾ ਕਿ ਜਗ੍ਹਾ ਦੇ ਉੱਪਰ ਮੁਹੱਲਾ ਕਲੀਨਿਕ ਬਣ ਗਏ ਨੇ, ਸਰਕਾਰੀ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਤਸਵੀਰ ਆ ਉਸ ਨੂੰ ਲਗਾ ਦਿੱਤਾ ਗਿਆ। ਤਾਂ ਇਸੇ ਤੇ ਚੱਲਦਿਆਂ ਅਸੀਂ ਵੀ ਸੋਚਿਆ ਕਿ ਪਿੰਡਾਂ ਦਾ ਦੌਰਾ ਕੀਤਾ ਜਾਵੇ ਕਿ ਪਿੰਡਾਂ ਦੇ ਵਿੱਚ ਆਖਰ ਮੁਸ਼ਕਲਾਂ ਕੀ ਆ ਰਹੀਆਂ ਨੇ। ਤਾਂ ਜਦੋਂ ਅਸੀਂ ਉੱਥੇ ਚੱਲਦੇ ਹਾਂ ਪਿੰਡ ਪੱਖੋ ਕੇ ਦੇ ਵਿੱਚ ਪਹੁੰਚੇ ਤਾਂ ਕੱਲ੍ਹ ਇੱਥੇ ਇੱਕ ਬੜਾ ਵੱਡਾ ਜਿਹੜਾ ਕਿ ਪ੍ਰੋਟੈਸਟ ਹੋਇਆ, ਧਰਨਾ ਲੱਗਿਆ। ਉਸ ਧਰਨੇ ਦਾ ਮਤਲਬ ਕੀ ਸੀ? ਉਸ ਧਰਨੇ ਦਾ ਮਤਲਬ ਇਹ ਸੀਗਾ ਕਿ ਇਸ ਪਿੰਡ ਦੀ ਡਿਸਪੈਂਸਰੀ ਦੇ ਵਿੱਚੋਂ ਜੋ ਸਟਾਫ ਸੀ ਉਸ ਨੂੰ ਪਿੰਡ ਸੈਣਾ ਦੇ ਵਿੱਚ ਹਲਕਾ ਭਦੌੜ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਲੋਕਾਂ ਦੀਆਂ ਮੰਗਾਂ ਸੀ ਕਿ ਸਾਡੇ ਪਿੰਡ ਦੇ ਵਿੱਚ ਸਟਾਫ ਆ ਜਿਹੜਾ ਉਹ ਭੇਜਿਆ ਜਾਵੇ। ਪਰ ਜਦੋਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰੀ ਤਾਂ ਇੱਥੇ ਇੱਕ ਮਸਲਾ ਹੋਰ ਨਿਕਲ ਕੇ ਸਾਹਮਣੇ ਆਇਆ। ਉਹ ਮਸਲਾ ਕੀ ਹੈ ਕੁਲਦੀਪ? ਇੱਕ ਵਾਰ ਇਹ ਲੋਕਾਂ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ, ਇਹਨਾਂ ਲੋਕਾਂ ਤੋਂ ਹੀ ਜਾਣਾਂਗੇ ਕਿ ਮਸਲਾ ਕੀ ਆ। ਸੁਣਨ ਦੇ ਵਿੱਚ ਆਇਆ ਕਿ ਇੱਥੋਂ ਦਾ ਸਟੈਟੀ ਦਾ ਜਿਹੜਾ ਸੈਕਟਰੀ ਸੀ ਉਸਨੇ ਹਰ ਇੱਕ ਘਰ ਨੂੰ 40,000 ਰੁਪਏ ਫੀਡ ਵੇਚੀ ਆ। ਮਾਰਕ ਫੀਡ ਦੀ ਫੀਡ ਆਉਂਦੀ ਹੈ, ਸਰਕਾਰ ਫੀਡ ਆਉਂਦੀ ਆ।
ਤਾਂ ਕਾਗਜ਼ ਇਹ ਬੋਲਦੇ ਨੇ ਕਿ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ, ਪਰ ਕਿਸੇ ਦੇ ਘਰੇ ਜਾਨਵਰ ਹੈ, ਕਿਸੇ ਦੇ ਘਰੇ ਨਹੀਂ ਹੈ, ਕਿਸੇ ਦੇ ਘਰੇ ਖੁਰਲੀ ਬਣੀ ਆ, ਕਿਸੇ ਦੇ ਘਰੇ ਨਹੀਂ ਬਣੀ, ਫਿਰ ਵੀ ਉਹ ਜਿਹੜੀ ਫੀਡ ਆ ਉਹ ਵੇਚੀ ਗਈ ਆ। ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਇੱਥੇ ਲੋਕ ਕੀ ਕਹਿੰਦੇ ਨੇ, ਲੋਕਾਂ ਦਾ ਕੀ ਕਹਿਣਾ ਗਾ, ਕਿਉਂਕਿ ਸਾਰੀ ਮੁਲਾਕਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਹੀ ਹੋਊਗੀ। ਪਹਿਲਾਂ ਇੱਕ ਵਾਰ ਕੁਲਦੀਪ ਇਹ ਤਸਵੀਰ ਵੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਆ ਤਾਂ ਲੱਗੀ ਹੋਈ ਆ, ਮੁਰਦਾਬਾਦ ਮੁਰਦਾਬਾਦ, ਪਿੰਡ ਪੱਖੋ ਕੇ ਪਿੰਡ ਮੱਲੀਆਂ ਦੀ ਸੁਸਾਇਟੀ ਮੈਂਬਰਾਂ ਨਾਲ ਠੱਗੀ ਕਰਨ ਵਾਲਾ ਸੈਕਟਰੀ ਗੁਰਚਰਨ ਸਿੰਘ ਮੁਰਦਾਬਾਦ, ਇਹ ਤਸਵੀਰ ਲਗਾਈ ਗਈ ਹੈ ਇੱਥੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦੇ ਮਸਲੇ ਕੀ ਨੇ, ਮੁੱਦੇ, ਆਖਰ ਲੋਕਾਂ ਦੇ ਨਾਲ ਐਡੀ ਵੱਡੀ ਠੱਗੀ ਇੱਕ ਬੰਦਾ ਕਰ ਕਿਵੇਂ ਗਿਆ। ਸਭ ਤੋਂ ਵਧੀਆ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਕਿ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ। ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਮਸਲਾ ਕੀ ਆ, ਮੁੱਦਾ ਕੀ ਆ, ਸਾਨੂੰ ਇਹ ਦੱਸ ਦਿੱਤਾ ਜਾਵੇ। ਮੁੱਦਾ ਜੀ ਇੱਥੇ ਸਾਡੇ ਪਿੰਡ ਦੇ ਵਿੱਚ, ਪਿੰਡ ਦੇ ਹੀ ਸੈਕਟਰੀ ਸੀ, ਸੈਕਟਰੀ ਨੇ ਮਤਲਬ ਠੱਗੀ ਮਾਰੀ ਹੈ, ਜਿਹੜੀ 4 ਕਰੋੜ ਰੁਪਏ ਦੀ ਮਤਲਬ ਅੱਜ ਪ੍ਰੂਫ ਹੋ ਚੁੱਕੀ ਹੈ। ਉਸ ਕਰਕੇ ਹਰੇਕ ਘਰ ਨੂੰ ਨਹੀਂ ਫੀਡ ਪਾਈ ਵੀ, ਕੱਲੀ ਕਾਪੀ ਤੇ ਪਾਈ ਵੀ ਹੈ। ਜਿੰਨੀਆਂ ਕਾਪੀਆਂ ਨੇ, ਜੇ ਇੱਕ ਘਰ ਦੀਆਂ 4 ਕਾਪੀਆਂ ਤਾਂ 4 ਕਾਪੀਆਂ ਨੂੰ 40,000 ਦੀ ਫੀਡ ਹੈ। ਤੇ ਬਾਕੀ ਜਿਹੜੇ ਸੀਗੇ, ਹੁਣ ਮੰਨ ਲਓ ਵੀ ਸਾਡੇ ਮਾਫੀ ਆਈ ਸੀਗੀ 2018-19 ਜਨਵਰੀ ਨੂੰ, ਮਤਲਬ ਜੀ ਉਹ ਮਾਫੀ ਵੀ 4% ਲੋਕਾਂ ਨੂੰ ਮਿਲੀ ਹੈ। ਸਾਰੀ ਮਾਫੀ ਵੀ ਲੋਕਾਂ ਖਾ ਗਿਆ ਵਿੱਚ, ਆਪ ਸਿੱਧੀ ਅਗਲਾਂ ਤੋਂ ਪੈਸੇ ਭਰਾ ਲਏ, ਪਰ ਕਿਸੇ ਨੂੰ ਉਹ ਮਾਫੀ ਦੇ ਪੈਸੇ ਮਿਲੇ। ਸਾਨੂੰ ਹੁਣ ਸਟੇਟਮੈਂਟ ਕਢਾਉਣ ਤੇ ਪਤਾ ਲੱਗਿਆ ਵੀ ਸਾਨੂੰ ਮਾਫੀ ਆਈ ਵੀ। ਇੰਨੇ ਲੋਕਾਂ ਦੀ, ਸਾਰੇ 90-95% ਲੋਕਾਂ ਦੀ ਮਾਫੀ ਨੂੰ ਵੀ ਛੱਗ ਗਿਆ। ਤੇ ਹਰੇਕ ਨੂੰ ਚੈੱਕ ਅਗਲੇ ਤੋਂ 2 ਲੈ ਲੈਣੇ, ਇੱਕ ਚੈੱਕ ਤੇ ਯੂਰੀਆ DAP ਨਗਦ ਕੈਸ਼ ਪਾਲਣਾ, ਦੂਜੇ ਚੈੱਕ ਤੇ ਜਾ ਕੇ ਜੇ ਮੈਂ 50,000 ਲਿਆ ਤਾਂ ਉੱਥੇ ਮੇਰਾ 1.5 ਲੱਖ ਬਣਾਈ ਬੈਠਾ। ਮਤਲਬ ਇਸ ਤਰ੍ਹਾਂ ਪਾਏ ਵੀ ਨੇ ਹਰੇਕ ਨੂੰ। ਤੁਹਾਡੇ ਕਿੰਨੇ ਕੁ ਪੈਸੇ ਨੇ ਜਿਹੜੇ ਤੁਹਾਡੇ ਗਲ ਪਏ ਨੇ, ਜਿਹੜੇ ਇੱਥੇ ਸਟੇਟੀ ਦੇ ਵਿੱਚ 40,000 ਰੁਪਇਆ ਅਸੀਂ ਦੇਖਿਆ? ਮੈਨੂੰ ਕੱਲੀ ਫੀਡ ਪਾਈ ਵੀ ਹੈ, ਮੈਨੂੰ ਕੱਲੀ ਫੀਡ ਪਈ ਵੀ ਹੈ, ਮੈਨੂੰ ਹੋਰ ਕੋਈ ਪੈਸਾ ਨਹੀਂ ਪਿਆ ਵਾ, ਨਾ ਮੈਨੂੰ ਕੋਈ ਕਿਸ਼ਤ ਜਵਾਦ ਘੱਟ, ਮੈਨੂੰ ਫੀਡ ਪਾਈ ਵੀ ਹੈ। ਉਹ 40,000 ਰੁਪਏ ਦੀ ਪਾਈ ਵੀ ਹੈ। ਉਹ ਫੀਡ ਤਾਂ ਹਰੇਕ ਨੂੰ, ਫੀਡ ਤਾਂ ਕੋਈ ਬਖਸ਼ੇ ਹੀ ਨਹੀਂ, ਚਾਹੇ ਕਿਤੇ ਖੋਲਣੀ ਹੈਗੀ ਨਾ ਹੈਗੀ, ਫੀਡ ਹਰੇਕ ਬੰਦੇ ਨੂੰ ਪਾਈ ਹੈ। ਤੁਹਾਡੇ ਘਰੇ ਡੰਗਰ ਕਿੰਨੇ ਨੇ ਰੱਖੇ ਹੋਏ ਨੇ? ਪਸ਼ੂਆਂ ਨੂੰ ਲਿਜਾਣੇ ਹੋ ਫੀਡ? ਇੱਥੋਂ ਲਿਜਾਣੇ ਰੱਖੇ ਜੀ, ਕਦੇ ਫੀਡ ਅਸੀਂ ਇੱਥੋਂ ਇੱਕ ਦਾਣਾ ਨਹੀਂ, ਨਾ ਫੀਡ ਲਗਾਇਆ ਨਾ ਕੋਈ ਉਹ ਅਸੀਂ ਲੈ ਕੇ ਨਹੀਂ ਗਏ, ਨਾ ਕਾਪੀ ਤੇ ਅੱਜ ਤੱਕ ਰਾਸ਼ਨ ਕਟਾਇਆ। ਜਿਹੜੀ 40,000 ਦੀ ਫੀਡ ਆ ਉਹਦੇ ਚ 15,000 ਰੁਪਏ ਦਾ ਰਾਸ਼ਨ ਹੈ ਤੇ 25,000 ਦੀ ਫੀਡ। ਉਹ ਲੋਕਾਂ ਨੂੰ ਪਤਾ ਨਹੀਂ, ਉਹ ਤਾਂ ਸੰਤਾਂ ਦੇ ਉੱਥੇ ਜਾ ਕੇ ਕਢਾਇਆ, ਸਾਨੂੰ ਤਾਂ ਉਦੋਂ ਪਤਾ ਲੱਗਿਆ ਵੀ ਤਾਹਾਂ ਤੋਂ ਲੈ ਕੇ ਲਿਸਟ ਹੇਠਾਂ ਤੱਕ ਕਰਾਈ ਪਈ ਹੈ। ਘੱਟ ਤੋਂ ਘੱਟ ਮਤਲਬ 10-12 ਲੈਣਾ ਦੇ ਵਿੱਚ ਹੈ, ਜਿਹੜੀ 6 ਮਹੀਨਿਆਂ ਬਾਅਦ ਫੀਡ ਦਿੰਦੇ ਤੇ ਲੈਂਦੇ ਹੈ। ਸਾਨੂੰ ਤਾਂ ਰਜਿਸਟਰ ਤੋਂ ਪਤਾ ਲੱਗਿਆ, ਉਹ ਤਾਂ ਖਾਤਿਆਂ 'ਚ ਇੱਥੇ ਹੈ ਵੀ ਨਹੀਂ, ਸਾਰੀ ਉੱਥੇ ਹੀ ਆ ਉਹ ਤਾਂ। ਬਿਲਕੁਲ। ਹਾਂ, ਇੱਥੋਂ ਇੱਕ ਤਸਵੀਰ ਤਾਂ ਸਾਫ਼ ਹੁੰਦੀ ਆ, ਜਿਵੇਂ ਇਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਤਾਂ ਘਰ ਦੇ ਵਿੱਚ ਇੱਕ ਦਾਣਾ ਵੀ ਨਹੀਂ ਗਿਆ ਫੀਡ ਦਾ। ਤਾਂ ਇਹ ਇੱਕ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਹੜੀ ਸਾਫ਼ ਹੁੰਦੀ ਨਜ਼ਰ ਆ ਰਹੀ ਆ, ਕਿਉਂਕਿ ਹਲੇ ਅਸੀਂ ਇੱਕ ਬੰਦੇ ਦੇ ਨਾਲ ਗੱਲ ਕਰੀ ਆ। ਅੱਗੇ ਚੱਲਦੇ ਆ ਬਈ, ਤੁਹਾਡੇ ਘਰੇ ਵੀ ਫੀਡ ਗਈ ਆ? ਬਿਲਕੁਲ ਜੀ, ਹਾਂਜੀ ਫੀਡ ਗਈ ਹੈ ਜੀ। ਮੇਰੇ ਨਾਲ ਘਪਲਾ ਹੋਇਆ ਗਾ, ਮੇਰੇ ਪਿਓ ਦੀ ਕਾਪੀ ਤੇ ਪੈਸੇ ਸੀਗੇ ਜੀ, ਮਾਫੀ ਆਈ ਵੀ ਹੈ 1,37,700 ਰੁਪਈਆ ਜੀ। ਉਹ ਸਾਨੂੰ ਬਿਲਕੁਲ ਨਹੀਂ ਦਿੱਤੀ ਜੀ, ਸਾਨੂੰ ਉਹਨਾਂ ਕਹਿੰਦਾ ਆਈ ਨਹੀਂ। ਅਸੀਂ ਵਾਰ-ਵਾਰ ਪੁੱਛਦੇ ਰਹੇ, 6 ਮਹੀਨਿਆਂ ਬਾਅਦ ਪੁੱਛਦੇ ਰਹੇ, ਸਾਡੇ ਨਾਲ ਕੋਈ ਗੱਲ ਨਹੀਂ ਕਰੀ, ਸਾਨੂੰ ਉਹਨਾਂ ਬਿਲਕੁਲ ਆਈ ਵੀ ਨਹੀਂ ਗੀ। ਤੇ ਫੀਡ ਪਾਈ ਵੀ ਆਈ 40,000 ਦੀ ਬਿਲਕੁਲ। ਮਾਫੀ ਕਿਹੜੀ ਸਰਕਾਰ ਵੇਲੇ ਆਈ ਸੀ? ਐਸ ਸਰਕਾਰ ਵੇਲੇ ਜਾਂ ਇਹ ਤੋਂ ਪਹਿਲਾਂ ਵਾਲੀ ਵੇਲੇ? 2018 ਚ ਜੀ। 2018? ਹਾਂਜੀ। ਉਦੋਂ ਦੀ ਅਸੀਂ ਕਈ ਵਾਰੀ ਪਤਾ ਕੀਤਾ, ਸਟੇਟਮੈਂਟ 'ਚ ਪਤਾ ਲੱਗਿਆ ਜੀ ਵੀ ਸਾਨੂੰ ਉਦੋਂ ਪਤਾ ਲੱਗਿਆ ਵੀ ਇਹ ਗੱਲ ਵੀ ਸਹੀ ਹੈਗੀ। ਫਿਰ ਅਸੀਂ ਸਟੇਟਮੈਂਟ ਕਢਾਈ, ਫਿਰ ਅਸੀਂ ਉਦੋਂ ਮੁੜ ਕੇ ਫੀਡ ਵਾਲੀ ਸਟੇਟਮੈਂਟ ਕਢਾਈ, ਉਹ ਵੀ 40,000 ਦੀ ਸਾਨੂੰ ਪਾਈ ਵੀ ਆਈ ਉਹ ਵੀ। ਹਾਂਜੀ ਬਿਲਕੁਲ। ਤਾਂ ਇਹ 2018 ਦੀ ਗੱਲ ਹੋ ਰਹੀ ਆ, 2018 ਦੇ ਵਿੱਚ ਮਾਫੀ ਆਈ ਸੀ, ਹੁਣ 2023 ਚੱਲ ਪਿਆ, ਕਿਉਂਕਿ 5ਵਾਂ ਸਾਲ ਸ਼ੁਰੂ ਹੋ ਗਿਆ। ਬਜ਼ੁਰਗੋ, ਤੁਹਾਡੇ ਗੱਲ ਕੀ ਪੈ ਗਿਆ? ਇੱਥੇ ਤੁਸੀਂ ਬੈਠੇ ਹੋ। 43,000 ਰੁਪਇਆ ਜੀ ਨਗਦ ਤੁਹਾਨੂੰ ਪਾਤਾ ਤੇ ਬਾਕੀ 40 ਫੀਡ ਪਾਤੀ। ਲਿਆ ਸੀਗਾ ਮੈਂ 26,000 ਦਾ ਕਾਪੀ ਤੇ ਲਿਖਤਾ ਤੇ 43,000 ਆਪਣੇ ਕੋਲ ਹੀ ਕਢਾ ਕੇ ਲੈ ਗਿਆ। ਬਾਕੀ ਦੀ ਫੀਡ ਹੀ ਚੀਜ਼ ਆ। ਮੈਂ 83,000 ਕਿੰਨੇ ਦੇ ਕਰਜ਼ਾਈ ਹੋ ਗਏ? ਸਟੇਟੀ ਦੇ ਕਿੰਨੇ ਦੇ ਕਰਜ਼ਾਈ ਕਰਤਾ ਤੁਹਾਨੂੰ? 83,000। 26 ਤਾਂ ਮੈਂ ਦੇਣਾ ਹੀ, ਉਹ ਤੋਂ ਬਿਨਾਂ 83,000 ਦਾ ਕਰਜ਼ਾਈ ਫਾਲਤੂ ਹੋ ਗਿਆ। ਹਾਂਜੀ, ਇਹੀ ਚੀਜ਼ ਆ। ਪਸ਼ੂ ਕਿੰਨੇ ਕੁ ਰੱਖੇ ਹੋਏ ਘਰੇ? ਪਸ਼ੂ ਤਾਂ ਕੱਲੀ ਗਾਂ ਹੀ ਸੀ ਮੇਰੇ ਕੋਲ, ਹੁਣ 2 ਹੋ ਗਈਆਂ।
ਕੱਲੀ ਗਾਂ ਨੂੰ 40000 ਦੀ ਫੀਡ ਪਾਤੀ। ਨਾ ਜੀ ਦਾਣਾ ਵੀ ਨਹੀਂ ਲਗਾਏ, ਕਣਕ ਦੀ ਬਣਾਵਣਾ ਪਾਉਣੇ ਆ, ਘਰੋਂ ਬਣਾਵਣਾ ਪਾਉਣੇ ਅਸੀਂ ਇੱਥੇ ਪਾਈਆ ਵੀ ਨਹੀਂ ਲਗਾਏ। ਅਸੀਂ ਉਧਰ ਕਰਦੇ ਹਾਂ ਗੱਲ। ਹਾਂਜੀ ਬਜ਼ੁਰਗੋ, ਕੀ ਕਹਿੰਦੇ ਹੋ ਤੁਸੀਂ? ਵੀ ਆਪਣੇ ਤਾਂ ਬੱਕਰੀ ਵੀ ਨਹੀਂ ਹੈਗੀ ਫੀਡ ਤਾਂ ਮੈਨੂੰ ਪਾਤੀ 40000 ਦੀ। ਅੱਛਾ। ਹਾਂ ਕੋਈ 35 ਸਾਲ ਹੋ ਗਏ ਮੇਰੇ ਕੋਲ ਕਦੇ ਪਸ਼ੂ ਆ ਇਹਦੇ, ਫੀਡ ਤਾਂ ਮੈਨੂੰ ਪਾਤੀ 40000। ਨਹੀਂ ਫਿਰ ਵੀ ਫੀਡ ਕੌਣ ਖਾ ਗਿਆ ਭਾਈ ਸਾਡੇ ਵੰਡੇ ਦੀ? ਉਹ ਪੁੱਛਿਆ ਹੁਣ ਸਾਨੂੰ ਕਹਿੰਦਾ ਕੋਈ ਤਾਂ ਕਹਿੰਦਾ ਐਂ ਚੱਲਦਾ। ਹਾਂ ਹੁਣ ਤਾਂ ਕਹਿੰਦੇ ਕੇਸ ਚੱਲੀ ਜਾਂਦਾ ਸੈਕਟਰੀ ਤੇ। ਹੁਣ ਤਾਂ ਚੱਲਦਾ ਹੀ ਹੈ ਜੀ, ਹੁਣ ਤਾਂ ਚੱਲੂਗੇ ਕੇਸ ਤਾਂ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਸੁਣ ਹੀ ਲਿਆ ਕਿ ਬਜ਼ੁਰਗ ਕਹਿੰਦੇ ਸਾਡੇ ਘਰੇ ਤਾਂ ਖੁਰਲੀ ਵੀ ਨਹੀਂ ਹੈਗੀ, ਬੱਕਰੀ ਵੀ ਨਹੀਂ ਰੱਖੀ, ਤਾਂ ਸਾਨੂੰ 35000 ਦੀ ਫੀਡ ਪੈ ਗਈ ਆ। ਇਹ ਤਸਵੀਰਾਂ ਅਸੀਂ ਦਿਖਾਵਾਂਗੇ, ਜਿਹੜੇ ਲੋਕਾਂ ਦੇ ਨਾਮ ਲਿਖੇ ਹੋਏ ਨੇ ਅੰਦਰ, ਉਹ ਤਸਵੀਰ ਅਸੀਂ ਤੁਹਾਡੇ ਜਰੀਏ ਕਰਾਂਗੇ, ਤੁਹਾਡੇ ਰੂਬਰੂ ਕਰਾਂਗੇ। ਤੁਹਾਡੇ ਘਰੇ ਵੀ ਹੈਗੀ ਆ ਬੱਕਰੀ, ਕੋਈ ਗਾਂ ਹੈ, ਰੱਖਿਆ ਹੋਇਆ ਕੁਛ? ਨਾ ਜੀ ਆਪਾਂ ਕੁਝ ਨਹੀਂ ਲਿਆ। ਹਾਂ ਹਾਂ ਕੀ ਜੀ? ਕੁਛ ਪਿਆ ਤੁਹਾਨੂੰ? ਤੁਹਾਡੇ ਸਿਰ ਕੋਈ ਕਰਜ਼ਾ ਪਿਆ? ਨਾ ਨਹੀਂ ਜੀ, ਨਹੀਂ ਜੀ, ਕਾਪੀ ਨਹੀਂ ਹੈਗੀ ਤੁਹਾਡੀ, ਬਣੀ ਨਹੀਂ ਕਾਪੀ? ਆਪੀ ਬੜੀ ਵੀ ਸੀ ਜੀ, ਦੇਣ ਲੈਣ ਸੀ ਆਪਣਾ, ਮੇਰਾ ਬੰਦ ਕਰਿਆ ਵਾ। ਅੱਛਾ। ਆਪਣੀ ਕੋਈ ਨਹੀਂ, ਆਪਣੇ ਤਾਂ ਮਾਨਤ ਧਰੀ ਵੀ ਜਿਹੜੀ ਉਹ ਮੁਰਗੀ ਹੈ ਪਹਿਲਾਂ। ਅੱਛਾ। ਤਾਂ ਹਾਂਜੀ, ਕਿਹੜੇ ਨੇ ਨਗਦ ਪੈਸੇ ਵਾਲੇ ਜੀ? ਕਿੰਨੇ ਕੁ ਰੁਪਈਆ ਬਾਈ ਤੁਹਾਡੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਗਦ ਪੈਸੇ ਤਾਂ ਇਹ ਆ ਜੀ, ਸਟੈਟੀ ਦੇ ਵਿੱਚ ਜੋ ਵੀ ਅਸੀਂ ਦਿਹਾੜੀ ਦੱਪਾ ਕਰਦੇ ਸੀਗੇ ਉਹ ਜਾਣੀ ਇੱਥੇ ਜਮ੍ਹਾਂ ਕਰ ਦਿੰਦੇ ਸੀ। ਕੁਛ ਮੇਰੀ ਮਾਈ ਦੇ ਨੇ, ਕੁਛ ਮੇਰੀ ਭਰਜਾਈ ਆ ਵਿਧਵਾ, ਤੇ ਉਹਦਾ ਵੀ ਪਿਆ ਗਾ। ਕੰਪਿਊਟਰ ਦੇ ਵਿੱਚ ਘੱਟ ਪੈਸੇ ਬੋਲਦੇ ਨੇ, ਕਾਪੀ ਤੇ ਜਿਹੜੀਆਂ ਐਂਟਰੀਆਂ ਵੱਜੀਆਂ ਪਈਆਂ ਉਹ ਪੂਰੀਆਂ ਨੇ, ਤੇ ਉਹ ਪੈਸਿਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈਗਾ। ਤੇ ਸਾਡੇ ਨਗਦ ਕੈਸ਼ ਆ, ਜਾਣੀ ਉਹ ਕੋਈ ਰੌਲਾ ਨਹੀਂ, ਨਗਦ ਕੈਸ਼ ਇੱਥੇ ਪਿਆ ਗਾ ਤੇ ਉਹਦਾ ਨਹੀਂ ਕੁਝ ਪਤਾ ਲੱਗ ਰਿਹਾ ਹੈਗਾ। ਨਗਦ ਜਿਹੜਾ ਕੈਸ਼ ਆ ਤੁਸੀਂ ਇੱਥੇ ਕਿੰਨਾ ਜਮ੍ਹਾਂ ਕਰਾਇਆ ਸੀ ਤੇ ਕਿੰਨਾ ਬੋਲ ਰਿਹਾ ਹੈਗਾ ਕੰਪਿਊਟਰ ਦੇ ਵਿੱਚ, ਜਿਹੜਾ ਆਨਲਾਈਨ ਖਾਤਾ ਗਾ? ਸਾਡੀਆਂ ਹੁਣ 3 ਕਾਪੀਆਂ ਜੀ, ਮੇਰੀ ਭਰਜਾਈ ਦੀ ਆ, ਮੇਰੀ ਮਾਂ ਦੀਆਂ ਤੇ ਮੇਰੀ ਆ। ਮੇਰੀ ਕਾਪੀ ਦੇ ਵਿੱਚ ਜਦੋਂ ਇੱਥੇ ਕਈ ਵਾਰੀ ਚੈੱਕ ਕਰਤਾ ਜਾਣੀ ਮਹਿਕਮੇ ਵਾਲਿਆਂ ਨੇ, ਕੋਈ ਪਤਾ ਨਹੀਂ ਲੱਗਿਆ। ਮੇਰੀ ਕਾਪੀ ਤੇ ਹੁਣ 2.5 ਲੱਖ ਰੁਪਈਆ, 2,57,000 ਆ, ਤੇ ਉਹ ਕੰਪਿਊਟਰ ਦੇ ਵਿੱਚ 90,000 ਬੋਲ ਰਿਹਾ ਜੀ। ਤੇ ਬਾਕੀ ਦੇ ਕੈਸ਼ ਦਾ ਨਹੀਂ ਕੁਝ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈਗਾ। ਤੇ ਇਹਦਾ ਵੀ ਪਹੁੰਚ ਕਰੀਏ, ਤੁਸੀਂ ਕਿਸੇ ਕੋਲ ਗਏ ਹੋ, ਕਿਸੇ ਨੂੰ ਦੱਸਿਆ, ਜਾਂ ਕਿਸੇ ਅਧਿਕਾਰੀ ਨੂੰ, ਜਾਂ ਕਿਸੇ ਪੁਲਿਸ ਵਾਲੇ ਨੂੰ, ਜਾਂ ਕਿਸੇ ਹੋਰ ਲੀਡਰ ਨੂੰ ਕਿਸੇ ਕੋਲ ਪਹੁੰਚੇ ਹੋ? ਲੀਡਰ ਤਾਂ ਹੁਣ ਇੱਥੇ ਜੀ ਉਹੀ ਆਪਣਾ ਸਾਡੇ MLA ਜਿਹੜਾ ਆਮ ਆਦਮੀ ਦਾ, ਕੁਲਵੰਤ ਪੰਡੋਰੀ। ਹਾਂ, ਕੁਲਵੰਤ ਪੰਡੋਰੀ, ਉਹਦੇ ਬਾਰੇ 2-3 ਵਾਰੀ ਧਿਆਨ 'ਚ ਲਿਆਂਦਾ। ਤੇ ਮਹਿਕਮਾ ਤਾਂ ਇੱਥੇ ਆਉਂਦਾ ਹੀ ਰਹਿੰਦਾ ਜੀ, ਉਹ ਤਾਂ ਕਾਗਜ਼ ਪੱਤਰ ਇੱਧਰੋਂ ਜਾ ਕੇ ਇੱਧਰ ਧਰ ਦਿੰਦੇ ਆ, ਇੱਧਰੋਂ ਜਾ ਕੇ ਧਰ ਦਿੰਦੇ ਆ। ਕੋਈ ਗੱਲ ਸੁਣ ਹੀ ਨਹੀਂ ਰਿਹਾ, ਪਤਾ ਨਹੀਂ ਕੀ ਗੱਲ ਹੋਈ ਵੀ ਹੈਗੀ, ਕਿੱਥੇ ਆਗਾ ਕੋਈ ਨੁਕਸ। ਬਿਲਕੁਲ। ਤਾਂ ਇਹ ਤਸਵੀਰ ਆ, ਕਿਹਾ ਜਾਂਦਾ ਕਿ ਸਰਕਾਰ ਦੇ ਹੱਥ ਦੇ ਵਿੱਚ ਸਭ ਕੁਝ ਮਹਿਫੂਜ਼ ਹੁੰਦਾ, ਸਰਕਾਰੀ ਅਦਾਰਿਆਂ ਦੇ ਵਿੱਚ। ਤਾਂ ਇਹ ਸਰਕਾਰੀ ਅਦਾਰੇ ਦੇ ਅਸੀਂ ਬਾਹਰ ਹੀ ਖੜੇ ਆ। ਬਜ਼ੁਰਗੋ, ਤੁਹਾਡੇ ਕਿੰਨੇ ਕੁ ਰੁਪਈਏ ਆ? ਕਿੰਨਾ ਕੁਛ ਪੈ ਗਿਆ ਤੁਹਾਡੇ ਸਿਰ? 40,000 ਤੇ ਕਿਸੇ ਨੇ ਮਾਫੀ ਆਈ ਸੀ ਉਹ 80,000 ਰੁਪਇਆ। ਇਹਨੇ ਕੀ ਹੈ ਬਸ। ਮਾਫੀ ਕਾਂਗਰਸ ਦੀ ਸਰਕਾਰ ਵੇਲੇ ਆਈ ਸੀ, ਹੁਣ ਤਾਂ ਸਰਕਾਰ ਵੀ ਬਦਲ ਗਈ ਆ, ਇਮਾਨਦਾਰੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਆ ਗਈ ਆ। ਇਹਨਾਂ ਕੋਲ ਪਹੁੰਚ ਕਰੀ ਆ? ਇਹਨਾਂ ਕੋਲ ਵੀ ਇੱਥੇ ਹੁਣ ਸਾਰੇ ਇਹੀ ਕਰਦੇ ਰਹੇ ਜਿਹੜੇ ਆਉਂਦੇ ਰਹੇ ਅਸੀਂ। ਹੋਰ ਤਾਂ ਇਹਨਾਂ ਨੂੰ ਗਲਤ ਹੋਈ ਆ? ਕੀ ਕਹਿੰਦੇ ਹੁੰਦੇ ਸੀ ਤੁਹਾਨੂੰ? ਕੀ ਕਹਿੰਦੇ ਸੀ MLA ਜਾਂ ਕੋਈ ਹੋਰ? ਬਸ ਸਾਨੂੰ ਤਾਂ ਹੀ ਕਹਿੰਦੇ ਨੇ MLA ਆ ਕੇ ਹਾਂ ਜੀ ਕਰਦੇ ਆ, ਮੂਹਰੇ ਜਾ ਕੇ ਕਹਾਂ ਜਾ ਕੇ ਪਤਾ ਨਹੀਂ ਕੀ ਜਾਂ ਕਰਦੇ ਕੀ ਮੁੜ ਕੇ ਬੋਲਦਾ ਨਹੀਂ। ਆਹੀ ਗੱਲ। ਤੁਹਾਨੂੰ ਕਿੰਨੇ ਕੁ ਪੈਸੇ ਪਏ ਨੇ? ਸਾਨੂੰ ਜੀ 3 ਕਾਪੀਆਂ ਸੀਗੀਆਂ, 3 ਪਿਓ ਪੁੱਤਾਂ ਦੀਆਂ। ਸਾਨੂੰ 1,20,000 ਦਾ ਫੀਡ ਪਾਤੀ 3 ਕਾਪੀਆਂ ਤੇ। ਤੇ ਮੋਟਰਸਾਈਕਲ ਲਿਆ ਸੀ 10,000 ਦਾ, ਪਤਾ 52 ਦਾ। ਸਾਰੇ ਪੈਸੇ ਉਹ ਭਰਤੇ, 1,42,100 ਦਾ ਖੜਾ ਹੈ। ਤੇ ਉਦੋਂ ਬਾਅਦ ਆਹ ਹੋਰ ਵੀ ਮੇਰਾ 2 ਲੱਖ ਦਾ ਨੇੜੇ ਨਗਦ ਧਰਿਆ ਪਿਆ ਸੀ। ਜੇ ਨਾ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ। ਪਤਾ ਉਹ ਇੱਧਰ ਤਾਂ ਕਾਪੀਆਂ ਤਾਂ ਬੋਲਦੀਆਂ ਨੇ ਵੀ ਹੈਗੇ, ਤੇ ਗਾਹ ਕੰਪਿਊਟਰ ਦਾ ਖਾਲੀ ਹੈ। ਉਸ ਦੇਖੋ ਕੰਪਿਊਟਰ ਖਾਤਾ ਖਾਲੀ ਦੱਸਦਾ। ਹੋ ਰਹੀ ਆ ਜਾਂ ਫਿਰ ਵਾਕਈ ਤੁਸੀਂ ਕਢਾ ਲਿਆ ਜਾਂ ਕਰ ਲਿਆ? ਇਹਦੀ ਲੁੱਟ ਹੋਈ ਹੈਗੀ, ਲੁੱਟ ਹੋਈ ਆ, ਕਢਾਏ ਨਹੀਂ ਆਇਆ ਸੀ। ਕਾਪੀਆਂ ਦੱਸੀ ਜਾਂਦੀਆਂ ਮੈਂ ਚੱਕਰ। ਜੇ ਹੁਣ ਕਾਪੀਆਂ ਤੇ ਵੀ ਫਿਰ ਤਾਂ ਅਕਸਰ ਲਖੀਰ ਮਾਰੇ ਉਹ। ਹਾਂ, ਤੇ ਆਹ ਕੁਛ ਸਾਡੇ ਨਾਲ ਹੋਇਆ। ਸਰਕਾਰ ਕਹਿੰਦੀ ਅਸੀਂ ਇਮਾਨਦਾਰੀ ਤੇ ਚੱਲਾਂਗੇ, ਤੁਸੀਂ MLA ਨੂੰ ਵੀ ਮੰਗ ਪੱਤਰ ਦੇਤੇ ਆ, MLA ਦੇ ਨਾਲ ਕੋਈ ਗੱਲਬਾਤ ਹੋਈ? ਪਿੰਡ ਦੇ ਨਾਲ ਹੀ ਜੀ ਸਾਰੇ MLA ਨੂੰ, ਸਾਰਿਆਂ ਨੂੰ ਅਸੀਂ ਚੱਲੀ ਜਾਂਦੇ ਆ। ਹਜੇ ਸਾਡੀ ਕੋਈ ਸੁਣਵਾਈ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ। ਸਾਰੇ ਪਿੰਡ ਦੇ ਨਾਲ ਹੀ ਜਿੱਥੇ ਜਿੱਥੇ ਕੋਈ ਅਸੀਂ ਨਾਲ ਖੜਦੇ ਆ, ਪਰ ਹਜੇ ਸਾਡਾ ਕੋਈ ਮੂੰਹ ਸਿਰ ਨਹੀਂ ਬਣਿਆ ਜੀ। ਬਿਲਕੁਲ। ਤਾਂ ਇਹਨਾਂ ਲੋਕਾਂ ਦਾ ਕਹਿਣਾ ਗਾ ਕਿ ਅਸੀਂ
ਐਮਐਲਏ ਸਾਹਿਬ ਇੱਥੋਂ ਦੇ ਜਿੱਤੇ ਹੋਏ ਨੇ ਹਲਕਾ ਮਹਿਲ ਕਲਾਂ ਦੇ ਕੁਲਵੰਤ ਪੰਡੋਰੀ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਹੋਏ ਨੇ। ਡੀਸੀ ਦਫ਼ਤਰ ਤੱਕ ਵੀ ਮੰਗ ਪੱਤਰਾਂ ਦੀ ਜਿਹੜੀ ਪਹੁੰਚ ਕੀਤੀ ਹੋਈ ਆ। ਪ੍ਰਸ਼ਾਸਨ ਧਿਆਨ 'ਚ ਆ, ਸਾਰੇ ਮੰਤਰੀਆਂ ਦੇ ਵੀ ਧਿਆਨ 'ਚ ਆ। ਸੁਣ ਰਹੇ ਸੀ ਕਿ ਭਗਵੰਤ ਮਾਨ ਤੱਕ ਵੀ ਪਹੁੰਚ ਕਰੀ ਆ। ਸਾਰੇ ਗਏ ਵੇ ਸਾਰੇ ਤੁਰ ਤੱਕ ਗਏ ਵੇ। ਫਿਰ ਕੀ ਕਹਿੰਦੇ ਭਗਵੰਤ ਮਾਨ 60 ਫੁੱਟ ਟੋਇਆਂ ਚੋਂ ਚੈਨ ਡੋਰੀਆਂ ਬਦਲਣ ਵਾਲੇ? ਤੁਹਾਡੇ ਨਾਲ ਮੁਲਾਕਾਤ ਹੋਈ ਹੋਣੀ ਆ, ਗੱਲ ਹੋਈ ਹੋਣੀ ਆ ਬੈਠ ਕੇ? ਨਹੀਂ, ਉਹ ਪਿੰਡ ਦਿਆਂ ਨਾਲ ਹੋਈ ਹੋਣੀ ਆ। ਕੀ ਕਹਿੰਦੇ ਉਹ? ਕਹਿੰਦੇ ਤੁਹਾਡਾ ਕੰਮ ਕਰਿਆ ਕੁਛ ਨਹੀਂ, ਹਾਂ ਖਾਤੇ ਖਾਲੀ ਪਏ ਬੈਂਕ ਦੇ ਸਾਰੇ, ਹਾਂ ਜਿਹੜੇ ਬੈਂਕਾਂ 'ਚ ਲੋਕਾਂ ਦੇ ਪੈਸਾ ਕਰੇ ਸੀ ਉਹ ਖਾਲੀ ਕਰਕੇ ਸਾਰੇ ਸਰਟੀਫਿਕੇਟ ਲੈ ਗਿਆ। ਹਾਂ ਕੁੱਲ ਪੈਸਾ ਸਰਟੀਫਿਕੇਟ ਕਢਾ ਕੇ ਲੈ ਗਿਆ। ਸੈਕਟਰੀ ਪਿੰਡ ਦਾਗਾ? ਸਾਡੇ ਪਿੰਡ ਦਾ ਸੈਕਟਰੀ ਹੈ। ਉਹਨਾਂ ਗੱਲਬਾਤ ਨਹੀਂ ਹੋਈ? ਕਹਿੰਦੇ ਹੁੰਦੇ ਪਿੰਡ ਦਾ ਭਾਈਚਾਰਾ ਹੁੰਦਬਾਤ ਹੋ ਜਾਂਦੇ ਆ। ਕਮੇਟੀ ਮੈਂਬਰਾਂ ਅਸੀਂ ਸਭ ਬਥੇਰਾ ਕੁਛ, ਸਾਡੇ ਜਾਲੀ ਸਾਈਨ ਕਰਕੇ ਪੈਸੇ ਕਢਾ ਗਿਆ। ਸਾਡੀ ਕਮੇਟੀ ਦੇ ਸਾਈਨ ਜਾਲੀ ਕਰਕੇ ਮਤੇ ਪਾ ਕੇ ਖਾਲੀ ਕਰ ਗਿਆ ਕੁਛ। ਅੱਛਾ, ਤੁਸੀਂ ਸਟੇਡੀ ਦੇ ਮੈਂਬਰ ਹੋ? ਮੈਂਬਰ ਹਾਂ। ਸਾਬਕਾ ਸਰਪੰਚ ਵੀ ਦਰਸ਼ਨ ਸਿੰਘ ਸਾਬਕਾ ਸਰਪੰਚ ਵੀ ਹਾਂ ਮੈਂ। ਕੀ ਲੱਗਿਆ ਵੀ ਹੁਣ ਤੱਕ ਚੱਲ ਕੀ ਰਿਹਾ? ਸਾਨੂੰ ਦੱਸਦੇ ਨਹੀਂ ਸੀ ਕੁਛ, ਆਪ ਹੀ ਸਾਈਨ ਕਰਕੇ ਚੱਕ ਗਿਆ ਸਾਰਾ ਕੁਛ। ਸਾਡੇ ਸਾਰੇ ਜਾਲੀ ਸਾਈਨ ਕਰਿਆ, ਜਿੰਨੇ ਵੀ ਕਰਿਆ ਸਾਈਨ ਕਰਾਇਆ। ਸੀਏ ਸਟਾਫ ਕੋਲ ਗਏ, ਸਾਰਿਆਂ ਕੋਲ ਗਏ, ਕਿਸੇ ਨੇ ਕੁਛ ਚੱਲੇ ਤਾਂ ਹੈਗਾ ਕੰਮ, ਤੇ ਸਾਨੂੰ ਰਾਹ ਨਹੀਂ ਦਿੱਤਾ ਤੱਕ ਕਿਸੇ ਅਫਸਰ ਨੇ। ਨਾਲੇ ਕਹਿੰਦੇ ਵੀ ਉਹ ਤਾਂ ਜੇਲ੍ਹ 'ਚ ਆ, ਕਹਿੰਦੇ ਜੇਲ੍ਹ ਕੱਟ ਰਿਹਾ। ਘਰੇ ਆ? ਘਰੇ ਆ, ਛੁੱਟੀ ਤੇ ਦਿੱਤਾ ਵਾ, ਜੱਜਾਂ ਦਾ ਬੋਲਦਾ ਨਹੀਂ ਤੂੰ ਢਿੱਲਾਂ ਦਾ ਬਾਈ ਲੈ ਲਾ, ਘਰੇ ਬੈਠਾ ਹੋਊਗਾ। ਜੱਜ ਦਾ ਤੋਇਆ ਹੋਇਆ ਵੀ ਦਵਾਈ ਲੈ ਫਿਰਦਾ, ਉੱਥੇ ਕੁੱਤੇ ਲਈ ਫਿਰਦਾ ਹੁੰਦਾ ਹੱਥ ਨੇ ਆਪਦੇ, ਘਰੇ ਆਪਦੇ ਇਸ ਟਾਈਮ। ਹਾਂ, ਤੁਹਾਡੇ ਕਿੰਨੇ ਕੁ ਰੁਪਈਆ ਬਜ਼ੁਰਗੋ? ਅਸੀਂ ਕੱਲੇ ਕੋਲ ਇਸ ਕਰਕੇ ਰੁਪਈਆਂ ਦੀ ਗੱਲ ਇਸ ਕਰ ਰਹੇ ਹਾਂ ਕਿਉਂਕਿ ਰੁਪਈਆਂ ਦੇ ਹੀ ਮਸਲਾ ਗਾ, ਰੁਪਈਆਂ ਦਾ ਹੀ ਮਸਲਾ ਗਾ। ਇੱਕ ਪਿੰਡ ਦਾ ਸੈਕਟਰੀ ਲੱਗਿਆ ਸਟੇਟੀ ਦੇ ਵਿੱਚ, ਸਟੇਟੀ ਦੇ ਵਿੱਚੋਂ ਬੜਾ ਵੱਡਾ ਘਪਲਾ ਹੋਇਆ। ਜਦੋਂ ਅਸੀਂ ਇਸੇ ਪਿੰਡ ਦੇ ਵਿੱਚ ਪਹੁੰਚੇ ਤਾਂ ਪਿੰਡ ਵਾਲਿਆਂ ਦਾ ਦੱਸਣਾ ਸੀ ਇਹ ਤੁਹਾਡੇ ਵੀ ਪੈਸੇ ਗਏ ਆ? ਹਾਂਜੀ, ਸਾਡੇ 40,000 ਪਾਇਆ ਵਾ ਦੋਨਾਂ ਚਾਚੇ ਭਤੀਜੇ ਨੂੰ। ਫੈਕਟਰੀ ਦਾ ਫੀਡ ਦਾ 40 ਪਾਇਆ ਵਾ। ਕੱਲੀ ਫੀਡ ਦੀ ਪਾਏ ਸਾਰੇ ਪਿੰਡ? ਆ ਕੁਲਦੀਪ, ਸਾਰੇ ਪਿੰਡ ਵਾਲੀ ਫੀਡ ਦੀ ਪਾਏ ਪੈਸੇ? ਮਰੇ ਹੋਏ ਬੰਦਿਆਂ ਦੇ ਪੈਸੇ ਕਢਾਈ ਬੈਠਾ। ਹਾਂਜੀ ਹਾਂਜੀ, ਕਿਹਨੂੰ ਪਾਇਆ? ਹੋਰ ਕਿਹਨੂੰ ਪਾਇਆ? ਜਿਹੜੇ ਮਰੇ ਵੇ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਦੇ ਉਹਨਾਂ ਨੂੰ ਪਾਈ ਪਈ ਫੀਡ। ਹੋਰ ਤਾਂ ਪਾਉਣੀ ਹੈ, ਮੈਨੂੰ ਪਾਈ ਪਈ ਹੈ 40,000 ਦੇ। ਫਿਰ ਮਰੇ ਹੋਇਆਂ ਨੇ ਪਸ਼ੂ ਕਿੱਥੇ ਰੱਖਿਆ? ਸਿਵਿਆਂ 'ਚ ਰੱਖਿਆ, ਸ਼ਮਸ਼ਾਨ ਘਾਟ 'ਚ ਰੱਖਿਆ, ਕਿੱਥੇ ਰੱਖੇ ਨੇ? ਕਮਰਾ ਕਿੱਥੇ ਰੱਖਿਆ? ਕਾਪੀਆਂ ਉਹਨਾਂ ਦੀਆਂ ਚਲਾਈ ਜਾਂਦਾ, ਆਪਦੇ ਕੋਲ ਬਣਾ ਕੇ ਸਾਰੇ ਆਪਦੇ ਕੋਲ ਬਿੱਲ ਉਹ ਕੱਢ ਲੈਂਦੇ ਸਭ ਕੁਛ। ਸਾਡਾ ਤਾਂ ਕੁਝ ਨਹੀਂ, ਮੈਂ ਤਾਂ 1,38,000 ਦੱਬੀ ਬੈਠਾ। ਤੁਹਾਡਾ 1,38,000? ਹਾਂ, ਜਿਹੜਾ ਮੈਨੂੰ ਸਬਸਿਡੀ ਆਈ ਸੀ 1,38,000। ਤੇ ਜਿਹੜਾ ਮੈਂ ਇੱਥੇ ਮਾੜਾ ਮੋਟਾ ਕੋਲ ਲਿਆ ਰੇ ਤੇਲ, ਉਹ ਮੈਂ ਦੇਣ ਨੂੰ ਤਿਆਰ, ਮੈਨੂੰ ਕੋਈ ਉਹ ਨਹੀਂ। ਕਿੰਨੇ ਦਾ ਲੈਤਾ ਰੇ ਤੇਲ? 75,000 ਦਾ। 75,000 ਦਾ? ਝੂਠ ਮੈਂ ਜਮਾ ਹੀ ਨਹੀਂ ਮਾਰਨਾ ਮਾਰਾਂ। ਤਾਂ ਇਹ ਤਸਵੀਰ ਆ ਸੀ ਇੱਧਰ। ਮਾਤਾ ਤੁਹਾਡਾ ਕੀ ਮਸਲਾ ਹੈਗਾ? ਤੁਸੀਂ ਬੈਠੇ ਹੋ ਇੱਥੇ ਆਏ? ਅਸੀਂ ਵੀ ਦੱਸ ਦਿੰਦੇ ਜੀ। ਮੇਰੀ ਜੀ 1 ਲੱਖ ਦੀ ਮਾਫੀ ਆਈ ਸੀ, ਮੈਨੂੰ ਉਹ ਨਹੀਂ ਪਤਾ ਲੱਗਿਆ। ਅੱਛਾ, ਜੇ ਪਹਿਲਾਂ ਦੀ ਉਦੋਂ ਬਾਅਦ ਜੀ ਮੈਨੂੰ 40,000 ਇਹਨੇ ਫੀਡ ਦਾ ਪਤਾ। ਉਦੋਂ ਬਾਅਦ ਮੈਂ ਕੋਈ ਇੱਥੋਂ ਈਸੀ ਲੈਂਦੀ ਸੀ, ਕੋਈ ਬਗਾਰ ਕੋਈ ਚੀਜ਼ ਪੈਸੇ ਭਰਦੀ ਸੀ, ਉਹ ਇਹਨੇ ਮੈਨੂੰ ਦਿੱਤਾ ਨਹੀਂ। ਮੈਂ ਇੱਥੇ ਸਿਕਿਉਰਿਟੀ ਦਾ ਕੱਲਾ ਮੁੱਕਰਦੀ ਨਹੀਂ, 20,000 ਰੁਪਇਆ ਦੇਣਾ ਬਸ। ਤੇ ਹੁਣ ਤੁਹਾਡੇ ਗਾਲ ਕਿੰਨਾ ਪੈ ਗਿਆ? ਹੁਣ ਗੱਲ ਤਾਂ ਜੀ ਮੇਰਾ 40,000 ਤਾਂ ਸਿੱਧਾ ਹੀ ਆ, ਲੱਖ ਦੀ ਮਾਫੀ। ਜਿਹੜਾ ਕੁਛ ਸਨੇੜਾ ਤਾਂ ਕਹਿੰਦਾ ਸਰਪੰਚ ਬੈਠਾ ਇਹਨੂੰ ਪਤਾ, ਮੈਂ ਸਾਰੀ ਇੱਥੇ ਭਰਦੀ ਰਹੀ ਹਾਂ ਕਿਸ਼ਤ ਬਸ। ਇੱਕ ਮੇਰਾ ਜੀ ਚੈੱਕ ਵੇ ਪੱਟਤਾ ਕਿ ਮੈਂ ਅਨਪੜ੍ਹਤੀ ਗੂਠਾ ਲਾਉਣ ਦੀ। ਅੱਜ ਕੱਲ੍ਹ ਸਾਨੂੰ ਪਤਾ ਮਾਹੌਲ ਖਰਾਬ ਹੈ। ਮੈਂ ਜਿਵੇਂ ਇਹ ਕਹਿ ਦਿੰਦੀ ਘਰ ਜਾ ਕੇ ਰੱਖਣ ਦੀ ਮੁੰਡਿਆਂ ਦਾ ਮੁੰਡਿਆਂ ਉਹਦੇ ਪਾਸੇ ਦੀ ਸੋਈ। ਮੇਰੇ ਵੱਡੇ ਮੁੰਡੇ ਨੂੰ ਵੀ 40 ਪਾਇਆ, ਉੱਤੇ ਵੱਧ 40 ਛੋਟੇ ਨੂੰ। ਉਹਨਾਂ ਦਾ ਮੇਰਾ ਹੱਲ ਹੈ ਨਹੀਂ, ਉਹ ਤਾਂ ਆਪੋ ਉਹਦਾ ਕਰਨ ਕੁਛ ਨਾ ਕਰਨ। ਮੈਂ ਤਾਂ ਅੱਡ ਬੈਠਾ, ਮੇਰੇ ਕੋਲ ਤਾਂ ਕੁਛ ਨਹੀਂ। ਤੇ ਬਸ ਹੁਣ ਮੈਨੂੰ ਨੱਕੇ ਪਾਈ ਬੈਠਾ ਬਸ। ਡੰਗਰ ਪਸ਼ੂ ਰੱਖੇ ਹੋਏ ਨਾ ਮੇਰੇ ਕੋਲ ਤਾਂ ਕੁਛ ਨਹੀਂ, ਆ ਸਾਰੇ ਕੱਲੀ ਕੋਠੜੀ ਚ। ਅੱਛਾ, ਡੰਗਰ ਪਸ਼ੂਆਂ ਦੀ 40,000 ਫੀਡ ਪਾਤੀ? ਹਾਂ ਬਸ ਪਤਾ ਨਹੀਂ ਭਾਈ ਇੱਥੇ ਆ ਮੁੰਡਿਆਂ ਨੂੰ ਪੁੱਛ ਲਓ। ਪੰਜੀਰੀ ਲਾ ਕੇ ਖਾ ਲਈ, ਬੁੜੀਆਂ ਨੇ ਪੰਜੀਰੀ ਲਾ ਕੇ ਖਾ ਲਈ। ਫਿਰ ਜਿਹੜੀ ਫੀਡ ਪਾਤੀ ਇੰਨੀ ਅਸੀਂ 2 ਲੱਖ ਰੁਪਏ ਅਸੀਂ ਇਹਨਾਂ ਤੋਂ ਲੈਣਾ, ਮੇਰਾ ਜਮਾ ਹੋਇਆ ਵਾ। ਇੱਥੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛੋ। ਤੇ 40,000 ਸਾਨੂੰ ਫੀਡ ਦਾ ਪਤਾ। ਹੋਰ ਕਦੇ ਅਸੀਂ ਨਾ ਇੱਥੇ ਰੇ ਚੱਕਾ ਨਾ ਤੇਲ ਚੱਕਾ। ਅਸੀਂ ਐਵੇਂ ਆ ਝੂਠ ਮਾਰੀਏ, ਮੇਰੇ ਗਾਤਰਾ ਪਾਇਆ, ਮੈਂ ਝੂਠ ਨਹੀਂ ਮਾਰਦੀ ਹੈਗੀ। ਤੁਹਾਡਾ ਕੀ ਮਸਲਾ ਬੇਬੇ? ਮੇਰੇ ਪਤਾ ਇੱਥੇ ਮੈਂ ਜਮ੍ਹਾਂ ਕਰਾਉਂਦੀ ਸੀ ਪੈਸੇ, ਵੀ ਮੈਂ ਅਨਪੜ੍ਹ ਸੀ, ਵੀ ਮੇਰੇ 1500 ਰੁਪਈਆ ਵੀ ਲਿਖਿਆ ਨਹੀਂ, ਦੂਜੇ ਮੈਂ ਕਢਾ ਲਏ। ਮੈਂ ਸੱਚ ਬੋਲੂ, ਮੈਂ ਝੂਠ ਨਹੀਂ ਬੋਲਦੀ। 1500 ਰਹਿੰਦਾ ਪੁੱਤ, ਉਹ ਕਾਪੀ ਤੇ ਨਹੀਂ ਚੜਾਇਆ ਵਾ ਵੀ। ਹਾਂ ਵੀ ਜੇ ਮੈਂ ਐਵੇਂ ਕਹੀ ਜਾਵਾਂ ਵੀ ਆਏ ਆ, ਆਪਾਂ ਸੱਚ ਤੇ ਬੋਲਾਂਗੇ। ਤੁਸੀਂ ਤਾਂ ਕਹਿੰਦੇ ਦਿਹਾੜੀਆਂ ਕਰਕੇ ਕਮਾਈ ਨਹੀਂ। ਦਿਹਾੜੀਆਂ ਨਰੇਗਾ ਦੇ ਵਿੱਚ ਜਾਂਦੀਆਂ ਸੀ ਵੀਰੇ, ਭੋਰਾ ਕਰਕੇ ਜੋੜਦੇ ਸੀ ਵੀ ਚੱਲ ਕੋਈ ਮਜਬੂਰੀ ਪੈ ਜੂ, ਵੀ ਚੱਲ ਆਪਾਂ ਕਢਾ ਲਾਂਗੇ। ਧੀਆਂ ਦੀਆਂ ਮਾਵਾਂ ਸੀ ਵੀਰੇ। ਹਾਂ
ਤੁਹਾਡਾ ਬੇਬੇ ਕੀ 5500 ਰੁਪਇਆ ਰਹਿੰਦਾ ਇਹਦੇ ਵਿੱਚ ਸਿਕਿਉਰਿਟੀ ਦੇ, ਬਾਕੀ ਮੈਂ ਕਢਾ ਲਈ ਸੀਗੀ। ਜਿਹੜੀ ਫੀਡ ਪਾਈ ਆ ਮਰੇ ਜਿਹੜੀ ਫੀਡ ਪਾਈ ਆ ਉਹਦੀ ਡੈਥ ਹੋਈ ਤੋਂ ਬਾਅਦ ਪਾਈ ਆ ਆਪਾਂ 1,35,000, ਬਾਕੀ ਰੇਹ ਵਾਲੀ ਕਾਪੀ ਤੇ ਪਾਤਾ 40,000 ਫੀਡ ਦਾ ਪਾਤਾ ਇਹਨੇ। ਉਹ ਫੀਡ ਅਸੀਂ ਕਾਸ ਨੂੰ ਲੈ ਕੇ ਗਏ ਸੀ ਇਹ ਤੋਂ, ਅਸੀਂ ਆਪ ਖਾਧੀ ਸੀ, ਅਸੀਂ ਕਦੇ ਸੌਦਾ ਨਹੀਂ ਸੀ ਇਹ ਤੋਂ ਉਧਾਰ ਚੱਕਿਆ ਵੀ ਜਿਹੜੇ ਸਾਨੂੰ ਇਹਨੇ ਪੈਸੇ ਪਾਏ ਆ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ। ਬੇਬੇ ਤੇਰਾ ਕੀ ਮਸਲਾ? ਸਾਡੇ 18 ਲੱਖ ਵਾ, ਉਹ 18 ਲੱਖ ਤੋਂ 35 ਉੱਤੇ ਪੈਸੇ ਆ। ਮੈਂ ਜ਼ਮੀਨ ਵੇਚੀ ਸੀ, ਵਿਧਵਾ ਜਨਾਨੀ ਆ ਮੈਂ, ਐਫਡੀ ਕਰਵਾਈ ਸੀਗੀ ਇਹਨੇ। ਐਫਡੀ ਦੇ ਵਿੱਚ ਕਾਪੀ 'ਚ ਤਾਂ ਹੈਗਾ ਆ ਪੈਸਾ, ਕੰਪਿਊਟਰ 'ਚ ਕਿਤੇ ਪੈਸੇ ਨਹੀਂ ਸ਼ੋ ਨਹੀਂ ਹੁੰਦਾ। ਕਈ ਵਾਰੀ ਅਸੀਂ ਪੁੱਛਿਆ ਵੀ ਆ, ਘਰ ਵੀ ਗਏ ਆ, ਸਾਨੂੰ ਗਾਲਾਂ ਪੈਂਦੀਆਂ ਘਰੋਂ ਵੀ ਇਹਨਾਂ ਤੇ ਜਾ ਕੇ, ਤੇ ਮੇਰੇ ਪੈਸੇ ਨਹੀਂ ਦਿੱਤੇ। ਮੈਂ ਤਾਂ ਇੰਨਾ ਕਹਿੰਦੀ ਵੀ ਮੇਰੇ ਪੈਸੇ ਦਿੱਤੇ, 2 ਕਮਰੇ ਆ ਮੇਰੇ, ਉਹ ਕੱਚੇ ਆ, ਵਾਲੇ ਆ, ਉਹ ਚੁੰਦੇ ਆ, ਇਹਨਾਂ ਨੇ ਪੈਸੇ ਨਹੀਂ ਮੈਨੂੰ ਦਿੱਤੇ। ਐਫਡੀ ਕਰਾ ਕੇ ਮੰਗਣ ਵੀ ਆਈ ਤਾਂ ਵੀ ਨਹੀਂ ਦਿੱਤੇ। ਬਸ ਇਹ ਮੇਰਾ ਤਾਂ ਪੈਸਿਆਂ ਦਾ ਹੇਰ ਆਇਆ ਵੀ ਮੇਰੇ ਪੈਸੇ ਦਿੱਤੇ ਜਾਣ। ਮੇਰੇ ਕੋਲ ਕੋਈ ਕਮਾਣੇ ਵਾਲਾ ਨਹੀਂ, ਮੈਂ ਇਕੱਲੀ ਆ, ਜਾਣ ਦੀ ਜਾਣ ਆ ਹੈ। ਡੇਰੇ ਰੋਟੀ ਮੈਂ ਖਾਂਦੀ ਆ। ਕਈ ਵਾਰੀ ਗਈ ਆ, ਇਹਨੂੰ ਟੱਕਰੀ ਵੀ ਆ, ਘਰ ਹੁੰਦਾ ਆ ਇਹ। ਮੈਂ ਕਿਹਾ ਪੁੱਤ ਮੇਰੇ ਪੈਸੇ ਦੇ ਦੇ ਮੈਨੂੰ, ਵੀ ਕੋਈ ਨਹੀਂ ਮੈਂ ਤੇਰੇ ਦੇ ਦੂੰਗਾ, ਮਾਤਾ ਦੇ ਦੂੰ। ਤੁਸੀਂ ਘਰ ਜਾ ਕੇ ਦੇਖੋ ਛੱਤਾਂ ਚੁੰਦੀਆਂ, ਮੈਂ ਕਿੱਥੇ ਰਹੂੰਗੀ ਜਨਾਨੀ, ਮਿੱਟੀ ਉੱਤੇ ਨਹੀਂ। ਮੈਂ ਲੀੜੇ ਵੀ ਮੈਨੂੰ ਲੋਕੀ ਦਿੰਦੇ, ਮੈਂ ਉਹਨਾਂ ਦੇ ਲੀੜੇ ਪਾ ਕੇ ਤੁਰੀ ਫਿਰਦੀ ਆ। ਤਾਂ ਇਹ ਤਸਵੀਰ ਆ ਇੱਕ, ਅਸੀਂ ਪੰਜਾਬ ਦੀ ਤਸਵੀਰ ਹੀ ਦਿਖਾ ਰਹੇ ਹਾਂ। ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ, ਜਿਹੜੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਕਿ ਅਸੀਂ ਬਦਲਾਅ ਕਰ ਦਿਆਂਗੇ, ਜਿਹੜੀਆਂ ਸਰਕਾਰਾਂ ਇਸ ਸਰਕਾਰ ਤੋਂ ਪਹਿਲਾਂ ਕਹਿੰਦੀਆਂ ਰਹੀਆਂ ਕਿ ਅਸੀਂ ਲੋਕਾਂ ਦੀ ਗੱਲ ਕਰਾਂਗੇ, ਲੋਕਾਂ ਦੇ ਹੱਕ ਦੇ ਵਿੱਚ ਖੜਾਂਗੇ, ਤਾਂ ਇਹ ਲੋਕ ਹੀ ਬੈਠੇ ਨੇ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਇਹ ਮਾਤਾ ਦੀ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਲਾਂ ਨੇ ਉਹ ਰੌਂਗਟੇ ਖੜੇ ਕਰਦੀਆਂ ਨੇ। ਜਿਹੜੀ ਮਾਤਾ ਨੇ ਆਪਦੀ ਜ਼ਮੀਨ ਵੇਚ ਕੇ ਐਫਡੀ ਕਰਾਈ ਹੋਵੇ, 18 ਲੱਖ ਰੁਪਇਆ ਉਸ ਦਾ ਵੀ ਗਵਨ ਹੋ ਗਿਆ। ਮਾਤਾ ਫਿਰ ਗੱਲਬਾਤ ਹੋਈ ਹੈ ਇੱਥੇ ਪਿੰਡ ਦੇ ਲੋਕਾਂ ਨਾਲ, ਕਿਸੇ ਨੂੰ ਨਾਲ ਲੈ ਕੇ? ਸਹਿਮਤ ਇਹਨਾਂ ਨੂੰ ਸਾਰਿਆਂ ਨੂੰ ਪਤਾ ਆ। ਹਾਂਜੀ, ਕੋਈ ਸਾਰੇ ਕਹਿੰਦੇ ਵੀ ਸਹਿਮਤ ਹੋ ਜਾਓ, ਇਹਨਾਂ ਦੇ ਨਾਲ ਹੀ ਮੈਂ ਜਾਂਦੀ ਆ। ਧਰਨਾ ਲੱਗਦਾ ਤਾਂ ਮੈਂ ਜਾਂਦੀ ਆ। ਹੁਣ ਸਾਡੀ ਉੱਥੇ ਜਾਣੀ ਕਿ ਜ਼ਮਾਨਤ ਹੁੰਦੀ ਆ, ਉੱਥੇ ਜਾਂਦੇ ਆ ਅਸੀਂ, ਉੱਥੇ ਵੀ ਉੱਥੇ ਪੁੱਛ ਗਿੱਛ ਸਾਡੀ ਨਹੀਂ। ਹੁਣ 14 ਤਰੀਕ ਨੂੰ ਸਾਨੂੰ ਸੱਦਿਆ ਆ ਉਹਨੇ, ਜੱਜ ਨੇ, ਅਸੀਂ ਉੱਥੇ ਵੀ ਜਾਣਾ। ਹੁਣ 2-3 ਵਾਰ ਚੱਕਰ ਲਾ ਗਏ, ਸਾਡੀ ਕੋਈ ਸੁਣਦਾ ਨਹੀਂ ਹੈਗਾ, ਸੁਣਾਈ ਨਹੀਂ ਹੁੰਦੀ ਸਾਡੀ। ਇੱਥੇ ਪੁੱਛ ਕੇ ਤੇ ਇਦਾਂ ਹੀ ਕੰਪਿਊਟਰ ਬਣਾ ਲਿਆ, ਇੱਦਾਂ ਹੀ ਲੈ ਕੇ ਚੱਲ ਜਾਂਦੇ ਆ। ਇੱਥੇ ਰੋ ਪਈ ਕੇ ਜਾ ਕੇ ਕਿਸੇ ਨੇ ਕਹਿੰਦੀ ਸਾਬਣ ਲੈ ਦਿਓ, ਕਿਸੇ ਨੂੰ ਕੁਛ ਕਹਿੰਦੀ ਆ। ਮੇਰੇ ਕੋਈ ਨਹੀਂ ਸੁਣਦਾ ਹੈਗਾ ਨਾ। ਉਹ ਦਿੰਦੇ ਪੈਸੇ, ਘਰ ਜਾਂਦੇ ਤਾਂ ਗਾਲਾਂ ਪੈਂਦੀਆਂ, ਕਹਿੰਦੇ ਅਸੀਂ ਕਿੱਥੋਂ ਦਈਏ, ਤੁਸੀਂ ਗੌਰਮੈਂਟ ਕੋਲ ਲਵੋ, ਗੌਰਮੈਂਟ ਕੋਲ ਲਵੋ। ਪਿੰਡ ਦੇ ਤਾਂ ਸਹਿਮਤ ਸਾਰੇ ਆ। ਪਰ ਹੁਣ ਇਹ ਆ ਕਿਲੋ ਖੰਡ ਨਹੀਂ ਕੋਈ ਉਹ ਦਿੰਦਾ, ਤੇ ਕਿਲੋ ਖੰਡ ਕਿਸੇ ਨੇ ਦੇਤੇ ਤੇ ਪਾਈਆ ਚਾਹ ਤੇ ਦੁੱਧ ਦਾ। ਮੈਂ ਆਪ ਹੀ ਸਾਰਾ ਘਰ ਮੇਰੇ ਛੱਤਾਂ ਚੁੰਦੀਆਂ, ਗਲੇ ਪਾਲੇ ਆ, ਆਦਮੀ ਮਰ ਗਿਆ, ਮੈਂ ਉਹਦਾ ਟਾਈਮ ਪਾਸ ਕਰਦੀ ਆ। ਬਸ ਡੇਰੇ ਜਾ ਕੇ ਰੋਟੀ ਖਾਂਦੀ ਆ। ਇਹਨਾਂ ਕੋਲ ਮੰਗੇ ਵੀ ਮੈਨੂੰ ਕਣਕ ਦੇ ਦਿਓ ਥੋੜਾ ਬਹੁਤਾ, ਮੈਨੂੰ ਖਰਚ ਪਾਣੀ ਦਿਓ, ਵੀ ਮੈਂ ਆਪ ਦਾ ਘਰ ਬੈਠਾ। ਲੋਕੀ ਤਾਂ ਗੁਰਦੁਆਰੇ ਦਿੰਦੇ ਆ, ਸੇਵਾ ਕਰਦੇ ਆ, ਤੇ ਮੈਂ ਗੁਰਦੁਆਰੇ ਜਾ ਕੇ ਰੋਟੀ ਖਾਂਦੀ ਆ। ਜਿਹੜੀ ਮੈਂ ਸੇਵਾ ਕਰਦੀ ਸੀ ਉਹ ਗੁਰਦੁਆਰੇ ਹੁਣ ਮੈਂ ਖਾਣ ਲੱਗ ਗਈ। ਇਹਨਾਂ ਦਾ ਮੇਰਾ ਬਸ ਇਹੀ ਮੇਰੇ ਅੱਗੇ ਬੇਨਤੀ ਇਹਨਾਂ ਦੇ ਮੋਰੇ ਵੀ ਮੇਰੇ ਪੈਸੇ ਦਵਾ ਦਿਓ, ਵੀ ਮੈਂ ਤਾਂ ਇੱਥੋਂ ਚਲੇ ਜਾਵਾਂ, ਮੇਰੇ ਪੈਸੇ ਦਵਾ ਦਿਓ। ਮੇਰੇ ਕੋਲ ਹੋਰ ਕੁਛ ਨਹੀਂ, ਜ਼ਮੀਨ ਜਿਹੜੀ ਸੀਗੀ ਉਹ ਦੇਤੀ, ਮੇਰੇ ਕੋਲ ਹੋਰ ਕੁਛ ਨਹੀਂ ਹੈਗਾ। ਬਿਲਕੁਲ। ਤਾਂ ਅਸੀਂ ਅੱਗੇ ਚੱਲ ਕੇ ਤਸਵੀਰ ਦਿਖਾਉਣੇ ਆ, ਫਿਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਇਹ ਤਸਵੀਰ ਆ ਕੁਲਦੀਪ, ਇਹ ਤਸਵੀਰ ਦਿਖਾ ਦਿੱਤੀ ਜਾਵੇ। ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ, ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ, ਤੇ ਇਸ ਦੇ ਨਾਲ ਹੀ ਪੂਰਾ ਬਕਾਇਆ ਲਿਖਿਆ ਹੋਇਆ ਹਰ ਇੱਕ ਦੇ। ਤੁਸੀਂ ਜਦੋਂ ਵੀ ਕੈਮਰੇ ਦੀ ਨਿਗਾਹ ਦੇ ਇਸ ਨੂੰ ਦੇਖੋਗੇ ਤਾਂ ਹਰ ਇੱਕ ਦੇ ਨਾਂ ਦੇ ਅੱਗੇ 40,000 ਤੋਂ ਘੱਟ ਕਿਸੇ ਦਾ ਵੀ ਕੋਈ ਬਕਾਇਆ ਨਹੀਂ ਰਹਿੰਦਾ ਹੋਣਾ, ਕਿਸੇ ਦਾ ਵੀ 40,000 ਤੋਂ ਘੱਟ ਕਿਸੇ ਦੇ ਸਿਰ ਕੁਝ ਵੀ ਨਹੀਂ ਪਾਇਆ ਗਿਆ। ਤਾਂ ਇਹ ਸਾਰੇ ਦੇ ਸਾਰੇ ਜਦੋਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰੀ ਆ ਤਾਂ ਲੋਕ ਕਹਿੰਦੇ ਨੇ ਕਿ ਇਹ ਸਾਰੇ ਦੇ ਸਾਰੇ ਜਿਹੜੇ ਪੈਸੇ ਪਾਏ ਗਏ ਨੇ ਇਹ ਪੈਸੇ ਫੀਡ ਦੇ ਪਾਏ ਗਏ ਨੇ। ਕੁਲਦੀਪ ਇੱਕ ਵਾਰ ਇਹ ਸਾਰੀ ਜਿਹੜਾ ਕਿ ਪੋਸਟਰ ਹੈ ਇਸ ਦੀ ਤਸਵੀਰ ਦਿਖਾ ਦਿੱਤੀ ਜਾਵੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਈਆਂ ਜਾਣ ਕਿ ਬਾਅਦ ਦੇ ਵਿੱਚੋਂ ਇਸ ਦਾ ਨੀਂਹ ਪੱਥਰ ਰੱਖਣ ਵਾਲੇ, ਇਹ ਨੀਂਹ ਪੱਥਰ ਰੱਖਿਆ ਹੋਇਆ ਇਸ ਸਟੈਟੀ ਦਾ, ਤਾਂ ਤੁਸੀਂ ਦੇਖ ਸਕਦੇ ਹੋ ਇਸ ਦਾ ਨੀਂਹ ਪੱਥਰ ਰੱਖਣ ਵਾਲੇ ਜਿਹੜੇ ਕਿ ਕਰਨ ਅਵਤਾਰ ਸਿੰਘ IAS ਮੁੱਖ ਸਕੱਤਰ ਪੰਜਾਬ ਸਰਕਾਰ ਜੀ ਦੇ ਸਹਿਯੋਗ ਸਦਕਾ ਦੀ ਫੋਰਟ ਪੱਖੋ MPCA SS ਲਿਮਟਿਡ ਨਵਾਂ ਸ਼ੋਰੂਮ AC ਇਹ ਜਿਹੜਾ ਕਿ ਇਸ ਤੋਂ ਨੀਂਹ ਪੱਥਰ ਰੱਖਿਆ ਗਿਆ ਸੀ। ਤਾਂ ਤੁਸੀਂ ਦੇਖ ਸਕਦੇ ਹੋ ਇੱਧਰਲੀਆਂ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਇੱਧਰਲੇ ਪਾਸੇ ਕੁਲਦੀਪ ਆ ਵੀ ਦਿਖਾ ਦਿਆ, ਕਿਉਂਕਿ ਅਸੀਂ ਅੱਜ ਸਾਰਾ ਇਸ ਸਟੈਟੀ ਦਾ ਜਿਹੜੀਆਂ ਤਸਵੀਰਾਂ ਨੇ ਉਹ ਦਿਖਾ ਰਹੇ ਹਾਂ। ਇਹ ਸਟੈਟੀ ਦੇ ਵਿੱਚ ਜਿਹੜੇ ਕਿ ਮੈਂਬਰ ਨੇ ਉਹ ਕੰਮ ਕਰਦੇ ਨੇ। ਤਾਂ ਇੱਧਰਲੇ ਪਾਸੇ ਅਸੀਂ ਤਸਵੀਰ ਆ ਜਿਹੜੀ ਉਹ ਗਾਂਹ ਜਾ ਕੇ ਦਿਖਾਉਣੇ ਆ। ਅੱਜ ਇੱਥੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਪੈਂਚ ਸਾਹਿਬ ਆ ਗਏ ਸੋ ਮੈਂਬਰ
ਬਾਈ ਜੀ ਰੌਲਾ ਕੀ ਆ? ਅਸੀਂ ਕਾਫੀ ਲੋਕਾਂ ਨਾਲ ਗੱਲ ਕਰੀ ਆ, ਲੋਕ ਕਹਿੰਦੇ ਕਿ ਸਾਡੀ ਜਿਹੜੀ ਫੀਡ ਆ 40-40 ਹਜ਼ਾਰ ਰੁਪਇਆ ਸਾਡੇ ਸਿਰ ਨਜਾਇਜ਼ ਪਾਇਆ ਗਿਆ। ਇਹ ਸਾਰਾ ਹੀ ਕੁਛ ਇੱਥੇ ਨਜਾਇਜ਼ ਪਾਇਆ ਗਿਆ। ਜਿਹੜਾ ਰੌਲਾ ਹੈ, ਇੱਕ ਸਾਡੇ ਪਿੰਡ ਦਾ ਸੈਕਟਰੀ ਆ ਗੁਰਚਰਨ ਸਿੰਘ, ਇਹਨੇ ਗਬਨ ਕੀਤਾ। ਗਬਨ ਘੱਟੋ ਘੱਟ 4 ਕਰੋੜ ਰੁਪਏ ਦਾ ਕੱਢਿਆ ਗਿਆ ਹਜੇ ਤੱਕ, ਤੇ ਪਰ ਜਿਹੜੀ ਜਾਂਚ ਹੈ ਬਿਲਕੁਲ ਠੰਡੇ ਵਾਸਤੇ ਦੇ ਵਿੱਚ ਹੈ। ਅਸੀਂ ਇਸ ਬਾਰੇ ਮੀਤ ਹੇਰ ਮੰਤਰੀ ਨੇ ਸਾਡੇ ਬਰਨਾਲੇ ਦੇ, ਇਹਨਾਂ ਨੂੰ ਘੱਟੋ ਘੱਟ 4 ਵਾਰੀ ਮਿਲ ਲਏ। ਜਿੰਨੇ ਵਰਕਰ ਨੇ ਆਮ ਆਦਮੀ ਪਾਰਟੀ ਦੇ, ਠੀਕਰੀ ਵਾਲਾ ਪਿੰਡ, ਹੋਰ ਸਾਰੇ, ਉਹਨਾਂ ਨੇ ਵੀ ਇਹਨਾਂ ਦੇ ਧਿਆਨ ਦੇ ਵਿੱਚ ਲਿਆਇਆ, ਤੇ ਪਰ ਇਹ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੇ ਇਹ ਸਾਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਇਹ ਤੇ ਰਾਜਨੀਤਿਕ ਦਬਾਅ ਹੋ ਰਿਹਾ। ਸਾਡੇ ਪਹਿਲਾਂ ਇੱਕ AR ਰੁਪਿੰਦਰ ਸਿੰਘ ਸੀਗੇ, ਜਦੋਂ ਕਿ ਇਹ ਜਾਂਚ ਸ਼ੁਰੂ ਹੋਈ ਹੈ, ਉਹ ਬਹੁਤ ਹੀ ਇਮਾਨਦਾਰ ਅਫਸਰ ਸੀ। ਉਹਨਾਂ ਨੇ ਘਰੇ ਬੈਠ ਕੇ ਵੀ ਸੁਸਾਇਟੀ ਦਾ 1 ਮਹੀਨੇ 'ਚ ਕੰਮ ਕੀਤਾ, ਤੇ ਉਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਉਹ ਕਰ ਰਿਹਾ, ਉਹਦੀ ਬਦਲੀ ਕਰਤੀ। ਫਿਰ ਅਸੀਂ ਲਿਆਂਦਾ ਉਹਨੂੰ ਦੁਬਾਰਾ ਉਹਦੀ ਫਿਰ ਮਈ ਦੇ ਵਿੱਚ ਬਦਲੀ ਕਰਤੀ, ਜੁਲਾਈ ਦੇ ਵਿੱਚ ਬਦਲੀ ਕਰਤੀ। ਹੁਣ ਤੱਕ ਸਾਡੇ ਵਿਧਾਇਕ ਪੰਡੋਰੀ ਸਾਹਿਬ ਬਾਰ-ਬਾਰ ਚੰਡੀਗੜ੍ਹ ਜਾ ਕੇ ਕਹਿ ਰਹੇ ਨੇ ਬਦਲੀ ਹੋਣੀ ਹੈ, ਪਰ ਸਾਨੂੰ ਪਤਾ ਲੱਗਿਆ ਕਿ ਮੀਤ ਹੇਰ ਦੇ ਮੰਤਰੀ ਜਿਹੜੇ ਉਹਨਾਂ ਦੇ OSD ਨੇ, ਹਸਨਪ੍ਰੀਤ ਜੀ, ਉਹ ਵਿੱਚ ਦਖਲਅੰਦਾਜ਼ੀ ਬਹੁਤ ਜ਼ਿਆਦਾ ਕਰ ਰਹੇ ਨੇ। ਜਦੋਂ ਸਾਨੂੰ ਕਹਿੰਦੇ ਸੀ ਕਿ ਤੁਹਾਡਾ ਮਸਲਾ ਹੱਲ ਹੋ ਜਾਏਗਾ, ਅੱਜ ਮੈਂ ਚੰਡੀਗੜ੍ਹ ਚੱਲਿਆ, ਉਦੋਂ ਹੀ ਸਾਡਾ ਮਸਲਾ ਵਿਗੜ ਜਾਂਦਾ ਸੀ। ਬਈ ਜੀ ਉਹਨਾਂ ਦਾ ਨੰਬਰ ਹੈ ਤੁਹਾਡੇ ਨਾਲ? ਕੋਈ ਫੋਨ ਤੇ ਰਾਬਤਾ ਹੁੰਦਾ ਉਹਨਾਂ ਲੋਕਾਂ ਦੇ ਨਾਲ, ਜਿਹੜੇ ਲੋਕਾਂ ਦੇ ਕੋਲ ਤੁਸੀਂ ਪਹੁੰਚ ਕਰਦੇ ਹੋ ਜਾਂ ਜਿਨ੍ਹਾਂ ਨੂੰ ਮੰਗ ਪੱਤਰ ਦਿੰਦੇ ਹੋ? ਹਾਂ, ਨੰਬਰ ਤਾਂ ਹੁਣ ਵੈਸੇ ਬਾਏ ਫੇਸ ਹੀ ਮਿਲੇ। ਜਿਸ ਦਿਨ ਇੱਥੇ ਇਹਨਾਂ ਦੇ ਅਖੰਡ ਪਾਠ ਪ੍ਰਕਾਸ਼ ਕਰਾਏ ਸੀ ਪੰਡੋਰੀ ਸਾਹਿਬ ਨੇ, ਉਦੋਂ ਅਸੀਂ ਕੁਲਤਾਰ ਸੰਧਵਾ ਨੂੰ ਵੀ ਮਿਲੇ, ਜੋ ਆਪਣੇ ਸਪੀਕਰ ਨੇ ਮਾਨਯੋਗ, ਉਹਨਾਂ ਨੇ ਵੀ ਮਾਮਲਾ ਧਿਆਨ 'ਚ ਲਿਆਂਦਾ। ਉਹ ਕਹਿੰਦੇ ਪੰਡੋਰੀ ਸਾਹਿਬ ਨਾਲ ਗੱਲ ਕਰਾਓ। ਪੰਡੋਰੀ ਸਾਹਿਬ ਨੂੰ ਨਾਲ ਲੈ ਕੇ ਮੀਤ ਹੇਰ ਦੇ ਧਿਆਨ ਦੇ ਵਿੱਚ ਲਿਆਂਦਾ, ਪਰ ਮੀਤ ਹੇਰ ਜੀ ਨੇ ਕੁਝ ਠੋਸ ਜਵਾਬ ਨਹੀਂ ਦਿੱਤਾ ਸਾਨੂੰ। ਅਸੀਂ AR ਦੀ ਬਦਲੀ ਬਾਰੇ ਕਿਹਾ ਸੀ, ਉਹਨਾਂ ਨੇ ਕੋਈ ਸਾਨੂੰ ਠੋਸ ਜਵਾਬ ਨਹੀਂ ਦਿੱਤਾ। ਕੋਈ ਨਾ ਜੀ, ਕਰਦੇ ਹਾਂ। ਮਹਿਲ ਕਲਾਂ ਮੰਡੀ ਦੇ ਵਿੱਚ ਫਸਲ ਦਾ ਉਹ ਕਰਨਾ ਹੈ, ਪਹਿਲੀ ਫਸਲ ਦੀ ਬੋਲੀ ਕਰਨਾ ਹੈ ਇਹਦੀ, ਝੋਨੇ ਦੀ। ਪਿਛਲੀ ਵਾਰ ਉਦੋਂ ਵੀ ਅਸੀਂ ਮੀਤ ਹੇਰ ਨੂੰ ਉੱਥੇ ਮਿਲੇ, ਫਿਰ ਅਸੀਂ ਬਰਨਾਲਾ ਦੇ ਵਿੱਚ ਮਿਲੇ 4-5 ਵਾਰੀ। ਆਪਣੇ ਵਿੱਤ ਮੰਤਰੀ ਨੇ ਚੀਮਾ ਸਾਹਿਬ ਨੂੰ ਅਸੀਂ 3 ਵਾਰ ਮਿਲ ਚੁੱਕੇ ਹਾਂ ਇਸ ਮੁੱਦੇ ਤੇ, ਪਰ ਕੋਈ ਠੋਸ ਨਹੀਂ ਆਇਆ। ਇਸੇ ਤਰ੍ਹਾਂ ਤੇ ਇਹ ਲੱਗਦਾ ਅਸੀਂ ਤਾਂ ਇਹ ਮਤਲਬ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੇ 900,000 ਲੋਕ ਨੇ, ਇਹਨਾਂ ਦਾ ਮਾਮਲਾ ਸਾਨੂੰ ਐਂ ਲੱਗਦਾ ਹੈ ਕਿ ਜੇ ਅਗਰ ਇਹ ਮਾਮਲਾ CM ਸਾਹਿਬ ਦੇ ਧਿਆਨ 'ਚ ਪਹੁੰਚੇ ਤਾਂ ਉੱਥੇ ਸ਼ਾਇਦ ਹੱਲ ਹੋ ਸਕਦਾ। ਸਾਨੂੰ ਉੱਥੇ ਯਕੀਨ ਹੈ। CM ਦੇ ਸਾਹਿਬ ਦੇ ਹਜੇ ਧਿਆਨ ਦੇ ਵਿੱਚ ਇਹ ਹੈ ਨਹੀਂ ਮਾਮਲਾ, ਪਰ ਅਸੀਂ ਉਹਨਾਂ ਦੇ OSD ਨਾਲ ਰਾਬਤਾ ਕੀਤਾ ਸੀ, ਅਸੀਂ ਮਿਲਣ ਵੀ ਗਏ ਸੀ। ਉਹਦੇ ਸਾਡੀ ਅਪਾਇੰਟਮੈਂਟ ਗਲਤ ਹੋ ਗਈ, ਤੇ ਉਸ ਤੋਂ ਬਾਅਦ ਸਾਨੂੰ ਕੋਈ ਟਾਈਮ ਮਿਲਿਆ ਨਹੀਂ ਜੀ। ਤੇ ਜੇ ਅਸੀਂ ਜਿਹੜਾ ਤੁਸੀਂ ਗੱਲਬਾਤ ਕਰੀ ਆ ਕਿਸੇ MLA ਦੇ ਨਾਲ ਜਾਂ ਕਿਸੇ ਨਾਲ ਹੋਰ, ਕਿੰਨੇ ਕੁ ਵਾਰ ਮਿਲ ਚੁੱਕੇ ਹੋ ਕੁਲਵੰਤ ਪੰਡੋਰੀ ਜੀ ਨੂੰ ਜਾਂ DC ਸਾਹਿਬ ਨੂੰ? ਕਿੰਨੇ ਕੁ ਵਾਰ ਮਿਲ ਚੁੱਕੇ ਹੋ? ਕੁਲਵੰਤ ਪੰਡੋਰੀ ਅਸੀਂ ਘੱਟੋ ਘੱਟ 40-50 ਵਾਰ ਮਿਲ ਚੁੱਕੇ ਹਾਂ। ਇੱਥੇ ਵੀ ਆ ਚੁੱਕੇ ਨੇ ਉਹ ਸਾਡੇ ਪਿੰਡ ਦੇ ਵਿੱਚ ਇਸ ਮਾਮਲੇ ਤੇ ਜੀ। ਤੇ ਪਰ ਕਿਤੇ ਨਾ ਕਿਤੇ ਐਂ ਕਰ ਇਹਨਾਂ ਦੀ ਆਵਾਜ਼, ਇਹਨਾਂ ਦੀ ਗੱਲ ਨੂੰ ਵੀ ਦੱਬੇ ਹੀ ਜਾ ਰਿਹਾ, ਇਹਨਾਂ ਦੀ ਸੁਣੀ ਨਹੀਂ ਜਾ ਰਹੀ ਉੱਪਰ। ਇਹਨਾਂ ਨੇ ਤਾਂ ਫੋਨ ਤੇ ਅਕਸਰ ਗੱਲ ਹੁੰਦੀ ਹੈ ਇਸ ਮਸਲੇ ਨੂੰ ਲੈ ਕੇ, ਜਾਂ ਹੁੰਦੀ ਵੀ ਨਹੀਂ ਹੈਗੀ? ਕਈ ਵਾਰੀ ਮੈਂ ਸਾਡੇ MLA ਨੇ ਕੁਲਵੰਤ ਪੰਡੋਰੀ ਜੀ, ਇਹਨਾਂ ਦੀ ਮੈਂ ਗੱਲ ਵੀ ਕਰਵਾਈ ਹੈ। ਇਹ ਬਹੁਤ ਗੁੱਸੇ ਨਾਲ ਅਧਿਕਾਰੀਆਂ ਨੂੰ ਬੋਲਦੇ ਨੇ, ਯਾਰ ਇਹ ਮਾਮਲਾ ਹਜੇ ਤੱਕ ਮੇਰਾ ਕਿਉਂ ਸੋਲਵ ਨਹੀਂ ਹੋਇਆ। ਤੇ ਉਹ ਤੋਂ ਮਤਲਬ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੁਝ ਕਰਨਾ ਚਾਹੁੰਦੇ ਆ, ਪਰ ਇਹਨਾਂ ਦੀ ਅੱਗੇ ਸੁਣੀ ਨਹੀਂ ਜਾ ਰਹੀ। ਬਿਲਕੁਲ, ਤਾਂ ਅਸੀਂ ਕੋਸ਼ਿਸ਼ ਕਰਾਂਗੇ। ਮੇਰੇ ਕੋਲ ਨੰਬਰ ਆ ਕੁਲਵੰਤ ਪੰਡੋਰੀ ਜੀ, ਜਿਹੜੇ ਕਿ MLA ਸਾਹਿਬ ਨੇ ਇੱਥੋਂ ਦੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਸ ਦਾ ਹੱਲ ਕਿਉਂ ਨਹੀਂ ਹੋ ਰਿਹਾ। ਪਿਛਲੀ ਫਰਵਰੀ ਤੋਂ ਇਹ ਜਿਹੜਾ ਕੇਸ ਆ ਉਹ ਲਟਕ ਰਿਹਾ, ਪਿਛਲੀ ਫਰਵਰੀ ਤੋਂ ਹੀ ਲਟਕ ਰਿਹਾ ਨਾ। ਫਰਵਰੀ 2022 ਤੋਂ ਇਹਦੇ 24 ਫਰਵਰੀ ਨੂੰ ਪਰਚਾ ਹੋਇਆ ਸੀ ਸੈਕਟਰੀ ਦੇ ਉੱਪਰ। ਉਦੋਂ ਤੋਂ ਹੀ ਇਹ ਕੰਮ ਮਤਲਬ ਧੀਮੀ ਗਤੀ ਚੱਲ ਰਿਹਾ। ਜਿਹੜਾ AR ਵਧੀਆ ਮਤਲਬ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ, ਉਹਨੂੰ ਬਦਲ ਦਿੱਤਾ ਗਿਆ। ਇੱਥੇ ਇੱਕ ਭ੍ਰਸ਼ਟ AR ਹੈ ਹਰਜੀਤ ਸਿੰਘ, ਜਿਹੜਾ ਕਿ ਸੈਕਟਰੀ ਪਰਿਵਾਰ ਨਾਲ ਪਹਿਲਾਂ ਤੋਂ ਹੀ ਸੰਬੰਧ ਰੱਖਦਾ। ਉਹਦੇ ਪਿਤਾ ਆਡੀਟਰ ਸੀਗੇ ਇੱਥੇ, ਉਹ ਵੀ ਮਤਲਬ ਇਹਨਾਂ ਨਾਲ ਪੱਕਾ ਤਾਲਮੇਲ ਸੀਗਾ ਪਰਿਵਾਰ ਨਾਲ। ਉਹਦਾ ਹੀ ਬੇਟਾ, ਉਹਨਾਂ ਨੂੰ ਤਰਸ ਦੇ ਆਧਾਰ 'ਤੇ ਉਹ ਬੇਟੇ ਨੂੰ AR ਦੀ ਨੌਕਰੀ ਮਿਲੀ ਹੋਈ ਹੈ, ਉਹ ਹੈ। ਤੇ ਇੱਕ ਇਹਨਾਂ ਦਾ ਜਿਹੜਾ ਪਰਿਵਾਰ ਹੈ, ਉਹ ਅਸੀਂ ਮੂਹਰੇ ਆਗੂ ਲੱਗੇ ਹਾਂ, ਸਾਡੀ ਜਾਨ ਨੂੰ ਖਤਰਾ। ਰਾਤ ਨੂੰ ਸ਼ਰੇਆਮ 11-11 12-12 ਵਜੇ ਪਿੰਡ ਦੇ ਵਿੱਚ ਇਹ ਖੁੰਖਾਰ ਹਥਿਆਰ, ਮਾਰੂ ਹਥਿਆਰ ਲੈ ਕੇ ਸਾਡੇ ਘਰਾਂ ਦੇ ਆਲੇ ਦੁਆਲੇ ਇਹ ਘੁੰਮਦੇ ਨੇ। ਉਹਦੀਆਂ ਸਾਡੇ ਕੋਲੇ CCTV ਫੋਟੋਜ਼ ਵੀ ਹੈ। ਅਸੀਂ ਪੁਲਿਸ ਨੂੰ ਵੀ ਬਿਆਨ ਦਿੱਤੇ ਆ ਉਹਦੇ। ਕੁਝ ਦਿਨਾਂ ਪਹਿਲਾਂ ਇਹਨਾਂ ਨੇ ਅਸੀਂ ਇਹ ਠੱਗੀ ਦੇ, ਸੈਕਟਰੀ ਦੇ ਇਸ ਤਰ੍ਹਾਂ ਦੇ ਪੋਸਟਰ ਲਾਏ ਸੀਗੇ ਪਿੰਡ ਦੇ ਵਿੱਚ। ਇਹਨਾਂ ਨੇ ਰਾਤ ਨੂੰ ਸ਼ਰੇਆਮ ਉਤਾਰੇ, ਜਿਹੜਿਆਂ ਦੇ ਬਾਏ ਨਿੰਮ ਰਿਪੋਰਟ ਵੀ ਕੀਤੀ ਹੈ ਪੁਲਿਸ ਕੋਲੇ, ਪਰ ਪੁਲਿਸ ਕਹਿ ਰਹੀ ਹੈ ਕਿ ਇਹ ਅਸੀਂ DA ਸਾਹਿਬ ਕੋਲੇ ਭੇਜਾਂਗੇ, ਉਹ ਕੀ ਕਾਰਵਾਈ ਕਰਦੇ ਨੇ। ਤੇ ਪਤਾ ਹੀ ਨਹੀਂ ਸਾਨੂੰ ਤਾਂ ਹਜੇ ਵੀ ਕੀ ਹੋ ਰਿਹਾ। ਲੋਕਾਂ ਦੀ ਸੁਣੀ ਨਹੀਂ ਜਾ ਰਹੀ। 900,000 ਮੈਂਬਰ ਹੈ। ਸਾਨੂੰ ਤਾਂ ਹੁਣ ਚਾਹੇ ਕੁਛ ਧਮਕੀਆਂ ਮਿਲਣ, ਚਾਹੇ ਅਸੀਂ ਮੂਹਰੇ ਲੱਗ ਚੁੱਕੇ ਹਾਂ। ਅਸੀਂ ਤਾਂ ਹੁਣ ਇਹ ਕੇਸ, ਜਾਂ ਤਾਂ ਸਾਡੀ ਜ਼ਿੰਦਗੀ ਨਿਬੜ ਜੂ, ਜਾਂ ਅਸੀਂ ਇਹ ਕੇਸ ਨਿਬੇੜ ਕੇ ਛੱਡਾਂਗੇ। ਹੁਣ ਚਾਹੇ ਸਾਨੂੰ ਕੋਈ ਵੀ ਕਿੰਨਾ ਵੀ ਇਲਜ਼ਾਮ ਲਾਈ ਜਾਣ,
ਅਸੀਂ ਇਹ ਚੀਜ਼ ਨੂੰ ਮਤਲਬ ਹੁਣ ਪਿੱਛੇ ਨਹੀਂ ਹਟਾਂਗੇ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੁਲਦੀਪ, ਇੱਕ ਵਾਰ ਆ ਪੋਸਟਰਾਂ ਦੀ ਤਸਵੀਰ ਦਿਖਾ ਦਿਓ, ਉਸ ਤੋਂ ਬਾਅਦ ਅਸੀਂ ਐਮਐਲਏ ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਦੇ ਵਿੱਚ ਖੜੇ ਆ, ਤਾਂ ਲੋਕਾਂ ਦੀ ਸੱਥ ਦੇ ਵਿੱਚ ਖੜੇ ਆ, ਜਿਹੜੀ ਸੱਥ ਦੇ ਵਿੱਚੋਂ ਸਰਕਾਰ ਚੱਲਣ ਦੀ ਗੱਲ ਹੋਈ ਸੀ, ਤਾਂ ਉਸੇ ਸੱਥ ਦੇ ਵਿੱਚ ਹੀ ਖੜੇ ਆ। ਸੋ ਇੱਕ ਵਾਰ ਅਸੀਂ ਫੋਨ ਲਾ ਕੇ ਦੇਖਦੇ ਹਾਂ, ਜੇਕਰ ਫੋਨ ਚੁੱਕ ਲਿਆ ਤਾਂ ਇਸ ਮਸਲੇ ਤੇ ਜ਼ਰੂਰ ਗੱਲ ਕਰਾਂਗੇ। ਕੁਲਦੀਪ, ਇਹ ਤਸਵੀਰ ਦਿਖਾ ਦੇ ਫੋਨ ਦੀ, ਐਮਐਲਏ ਸਾਹਿਬ ਦਾ ਨੰਬਰ ਆ ਇਹ। ਪੰਡੋਰੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਸਿੰਘ ਢਿੱਲੋਂ ਬੋਲਦਾ ਜੀ, ਇੰਡੋਜ਼ ਟੀਵੀ ਆਸਟ੍ਰੇਲੀਆ ਤੋਂ ਪੱਤਰਕਾਰ। ਹਾਂਜੀ ਹਾਂਜੀ। ਪੰਡੋਰੀ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਹੋ ਲੈਣ ਤੇ ਇੱਥੇ ਪੱਖੋ ਕੇ ਪਿੰਡ ਵਿੱਚ ਅਸੀਂ ਪਹੁੰਚੇ ਸੀ। ਇੱਥੇ ਕਾਫੀ ਵੱਡਾ ਮਸਲਾ ਲੋਕਾਂ ਨੇ ਦੱਸਿਆਗਾ, ਉਸ ਦਾ ਹੱਲ ਹੋਇਆ ਜਾਂ ਕੋਈ ਗੱਲਬਾਤ ਹੋਈ ਆ ਪਿੰਡ ਦੇ ਲੋਕਾਂ ਨਾਲ? ਵੀਰੇ ਮੈਂ ਪਹਿਲਾਂ ਤਾਂ ਦੇਸ਼ ਉਦਘਾਟਨ ਕਰਨ ਲੱਗਿਆ, ਬਿਲਕੁਲ ਹੋ ਗਿਆ, ਕੋਈ ਡਾਕਟਰ ਨਹੀਂ ਜਾਂਦਾ, ਡਾਕਟਰ ਵਾਪਸ ਆ ਜਾਊਗਾ। ਨਹੀਂ ਜੀ, ਡਾਕਟਰ ਵਾਲਾ ਮਸਲਾ ਨਹੀਂ ਜੀ, ਇਹ ਸਟੈਟੀ ਦਾ ਮਸਲਾ ਜੀ। ਇੱਥੇ ਸਟੈਟੀ ਵਾਲਾ ਜਿਹੜਾ ਘਪਲਾ ਹੋਇਆ ਜੀ ਬਾਈ, ਉਹ ਪਾਇਆ ਉਹਨਾਂ ਨੇ, ਜਿਹੜੀ ਮੰਗ ਕਰੀ ਹੈ ਨਾ ਰੁਪਿੰਦਰ ਸਿੰਘ ਦੀ, ਉਹ ਵਾਪਸ ਆ ਜਾਊਗਾ ਇੱਥੇ ਜੀ। ਹਾਂ, ਤੇ ਜਿਹੜੇ ਇਹ ਲੋਕ ਦੱਸ ਰਹੇ ਨੇ ਸਾਡੇ, ਕਹਿੰਦੇ ਵੀ ਪੈਸੇ ਨੇ ਜਿਹੜੇ ਉਹ ਗਵਨ ਹੋ ਗਏ ਨੇ, ਉਹਨਾਂ ਦਾ ਵੀ ਕੋਈ ਹੱਲ ਹੋਊਗਾ ਜੀ? ਬਾਈ ਉਹ ਤਾਂ ਦੇਖੋ ਜਾਂਚ ਚੱਲਦੀ ਆ ਕਿ ਕਿਹਦੇ ਘਰੇ ਕਿਵੇਂ ਨਿਕਲਿਆ, ਉਹਦਾ ਇਹਨਾਂ ਨੇ ਕੱਢਿਆ ਨਾ ਜੀ। ਬਿਲਕੁਲ ਹੱਲ ਕਰੂਗੀ ਸਰਕਾਰ। ਬਿਲਕੁਲ ਜੀ, ਹਾਂਜੀ, ਸ਼ੁਕਰੀਆ ਜੀ। ਤਾਂ ਅਸੀਂ ਐਮਐਲਏ ਕੁਲਵੰਤ ਸਿੰਘ ਪੰਡੋਰੀ ਦੇ ਨਾਲ ਅਸੀਂ ਗੱਲਬਾਤ ਕਰੀ ਆ, ਤਾਂ ਉਹਨਾਂ ਨੇ ਫੋਨ ਚੁੱਕਿਆ, ਤਾਂ ਉਹਨਾਂ ਨੇ ਕਿਹਾਗਾ ਕਿ ਇਸ ਦਾ ਜਿਹੜਾ ਹੱਲ ਆ ਉਹ ਜਾਂਚ ਦੇ ਆਧਾਰ ਤੇ ਹੋਏਗਾ। ਤਾਂ ਜਾਂਚ ਆ ਜਿਹੜੀ ਉਹ ਹਜੇ ਜਾਰੀ ਆ, ਤਾਂ ਦੇਖਦੇ ਆ ਕਿ ਕਦੋਂ ਤੱਕ ਇਹਨਾਂ ਲੋਕਾਂ ਦਾ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਦੀ ਆ, ਕਦੋਂ ਤੱਕ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਮੁਲਾਕਾਤ ਆ ਉਹ ਸਰਕਾਰ ਦੇ ਨਾਲ ਹੁੰਦੀ ਆ, ਜਾਂ ਇਹਨਾਂ ਦੇ ਪੈਸੇ ਨੇ ਜਿਹੜੇ ਸਟੈਟੀ ਵੱਲ ਵੱਧਦੇ ਨੇ, ਸਟੈਟੀ ਵਾਲੇ ਇਹਨਾਂ ਨੂੰ ਦਿੰਦੇ ਨੇ, ਜਾਂ ਸਟੈਟੀ ਇਹਨਾਂ ਵੱਲ ਕੱਢਦੀ ਆ। ਤਾਂ ਇਹ ਜਾਂਚ ਦਾ ਵਿਸ਼ਾ ਗਾ। ਪੰਡੋਰੀ ਸਾਹਿਬ ਨੇ ਦੱਸਿਆ ਬਾਈ, ਜਾਂਚ ਦਾ ਵਿਸ਼ਾ ਦੱਸਿਆ ਗਿਆ ਗਾ। ਹਾਂ, ਜਾਂਚ ਚੱਲ ਰਹੀ ਹੈ, ਪਰ ਜਾਂਚ ਅਜੇ ਬਿਲਕੁਲ ਹੀ ਲਟਕ ਰਹੀ ਹੈ। ਅਸੀਂ ਏਆਰ ਨੂੰ ਵੀ ਫੋਨ ਕਰਦੇ ਹਾਂ, ਉਹ ਤਾਂ ਜੀ ਸੁਸਾਇਟੀਆਂ ਦੀ ਐਮਬੀ ਹੋ ਰਹੀ ਹੈ, ਮੇਰੇ ਕੋਲੇ ਸਟਾਫ ਹੀ ਇੰਨਾ ਹੈ। ਮਤਲਬ ਜਿਹੜੇ ਏਆਰ ਨੇ ਮੌਜੂਦਾ, ਇਹ ਕੁਝ ਕਰਕੇ ਨਹੀਂ ਖੁਸ਼, ਕਿਉਂਕਿ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਫਸ ਰਹੇ, ਜਿਨ੍ਹਾਂ ਨੇ ਆਡਿਟ ਕੀਤਾ। ਆਡਿਟ ਵਾਲੇ ਹਜੇ ਹੁਣ ਪਹਿਲਾਂ ਸਾਨੂੰ 31 ਜਨਵਰੀ ਦਿੱਤੀ ਸੀ, ਹੁਣ 15 ਦਿਨ ਹੋਰ ਲੈ ਗਏ। ਕਹਿੰਦੇ ਜੀ ਇਹ ਤਾਂ ਕਪੜਾ ਵਾਲਾ ਜੀ, ਕਿਤੋਂ ਖੰਡ ਆਈ ਆ ਉੱਥੇ ਫੀਡ ਪਾਈ ਪਈ ਹੈ ਜੀ, ਜਿੱਥੋਂ ਫੀਡ ਆਈ ਆ ਉੱਥੇ ਘਿਓ ਪਾਇਆ ਪਿਆ, ਜਿੱਥੋਂ ਘਿਓ ਆਈ ਆ ਉੱਥੇ ਚਾਹ ਪੱਤੀ ਪਾਈ ਪਈ ਹੈ। ਇਹ ਬਿੱਲ ਹੀ ਨਹੀਂ ਕਲੀਅਰ ਹੋ ਰਹੇ, ਵੀ ਸਾਨੂੰ ਥੋੜ੍ਹਾ ਟਾਈਮ ਹੋਰ ਚਾਹੀਦਾ। ਅਸੀਂ ਉਹਨਾਂ ਨੂੰ ਟਾਈਮ ਵੀ ਦੇ ਰਹੇ ਹਾਂ, ਪਰ ਸਾਨੂੰ ਇਹ ਲੱਗਦਾ ਹੈ ਕਿ ਜਿੱਥੇ ਇੱਥੇ ਇੱਕ ਪ੍ਰਸ਼ਾਸਕ ਲੱਗਿਆ ਸੀ 1 ਸਾਲ ਲਈ, ਨਵੀਨ ਗੋਇਲ, ਉਹਨਾਂ ਦੇ ਮਹਿਕਮੇ ਦਾ ਇੰਸਪੈਕਟਰ ਸੀ, ਉਹ ਤੇ ਆਲਰੇਡੀ 2 ਪਰਚੇ ਨੇ ਪਹਿਲਾਂ ਹੀ। ਅਸੀਂ ਉਸ ਮਸਲੇ ਤੇ ਕਈ ਵਾਰੀ ਇਹਨਾਂ ਨੂੰ ਕਿਹਾ ਵੀ ਉਹ ਪ੍ਰਸ਼ਾਸਕ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਜਾ ਰਿਹਾ। ਸਾਡੇ ਜਿਹੜੀ ਕਮੇਟੀ ਸੀਗੀ ਇੱਕ ਵਿਚਕਾਰਲੀ, ਉਹਦੀਆਂ ਜ਼ਮੀਨਾਂ ਤਾਂ ਇਹਨਾਂ ਨੇ ਤੁਰੰਤ ਅਟੈਚ ਕਰਤੀਆਂ, ਪਰ ਆਪਦੇ ਹਜੇ ਕਿਸੇ ਮੁਲਾਜ਼ਮ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਡੇ ਮੈਂਬਰਾਂ ਦੀਆਂ, ਜਿਹੜੇ ਅਨਪੜ੍ਹ ਮੈਂਬਰ ਹੁੰਦੇ ਆ, ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈਗਾ, ਉਹਨਾਂ ਦੀਆਂ ਤਾਂ ਜ਼ਮੀਨਾਂ ਇਹਨਾਂ ਨੇ ਅਟੈਚ ਕਰਤੀਆਂ। ਉਹਨਾਂ ਦਾ ਅਟੈਚ ਕਰਨ ਦਾ ਕੋਈ ਮਤਲਬ ਨਹੀਂ ਸੀ ਬਣਦਾ, ਜਦ ਕਿ ਉਹਨਾਂ ਨੂੰ ਨਹੀਂ ਇੰਨਾ ਪਤਾ ਹੁੰਦਾ। ਸੈਕਟਰੀ ਕੋਲੇ 2 ਕਾਰਵਾਈ ਰਜਿਸਟਰ ਸੀਗੇ, ਇੱਕ ਤੇ ਮਤਾ ਤਾਂ ਕਿਤੇ ਉਹਨੇ ਕਮੇਟੀ ਤੋਂ ਪਵਾਇਆ ਹੀ ਨਹੀਂ ਹੈਗਾ, ਸੈਕਟਰੀ ਨੇ ਆਪ ਹੀ ਮਤੇ ਪਾਉਣੇ, ਸਾਰੇ ਜਾਲੀ ਸਾਈਨ। ਇੰਨੀਆਂ ਜਿੱਦਾਂ CIA ਨੇ ਤੋਂ ਕੈਪਚਰ ਕੀਤਾ ਹੈ, ਉਹਦੇ ਕੋਲੇ ਘੱਟੋ ਘੱਟ 5 ਕਿਲੋ ਮੋਹਰਾਂ ਹੋਣਗੀਆਂ ਇੱਥੇ। ਹਰ ਇੱਕ ਬੰਦੇ ਦੀ ਮੋਹਰ, DC ਤੱਕ ਸਭ, ਹਰ ਮਹਿਕਮੇ ਦੀ ਉਹਦੇ ਕੋਲੇ ਮੋਹਰ ਸੀ। ਜਿੰਨੇ ਵੀ ਲੋਨ ਕਰਦਾ ਸੀ ਬੈਂਕਾਂ ਬੁੰਕਾਂ ਦੇ, ਸਭ ਆਪਦੇ ਕੋਲੇ। ਖਾਤਿਆਂ ਦੇ ਵਿੱਚ ਖਾਤੇ ਜਿਵੇਂ ਕ੍ਰਿਪਕੋ ਦਾ ਹੁੰਦਾ ਜਾਂ ਇਫਕੋ ਦਾ ਹੁੰਦਾ, ਤੇ ਅੱਗੇ ਬੈਂਕ ਦੇ ਵਿੱਚ ਬੈਂਕ ਮੈਨੇਜਰ ਕਹਿ ਰਿਹਾ ਕਿ ਅਸੀਂ ਤਾਂ ਫਰਮ ਦੇ ਨਾਂ ਤੇ ਖਾਤਾ ਹੁੰਦਾ। ਵੀਰੇ, ਫਰਮ ਦਾ ਖਾਤਾ ਹੋ ਗਿਆ, ਪਰ ਖਾਤੇ ਇਹਦੇ ਨਿੱਜੀ ਭਤੀਜੇ ਦੇ ਜਤਿੰਦਰ ਸਿੰਘ, ਜੋ ਕਿ ਭਗੌੜਾ ਹੈ, ਤੇ ਇਹਦੀ ਘਰਵਾਲੀ ਨਾਂ ਗੁਰਮੀਤ ਕੌਰ ਦੇ ਨਾਂ ਤੇ। ਉਹ ਵੀ ਇਹਨਾਂ ਦੀ PO ਦੀ ਕਾਰਵਾਈ ਚੱਲ ਰਹੀ ਨੇ, ਉਹਨਾਂ ਨੂੰ ਵੀ ਛੇਤੀ ਭਗੌੜਾ ਕਰਾਰ ਦਿੱਤਾ ਜਾਊਗਾ। ਦੋਨਾਂ ਦੇ ਉੱਪਰ ਉਹ ਵੀ ਨਾਮਜ਼ਦ ਨੇ, ਇਹਦਾ ਭਤੀਜਾ ਤੇ ਇਹਦੀ ਘਰਵਾਲੀ ਵੀ। ਇੱਕ ਮੈਨੇਜਰ ਜੇਲ੍ਹ ਦੇ ਵਿੱਚ ਨੇ, ਹਜੇ ਉਹਨਾਂ ਦੀ ਪਰੋਲ ਮਤਲਬ ਜ਼ਮਾਨਤ ਨਹੀਂ ਹੋਈ ਹੈ। ਇੱਕ ਮੈਨੇਜਰ ਇਸ ਮਾਮਲੇ ਦੇ ਵਿੱਚ ਸੁਸਾਈਡ ਕਰ ਗਏ। 2 ਬੈਂਕ ਮੈਨੇਜਰ ਵੀ ਸ਼ਾਮਲ ਨੇ, ਤੇ ਹਜੇ ਹੋਰ ਵੀ ਸਾਡਾ ਇਹ ਹੈ ਕਿ ਜਿਹੜੇ ਹੋਰ ਸ਼ਾਮਲ ਹੈ, ਇਹਨਾਂ ਦੇ ਮੁਲਾਜ਼ਮ ਹੈ, ਚਾਹੇ ਕੋਈ ਵੀ ਹੈ, ਉਹਨਾਂ ਤੇ ਕਾਰਵਾਈ ਮਹਿਕਮਾ ਕਿਉਂ ਨਹੀਂ ਕਰਦਾ। ਮਹਿਕਮਾ ਇਸੇ ਕਰਕੇ ਹੀ ਮਤਲਬ ਜਾਂਚ ਨੂੰ ਸਲੋ ਕਰ ਰਿਹਾ ਕਿ ਸਾਡੇ ਮੁਲਾਜ਼ਮ ਨਾ ਫਸਣ। ਇਹ ਪੈਸਾ ਇਹਨਾਂ ਦੇ ਕਿਸਾਨਾਂ ਉੱਪਰ ਹੀ ਪਾਇਆ ਜਾਵੇ, ਕਮੇਟੀਆਂ ਉੱਪਰ ਹੀ ਪਾਇਆ ਜਾਵੇ। ਕਮੇਟੀਆਂ ਦੀ ਜ਼ਮੀਨ ਅਟੈਚ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਜੇ ਕਮੇਟੀਆਂ ਦੀ, ਅਸੀਂ ਕਹਿੰਦੇ ਹਾਂ ਵੀ ਜੇ ਕਮੇਟੀਆਂ ਉਸ ਦਾਇਰੇ 'ਚ ਆਉਂਦੀਆਂ ਨੇ, ਤਾਂ ਆਪਣੇ ਮੁਲਾਜ਼ਮਾਂ ਦੀ ਵੀ ਪ੍ਰਾਪਰਟੀ ਕਿਉਂ ਨਹੀਂ ਅਟੈਚ ਕਰਦੇ ਜੀ? ਜਿਹੜੀਆਂ ਤੁਸੀਂ ਇੱਥੇ ਗੱਲਾਂ ਕਰ ਰਹੇ ਹੋ, ਕਿ ਇਹ ਗੱਲਾਂ ਜੇਕਰ ਕੱਲ੍ਹ ਨੂੰ ਜਾਂਚ ਦੇ ਵਿੱਚ ਝੂਠੀਆਂ ਨਿਕਲਦੀਆਂ ਤਾਂ ਫਿਰ ਕੀ ਹੋ ਸਕਦਾ ਗਾ? ਕਿਉਂਕਿ ਤੁਸੀਂ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਹੋ, ਕੈਮਰੇ ਦੇ ਸਾਹਮਣੇ ਔਨ ਰਿਕਾਰਡ ਗੱਲਾਂ ਹੋ ਰਹੀਆਂ ਨੇ। ਜੇਕਰ ਇਹ ਜਾਂਚ ਕੱਲ੍ਹ ਨੂੰ ਜਾਂਚ ਦੇ ਵਿੱਚ ਇਹ ਬੰਦਾ ਜਿਨ੍ਹਾਂ ਦਾ ਤੁਸੀਂ ਮੁਰਦਾਬਾਦ ਲਿਖਿਆ ਹੋਇਆ, ਗੁਰਚਰਨ ਸਿੰਘ ਸੈਕਟਰੀ, ਜੇਕਰ ਇਹ ਸੱਚੇ ਨਿਕਲਦੇ ਨੇ ਜਾਂਚ ਦੇ ਵਿੱਚ, ਤਾਂ ਫਿਰ ਕੀ ਹੋ ਸਕਦਾ ਗਾ? ਕਿਹੜੇ ਹਿਸਾਬ ਨਾਲ ਸੱਚੇ ਨਿਕਲਣਗੇ? ਜਿਹੜੇ ਇੱਥੇ ਰਿਕਾਰਡ ਔਨ ਰਿਕਾਰਡ ਬਿੱਲ ਪਏ ਨੇ,
ਬਿੱਲ ਕਿਸੇ ਫਰਮ ਕੋਲੋਂ ਕਾਸੇ ਦਾ ਆਇਆ ਉਹ ਚੀਜ਼ ਆਈ ਹੋਈ ਨਹੀਂ। ਜਿਵੇਂ ਹੁਣ ਇਹਨਾਂ ਨੇ ਆਡੀਟਰ ਵਾਲਿਆਂ ਨੇ ਕੁਛ ਦੇਰ ਪਹਿਲਾਂ ਬੇਰਕਾ ਤੋਂ ਪਤਾ ਕਰਿਆ, ਬੇਰਕਾ ਤੋਂ ਆਇਆ ਤਾਂ ਟੋਟਲ ਸਮਾਨ 50,000 ਰੁਪਏ ਦਾ ਤੇ ਪਾਇਆ ਕਈ ਲੱਖਾਂ ਦਾ ਪਿਆ ਬਿੱਲ ਉਹਨੂੰ। ਉਹ ਕਹਿੰਦੇ ਸਾਡੇ ਕੋਲ ਤਾਂ ਸਿਰਫ ਇੱਕੋ ਹੀ ਬਿੱਲ ਆਇਆ। ਤੇ ਜਿਵੇਂ ਕਣਕ ਦੇ ਨਾਲ ਕ੍ਰਿਪਕੋ ਦੇ ਉਹ ਕ੍ਰਿਪਕੋ ਉਹ ਫੀਡ 'ਚ ਬਿੱਲ ਆਏ ਪਏ ਨੇ। ਉਹ ਕ੍ਰਿਪਕੋ ਕਹਿੰਦੀ ਅਸੀਂ ਤਾਂ ਫੀਡ ਬਣਾਉਂਦੇ ਹੀ ਨਹੀਂ, ਅਸੀਂ ਤਾਂ ਸਿਰਫ ਬੀਜ ਵਗੈਰਾ ਤਿਆਰ ਕਰਦੇ ਹਾਂ, ਦਵਾਈਆਂ ਤਿਆਰ ਕਰਦੇ ਹਾਂ, ਅਸੀਂ ਤਾਂ ਫੀਡ ਬਣਾਉਂਦੇ ਹੀ ਨਹੀਂ। ਤੇ ਇਸ ਤਰ੍ਹਾਂ ਦੇ ਕਰਕੇ ਇਹ ਨਿਕਲ ਸਕਦਾ ਹੀ ਨਹੀਂ। ਜੇ ਜਾਂਚ ਸਹੀ ਹੋਵੇ ਤਾਂ ਇਹ ਬੰਦਾ ਨਿਕਲ ਸਕਦਾ ਹੀ ਨਹੀਂ। ਤੇ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਇੰਨੇ ਪਿੰਡ ਦੇ ਵਿੱਚ ਮੈਂ ਖੜ ਕੇ ਕਹਿਣਾ ਕਿ ਪਰ ਅਗਰ ਮੇਰੀ ਮਤਲਬ ਬੋਲਣੀ ਝੂਠ ਹੋਈ ਤਾਂ ਪ੍ਰਸ਼ਾਸਨ ਮੇਰੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕਦਾ ਹੈ। ਮੈਂ ਉਸ ਲਈ ਜ਼ਿੰਮੇਵਾਰ ਹੋਵਾਂਗਾ ਅਗਰ ਮੈਂ ਇਹ ਸੈਕਟਰੀ ਦੇ ਉੱਪਰ ਕੋਈ ਬਲੇਮ ਲਾ ਰਿਹਾ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰੀ ਆ, ਕਿਉਂਕਿ ਇੱਥੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਗੱਲ ਕੋਈ ਹੋਰ ਕਰਨ ਆਏ ਸੀ, ਪਰ ਇੱਥੇ ਜਦੋਂ ਪਿੰਡ ਦੇ ਵਿੱਚ ਪਹੁੰਚੇ ਤਾਂ ਮਸਲਾ ਕੋਈ ਹੋਰ ਨਿਕਲਿਆ। ਇਹ ਮਸਲਾ ਬਹੁਤ ਵੱਡਾ ਗਾ। ਆਮ ਲੋਕ ਨੇ ਜਿਹੜੇ ਉਹ ਕਹਿੰਦੇ ਅਸੀਂ ਠੱਗੀ ਦਾ ਸ਼ਿਕਾਰ ਹੋਏ ਹਾਂ, ਪਰ ਜਦੋਂ ਅਸੀਂ ਐਮਐਲਏ ਸਾਹਿਬ ਦੇ ਨਾਲ ਗੱਲ ਕਰੀ, ਹਲਕੇ ਦੇ ਵਿਧਾਇਕ ਦੇ ਨਾਲ ਗੱਲ ਕਰੀ, ਤਾਂ ਵਿਧਾਇਕ ਕਹਿੰਦੇ ਕਿ ਇਹ ਜਾਂਚ ਦਾ ਵਿਸ਼ਾ ਗਾ। ਜਦੋਂ ਹੀ ਜਾਂਚ ਪੂਰੀ ਹੁੰਦੀ ਆ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਪਿੰਡ ਦੇ ਵਿੱਚ ਦੁਬਾਰਾ ਆਇਆ ਜਾਵੇ। ਤੁਸੀਂ ਜੁੜੇ ਰਹਿਣਾ ਤਦ ਤੱਕ ਲਈ। ਇੰਡੋਰ ਸਟੀਲ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੁਣਨ ਦੇ ਵਿੱਚ ਆਇਆ ਕਿ ਇੱਥੋਂ ਦਾ ਸਟੈਟੀ ਦਾ ਜਿਹੜਾ ਸੈਕਟਰੀ ਸੀ ਉਸਨੇ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ। ਕਿਸੇ ਦੇ ਘਰੇ ਜਾਨਵਰ ਹੈ, ਕਿਸੇ ਦੇ ਘਰੇ ਨਹੀਂ ਹੈ, ਕਿਸੇ ਦੇ ਘਰੇ ਖੁਰਲੀ ਬਣੀ ਆ, ਕਿਸੇ ਦੇ ਘਰੇ ਨਹੀਂ ਬਣੀ, ਫਿਰ ਵੀ ਉਹ ਜਿਹੜੀ ਫੀਡ ਆ ਉਹ ਵੇਚੀ ਗਈ ਆ। ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਸੈਕਟਰੀ ਨੇ ਮਤਲਬ ਠੱਗੀ ਮਾਰੀ ਹੈ, ਜਿਹੜੀ 4 ਕਰੋੜ ਰੁਪਏ ਦੀ ਮਤਲਬ ਅੱਜ ਪ੍ਰੂਫ ਹੋ ਚੁੱਕੀ ਹੈ। ਉਹ ਫੀਡ ਤਾਂ ਹਰੇਕ ਨੂੰ ਫੀਡ ਤਾਂ ਕੋਈ ਬਖਸ਼ਿਆ ਹੀ ਨਹੀਂ, ਚਾਹੇ ਕਿਤੇ ਖੋਲਣੀ ਹੈਗੀ ਨਾ ਹੈਗੀ। ਬਈ ਤੁਸੀਂ ਤੁਹਾਡੇ ਘਰੇ ਵੀ ਫੀਡ ਗਈ ਆ? ਹਾਂਜੀ ਫੀਡ ਗਈ ਹੈ ਜੀ। ਮੇਰੇ ਨਾਲ ਘਪਲਾ ਹੋਇਆ ਗਾ, ਮੇਰੇ ਪਿਓ ਦੀ ਕਾਪੀ ਤੇ ਪੈਸੇ ਸੀਗੇ ਜੀ, ਮਾਫੀ ਆਈ ਵੀ ਹੈ 1,37,700 ਰੁਪਈਆ ਜੀ। ਬਜ਼ੁਰਗੋ ਤੁਹਾਡੇ ਗੱਲ ਕੀ ਪੈ ਗਿਆ? ਇੱਥੇ ਤੁਸੀਂ ਬੈਠੇ ਹੋ। 47,000 ਰੁਪਇਆ ਜੀ ਨਗਦ ਤੁਹਾਨੂੰ ਪਾਤਾ ਤੇ ਬਾਕੀ ਚੱਲਦੀ ਖੇਡ ਪਾਰਟੀ। ਕਿੰਨੇ ਦੇ ਕਰਜ਼ਾਈ ਹੋ ਗਏ? ਸਟੇਟੀ ਦੇ ਕਿੰਨੇ ਦੇ ਕਰਜ਼ਾਈ ਕਰਤਾ ਤੁਹਾਨੂੰ? 83,000। ਪਸ਼ੂ ਕਿੰਨੇ ਕੁ ਰੱਖੇ ਹੋਏ ਘਰੇ? ਪਸ਼ੂ ਤਾਂ ਕੱਲੀ ਗਾਂ ਸੀ ਮੇਰੇ ਕੋਲ, ਹੁਣ ਤਾਂ ਹੁਣ 2 ਹੋ ਗਈਆਂ। ਬੱਕਰੀ ਵੀ ਨਹੀਂ ਹੈਗੀ, ਫੀਡ ਤਾਂ ਮੈਨੂੰ ਪਾਤੀ 40,000 ਦੀ। ਅੱਛਾ। ਹਾਂ ਕੋਈ 35 ਸਾਲ ਹੋ ਗਏ ਮੇਰੇ ਕੋਲ ਕਹਿੰਦੇ ਪਸ਼ੂ ਆ ਇਹਦੇ। ਪਿੰਡ ਦਾ ਸੈਕਟਰੀ ਹੈ, ਉਹਨਾਂ ਨਾਲ ਗੱਲਬਾਤ ਨਹੀਂ ਹੋਈ? ਕਹਿੰਦੇ ਹੁੰਦੇ ਪਿੰਡ ਦਾ ਭਾਈਚਾਰਾ ਹੁੰਦਾ ਜਿਹੜਾ ਉੱਥੇ ਬੈਠ ਕੇ ਗੱਲਬਾਤ ਹੋ ਜਾਂਦੀ ਹੁੰਦੀ ਆ। ਕਮੇਟੀ ਮੈਂਬਰ ਆ ਅਸੀਂ, ਸਭ ਬਥੇਰਾ ਕੁਛ ਸਾਡੇ ਜਾਲੀ ਸਾਈਨ ਕਰਕੇ ਪੈਸੇ ਕਢਾ ਗਿਆ। ਸਾਡੀ ਕਮੇਟੀ ਦੇ ਸਾਈਨ ਜਾਲੀ ਕਰਕੇ ਮਤੇ ਪਾ ਕੇ ਖਾਲੀ ਕਰ ਗਿਆ ਸਾਰਾ ਕੁਛ। ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ ਤੇ ਇਸ ਦੇ ਨਾਲ ਹੀ ਪੂਰਾ ਬਕਾਇਆ ਲਿਖਿਆ ਹੋਇਆ। ਹਰ ਇੱਕ ਦੇ ਤੁਸੀਂ ਜਦੋਂ ਵੀ ਕੈਮਰੇ ਦੀ ਨਿਗਾਹ ਦੇ ਇਸ ਨੂੰ ਦੇਖੋਗੇ ਤਾਂ ਹਰ ਇੱਕ ਦੇ ਨਾਂ ਦੇ ਅੱਗੇ 40,000 ਤੋਂ ਘੱਟ ਕਿਸੇ ਦਾ ਵੀ ਕੋਈ ਬਕਾਇਆ ਨਹੀਂ ਰਹਿੰਦਾ ਹੋਣਾ। ਕੋਈ ਫੀਡ ਕੌਣ ਖਾ ਗਿਆ ਭਾਈ ਸਾਡੇ ਵੰਡੇ ਦੀ? ਪੁੱਛਿਆ ਹੁਣ ਸਾਨੂੰ ਕਹਿੰਦਾ ਪੈਸਾ ਕਹਿੰਦਾ ਐਂ ਚੱਲਦਾ। ਤੁਹਾਡੇ ਵੀ ਪੈਸੇ ਗਏ ਆ? ਹਾਂਜੀ ਸਾਡੇ 40,000 ਪਾਇਆ ਵਾ ਦੋਨਾਂ ਚਾਚੇ ਭਤੀਜੇ ਨੂੰ। ਕੱਲੀ ਫੀਡ ਦੀ ਪਾਇਆ ਸਾਰੇ ਪਿੰਡ? ਆ ਕੁਲਦੀਪ ਸਾਰੇ ਪਿੰਡ ਵਾਲਿਆਂ ਨੂੰ ਕੱਲੀ ਫੀਡ ਪਾਇਆ ਪੈਸੇ? ਹਣੇ ਬਣੀਏ ਬਾਕੀ ਕਾਂਗਰਸ ਦੀ ਸਰਕਾਰ ਵੇਲੇ ਆਈ ਸੀ, ਹੁਣ ਸਰਕਾਰ ਵੀ ਬਦਲ ਗਈ ਆ। ਇਮਾਨਦਾਰੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਆ ਗਈ ਆ। ਇਹਨਾਂ ਕੋਲ ਪਹੁੰਚ ਕਰੀ ਆ। ਕਿਹਨੂੰ ਪਾਇਆ? ਹੋਰ ਕਿਹਨੂੰ ਪਾਇਆ? ਜਿਹੜੇ ਮਰੇ ਵੇ ਅੱਜ 4 ਸਾਲ ਪਹਿਲਾਂ 5 ਸਾਲ ਦੇ ਉਹਨਾਂ ਨੂੰ ਪਾਈ ਪਈ ਫੀਡ। ਮੇਰੀ ਜੀ 1 ਲੱਖ ਦੀ ਮਾਫੀ ਆਈ ਸੀ, ਮੈਨੂੰ ਉਹ ਨਹੀਂ ਪਤਾ ਲੱਗਿਆ ਜੇ ਪਹਿਲਾਂ ਦੀ। ਉਦੋਂ ਬਾਅਦ ਜੀ ਮੈਨੂੰ 40,000 ਇਹਨੇ ਫੀਡ ਦਾ ਪਤਾ। ਬੁੜੀਆਂ ਨੇ ਪੰਜੀਰੀ ਲਾ ਕੇ ਖਾ ਲਈ, ਫਿਰ ਜਿਹੜੀ ਫੀਡ ਪਾਤੀ ਇੰਨੀ ਅਸੀਂ 2 ਲੱਖ ਰੁਪਏ ਅਸੀਂ ਇਹਨਾਂ ਤੋਂ ਲੈਣਾ। ਮੇਰਾ ਜਮਾ ਹੋਇਆ ਵਾ, ਇੱਥੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛੋ। ਕਈ ਵਾਰੀ ਅਸੀਂ ਪੁੱਛਿਆ ਵੀ ਆ, ਘਰ ਵੀ ਗਏ ਆ, ਸਾਨੂੰ ਗਾਲਾਂ ਪੈਂਦੀਆਂ ਘਰੋਂ ਵੀ ਇਹਨਾਂ ਤੇ ਜਾ ਕੇ, ਤੇ ਮੇਰੇ ਪੈਸੇ ਨਹੀਂ ਦਿੱਤੇ। ਮੈਂ ਤਾਂ ਇੰਨਾ ਕਹਿੰਦੀ ਵੀ ਮੇਰੇ ਪੈਸੇ ਦਿੱਤੇ। 2 ਕਮਰੇ ਆ ਮੇਰੇ, ਉਹ ਕੱਚੇ ਆ, ਵਾਲੇ ਆ, ਉਹ ਚੁੰਦੇ ਆ। ਇਹਨਾਂ ਨੇ ਪੈਸੇ ਨਹੀਂ ਮੈਨੂੰ ਦਿੱਤੇ। ਐਫਡੀ ਕਰਾ ਕੇ ਮੰਗਣ ਵੀ ਆਈ ਤਾਂ ਵੀ ਨਹੀਂ ਦਿੱਤੇ। ਘਰ ਜਾ ਕੇ ਦੇਖੋ ਛੱਤਾਂ ਚੁੰਦੀਆਂ। ਮੈਂ ਕਿੱਥੇ ਰਹੂੰਗੀ ਜਨਾਨੀ ਮਿੱਟੀ ਉੱਤੇ ਨਹੀਂ। ਮੈਂ ਲੀੜੇ ਵੀ ਮੈਨੂੰ ਲੋਕੀ ਦਿੰਦੇ, ਮੈਂ ਉਹਨਾਂ ਦੇ ਲੀੜੇ ਪਾ ਕੇ ਤੁਰੀ ਫਿਰਦੀ ਆ। ਸਲਾਈ ਨਹੀਂ ਹੁੰਦੀ ਸਾਡੀ। ਇੱਥੇ ਪੁੱਛ ਕੇ ਤੇ ਇਦਾਂ ਹੀ ਕੰਪਿਊਟਰ ਬਣਾ ਲੈ, ਇੱਦਾਂ ਹੀ ਲੈ ਕੇ ਚੱਲ ਜਾਂਦੇ ਆ। ਇੱਥੇ ਰੋ ਪੀ ਕੇ ਜਾ ਕੇ ਕਿਸੇ ਨੇ ਕਹਿੰਦੀ ਸਾਬਣ ਲੈ ਦਿਓ, ਕਿਸੇ ਨੂੰ ਕੁਛ ਕਹਿੰਦੀ ਆ। ਮੇਰੇ ਕੋਈ ਨਹੀਂ ਸੁਣਦਾ ਹੈਗਾ ਨਾ। ਉਹ ਦਿੰਦੇ ਪੈਸੇ, ਘਰ ਜਾਂਦੇ ਤਾਂ ਗਾਲਾਂ ਪੈਂਦੀਆਂ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ।
ਤਾਂ ਅੱਜ ਅਸੀਂ ਇੱਕ ਅਹਿਮ ਤੇ ਖਾਸ ਜਿਹੜੀ ਕਿ ਮੁਲਾਕਾਤ ਆ ਲੈ ਕੇ ਤੁਹਾਡੇ ਰੂਬਰੂ ਹੋਏ ਆ। ਪਿੰਡ ਪੱਖੋ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਅਸੀਂ। ਹਲਕਾ ਮਹਿਲ ਕਲਾਂ ਪੈ ਜਾਂਦਾ। ਜਿਵੇਂ ਪਿਛਲੇ ਦਿਨੀ ਕਾਫੀ ਰੌਲਾ ਚੱਲਿਆ ਭਦੌੜ ਹਲਕੇ ਦਾ ਕਿ ਜਗ੍ਹਾ ਦੇ ਉੱਪਰ ਮੁਹੱਲਾ ਕਲੀਨਿਕ ਬਣ ਗਏ ਨੇ, ਸਰਕਾਰੀ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਤਸਵੀਰ ਆ ਉਸ ਨੂੰ ਲਗਾ ਦਿੱਤਾ ਗਿਆ। ਤਾਂ ਇਸੇ ਤੇ ਚੱਲਦਿਆਂ ਅਸੀਂ ਵੀ ਸੋਚਿਆ ਕਿ ਪਿੰਡਾਂ ਦਾ ਦੌਰਾ ਕੀਤਾ ਜਾਵੇ ਕਿ ਪਿੰਡਾਂ ਦੇ ਵਿੱਚ ਆਖਰ ਮੁਸ਼ਕਲਾਂ ਕੀ ਆ ਰਹੀਆਂ ਨੇ। ਤਾਂ ਜਦੋਂ ਅਸੀਂ ਉੱਥੇ ਚੱਲਦੇ ਹਾਂ ਪਿੰਡ ਪੱਖੋ ਕੇ ਦੇ ਵਿੱਚ ਪਹੁੰਚੇ ਤਾਂ ਕੱਲ੍ਹ ਇੱਥੇ ਇੱਕ ਬੜਾ ਵੱਡਾ ਜਿਹੜਾ ਕਿ ਪ੍ਰੋਟੈਸਟ ਹੋਇਆ, ਧਰਨਾ ਲੱਗਿਆ। ਉਸ ਧਰਨੇ ਦਾ ਮਤਲਬ ਕੀ ਸੀ? ਉਸ ਧਰਨੇ ਦਾ ਮਤਲਬ ਇਹ ਸੀਗਾ ਕਿ ਇਸ ਪਿੰਡ ਦੀ ਡਿਸਪੈਂਸਰੀ ਦੇ ਵਿੱਚੋਂ ਜੋ ਸਟਾਫ ਸੀ ਉਸ ਨੂੰ ਪਿੰਡ ਸੈਣਾ ਦੇ ਵਿੱਚ ਹਲਕਾ ਭਦੌੜ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਲੋਕਾਂ ਦੀਆਂ ਮੰਗਾਂ ਸੀ ਕਿ ਸਾਡੇ ਪਿੰਡ ਦੇ ਵਿੱਚ ਸਟਾਫ ਆ ਜਿਹੜਾ ਉਹ ਭੇਜਿਆ ਜਾਵੇ। ਪਰ ਜਦੋਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰੀ ਤਾਂ ਇੱਥੇ ਇੱਕ ਮਸਲਾ ਹੋਰ ਨਿਕਲ ਕੇ ਸਾਹਮਣੇ ਆਇਆ। ਉਹ ਮਸਲਾ ਕੀ ਹੈ ਕੁਲਦੀਪ? ਇੱਕ ਵਾਰ ਇਹ ਲੋਕਾਂ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ, ਇਹਨਾਂ ਲੋਕਾਂ ਤੋਂ ਹੀ ਜਾਣਾਂਗੇ ਕਿ ਮਸਲਾ ਕੀ ਆ। ਸੁਣਨ ਦੇ ਵਿੱਚ ਆਇਆ ਕਿ ਇੱਥੋਂ ਦਾ ਸਟੇਟੀ ਦਾ ਜਿਹੜਾ ਸੈਕਟਰੀ ਸੀ ਉਸਨੇ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ। ਮਾਰਕਫੈੱਡ ਦੀ ਫੀਡ ਆਉਂਦੀ ਆ, ਇੱਥੇ ਸਰਕਾਰੀ ਫੀਡ ਆਉਂਦੀ ਆ। ਤਾਂ ਕਾਗਜ਼ ਇਹ ਬੋਲਦੇ ਨੇ ਕਿ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ, ਪਰ ਕਿਸੇ ਦੇ ਘਰੇ ਜਾਨਵਰ ਹੈ, ਕਿਸੇ ਦੇ ਘਰੇ ਨਹੀਂ ਹੈ, ਕਿਸੇ ਦੇ ਘਰੇ ਖੁਰਲੀ ਬਣੀ ਆ, ਕਿਸੇ ਦੇ ਘਰੇ ਨਹੀਂ ਬਣੀ, ਫਿਰ ਵੀ ਉਹ ਜਿਹੜੀ ਫੀਡ ਆ ਉਹ ਵੇਚੀ ਗਈ ਆ। ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇੱਥੇ ਲੋਕ ਕੀ ਕਹਿੰਦੇ ਨੇ, ਲੋਕਾਂ ਦਾ ਕੀ ਕਹਿਣਾ ਹੈਗਾ, ਕਿਉਂਕਿ ਸਾਰੀ ਮੁਲਾਕਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਹੀ ਹੋਊਗੀ। ਪਹਿਲਾਂ ਇੱਕ ਵਾਰ ਕੁਲਦੀਪ ਇਹ ਤਸਵੀਰ ਵੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਆ ਤਾਂ ਲੱਗੀ ਹੋਈ ਆ ਮੁਰਦਾਬਾਦ ਪਿੰਡ ਪੱਖੋ ਕੇ ਪਿੰਡ ਮੱਲੀਆਂ ਦੀ ਸੋਸਾਇਟੀ ਮੈਂਬਰਾਂ ਨਾਲ ਠੱਗੀ ਕਰਨ ਵਾਲਾ ਸੈਕਟਰੀ ਗੁਰਚਰਨ ਸਿੰਘ ਮੁਰਦਾਬਾਦ। ਇਹ ਤਸਵੀਰ ਲਗਾਈ ਗਈ ਹੈ ਇੱਥੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦੇ ਮਸਲੇ ਕੀ ਨੇ, ਮੁੱਦੇ ਕੀ ਨੇ, ਆਖਰ ਲੋਕਾਂ ਦੇ ਨਾਲ ਐਡੀ ਵੱਡੀ ਠੱਗੀ ਇੱਕ ਬੰਦਾ ਕਰ ਕਿਵੇਂ ਗਿਆ। ਸਭ ਤੋਂ ਵਧੀਆ ਪਹਿਲਾਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਜੀ ਕਿ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ। ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਮਸਲਾ ਕੀ ਆ, ਮੁੱਦਾ ਕੀ ਆ, ਸਾਨੂੰ ਇਹ ਦੱਸ ਦਿੱਤਾ ਜਾਵੇ। ਮੁੱਦਾ ਜੀ ਇੱਥੇ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਹੀ ਸੈਕਟਰੀ ਸੀ, ਸੈਕਟਰੀ ਨੇ ਮਤਲਬ ਠੱਗੀ ਮਾਰੀ ਹੈ ਜਿਹੜੀ 4 ਕਰੋੜ ਰੁਪਏ ਦੀ ਮਤਲਬ ਅੱਜ ਪ੍ਰੂਫ ਹੋ ਚੁੱਕੀ ਹੈ। ਉਸ ਕਰਕੇ ਹਰੇਕ ਘਰ ਨੂੰ ਨਹੀਂ ਫੀਡ ਪਾਈ ਵੀ, ਕੱਲੀ ਕਾਪੀ ਤੇ ਪਾਈ ਵੀ ਹੈ। ਜਿੰਨੀਆਂ ਕਾਪੀਆਂ ਨੇ, ਜੇ ਇੱਕ ਘਰ ਦੀਆਂ 4 ਕਾਪੀਆਂ ਤਾਂ 4 ਕਾਪੀਆਂ ਨੂੰ 40,000 ਦੀ ਫੀਡ ਹੈ। ਤੇ ਬਾਕੀ ਜਿਹੜੇ ਸੀਗੇ ਹੁਣ ਮੰਨ ਲਓ ਵੀ ਸਾਡੇ ਮਾਫੀ ਆਈ ਸੀਗੀ 2018-19 ਜਨਵਰੀ ਨੂੰ ਮਤਲਬ ਜੀ, ਉਹ ਮਾਫੀ ਵੀ 4% ਲੋਕਾਂ ਨੂੰ ਮਿਲੀ ਹੈ। ਸਾਰੀ ਮਾਫੀ ਵੀ ਲੋਕਾਂ ਨੂੰ ਖਾ ਗਿਆ ਵਿੱਚ। ਆਪ ਸਿੱਧੀ ਉਹ ਕਰੀ, ਅਗਲਾਂ ਤੋਂ ਪੈਸੇ ਭਰਾ ਲਏ, ਪਰ ਕਿਸੇ ਨੂੰ ਉਹ ਮਾਫੀ ਦੇ ਪੈਸੇ ਮਿਲੇ ਨੇ। ਸਾਨੂੰ ਹੁਣ ਸਟੇਟਮੈਂਟਾਂ ਕਢਾਉਣ ਤੇ ਪਤਾ ਲੱਗਿਆ ਵੀ ਸਾਨੂੰ ਮਾਫੀ ਆਈ ਵੀ ਸੀ ਲੋਕਾਂ ਨੂੰ। ਇੰਨੇ ਲੋਕਾਂ ਦੀ ਸਾਰੇ 90-95% ਲੋਕਾਂ ਦੀ ਮਾਫੀ ਨੂੰ ਵੀ ਛੱਗ ਗਿਆ। ਤੇ ਹਰੇਕ ਨੂੰ ਚੈੱਕ ਅਗਲੇ ਤੋਂ 2 ਲੈ ਲੈਣੇ। ਇੱਕ ਚੈੱਕ ਤੇ ਯੂਰੀਆ DAP ਨਗਦ ਕੈਸ਼ ਪਾ ਲੈਣਾ, ਦੂਜੇ ਚੈੱਕ ਤੇ ਚੱਕ ਕੇ ਜੇ ਮੈਂ 50,000 ਲਿਆ ਤਾਂ ਉੱਥੇ ਮੇਰਾ 1.5 ਲੱਖ ਬਣਾਈ ਬੈਠਾ। ਮਤਲਬ ਇਸ ਤਰ੍ਹਾਂ ਪਾਏ ਵੀ ਨੇ ਹਰੇਕ ਨੂੰ। ਤੁਹਾਡੇ ਕਿੰਨੇ ਕੁ ਪੈਸੇ ਨੇ ਜਿਹੜੇ ਤੁਹਾਡੇ ਗਲ ਪਏ ਨੇ, ਜਿਹੜੇ ਇੱਥੇ ਸਟੇਟੀ ਦੇ ਵਿੱਚ 40,000 ਰੁਪਇਆ ਅਸੀਂ ਦੇਖਿਆ? ਮੈਨੂੰ ਕੱਲੀ ਫੀਡ ਪਾਈ ਵੀ ਹੈ, ਮੈਨੂੰ ਕੱਲੀ ਫੀਡ ਪਈ ਵੀ ਹੈ। ਮੈਨੂੰ ਹੋਰ ਕੋਈ ਪੈਸਾ ਨਹੀਂ ਪਿਆ ਵਾ, ਨਾ ਮੈਨੂੰ ਕੋਈ ਕਿਸ਼ਤ ਜਵਾਦ ਘੱਟ, ਮੈਨੂੰ ਫੀਡ ਪਾਈ ਵੀ ਹੈ। ਉਹ 40,000 ਰੁਪਏ ਦੀ ਪਾਈ ਵੀ ਹੈ। ਉਹ ਫੀਡ ਤਾਂ ਹਰੇਕ ਨੂੰ, ਫੀਡ ਤਾਂ ਕੋਈ ਬਖਸ਼ਿਆ ਹੀ ਨਹੀਂ, ਚਾਹੇ ਕਿਤੇ ਖੋਲਣੀ ਹੈਗੀ ਨਾ ਹੈਗੀ, ਫੀਡ ਹਰੇਕ ਬੰਦੇ ਨੂੰ ਪਾਈ ਹੈ। ਤੁਹਾਡੇ ਘਰੇ ਡੰਗਰ ਕਿੰਨੇ ਨੇ ਰੱਖੇ ਹੋਏ ਨੇ? ਪਸ਼ੂਆਂ ਨੂੰ ਲਿਜਾਉਂਦੇ ਹੋ ਫੀਡ? ਇੱਥੋਂ ਲਿਜਾਉਂਦੇ ਹੋ? ਰੱਖੇ ਜੀ, ਕਦੇ ਫੀਡ ਅਸੀਂ ਇੱਥੋਂ ਇੱਕ ਦਾਣਾ ਨਹੀਂ ਨਾ ਫੀਡ ਲਗਾਇਆ, ਨਾ ਕੋਈ ਅਸੀਂ ਲੈ ਕੇ ਨਹੀਂ ਗਏ, ਨਾ ਕਾਪੀ ਤੇ ਅੱਜ ਤੱਕ ਰਾਸ਼ਨ ਕਟਾਇਆ। ਜਿਹੜੀ 40,000 ਦੀ ਫੀਡ ਹੈ ਉਹਦੇ ਚ 15,000 ਰੁਪਏ ਦਾ ਰਾਸ਼ਨ ਹੈ ਤੇ 25,000 ਦੀ ਫੀਡ। ਉਹ ਲੋਕਾਂ ਨੂੰ ਪਤਾ ਨਹੀਂ, ਉਹ ਤਾਂ ਸੰਤਾਂ ਦੇ ਉੱਥੇ ਜਾ ਕੇ ਕਢਾਇਆ। ਸਾਨੂੰ ਤਾਂ ਉਦੋਂ ਪਤਾ ਲੱਗਿਆ ਵੀ ਤਾਹਾਂ ਤੋਂ ਲੈ ਕੇ ਲਿਸਟ ਹੇਠਾਂ ਤੱਕ ਕਰਾਈ ਪਈ ਹੈ। ਘੱਟ ਤੋਂ ਘੱਟ ਮਤਲਬ 10-12 ਲੈਣਾ ਦੇ ਵਿੱਚ ਹੈ ਜਿਹੜੀ 6 ਮਹੀਨਿਆਂ ਬਾਅਦ ਫੀਡ ਦਿੰਦੇ ਤੇ ਲੈਂਦੇ ਹੈ। ਸੰਤੋਂ ਰਜਿਸਟਰ ਤੋਂ ਪਤਾ ਲੱਗਾ, ਉਹ ਤਾਂ ਖਾਤਿਆਂ 'ਚ ਇੱਥੇ ਹੈ ਵੀ ਨਹੀਂ, ਸਾਰੀ ਉੱਥੇ ਹੀ ਆ ਉਹ ਤਾਂ। ਬਿਲਕੁਲ। ਤਾਂ ਇੱਥੋਂ ਇੱਕ ਤਸਵੀਰ ਤਾਂ ਸਾਫ਼ ਹੁੰਦੀ ਆ, ਜਿਵੇਂ ਇਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਤਾਂ ਘਰ ਦੇ ਵਿੱਚ ਇੱਕ ਦਾਣਾ ਵੀ ਨਹੀਂ ਗਿਆ ਫੀਡ ਦਾ। ਤਾਂ ਇਹ ਇੱਕ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਹੜੀ ਸਾਫ਼ ਹੁੰਦੀ ਨਜ਼ਰ ਆ ਰਹੀ ਆ। ਕਿਉਂਕਿ ਹਲੇ ਅਸੀਂ ਇੱਕ ਬੰਦੇ ਦੇ ਨਾਲ ਗੱਲ ਕਰੀ ਆ, ਅੱਗੇ ਚੱਲਦੇ ਆ। ਬਈ ਤੁਸੀਂ, ਤੁਹਾਡੇ ਘਰੇ ਵੀ ਫੀਡ ਗਈ ਆ?
ਬਿਲਕੁਲ ਜੀ, ਹਾਂਜੀ ਫੀਡ ਗਈ ਹੈ ਜੀ। ਮੇਰੇ ਨਾਲ ਘਪਲਾ ਹੋਇਆਗਾ, ਮੇਰੇ ਪਿਓ ਦੀ ਕਾਪੀ ਤੇ ਪੈਸੇ ਸੀਗੇ ਜੀ, ਮਾਫੀ ਆਈ ਵੀ ਹੈ 1,37,700 ਰੁਪਈਆ ਜੀ। ਉਹ ਸਾਨੂੰ ਬਿਲਕੁਲ ਨਹੀਂ ਦਿੱਤੀ ਜੀ। ਸਾਨੂੰ ਉਹਨਾਂ ਕਹਿੰਦਾ ਆਈ ਨਹੀਂ, ਅਸੀਂ ਵਾਰ-ਵਾਰ ਪੁੱਛਦੇ ਰਹੇ, 6 ਮਹੀਨਿਆਂ ਬਾਅਦ ਪੁੱਛਦੇ ਰਹੇ, ਸਾਡੇ ਨਾਲ ਕੋਈ ਗੱਲ ਨਹੀਂ ਕਰੀ, ਸਾਨੂੰ ਉਹਨਾਂ ਬਿਲਕੁਲ ਆਈ ਵੀ ਨਹੀਂ ਗੀ। ਤੇ ਫੀਡ ਪਾਈ ਵੀ ਆਈ 40,000 ਦੀ ਬਿਲਕੁਲ। ਮਾਫੀ ਕਿਹੜੀ ਸਰਕਾਰ ਵੇਲੇ ਆਈ ਸੀ? ਐਸ ਸਰਕਾਰ ਵੇਲੇ ਜਾਂ ਇਹ ਤੋਂ ਪਹਿਲਾਂ ਵਾਲੀ ਵੇਲੇ? 2018 ਚ ਜੀ। 2018 ਹਾਂਜੀ ਹਾਂਜੀ ਹਾਂਜੀ, ਉਦੋਂ ਦੀ ਅਸੀਂ ਕਈ ਵਾਰੀ ਪਤਾ ਕੀਤਾ, ਸਟੇਟਮੈਂਟ 'ਚ ਪਤਾ ਲੱਗਿਆ ਜੀ ਵੀ ਸਾਨੂੰ ਉਦੋਂ ਪਤਾ ਲੱਗਿਆ ਵੀ ਇਹ ਗੱਲ ਵੀ ਸਹੀ ਹੈਗੀ। ਫਿਰ ਅਸੀਂ ਸਟੇਟਮੈਂਟ ਕਢਾਈ, ਫਿਰ ਅਸੀਂ ਉਦੋਂ ਮੁੜ ਕੇ ਫੀਡ ਵਾਲੀ ਸਟੇਟਮੈਂਟ ਕਢਾਈ, ਉਹ ਵੀ 40,000 ਦੀ ਸਾਨੂੰ ਪਾਈ ਵੀ ਆਈ ਉਹ ਵੀ। ਹਾਂਜੀ ਹਾਂਜੀ ਬਿਲਕੁਲ। ਤਾਂ ਇਹ 2018 ਦੀ ਗੱਲ ਹੋ ਰਹੀ ਆ। 2018 ਦੇ ਵਿੱਚ ਮਾਫੀ ਆਈ ਸੀ, ਹੁਣ 2023 ਚੱਲ ਪਿਆ ਕਿਉਂਕਿ 5ਵਾਂ ਸਾਲ ਸ਼ੁਰੂ ਹੋ ਗਿਆ। ਬਜ਼ੁਰਗੋ ਤੁਹਾਡੇ ਗੱਲ ਕੀ ਪੈ ਗਿਆ ਇੱਥੇ ਤੁਸੀਂ ਬੈਠੇ ਹੋ? 47,000 ਰੁਪਇਆ ਜੀ ਨਗਦ ਤੁਹਾਨੂੰ ਪਾਤਾ ਤੇ ਬਾਕੀ ਚੀਫਾ ਲਿਆ ਸੀਗਾ ਮੈਂ 30,000 26 ਦਾ ਕਾਪੀ ਤੇ ਲਿਖਤਾ ਤੇ 47,000 ਆਪਦੇ ਕੋਲ ਹੀ ਕਢਾ ਕੇ ਲੈ ਗਿਆ। ਬਾਕੀ ਫੀਸ ਦਾ ਹੀ ਚੀਜ਼ ਆ। ਮੈਂ 83,000 ਕਿੰਨੇ ਦੇ ਕਰਜ਼ਾਈ ਹੋ ਗਏ? ਸਟੇਟੀ ਦੇ ਕਿੰਨੇ ਦੇ ਕਰਜ਼ਾਈ ਕਰਤਾ ਤੁਹਾਨੂੰ? 83,000 26 ਦਾ ਮੈਂ ਦੇਣਾ ਹੀ, ਉਹ ਤੋਂ ਬਿਨਾਂ 83,000 ਦਾ ਕਰਜ਼ਾਈ ਫਾਲਤੂ ਹੋ ਗਿਆ। ਹਾਂਜੀ ਇਹ ਚੀਜ਼ ਆ। ਪਸ਼ੂ ਕਿੰਨੇ ਕੁ ਰੱਖੇ ਹੋਏ ਘਰੇ? ਪਸ਼ੂ ਤਾਂ ਕੱਲੀ ਗਾਂ ਹੀ ਸੀ ਮੇਰੇ ਕੋਲ, ਹੁਣ ਤਾਂ ਹੁਣ 2 ਹੋ ਗਈਆਂ। ਕੱਲੀ ਗਾਂ ਨੂੰ 40,000 ਦੀ ਫੀਡ ਪਾਤੀ? ਦਾਣਾ ਵੀ ਨਹੀਂ ਲਗਾਏ, ਕਣਕ ਦੀ ਬਣਾ ਪਾਉਣੇ ਆ, ਘਰੋਂ ਬਣਾ ਪਾਉਣੇ, ਅਸੀਂ ਇੱਥੇ ਪਾਈਆ ਵੀ ਨਹੀਂ ਲਗਾਏ। ਅਸੀਂ ਉਧਰ ਕਰਦੇ ਹਾਂ ਗੱਲ। ਹਾਂਜੀ ਬਜ਼ੁਰਗੋ ਕੀ ਕਹਿੰਦੇ ਹੋ ਤੁਸੀਂ? ਆਪਣੇ ਤਾਂ ਬੱਕਰੀ ਵੀ ਨਹੀਂ ਹੈਗੀ, ਫੀਡ ਤਾਂ ਮੈਨੂੰ ਪਾਤੀ 40,000 ਦੀ। ਅੱਛਾ। ਹਾਂ ਕੋਈ 35 ਸਾਲ ਹੋ ਗਏ ਮੇਰੇ ਕੋਲ, ਕਹਿੰਦੇ ਪਸ਼ੂ ਆ ਇਹਦੇ, ਫੀਡ ਤਾਂ ਮੈਨੂੰ ਪਾਤੀ 40,000। ਨਹੀਂ ਫਿਰ ਵੀ ਫੀਡ ਕੌਣ ਖਾ ਗਿਆ ਭਾਈ ਸਾਡੇ ਵੰਡੇ ਦੀ? ਪੁੱਛਿਆ ਹੁਣ ਸਾਨੂੰ ਕਹਿੰਦਾ ਕੋਈ ਤਾਂ ਕਹਿੰਦਾ ਐਂ ਚੱਲਦਾ। ਹਾਂ ਹੁਣ ਤਾਂ ਕਹਿੰਦੇ ਕੇਸ ਚੱਲੀ ਜਾਂਦਾ ਸੈਕਟਰੀ ਤੇ। ਹੁਣ ਤਾਂ ਚੱਲਦਾ ਹੀ ਹੈ ਜੀ, ਹੁਣ ਤਾਂ ਚੱਲੂਗੇ ਕੇਸ ਤਾਂ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਸੁਣ ਹੀ ਲਿਆ ਕਿ ਬਜ਼ੁਰਗ ਕਹਿੰਦੇ ਸਾਡੇ ਘਰੇ ਤਾਂ ਖੁਰਲੀ ਵੀ ਨਹੀਂ ਹੈਗੀ, ਬੱਕਰੀ ਵੀ ਨਹੀਂ ਰੱਖੀ, ਤਾਂ ਸਾਨੂੰ 35,000 ਦੀ ਫੀਡ ਪੈ ਗਈ ਆ। ਇਹ ਤਸਵੀਰਾਂ ਅਸੀਂ ਦਿਖਾਵਾਂਗੇ, ਜਿਹੜੇ ਲੋਕਾਂ ਦੇ ਨਾਮ ਲਿਖੇ ਹੋਏ ਨੇ ਅੰਦਰ, ਉਹ ਤਸਵੀਰ ਅਸੀਂ ਤੁਹਾਡੇ ਜਰੀਏ ਕਰਾਂਗੇ, ਤੁਹਾਡੇ ਰੂਬਰੂ ਕਰਾਂਗੇ। ਤੁਹਾਡੇ ਘਰੇ ਵੀ ਹੈਗੀ ਆ ਬੱਕਰੀ, ਕੋਈ ਗਾਂ ਹੈ ਰੱਖਿਆ ਹੋਇਆ ਕੁਛ? ਨਾ ਜੀ ਆਪਾਂ ਕੁਝ ਨਹੀਂ ਲਿਆ। ਹਾਂ ਹਾਂ ਕੀ ਜੀ? ਕੁਛ ਪਿਆ ਤੁਹਾਨੂੰ? ਤੁਹਾਡੇ ਸਿਰ ਕੋਈ ਕਰਜ਼ਾ ਪਿਆ? ਨਾ ਨਹੀਂ ਜੀ, ਨਹੀਂ ਜੀ, ਕਾਪੀ ਨਹੀਂ ਹੈਗੀ ਤੁਹਾਡੀ? ਬਣੀ ਨਹੀਂ ਕਾਪੀ? ਆਪੀ ਬਣੀ ਵੀ ਸੀ ਜੀ, ਦੇਣ ਲੈਣ ਸੀ, ਆਪਣਾ ਮੇਰਾ ਬੰਦ ਕਰਿਆ ਵਾ। ਅੱਛਾ। ਆਪਣੀ ਕੋਈ ਨਹੀਂ, ਆਪਣਾ ਤਾਂ ਮਾਨਤ ਧਰੀ ਵੀ ਜਿਹੜੀ ਉਹ ਮੁਰਗੀ ਹੈ ਪਹਿਲਾਂ। ਅੱਛਾ। ਤਾਂ ਹਾਂਜੀ ਕਿਹੜੇ ਨੇ ਨਗਦ ਪੈਸੇ ਵਾਲੇ ਜੀ? ਕਿੰਨੇ ਕੁ ਰੁਪਈਆ ਬਾਈ ਤੁਹਾਡੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਗਦ ਪੈਸੇ ਤਾਂ ਇਹ ਆ ਜੀ, ਇਹ ਸਟੈਟੀ ਦੇ ਵਿੱਚ ਜੋ ਵੀ ਅਸੀਂ ਦਿਹਾੜੀ ਦੱਪਾ ਕਰਦੇ ਸੀਗੇ ਉਹ ਜਾਣੀ ਇੱਥੇ ਜਮ੍ਹਾਂ ਕਰ ਦਿੰਦੇ ਸੀ। ਕੁਛ ਮੇਰੀ ਮਾਈ ਦੇ ਨੇ, ਕੁਛ ਮੇਰੀ ਭਰਜਾਈ ਆ ਵਿਧਵਾ, ਤੇ ਉਹਦਾ ਵੀ ਪਿਆ ਗਾ। ਕੰਪਿਊਟਰ ਦੇ ਵਿੱਚ ਘੱਟ ਪੈਸੇ ਬੋਲਦੇ ਨੇ, ਕਾਪੀ ਤੇ ਜਿਹੜੀਆਂ ਐਂਟਰੀਆਂ ਵੱਜੀਆਂ ਪਈਆਂ ਉਹ ਪੂਰੀਆਂ ਨੇ, ਤੇ ਉਹ ਪੈਸਿਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈਗਾ। ਤੇ ਸਾਡੇ ਨਗਦ ਕੈਸ਼ ਆ, ਜਾਣੀ ਉਹ ਕੋਈ ਰੌਲਾ ਨਹੀਂ, ਨਗਦ ਕੈਸ਼ ਇੱਥੇ ਪਿਆ ਗਾ ਤੇ ਉਹਦਾ ਨਹੀਂ ਕੁਝ ਪਤਾ ਲੱਗ ਰਿਹਾ ਹੈਗਾ। ਨਗਦ ਜਿਹੜਾ ਕੈਸ਼ ਆ ਤੁਸੀਂ ਇੱਥੇ ਕਿੰਨਾ ਜਮ੍ਹਾਂ ਕਰਾਇਆ ਸੀ ਤੇ ਕਿੰਨਾ ਬੋਲ ਰਿਹਾ ਹੈਗਾ ਕੰਪਿਊਟਰ ਦੇ ਵਿੱਚ ਜਿਹੜਾ ਆਨਲਾਈਨ ਖਾਤਾ ਗਾ? ਸਾਡੀਆਂ ਹੁਣ 3 ਕਾਪੀਆਂ ਜੀ, ਮੇਰੀ ਭਰਜਾਈ ਦੀ ਆ, ਮੇਰੀ ਮਾਂ ਦੀਆਂ ਤੇ ਮੇਰੀ ਆ। ਮੇਰੀ ਕਾਪੀ ਦੇ ਵਿੱਚ ਜਦੋਂ ਇੱਥੇ ਕਈ ਵਾਰੀ ਚੈੱਕ ਕਰਤਾ ਜਾਣੀ ਮਹਿਕਮੇ ਵਾਲਿਆਂ ਨੇ, ਕੋਈ ਪਤਾ ਨਹੀਂ ਲੱਗਿਆ। ਮੇਰੀ ਕਾਪੀ ਤੇ ਹੁਣ 2.5 ਲੱਖ ਰੁਪਈਆ, 2,57,000 ਆ, ਤੇ ਉਹ ਕੰਪਿਊਟਰ ਦੇ ਵਿੱਚ 90,000 ਬੋਲ ਰਿਹਾ ਜੀ। ਤੇ ਬਾਕੀ ਦੇ ਕੈਸ਼ ਦਾ ਨਹੀਂ ਕੁਝ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈਗਾ। ਤੇ ਇਹਦਾ ਵੀ ਪਹੁੰਚ ਕਰੀਏ? ਤੁਸੀਂ ਕਿਸੇ ਕੋਲ ਗਏ ਹੋ, ਕਿਸੇ ਨੂੰ ਦੱਸਿਆ, ਜਾਂ ਕਿਸੇ ਅਧਿਕਾਰੀ ਨੂੰ, ਜਾਂ ਕਿਸੇ ਪੁਲਿਸ ਵਾਲੇ ਨੂੰ, ਜਾਂ ਕਿਸੇ ਹੋਰ ਲੀਡਰ ਨੂੰ ਕਿਸੇ ਕੋਲ ਪਹੁੰਚੇ ਹੋ? ਲੀਡਰ ਤਾਂ ਹੁਣ ਇੱਥੇ ਜੀ ਉਹੀ ਆਪਣਾ ਸਾਡੇ MLA ਜਿਹੜਾ ਆਮ ਆਦਮੀ ਦਾ ਕੁਲਵੰਤ ਪੰਡੋਰੀ। ਹਾਂ, ਕੁਲਵੰਤ ਪੰਡੋਰੀ, ਉਹਦੇ ਬਾਰੇ 2-3 ਵਾਰੀ ਧਿਆਨ 'ਚ ਲਿਆਂਦਾ। ਤੇ ਮਹਿਕਮਾ ਤਾਂ ਇੱਥੇ ਆਉਂਦਾ ਹੀ ਰਹਿੰਦਾ ਜੀ, ਉਹ ਤਾਂ ਕਾਗਜ਼ ਪੱਤਰ ਇੱਧਰੋਂ ਜਾ ਕੇ ਇੱਧਰ ਧਰ ਦਿੰਦੇ ਆ, ਇੱਧਰੋਂ ਜਾ ਕੇ ਇੱਧਰ ਧਰ ਦਿੰਦੇ ਆ। ਕੋਈ ਗੱਲ ਸੁਣ ਹੀ ਨਹੀਂ ਰਿਹਾ, ਪਤਾ ਨਹੀਂ ਕੀ ਗੱਲ ਹੋਈ ਵੀ ਹੈਗੀ, ਕਿੱਥੇ ਹੈਗਾ ਕੋਈ ਨੁਕਸ। ਬਿਲਕੁਲ। ਤਾਂ ਇਹ ਤਸਵੀਰ ਆ, ਕਿਹਾ ਜਾਂਦਾ ਕਿ ਸਰਕਾਰ ਦੇ ਹੱਥ ਵਿੱਚ ਸਭ ਕੁਝ ਮਹਿਫੂਜ਼ ਹੁੰਦਾ ਸਰਕਾਰੀ ਅਦਾਰਿਆਂ ਦੇ ਵਿੱਚ। ਤਾਂ ਇਹ ਸਰਕਾਰੀ ਅਦਾਰੇ ਦੇ ਅਸੀਂ ਬਾਹਰ ਹੀ ਖੜੇ ਆ। ਬਜ਼ੁਰਗੋ ਤੁਹਾਡੇ ਕਿੰਨੇ ਕੁ ਰੁਪਈਏ ਆ? ਕਿੰਨਾ ਕੁਛ ਪੈ ਗਿਆ ਤੁਹਾਡੇ ਸਿਰ? 40,000 ਤੇ ਕਿਸੇ ਨੇ ਮਾਫੀ ਆਈ ਸੀ ਉਹ 80,000 ਰੁਪਇਆ। ਇਹਨੇ ਕੀ ਹੈ ਬਸ। ਮਾਫੀ ਕਾਂਗਰਸ ਦੀ ਸਰਕਾਰ ਵੇਲੇ ਆਈ ਸੀ, ਹੁਣ ਤਾਂ ਸਰਕਾਰ ਵੀ ਬਦਲ ਗਈ ਆ, ਇਮਾਨਦਾਰੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਆ ਗਈ ਆ। ਇਹਨਾਂ ਕੋਲ ਪਹੁੰਚ ਕਰੀ ਆ?
ਇਹਨਾਂ ਕੋਲੇ ਵੀ ਇੱਥੇ ਹੁਣ ਸਾਰੇ ਇਹੀ ਕਰਦੇ ਰਹੇ ਆ ਜਿਹੜੇ ਆਉਂਦੇ ਰਹੇ ਅਸੀਂ। ਹੋਰ ਤਾਂ ਇਹਨਾਂ ਨੂੰ ਗੱਲਬਾਤ ਹੋਈ ਆ? ਕੀ ਕਹਿੰਦੇ ਹੁੰਦੇ ਸੀ ਤੁਹਾਨੂੰ? ਕੀ ਕਹਿੰਦੇ ਸੀ ਐਮਐਲਏ ਜਾਂ ਕੋਈ ਹੋਰ? ਬਸ ਸਾਨੂੰ ਤਾਂ ਹੀ ਕਹਿੰਦੇ ਨੇ ਐਮਐਲਏ ਆ ਕੇ ਹਾਂ ਜੀ ਕਰਦੇ ਆ, ਮੂਹਰੇ ਜਾ ਕੇ ਕਹਾਂ ਜਾ ਕੇ ਪਤਾ ਨਹੀਂ ਕੀ ਜਾਂ ਕਰਦੇ ਕੀ ਮੁੜ ਕੇ ਬੋਲਦਾ ਨਹੀਂ। ਆਹੀ ਗੱਲ। ਤੁਹਾਨੂੰ ਕਿੰਨੇ ਕੁ ਪੈਸੇ ਪਏ ਨੇ? ਸਾਨੂੰ ਜੀ 3 ਕਾਪੀਆਂ ਸੀਗੀਆਂ, 3 ਪਿਓ ਪੁੱਤਾਂ ਦੀਆਂ। ਸਾਨੂੰ 1,20,000 ਦਾ ਫੀਡ ਪਾਤੀ 3 ਕਾਪੀਆਂ ਤੇ। ਤੇ ਮੋਟਰਸਾਈਕਲ ਲਿਆ ਸੀ 51,000 ਦਾ, ਪਤਾ 52 ਦਾ। ਸਾਰੇ ਪੈਸੇ ਉਹ ਭਰਤੇ, 1,42,700 ਉਹਦਾ ਖੜਾ ਹੈ। ਤੇ ਉਦੋਂ ਬਾਅਦ ਆਹ ਹੋਰ ਵੀ ਮੇਰਾ 2 ਲੱਖ ਦਾ ਨੇੜੇ ਨਗਦ ਧਰਿਆ ਪਿਆ ਸੀ, ਉਹਦਾ ਵੀ ਹਜੇ ਨਾ ਪਤਾ ਹੈ। ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ। ਵਾ ਪਤਾ ਉਹ ਇੱਧਰ ਤਾਂ ਕਾਪੀਆਂ ਤਾਂ ਬੋਲਦੀਆਂ ਨੇ ਵੀ ਹੈਗੇ, ਤੇ ਗਾਹ ਕੰਪਿਊਟਰ ਦੱਸਦਾ ਵੀ ਖਾਤਾ ਖਾਲੀ ਹੈ। ਉਸ ਦੇਖੋ ਕੰਪਿਊਟਰ ਖਾਤਾ ਖਾਲੀ ਦੱਸਦਾ। ਇਹ ਲੁੱਟ ਹੋ ਰਹੀ ਆ ਜਾਂ ਫਿਰ ਵਾਕਈ ਤੁਸੀਂ ਕਢਾ ਲਿਆ ਜਾਂ ਕੀ ਕਰ ਲਿਆ? ਇਹਦੀ ਲੁੱਟ ਹੋਈ ਹੈਗੀ, ਲੁੱਟ ਹੋਈ ਆ, ਕਢਾਏ ਨਹੀਂ ਹੈ ਸੀ। ਕਾਪੀਆਂ ਦੱਸੀ ਜਾਂਦੀਆਂ ਵੀ ਜੇਕਰ ਜੇ ਹੁਣ ਕਾਪੀਆਂ ਤੇ ਵੀ ਫਿਰ ਤਾਂ ਅਕਸਰ ਲਖੀਰ ਮਾਰੇ ਉਹ। ਹਾਂ, ਤੇ ਆਹ ਕੁਛ ਸਾਡੇ ਨਾਲ ਹੋਇਆਗਾ। ਸਰਕਾਰ ਕਹਿੰਦੀ ਅਸੀਂ ਇਮਾਨਦਾਰੀ ਤੇ ਚੱਲਾਂਗੇ। ਤੁਸੀਂ ਐਮਐਲਏ ਨੂੰ ਵੀ ਮੰਗ ਪੱਤਰ ਦੇਤੇ ਆ, ਐਮਐਲਏ ਦੇ ਨਾਲ ਕੋਈ ਗੱਲਬਾਤ ਹੋਈ? ਪਿੰਡ ਦੇ ਨਾਲ ਹੀ ਜੀ ਐਮਐਲਏ ਨੂੰ ਸਾਰਿਆਂ ਨੂੰ ਅਸੀਂ ਚੱਲੀ ਜਾਂਦੇ ਆ, ਹਜੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਕੋਈ ਸੁਣਵਾਈ ਨਹੀਂ ਹੋਈ। ਸਾਰੇ ਪਿੰਡ ਦੇ ਨਾਲ ਹੀ ਜਿੱਥੇ ਜਿੱਥੇ ਕੋਈ ਅਸੀਂ ਨਾਲ ਖੜਦੇ ਆ, ਪਰ ਹਜੇ ਸਾਡਾ ਕੋਈ ਮੂੰਹ ਸਿਰ ਨਹੀਂ ਬਣਿਆ ਜੀ। ਬਿਲਕੁਲ। ਤਾਂ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਐਮਐਲਏ ਸਾਹਿਬ ਜਿਹੜੇ ਇੱਥੋਂ ਦੇ ਜਿੱਤੇ ਹੋਏ ਨੇ ਹਲਕਾ ਮਹਿਲ ਕਲਾਂ ਦੇ, ਕੁਲਵੰਤ ਪੰਡੋਰੀ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਹੋਏ ਨੇ। ਡੀਸੀ ਦਫ਼ਤਰ ਤੱਕ ਵੀ ਮੰਗ ਪੱਤਰਾਂ ਦੀ ਜਿਹੜੀ ਪਹੁੰਚ ਕੀਤੀ ਹੋਈ ਆ। ਪ੍ਰਸ਼ਾਸਨ ਦੇ ਵੀ ਧਿਆਨ 'ਚ ਆ, ਸਾਰੇ ਮੰਤਰੀਆਂ ਦੇ ਵੀ ਧਿਆਨ 'ਚ ਆ। ਸੁਣ ਰਹੇ ਸੀ ਕਿ ਭਗਵੰਤ ਮਾਨ ਤੱਕ ਵੀ ਪਹੁੰਚ ਕਰੀ ਆ। ਸਾਰੇ ਗਏ ਵੇ ਸਾਰੇ, ਤੁਰ ਤੱਕ ਗਏ ਵੇ। ਫਿਰ ਕੀ ਕਹਿੰਦੇ ਭਗਵੰਤ ਮਾਨ? 60 ਫੁੱਟ ਡੋਰੀਆਂ ਬਦਲਣ ਵਾਲੇ ਤੁਹਾਡੇ ਨਾਲ ਮੁਲਾਕਾਤ ਹੋਈ ਹੋਣੀ ਆ, ਗੱਲਬਾਤ ਹੋਈ ਹੋਣੀ ਆ ਬੈਠ ਕੇ? ਨਹੀਂ, ਉਹ ਪਿੰਡ ਦਿਆਂ ਨਾਲ ਹੋਈ ਹੋਣੀ ਆ। ਕੀ ਕਹਿੰਦੇ ਉਹ? ਕਹਿੰਦੇ ਤੁਹਾਡਾ ਕੰਮ ਕਰਿਆ ਕੁਛ ਨਹੀਂ। ਖਾਤੇ ਖਾਲੀ ਪਏ ਬੈਂਕ ਦੇ ਸਾਰੇ। ਜਿਹੜੇ ਬੈਂਕ ਸਾਡੇ ਪਿੰਡ ਦਾ ਸੈਕਟਰੀ ਹੈ, ਉਹਨਾਂ ਨਾਲ ਗੱਲਬਾਤ ਨਹੀਂ ਹੋਈ? ਕਹਿੰਦੇ ਪਿੰਡ ਦਾ ਭਾਈਚਾਰਾ ਹੁੰਦਾ ਜਿਹੜਾ ਉੱਥੇ ਬੈਠ ਕੇ ਗੱਲਬਾਤ ਹੋ ਜਾਂਦੀ ਹੁੰਦੀ ਆ। ਕਮੇਟੀ ਮੈਂਬਰ ਆ ਅਸੀਂ, ਬਥੇਰਾ ਕੁਛ ਸਾਡੇ ਜਾਲੀ ਸਾਈਨ ਕਰਕੇ ਪੈਸੇ ਕਢਾ ਗਿਆ। ਸਾਡੀ ਕਮੇਟੀ ਦੇ ਸਾਈਨ ਜਾਲੀ ਕਰਕੇ ਮਤੇ ਪਾ ਕੇ ਖਾਲੀ ਕਰ। ਹਾਂ, ਸਾਬਕਾ ਸਰਪੰਚ ਵੀ ਦਰਸ਼ਨ, ਸਾਬਕਾ ਸਰਪੰਚ ਵੀ ਹਾਂ। ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਹੁਣ ਤੱਕ ਚੱਲ ਕੀ ਰਿਹਾ? ਸਾਨੂੰ ਦੱਸਦੇ ਨਹੀਂ ਸੀ ਕੁਛ, ਆਪ ਹੀ ਸਾਈਨ ਕਰਕੇ ਚੱਕ ਗਿਆ ਸਾਰਾ ਕੁਛ। ਸਾਡੇ ਸਾਰੇ ਜਾਲੀ ਸਾਈਨ ਕਰਿਆ, ਜਿੰਨੇ ਵੀ ਕਰਿਆ ਸਾਰੇ ਜਾਲੀ ਸਾਈਨ ਕਰਾਇਆ। ਸੀਏ ਸਟਾਫ ਕੋਲ ਗਏ, ਸਾਰਿਆਂ ਕੋਲ ਗਏ ਆ, ਕਿਸੇ ਨੇ ਕੁਛ ਚੱਲੇ ਤਾਂ ਹੈਗਾ ਕੰਮ, ਤੇ ਸਾਨੂੰ ਰਾਹ ਨਹੀਂ ਦਿੱਤਾ ਤੱਕ ਕਿਸੇ ਅਫਸਰ ਨੇ। ਨਾਲੇ ਕਹਿੰਦੇ ਵੀ ਉਹ ਤਾਂ ਜੇਲ੍ਹ 'ਚ ਆ, ਕਹਿੰਦੇ ਜੇਲ੍ਹ ਕੱਟ ਰਿਹਾ। ਘਰੇ ਆ, ਛੁੱਟੀ ਤੇ ਦਿੱਤਾ ਵਾ। ਜੱਜਾਂ ਦਾ ਬੋਲਦਾ ਨਹੀਂ, ਤੂੰ ਢਿੱਲਾਂ ਦਾ ਵੀ ਬਾਈ ਲੈ ਲਾ, ਘਰੇ ਬੈਠਾ ਹੋਊਗਾ। ਜੱਜ ਦਾ ਤੋਰਿਆ ਹੋਇਆ ਵੀ ਘਰੇ ਰਹਿ, ਦਵਾਈ ਲੈ ਫਿਰਦਾ, ਉੱਥੇ ਕੁੱਤੇ ਲਈ ਫਿਰਦਾ ਹੁੰਦਾ ਹੱਥ ਨੇ ਆਪਦੇ। ਘਰੇ ਆਪਦੇ ਇਸ ਟਾਈਮ। ਹਾਂ, ਤੁਹਾਡੇ ਕਿੰਨੇ ਕੁ ਰੁਪਈਆ ਬਜ਼ੁਰਗੋ? ਅਸੀਂ ਕੱਲੇ ਕੋਲ ਇਸ ਕਰਕੇ ਰੁਪਈਆਂ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਰੁਪਈਆਂ ਦੇ ਹੀ ਮਸਲਾ ਹੈਗਾ। ਰੁਪਈਆਂ ਦਾ ਹੀ ਮਸਲਾ ਹੈਗਾ। ਇੱਕ ਪਿੰਡ ਦਾ ਸੈਕਟਰੀ ਲੱਗਿਆ ਸੋਸਾਇਟੀ ਦੇ ਵਿੱਚ, ਸੋਸਾਇਟੀ ਦੇ ਵਿੱਚੋਂ ਬੜਾ ਵੱਡਾ ਘਪਲਾ ਹੋਇਆ। ਜਦੋਂ ਅਸੀਂ ਇੱਥੇ ਪਿੰਡ ਦੇ ਵਿੱਚ ਪਹੁੰਚੇ ਤਾਂ ਪਿੰਡ ਵਾਲਿਆਂ ਦਾ ਦੱਸਣਾ ਸੀ ਇਹ। ਤੁਹਾਡੇ ਵੀ ਪੈਸੇ ਗਏ ਆ? ਹਾਂ ਜੀ, ਸਾਡੇ 40,000 ਪਾਇਆ ਵਾ ਦੋਨਾਂ ਚਾਚੇ ਭਤੀਜੇ ਨੂੰ। ਫੈਕਟਰੀ ਦਾ ਫੀਡ ਦਾ 40 ਪਾਇਆ ਵਾ। ਕੱਲੀ ਫੀਡ ਦੀ ਪਾਇਆ ਸਾਰੇ ਪਿੰਡ? ਆ ਕੁਲਦੀਪ, ਸਾਰੇ ਪਿੰਡ ਵਾਲਿਆਂ ਨੂੰ ਕੱਲੀ ਫੀਡ ਦੀ ਪਾਇਆ ਪੈਸੇ? ਮਰੇ ਵੇ ਬੰਦਿਆਂ ਦੇ ਪੈਸੇ ਕਢਾਈ ਬੈਠਾ। ਹਾਂਜੀ ਹਾਂਜੀ। ਕਿਹਨੂੰ ਪਾਇਆ? ਹੋਰ ਕਿਹਨੂੰ ਪਾਇਆ? ਜਿਹੜੇ ਮਰੇ ਵੇ ਇਦੋਂ 4 ਸਾਲ ਪਹਿਲਾਂ 5 ਸਾਲ ਦੇ ਉਹਨਾਂ ਨੂੰ ਪਾਈ ਪਈ ਫੀਡ। ਹੋਰ ਤਾਂ ਪਾਉਣੀ ਹੈ, ਮੈਨੂੰ ਪਾਈ ਪਈ ਹੈ 40,000 ਦੇ। ਫਿਰ ਮਰੇ ਹੋਇਆ ਨੇ ਪਸ਼ੂ ਕਿੱਥੇ ਰੱਖਿਆ? ਸਿਵਿਆਂ 'ਚ ਰੱਖਿਆ, ਸ਼ਮਸ਼ਾਨ ਘਾਟ 'ਚ ਰੱਖਿਆ, ਕਿੱਥੇ ਰੱਖੇ ਨੇ? ਖਬਰਾਂ ਕਿੱਥੇ ਰੱਖਿਆ? ਕਾਪੀਆਂ ਉਹਨਾਂ ਦੀਆਂ ਚਲਾਈ ਜਾਂਦਾ, ਆਪਦੇ ਕੋਲ ਬਣਾ ਕੇ ਸਾਰੇ ਆਪਦੇ ਕੋਲ ਬਿੱਲ ਉਹ ਕੱਢ ਲੈਂਦੇ ਸਭ ਕੁਛ। ਸਾਡੇ ਤਾਂ ਕੁਝ ਨਹੀਂ, ਮੈਂ ਤਾਂ 1,38,000 ਦੱਬੀ ਬੈਠਾ। ਤੁਹਾਡਾ 1,38,000? ਹਾਂ, ਜਿਹੜਾ ਮੈਨੂੰ ਸਬਸਿਡੀ ਆਈ ਸੀ 1,38,000। ਤੇ ਜਿਹੜਾ ਮੈਂ ਇੱਥੇ ਮਾੜਾ ਮੋਟਾ ਕੋਲ ਲਿਆ ਰੇ ਤੇਲ, ਉਹ ਮੈਂ ਦੇਣ ਨੂੰ ਤਿਆਰ, ਮੈਨੂੰ ਕੋਈ ਉਹ ਨਹੀਂ। ਕਿੰਨੇ ਦਾ ਲੈਤਾ ਰੇ ਤੇਲ? 75,000 ਦਾ। 75,000 ਦਾ? ਝੂਠ ਮੈਂ ਜਮਾ ਹੀ ਨਹੀਂ ਮਾਰਨਾ ਮਾਰਾਂ। ਤਾਂ ਇਹ ਤਸਵੀਰ ਆ ਸੀ ਇੱਧਰ। ਮਾਤਾ ਤੁਹਾਡਾ ਕੀ ਮਸਲਾ ਹੈਗਾ? ਤੁਸੀਂ ਬੈਠੇ ਹੋ ਇੱਥੇ ਆਏ? ਅਸੀਂ ਵੀ ਦੱਸ ਦਿੰਦੇ ਜੀ। ਮੇਰੀ ਜੀ 1 ਲੱਖ ਦੀ ਮਾਫੀ ਆਈ ਸੀ, ਮੈਨੂੰ ਉਹ ਨਹੀਂ ਪਤਾ ਲੱਗਿਆ ਜੇ ਪਹਿਲਾਂ ਦੀ। ਉਦੋਂ ਬਾਅਦ ਜੀ ਮੈਨੂੰ 40,000 ਇਹਨੇ ਫੀਡ ਦਾ ਪਤਾ। ਉਦੋਂ ਬਾਅਦ ਮੈਂ ਕੋਈ ਇੱਥੋਂ ਈਸੀ ਲੈਂਦੀ ਸੀ, ਕੋਈ ਬਗਾਰ ਕੋਈ ਚੀਜ਼ ਪੈਸੇ ਭਰਦੀ ਸੀ, ਉਹ ਇਹਨੇ ਮੈਨੂੰ ਦਿੱਤਾ ਨਹੀਂ। ਮੈਂ ਇੱਥੇ ਸਕਿਉਰਟੀ ਦਾ ਇਕੱਲਾ ਮੁੱਕਰਦੀ ਨਹੀਂ, 20,000 ਰੁਪਇਆ ਦੇਣਾ ਬਸ। ਤੇ ਹੁਣ ਤੁਹਾਡੇ ਗਾਲ ਕਿੰਨਾ ਪੈ ਗਿਆ? ਹੁਣ ਗੱਲ ਤਾਂ ਜੀ ਮੇਰਾ 40,000 ਤਾਂ ਸਿੱਧਾ ਹੀ ਹੈ, ਲੱਖ ਦੀ ਮਾਫੀ। ਜਿਹੜਾ ਕੁਛ ਸਰੇੜਾ ਦਾ ਕਹਿੰਦਾ ਸਰਪੰਚ ਬੈਠਾ ਇਹਨੂੰ ਪਤਾ, ਮੈਂ ਸਾਰੀ ਇੱਥੇ ਭਰਦੀ ਰਹੀ ਕਿਸ਼ਤ ਬਸ।
ਤੁਹਾਡਾ ਇੱਕ ਮੇਰਾ ਜੀ ਚੱਕ ਵੇ ਪੱਟਤਾ ਕਿ ਮੈਂ ਅਨਪੜ੍ਹ ਤੀ ਗੂਠਾ ਲਾਉਂਦੀ ਅੱਜ ਕੱਲ ਸਾਨੂੰ ਪਤਾ ਹੈ ਮਾਹੌਲ ਖਰਾਬ ਹੈ ਮੈਂ ਜਿਵੇਂ ਕਹਿੰਦਾ ਦੀ ਘਰ ਜਾ ਕੇ ਰੱਖਣ ਦੀ ਮੁੰਡਿਆਂ ਦਾ ਖਾਂ ਮੁੰਡਿਆਂ ਉਹਦੇ ਪਾਸੇ ਦੀ ਸੋਈ ਮੇਰੇ ਵੱਡੇ ਮੁੰਡੇ ਨੂੰ ਵੀ 40 ਪਾਇਆ ਉੱਤੇ ਵੱਧ 40 ਛੋਟੇ ਨੂੰ ਉਹਨਾਂ ਦਾ ਮੈਨੂੰ ਹੱਲ ਹੈ ਨਹੀਂ ਉਹ ਤਾਂ ਆਪੋ ਉਹਦਾ ਕਰਨ ਕੁਛ ਨਾ ਕਰਨ ਮੈਂ ਤਾਂ ਅੱਡ ਬੈਠਾ ਮੇਰੇ ਕੋਲ ਤਾਂ ਕੁਛ ਨਹੀਂ ਤੇ ਬਸ ਹੁਣ ਮੈਨੂੰ ਨੱਕੇ ਪਾਈ ਬੈਠਾ ਬਸ ਡੰਗਰ ਪਸ਼ੂ ਰੱਖੇ ਹੋਏ ਨਾ ਮੇਰੇ ਕੋਲ ਤਾਂ ਕੁਛ ਨਹੀਂ ਆ ਸਾਰੇ ਕੱਲੀ ਕੋਠੜੀ ਚ ਅੱਛਾ ਡੰਗਰ ਪਸ਼ੂਆਂ ਦੀ 40000 ਫੀਡ ਪਾਤੀ ਹਾਂ ਬਸ ਇਹੀ ਦਿਖਾ ਪਤਾ ਨਹੀਂ ਭਾਈ ਇੱਥੇ ਆ ਮੁੰਡਿਆਂ ਨੂੰ ਪੁੱਛ ਲਓ ਪੰਜੀਰੀ ਲਾ ਕੇ ਖਾ ਲਈ ਬੁੜੀਆਂ ਨੇ ਪੰਜੀਰੀ ਲਾ ਕੇ ਖਾ ਲਈ ਫਿਰ ਜਿਹੜੀ ਫੀਡ ਪਾਤੀ ਇੰਨੀ ਅਸੀਂ 2 ਲੱਖ ਰੁਪਏ ਅਸੀਂ ਇਹਨਾਂ ਤੋਂ ਲੈਣਾ ਮੇਰਾ ਜਮਾ ਹੋਇਆ ਵਾ ਇੱਥੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛੋ ਤੇ 40000 ਸਾਨੂੰ ਫੀਡ ਦਾ ਪਤਾ ਹੋਰ ਕਦੇ ਅਸੀਂ ਨਾ ਇੱਥੇ ਰੇ ਚੱਕਾ ਨਾ ਤੇਲ ਚੱਕਾ ਅਸੀਂ ਮੈਂ ਝੂਠ ਮਾਰੀਏ ਮੇਰੇ ਗਾਤਰਾ ਪਾਇਆ ਮੈਂ ਝੂਠ ਨਹੀਂ ਮਾਰਦੀ ਹੈਗੀ ਤੁਹਾਡਾ ਕੀ ਮਸਲਾ ਬੇਬੇ ਮੇਰੇ ਪਤਾ ਇੱਥੇ ਮੈਂ ਜਮਾ ਕਰਾਉਂਦੀ ਸੀ ਪੈਸੇ ਵੀ ਮੈਂ ਅਨਪੜ੍ਹ ਸੀ ਵੀ ਮੇਰੇ 1500 ਰੁਪਈਆ ਵੀ ਲਿਖਿਆ ਨਹੀਂ ਦੂਜੇ ਮੈਂ ਕਢਾ ਲਏ ਮੈਂ ਸੱਚ ਬੋਲੂ ਮੈਂ ਝੂਠ ਨਹੀਂ ਬੋਲਦੀ 1500 ਰਹਿੰਦਾ ਪੁੱਤ ਉਹ ਕਾਪੀ ਤੇ ਨਹੀਂ ਚੜਾਇਆ ਵਾ ਵੀ ਹਾਂ ਵੀ ਜੇ ਮੈਂ ਐਵੇਂ ਕਹੀ ਜਾਵਾਂ ਵੀ ਆਏ ਆ ਆਪਾਂ ਸੱਚ ਤੇ ਬੋਲਾਂਗੇ ਤੁਸੀਂ ਤਾਂ ਕਹਿੰਦੇ ਦਿਹਾੜੀਆਂ ਕਰਕੇ ਕਮਾਈ ਨੇ ਦਿਹਾੜੀਆਂ ਨਰੇਗਾ ਦੇ ਵਿੱਚ ਜਾਂਦੀਆਂ ਸੀ ਵੀਰੇ ਭੋਰਾ ਕਰਕੇ ਜੋੜਦੇ ਸੀ ਵੀ ਚੱਲ ਕੋਈ ਮਜਬੂਰੀ ਪੈ ਜੂ ਵੀ ਚੱਲ ਆਪਾਂ ਕਢਾ ਲਾਂਗੇ ਧੀਆਂ ਦੀਆਂ ਮਾਵਾਂ ਸੀ ਵੀਰੇ ਹਾਂ ਤੁਹਾਡਾ ਬੇਬੇ ਕੀ 5500 ਰੁਪਇਆ ਰਹਿੰਦਾ ਇਹਦੇ ਵਿੱਚ ਸਕਿਉਰਟੀ ਦੇ ਬਾਕੀ ਮੈਂ ਕਢਾ ਲਈ ਸੀਗੇ ਜਿਹੜੀ ਫੀਡ ਪਾਈ ਆ ਉਹਦੀ ਡੈਥ ਹੋਈ ਤੋਂ ਬਾਅਦ ਪਾਈ ਆ ਆਪਾਂ 1,35,000 ਬਾਕੀ ਰੇ ਵਾਲੀ ਕਾਪੀ ਤੇ ਪਾਤਾ 40,000 ਫੀਡ ਦਾ ਪਾਤਾ ਇਹਨੇ ਉਹ ਫੀਡ ਅਸੀਂ ਕਾਸ ਨੂੰ ਲੈ ਕੇ ਗਏ ਸੀ ਇਹ ਤੋਂ ਅਸੀਂ ਆਪ ਖਾਧੀ ਸੀ ਅਸੀਂ ਕਦੇ ਸੌਦਾ ਨਹੀਂ ਸੀ ਇਹ ਤੋਂ ਉਧਾਰ ਚੱਕਿਆ ਵੀ ਜਿਹੜੇ ਸਾਨੂੰ ਇਹਨੇ ਪੈਸੇ ਪਾਏ ਆ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਬੇਬੇ ਤੇਰਾ ਕੀ ਮਸਲਾ ਸਾਡੇ 18 ਲੱਖ ਵਾ 18 ਲੱਖ ਤੋਂ 35 ਉੱਤੇ ਪੈਸੇ ਆ ਮੈਂ ਜ਼ਮੀਨ ਵੇਚੀ ਸੀ ਵਿਧਵਾ ਜਨਾਨੀ ਆ ਮੈਂ ਐਫਡੀ ਕਰਵਾਈ ਸੀਗੀ ਇਹਨੇ ਐਫਡੀ ਦੇ ਵਿੱਚ ਕਾਪੀ 'ਚ ਤਾਂ ਹੈਗਾ ਆ ਪੈਸਾ ਕੰਪਿਊਟਰ 'ਚ ਕਿਤੇ ਪੈਸੇ ਨਹੀਂ ਸ਼ੋ ਨਹੀਂ ਹੁੰਦਾ ਕਈ ਵਾਰੀ ਅਸੀਂ ਪੁੱਛਿਆ ਵੀ ਆ ਘਰ ਵੀ ਗਏ ਆ ਸਾਨੂੰ ਗਾਲਾਂ ਪੈਂਦੀਆਂ ਘਰੋਂ ਵੀ ਇਹਨਾਂ ਤੇ ਜਾ ਕੇ ਤੇ ਮੇਰੇ ਪੈਸੇ ਨਹੀਂ ਦਿੱਤੇ ਮੈਂ ਤਾਂ ਇੰਨਾ ਕਹਿੰਦੀ ਵੀ ਮੇਰੇ ਪੈਸੇ ਦਿੱਤੇ 2 ਕਮਰੇ ਆ ਮੇਰੇ ਉਹ ਕੱਚੇ ਆ ਵਾਲੇ ਆ ਉਹ ਚੁੰਦੇ ਆ ਇਹਨਾਂ ਨੇ ਪੈਸੇ ਨਹੀਂ ਮੈਨੂੰ ਦਿੱਤੇ ਐਫਡੀ ਕਰਾ ਕੇ ਮੰਗਣ ਵੀ ਆਈ ਤਾਂ ਵੀ ਨਹੀਂ ਦਿੱਤੇ ਬਸ ਇਹ ਮੇਰਾ ਤਾਂ ਪੈਸਿਆਂ ਦਾ ਹੇਰ ਆਇਆ ਵੀ ਮੇਰੇ ਪੈਸੇ ਦਿੱਤੇ ਜਾਣ ਮੇਰੇ ਕੋਲ ਕੋਈ ਕਮਾਣੇ ਵਾਲਾ ਨਹੀਂ ਮੈਂ ਇਕੱਲੀ ਆ ਜਾਣ ਦੀ ਜਾਣ ਆ ਹੈਂ ਡੇਰੇ ਰੋਟੀ ਮੈਂ ਖਾਂਦੀ ਆ ਕਈ ਵਾਰੀ ਗਈ ਆ ਇਹਨੂੰ ਟੱਕਰੀ ਵੀ ਆ ਘਰ ਹੁੰਦਾ ਆ ਇਹ ਮੈਂ ਕਿਹਾ ਪੁੱਤ ਮੇਰੇ ਪੈਸੇ ਦੇ ਦੇ ਮੈਨੂੰ ਵੀ ਕੋਈ ਨਹੀਂ ਮੈਂ ਤੇਰੇ ਦੇ ਦੂੰਗਾ ਮਾਤਾ ਦੇ ਦੂੰ ਤੁਸੀਂ ਘਰ ਜਾ ਕੇ ਦੇਖੋ ਛੱਤਾਂ ਚੁੰਦੀਆਂ ਮੈਂ ਕਿੱਥੇ ਰਹੂੰਗੀ ਜਨਾਨੀ ਮਿੱਟੀ ਉੱਤੇ ਨਹੀਂ ਮੈਂ ਲੀੜੇ ਵੀ ਮੈਨੂੰ ਲੋਕੀ ਦਿੰਦੇ ਮੈਂ ਉਹਨਾਂ ਦੇ ਲੀੜੇ ਪਾ ਕੇ ਤੁਰੀ ਫਿਰਦੀ ਆ ਤਾਂ ਇਹ ਤਸਵੀਰ ਆ ਇੱਕ ਅਸੀਂ ਪੰਜਾਬ ਦੀ ਤਸਵੀਰ ਹੀ ਦਿਖਾ ਰਹੇ ਆ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਕਿ ਅਸੀਂ ਬਦਲਾਅ ਕਰ ਦਿਆਂਗੇ ਜਿਹੜੀਆਂ ਸਰਕਾਰਾਂ ਇਸ ਸਰਕਾਰ ਤੋਂ ਪਹਿਲਾਂ ਕਹਿੰਦੀਆਂ ਰਹੀਆਂ ਕਿ ਅਸੀਂ ਲੋਕਾਂ ਦੀ ਗੱਲ ਕਰਾਂਗੇ ਲੋਕਾਂ ਦੇ ਹੱਕ ਦੇ ਵਿੱਚ ਖੜਾਂਗੇ ਤਾਂ ਇਹ ਲੋਕ ਹੀ ਬੈਠੇ ਨੇ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਹ ਮਾਤਾ ਦੀ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਲਾਂ ਨੇ ਉਹ ਰੌਂਗਟੇ ਖੜੇ ਕਰਦੀਆਂ ਨੇ ਜਿਹੜੀ ਮਾਤਾ ਨੇ ਆਪਦੀ ਜ਼ਮੀਨ ਵੇਚ ਕੇ ਐਫਡੀ ਕਰਾਈ ਹੋਵੇ 18 ਲੱਖ ਰੁਪਇਆ ਉਸ ਦਾ ਵੀ ਗਵਨ ਹੋ ਗਿਆ ਮਾਤਾ ਫਿਰ ਗੱਲਬਾਤ ਹੋਈ ਹੈ ਇੱਥੇ ਪਿੰਡ ਦੇ ਲੋਕਾਂ ਨਾਲ ਕਿਸੇ ਨੂੰ ਨਾਲ ਲੈ ਕੇ ਸਹਿਮਤ ਇਹਨਾਂ ਨੂੰ ਸਾਰਿਆਂ ਨੂੰ ਪਤਾ ਆ ਹਾਂਜੀ ਕੋਈ ਸਾਰੇ ਕਹਿੰਦੇ ਵੀ ਸਹਿਮਤ ਹੋ ਜਾਓ ਇਹਨਾਂ ਦੇ ਨਾਲ ਹੀ ਮੈਂ ਜਾਂਦੀ ਆ ਧਰਨਾ ਲੱਗਦਾ ਤਾਂ ਮੈਂ ਜਾਂਦੀ ਆ ਹੁਣ ਸਾਡੀ ਉੱਥੇ ਜਾਣੀ ਕਿ ਜ਼ਮਾਨਤ ਹੁੰਦੀ ਆ ਉੱਥੇ ਜਾਂਦੇ ਆ ਅਸੀਂ ਉੱਥੇ ਪੁੱਛ ਗਿੱਛ ਸਾਡੀ ਨਹੀਂ ਹੁਣ 14 ਤਰੀਕ ਨੂੰ ਸਾਨੂੰ ਸੱਦਿਆ ਆਇਆ ਉਹਨੇ ਜੱਜ ਨੇ ਅਸੀਂ ਉੱਥੇ ਵੀ ਜਾਣਾ ਹੁਣ 2-3 ਵਾਰ ਚੱਕਰ ਲਾ ਗਏ ਸਾਡੀ ਕੋਈ ਸੁਣਦਾ ਨਹੀਂ ਹੈਗਾ ਸੁਣਾਈ ਨਹੀਂ ਹੁੰਦੀ ਸਾਡੀ ਇੱਥੇ ਪੁੱਛ ਕੇ ਤੇ ਇਦਾਂ ਹੀ ਕੰਪਿਊਟਰ ਬਣਾ ਲਾ ਇੱਦਾਂ ਲੈ ਕੇ ਚੱਲ ਜਾਂਦੇ ਆ ਇੱਥੇ ਰੋ ਪਈ ਕੇ ਜਾ ਕੇ ਕਿਸੇ ਨੂੰ ਕਹਿੰਦੀ ਸਾਬਣ ਲੈ ਦਿਓ ਕਿਸੇ ਨੂੰ ਕੁਛ ਕਹਿੰਦੀ ਆ ਮੇਰੇ ਕੋਈ ਨਹੀਂ ਸੁਣਦਾ ਹੈਗਾ ਨਾ ਉਹ ਦਿੰਦੇ ਪੈਸੇ ਘਰ ਜਾਂਦੇ ਤਾਂ ਗਾਲਾਂ ਪੈਂਦੀਆਂ ਕਹਿੰਦੇ ਅਸੀਂ ਕਿੱਥੋਂ ਦਈਏ ਤੁਸੀਂ ਗਵਰਨਮੈਂਟ ਕੋਲ ਲਵੋ ਪਿੰਡ ਦੇ ਤਾਂ ਸਹਿਮਤ ਸਾਰੇ ਆ ਪਰ ਹੁਣ ਇਹ ਆ ਕਿਲੋ ਖੰਡ ਨੇ ਕੋਈ ਉਹ ਦਿੰਦਾ ਤੇ ਕਿਲੋ ਖੰਡ ਕਿਸੇ ਨੇ ਦੇਤੇ ਤੇ ਪਾਈਆ ਚਾਹ ਤੇ ਦੁੱਧ ਦਾ ਮੈਂ ਆਪ ਦੀ ਸਾਰ ਘਰ ਮੇਰੇ ਛੱਤਾਂ ਚੁੰਦੀਆਂ ਗਲੇ ਪਾਲੇ ਆ ਆਦਮੀ ਮਰ ਗਿਆ ਮੈਂ ਉਹਦਾ ਟਾਈਮ ਪਾਸ ਕਰਦੀ ਆ ਬਸ ਡੇਰੇ ਜਾ ਕੇ ਰੋਟੀ ਖਾਂਦੀ ਆ ਇਹਨਾਂ ਕੋ ਮੰਗੇ ਵੀ ਮੈਨੂੰ ਕਣਕ ਦੇ ਦਿਓ ਥੋੜਾ ਬਹੁਤ ਮੈਨੂੰ ਖਰਚ ਪਾਣੀ ਦਿਓ ਵੀ ਮੈਂ ਆਪ ਦਾ ਘਰ ਬੈਠਾ ਲੋਕੀ ਤਾਂ ਗੁਰਦੁਆਰੇ ਦਿੰਦੇ ਆ ਸੇਵਾ ਕਰਦੇ ਆ ਤੇ ਮੈਂ ਗੁਰਦੁਆਰੇ ਜਾ ਕੇ ਰੋਟੀ ਖਾਂਦੀ ਆ ਜਿਹੜੀ ਮੈਂ ਸੇਵਾ ਕਰਦੀ ਸੀ ਉਹ ਗੁਰਦੁਆਰੇ ਹੁਣ ਮੈਂ ਖਾਣ ਲੱਗ ਗਈ ਇਹਨਾਂ ਦਾ ਮੇਰਾ ਬਸ ਇਹੀ ਮੇਰੇ ਅੱਗੇ ਬੇਨਤੀ ਇਹਨਾਂ ਦੇ ਮੋਰੇ ਵੀ ਮੇਰੇ ਪੈਸੇ ਦਵਾ ਦਿਓ ਵੀ ਮੈਂ ਤਾਂ ਇੱਥੋਂ ਚਲੇ ਜਾਵਾਂ ਮੇਰੇ ਪੈਸੇ ਦਵਾ ਦਿਓ ਮੇਰੇ ਕੋਲ ਹੋਰ ਕੁਛ ਨਹੀਂ ਜ਼ਮੀਨ ਦੀ ਜਿਹੜੀ ਸੀਗੀ ਉਹ ਦੇਤੀ ਮੇਰੇ ਕੋਲ ਹੋਰ ਕੁਛ ਨਹੀਂ ਹੈਗਾ ਬਿਲਕੁਲ ਤਾਂ ਅਸੀਂ ਅੱਗੇ ਚੱਲ ਕੇ ਤਸਵੀਰ ਦਿਖਾਉਣੇ ਆ ਫਿਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਤਸਵੀਰ ਆ ਕੁਲਦੀਪ ਇਹ ਤਸਵੀਰ ਦਿਖਾ ਦਿੱਤੀ ਜਾਵੇ ਇੱਥੇ
ਹਰ ਇੱਕ ਦਾ ਨਾਂ ਲਿਖਿਆ ਹੋਇਆ, ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ ਤੇ ਇਸ ਦੇ ਨਾਲ ਹੀ ਪੂਰਾ ਬਕਾਇਆ ਲਿਖਿਆ ਹੋਇਆ। ਹਰ ਇੱਕ ਦੇ ਤੁਸੀਂ ਜਦੋਂ ਵੀ ਕੈਮਰੇ ਦੀ ਨਿਗਾਹ ਦੇ ਇਸ ਨੂੰ ਦੇਖੋਗੇ ਤਾਂ ਹਰ ਇੱਕ ਦੇ ਨਾਂ ਦੇ ਅੱਗੇ 40,000 ਤੋਂ ਘੱਟ ਕਿਸੇ ਦਾ ਵੀ ਕੋਈ ਬਕਾਇਆ ਨਹੀਂ ਰਹਿੰਦਾ ਹੋਣਾ, ਕਿਸੇ ਦਾ ਵੀ 40,000 ਤੋਂ ਘੱਟ ਕਿਸੇ ਦੇ ਸਿਰ ਕੁਝ ਵੀ ਨਹੀਂ ਪਾਇਆ ਗਿਆ। ਤਾਂ ਇਹ ਸਾਰੇ ਦੇ ਸਾਰੇ ਜਦੋਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰੀ ਆ ਤਾਂ ਲੋਕ ਕਹਿੰਦੇ ਨੇ ਕਿ ਇਹ ਸਾਰੇ ਦੇ ਸਾਰੇ ਜਿਹੜੇ ਪੈਸੇ ਪਾਏ ਗਏ ਨੇ ਇਹ ਪੈਸੇ ਫੀਡ ਦੇ ਪਾਏ ਗਏ ਨੇ। ਕੁਲਦੀਪ ਇੱਕ ਵਾਰ ਇਹ ਸਾਰੀ ਜਿਹੜਾ ਕਿ ਪੋਸਟਰ ਹੈ ਇਸ ਦੀ ਤਸਵੀਰ ਦਿਖਾ ਦਿੱਤੀ ਜਾਵੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਈਆਂ ਜਾਣ ਕਿ ਬਾਅਦ ਦੇ ਵਿੱਚੋਂ ਇਸ ਦਾ ਨੀਂਹ ਪੱਥਰ ਰੱਖਣ ਵਾਲੇ, ਇਹ ਨੀਂਹ ਪੱਥਰ ਰੱਖਿਆ ਹੋਇਆ ਇਸ ਸਟੈਟੀ ਦਾ ਤਾਂ ਤੁਸੀਂ ਦੇਖ ਸਕਦੇ ਹੋ। ਇਸ ਦਾ ਨੀਂਹ ਪੱਥਰ ਰੱਖਣ ਵਾਲੇ ਜਿਹੜੇ ਕਿ ਕਰਨ ਅਵਤਾਰ ਸਿੰਘ IAS ਮੁੱਖ ਸਕੱਤਰ ਪੰਜਾਬ ਸਰਕਾਰ ਜੀ ਦੇ ਸਹਿਯੋਗ ਸਦਕਾ ਦੀ ਫੋਰਟ ਪੱਖੋ ਕੇ MPCA SS ਲਿਮਟਿਡ ਨਵਾਂ ਸ਼ੋਰੂਮ AC ਇਹ ਜਿਹੜਾ ਕਿ ਇਸ ਤੋਂ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ। ਇੱਧਰਲੀਆਂ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਇੱਧਰਲੇ ਪਾਸੇ ਕੁਲਦੀਪ ਆ ਵੀ ਦਿਖਾ ਦਿਆ ਕਿਉਂਕਿ ਅਸੀਂ ਅੱਜ ਸਾਰਾ ਇਸ ਸਟੈਟੀ ਦਾ ਜਿਹੜੀਆਂ ਤਸਵੀਰਾਂ ਨੇ ਉਹ ਦਿਖਾ ਰਹੇ ਹਾਂ। ਇਹ ਸਟੈਟੀ ਦੇ ਵਿੱਚ ਜਿਹੜੇ ਕਿ ਮੈਂਬਰ ਨੇ ਉਹ ਕੰਮ ਕਰਦੇ ਨੇ ਤਾਂ ਇੱਧਰਲੇ ਪਾਸੇ ਅਸੀਂ ਤਸਵੀਰ ਆ ਜਿਹੜੀ ਗਾਂਹ ਜਾ ਕੇ ਦਿਖਾਉਣੇ ਆ। ਅੱਜ ਇੱਥੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਸਰਪੰਚ ਸਾਹਿਬ ਆ ਗਏ ਹੈਗੇ, ਸੋ ਮੈਂਬਰ ਜੀ ਬਾਈ ਜੀ ਰੌਲਾ ਕੀ ਆ? ਅਸੀਂ ਕਾਫੀ ਲੋਕਾਂ ਨਾਲ ਗੱਲ ਕਰੀ ਆ, ਲੋਕ ਕਹਿੰਦੇ ਕਿ ਸਾਡੀ ਜਿਹੜੀ ਫੀਡ ਆ 40,000 ਰੁਪਇਆ ਸਾਡੇ ਸਿਰ ਨਜਾਇਜ਼ ਪਾਇਆ ਗਿਆ। ਇਹ ਸਾਰਾ ਹੀ ਕੁਛ ਇੱਥੇ ਨਜਾਇਜ਼ ਪਾਇਆ ਗਿਆ। ਜਿਹੜਾ ਰੌਲਾ ਹੈ, ਇੱਕ ਸਾਡੇ ਪਿੰਡ ਦਾ ਸੈਕਟਰੀ ਆ ਗੁਰਚਰਨ ਸਿੰਘ, ਇਹਨੇ ਗਬਨ ਕੀਤਾ। ਗਬਨ ਘੱਟੋ ਘੱਟ 4 ਕਰੋੜ ਰੁਪਏ ਦਾ ਕੱਢਿਆ ਗਿਆ ਹਜੇ ਤੱਕ, ਤੇ ਪਰ ਜਿਹੜੀ ਜਾਂਚ ਹੈ ਬਿਲਕੁਲ ਠੰਡੇ ਵਾਸਤੇ ਦੇ ਵਿੱਚ ਹੈ। ਅਸੀਂ ਇਸ ਬਾਰੇ ਮੀਤ ਹੇਰ ਮੰਤਰੀ ਨੇ ਸਾਡੇ ਬਰਨਾਲੇ ਦੇ, ਇਹਨਾਂ ਨੂੰ ਘੱਟੋ ਘੱਟ 4 ਵਾਰੀ ਮਿਲ ਲਏ। ਜਿੰਨੇ ਵਰਕਰ ਨੇ ਆਮ ਆਦਮੀ ਪਾਰਟੀ ਦੇ, ਠੀਕਰੀ ਵਾਲਾ ਪਿੰਡ, ਹੋਰ ਸਾਰੇ, ਉਹਨਾਂ ਨੇ ਵੀ ਇਹਨਾਂ ਦੇ ਧਿਆਨ ਦੇ ਵਿੱਚ ਲਿਆਇਆ ਤੇ ਪਰ ਇਹ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੇ ਇਹ ਸਾਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਇਹ ਤੇ ਰਾਜਨੀਤਿਕ ਦਬਾਅ ਹੋ ਰਿਹਾ। ਸਾਡੇ ਪਹਿਲਾਂ ਇੱਕ AR ਰੁਪਿੰਦਰ ਸਿੰਘ ਸੀਗੇ, ਜਦੋਂ ਕਿ ਇਹ ਜਾਂਚ ਸ਼ੁਰੂ ਹੋਈ ਹੈ, ਉਹ ਬਹੁਤ ਹੀ ਇਮਾਨਦਾਰ ਅਫਸਰ ਸੀ। ਉਹਨਾਂ ਨੇ ਘਰੇ ਬੈਠ ਕੇ ਵੀ ਸੁਸਾਇਟੀ ਦਾ 1 ਮਹੀਨੇ 'ਚ ਕੰਮ ਕੀਤਾ ਤੇ ਉਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਉਹ ਕਰ ਰਿਹਾ, ਉਹਦੀ ਬਦਲੀ ਕਰਤੀ। ਫਿਰ ਅਸੀਂ ਲਿਆਂਦਾ ਉਹਨੂੰ ਦੁਬਾਰਾ ਉਹਦੀ ਫਿਰ ਮਈ ਦੇ ਵਿੱਚ ਬਦਲੀ ਕਰਤੀ, ਜੁਲਾਈ ਦੇ ਵਿੱਚ ਬਦਲੀ ਕਰਤੀ। ਹੁਣ ਤੱਕ ਸਾਡੇ ਵਿਧਾਇਕ ਪੰਡੋਰੀ ਸਾਹਿਬ ਬਾਰ-ਬਾਰ ਚੰਡੀਗੜ੍ਹ ਜਾ ਕੇ ਕਹਿ ਰਹੇ ਨੇ ਬਦਲੀ ਹੋਣੀ ਹੈ, ਪਰ ਸਾਨੂੰ ਪਤਾ ਲੱਗਿਆ ਕਿ ਮੀਤ ਹੇਰ ਦੇ ਮੰਤਰੀ ਜਿਹੜੇ ਉਹਨਾਂ ਦੇ OSD ਨੇ ਹਸਨਪ੍ਰੀਤ ਜੀ, ਉਹ ਵਿੱਚ ਦਖਲਅੰਦਾਜ਼ੀ ਬਹੁਤ ਜ਼ਿਆਦਾ ਕਰ ਰਹੇ ਨੇ। ਜਦੋਂ ਸਾਨੂੰ ਕਹਿੰਦੇ ਸੀ ਕਿ ਤੁਹਾਡਾ ਮਸਲਾ ਹੱਲ ਹੋ ਜਾਏਗਾ, ਅੱਜ ਮੈਂ ਚੰਡੀਗੜ੍ਹ ਚੱਲਿਆ, ਉਦੋਂ ਹੀ ਸਾਡਾ ਮਸਲਾ ਵਿਗੜ ਜਾਂਦਾ ਸੀ। ਬਾਈ ਜੀ ਉਹਨਾਂ ਦਾ ਨੰਬਰ ਹੈ ਤੁਹਾਡੇ ਨਾਲ? ਕੋਈ ਫੋਨ ਤੇ ਰਾਬਤਾ ਹੁੰਦਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕਾਂ ਦੇ ਕੋਲ ਤੁਸੀਂ ਪਹੁੰਚ ਕਰਦੇ ਹੋ ਜਾਂ ਜਿਨ੍ਹਾਂ ਨੂੰ ਮੰਗ ਪੱਤਰ ਦਿੰਦੇ ਹੋ? ਹਾਂ, ਨੰਬਰ ਤਾਂ ਹੁਣ ਵੈਸੇ ਬਾਏ ਫੇਸ ਹੀ ਮਿਲੇ। ਜਿਸ ਦਿਨ ਇੱਥੇ ਇਹਨਾਂ ਦੇ ਅਖੰਡ ਪਾਠ ਪ੍ਰਕਾਸ਼ ਕਰਾਏ ਸੀ ਪੰਡੋਰੀ ਸਾਹਿਬ ਨੇ, ਉਦੋਂ ਅਸੀਂ ਕੁਲਤਾਰ ਸੰਧਵਾ ਨੂੰ ਵੀ ਮਿਲੇ ਜੋ ਆਪਣੇ ਸਪੀਕਰ ਨੇ ਮਾਨਯੋਗ, ਉਹਨਾਂ ਨੇ ਵੀ ਮਾਮਲਾ ਧਿਆਨ 'ਚ ਲਿਆਂਦਾ। ਉਹ ਕਹਿੰਦੇ ਪੰਡੋਰੀ ਸਾਹਿਬ ਨਾਲ ਗੱਲ ਕਰਾਓ। ਪੰਡੋਰੀ ਸਾਹਿਬ ਨੂੰ ਨਾਲ ਲੈ ਕੇ ਮੀਤ ਹੇਰ ਦੇ ਧਿਆਨ ਦੇ ਵਿੱਚ ਲਿਆਂਦਾ, ਪਰ ਮੀਤ ਹੇਰ ਜੀ ਨੇ ਕੁਝ ਠੋਸ ਜਵਾਬ ਨਹੀਂ ਦਿੱਤਾ ਸਾਨੂੰ। ਅਸੀਂ AR ਦੀ ਬਦਲੀ ਬਾਰੇ ਕਿਹਾ ਸੀ, ਉਹਨਾਂ ਨੇ ਕੋਈ ਸਾਨੂੰ ਠੋਸ ਜਵਾਬ ਨਹੀਂ ਦਿੱਤਾ। ਕੋਈ ਨਾ ਜੀ, ਕਰਦੇ ਹਾਂ। ਮਹਿਲ ਕਲਾਂ ਮੰਡੀ ਦੇ ਵਿੱਚ ਫਸਲ ਦਾ ਉਹ ਕਰਨਾ ਹੈ, ਪਹਿਲੀ ਫਸਲ ਦੀ ਬੋਲੀ ਕਰਨਾ ਹੈ ਇਹਦੀ ਝੋਨੇ ਦੀ। ਪਿਛਲੀ ਵਾਰ ਉਦੋਂ ਵੀ ਅਸੀਂ ਮੀਤ ਹੇਰ ਨੂੰ ਉੱਥੇ ਮਿਲੇ, ਫਿਰ ਅਸੀਂ ਬਰਨਾਲਾ ਦੇ ਵਿੱਚ ਮਿਲੇ 4-5 ਵਾਰੀ। ਆਪਣੇ ਵਿੱਤ ਮੰਤਰੀ ਨੇ ਚੀਮਾ ਸਾਹਿਬ ਨੂੰ ਅਸੀਂ 3 ਵਾਰ ਮਿਲ ਚੁੱਕੇ ਹਾਂ ਇਸ ਮੁੱਦੇ ਤੇ, ਪਰ ਕੋਈ ਠੋਸ ਜਵਾਬ ਨਹੀਂ ਆਇਆ। ਇਸੇ ਤਰ੍ਹਾਂ ਤੇ ਇਹ ਲੱਗਦਾ ਅਸੀਂ ਤਾਂ ਇਹ ਮਤਲਬ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੇ 900,000 ਲੋਕ ਨੇ, ਇਹਨਾਂ ਦਾ ਮਾਮਲਾ ਸਾਨੂੰ ਐਂ ਲੱਗਦਾ ਹੈ ਕਿ ਜੇ ਅਗਰ ਇਹ ਮਾਮਲਾ CM ਸਾਹਿਬ ਦੇ ਧਿਆਨ 'ਚ ਪਹੁੰਚੇ ਤਾਂ ਉੱਥੇ ਸ਼ਾਇਦ ਹੱਲ ਹੋ ਸਕਦਾ। ਸਾਨੂੰ ਉੱਥੇ ਯਕੀਨ ਹੈ। CM ਦੇ ਸਾਹਿਬ ਦੇ ਹਜੇ ਧਿਆਨ ਦੇ ਵਿੱਚ ਇਹ ਹੈ ਨਹੀਂ ਮਾਮਲਾ, ਪਰ ਅਸੀਂ ਉਹਨਾਂ ਦੇ OSD ਨਾਲ ਰਾਬਤਾ ਕੀਤਾ ਸੀ, ਅਸੀਂ ਮਿਲਣ ਵੀ ਗਏ ਸੀ। ਉਹਦੇ ਸਾਡੀ ਅਪਾਇੰਟਮੈਂਟ ਗਲਤ ਹੋ ਗਈ ਤੇ ਉਸ ਤੋਂ ਬਾਅਦ ਸਾਨੂੰ ਕੋਈ ਟਾਈਮ ਮਿਲਿਆ ਨਹੀਂ ਜੀ। ਤੇ ਜੇ ਅਸੀਂ ਕਹਿੰਦੇ ਜਿਹੜਾ ਤੁਸੀਂ ਗੱਲਬਾਤ ਕਰੀ ਆ ਕਿਸੇ MLA ਦੇ ਨਾਲ ਜਾਂ ਕਿਸੇ ਨਾਲ ਹੋਰ, ਕਿੰਨੇ ਕੁ ਵਾਰ ਮਿਲ ਚੁੱਕੇ ਹੋ ਕੁਲਵੰਤ ਪੰਡੋਰੀ ਜੀ ਨੂੰ ਜਾਂ DC ਸਾਹਿਬ ਨੂੰ? ਕਿੰਨੇ ਕੁ ਵਾਰ ਮਿਲ ਚੁੱਕੇ ਹੋ? ਕੁਲਵੰਤ ਪੰਡੋਰੀ ਜੀ ਨੂੰ ਤਾਂ ਅਸੀਂ ਘੱਟੋ ਘੱਟ 40-50 ਵਾਰ ਮਿਲ ਚੁੱਕੇ ਹਾਂ। ਇੱਥੇ ਵੀ ਆ ਚੁੱਕੇ ਨੇ ਉਹ ਸਾਡੇ ਪਿੰਡ ਦੇ ਵਿੱਚ ਇਸ ਮਾਮਲੇ ਤੇ ਜੀ। ਤੇ ਪਰ ਕਿਤੇ ਨਾ ਕਿਤੇ ਐਂ ਕਰ ਇਹਨਾਂ ਦੀ ਆਵਾਜ਼, ਇਹਨਾਂ ਦੀ ਗੱਲ ਨੂੰ ਵੀ ਦੱਬੇ ਹੀ ਜਾ ਰਿਹਾ, ਇਹਨਾਂ ਦੀ ਸੁਣੀ ਨਹੀਂ ਜਾ ਰਹੀ ਉੱਪਰ। ਇਹਨਾਂ ਨੇ ਤਾਂ ਫੋਨ ਤੇ ਅਕਸਰ ਗੱਲ ਹੁੰਦੀ ਹੈ ਇਸ ਮਸਲੇ ਨੂੰ ਲੈ ਕੇ ਜਾਂ ਹੁੰਦੀ ਵੀ ਨਹੀਂ ਹੈਗੀ? ਕਈ ਵਾਰੀ ਮੈਂ ਸਾਡੇ MLA ਨੇ ਕੁਲਵੰਤ ਪੰਡੋਰੀ ਜੀ, ਇਹਨਾਂ ਦੀ ਮੈਂ ਗੱਲ ਵੀ ਕਰਵਾਈ ਹੈ। ਇਹ ਬਹੁਤ ਗੁੱਸੇ ਨਾਲ ਅਧਿਕਾਰੀਆਂ ਨੂੰ ਬੋਲਦੇ ਨੇ, ਯਾਰ ਇਹ ਮਾਮਲਾ ਹਜੇ ਤੱਕ ਮੇਰਾ ਕਿਉਂ ਸੋਲਵ ਨਹੀਂ ਹੋਇਆ।
ਤੇ ਉਹ ਤੋਂ ਮਤਲਬ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੁਝ ਕਰਨਾ ਚਾਹੁੰਦੇ ਆ, ਪਰ ਇਹਨਾਂ ਦੀ ਅੱਗੇ ਸੁਣੀ ਨਹੀਂ ਜਾ ਰਹੀ। ਬਿਲਕੁਲ, ਤਾਂ ਅਸੀਂ ਕੋਸ਼ਿਸ਼ ਕਰਾਂਗੇ, ਮੇਰੇ ਕੋਲ ਨੰਬਰ ਆ ਕੁਲਵੰਤ ਪੰਡੋਰੀ ਜੀ ਜਿਹੜੇ ਕਿ MLA ਸਾਹਿਬ ਨੇ ਇੱਥੋਂ ਦੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਸ ਦਾ ਹੱਲ ਕਿਉਂ ਨਹੀਂ ਹੋ ਰਿਹਾ। ਪਿਛਲੀ ਫਰਵਰੀ ਤੋਂ ਇਹ ਜਿਹੜਾ ਕੇਸ ਆ ਉਹ ਲਟਕ ਰਿਹਾ, ਪਿਛਲੀ ਫਰਵਰੀ ਤੋਂ ਹੀ ਲਟਕ ਰਿਹਾ ਨਾ, ਫਰਵਰੀ 2022 ਤੋਂ ਇਹਦੇ 24 ਫਰਵਰੀ ਨੂੰ ਪਰਚਾ ਹੋਇਆ ਸੀ ਸੈਕਟਰੀ ਦੇ ਉੱਪਰ, ਉਦੋਂ ਤੋਂ ਹੀ ਇਹ ਕੰਮ ਮਤਲਬ ਧੀਮੀ ਗਤੀ ਚੱਲ ਰਿਹਾ। ਜਿਹੜਾ AR ਵਧੀਆ ਮਤਲਬ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ ਉਹਨੂੰ ਬਦਲ ਦਿੱਤਾ ਗਿਆ। ਇੱਥੇ ਇੱਕ ਭ੍ਰਸ਼ਟ AR ਹੈ ਹਰਜੀਤ ਸਿੰਘ, ਜਿਹੜਾ ਕਿ ਸੈਕਟਰੀ ਪਰਿਵਾਰ ਨਾਲ ਪਹਿਲਾਂ ਤੋਂ ਹੀ ਸੰਬੰਧ ਰੱਖਦਾ। ਉਹਦੇ ਪਿਤਾ ਆਡੀਟਰ ਸੀਗੇ ਇੱਥੇ, ਉਹ ਵੀ ਮਤਲਬ ਇਹਨਾਂ ਨਾਲ ਪੱਕਾ ਤਾਲਮੇਲ ਸੀਗਾ ਪਰਿਵਾਰ ਨਾਲ। ਉਹਦਾ ਹੀ ਬੇਟਾ, ਉਹਨਾਂ ਨੂੰ ਤਰਸ ਦੇ ਆਧਾਰ 'ਤੇ ਉਹ ਬੇਟੇ ਨੂੰ AR ਦੀ ਨੌਕਰੀ ਮਿਲੀ ਹੋਈ ਹੈ, ਉਹ ਹੈ। ਤੇ ਇੱਕ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਅਸੀਂ ਮੂਹਰੇ ਆਗੂ ਲੱਗੇ ਹਾਂ, ਸਾਡੀ ਜਾਨ ਨੂੰ ਖਤਰਾ। ਰਾਤ ਨੂੰ ਸ਼ਰੇਆਮ 11 12 ਵਜੇ ਪਿੰਡ ਦੇ ਵਿੱਚ ਇਹ ਖੁੰਖਾਰ ਹਥਿਆਰ, ਮਾਰੂ ਹਥਿਆਰ ਲੈ ਕੇ ਸਾਡੇ ਘਰਾਂ ਦੇ ਆਲੇ ਦੁਆਲੇ ਇਹ ਘੁੰਮਦੇ ਨੇ। ਉਹਦੀਆਂ ਸਾਡੇ ਕੋਲੇ CCTV ਫੋਟੋਜ਼ ਵੀ ਹੈ, ਅਸੀਂ ਪੁਲਿਸ ਨੂੰ ਵੀ ਬਿਆਨ ਦਿੱਤੇ ਆ ਉਹਦੇ। ਕੁਝ ਦਿਨਾਂ ਪਹਿਲਾਂ ਇਹਨਾਂ ਨੇ ਅਸੀਂ ਇਹ ਠੱਗੀ ਦੇ ਸੈਕਟਰੀ ਦੇ ਇਸ ਤਰ੍ਹਾਂ ਦੇ ਪੋਸਟਰ ਲਾਏ ਸੀਗੇ ਪਿੰਡ ਦੇ ਵਿੱਚ, ਇਹਨਾਂ ਨੇ ਰਾਤ ਨੂੰ ਸ਼ਰੇਆਮ ਉਤਾਰੇ, ਜਿਹੜਿਆਂ ਦੇ ਅਸੀਂ ਬਾਏ ਨੇਮ ਰਿਪੋਰਟ ਵੀ ਕੀਤੀ ਹੈ ਪੁਲਿਸ ਕੋਲੇ, ਪਰ ਪੁਲਿਸ ਕਹਿ ਰਹੀ ਹੈ ਕਿ ਇਹ ਬਿਆਨਾਂ ਨੂੰ ਅਸੀਂ DA ਸਾਹਿਬ ਕੋਲੇ ਭੇਜਾਂਗੇ, ਉਹ ਕੀ ਕਾਰਵਾਈ ਕਰਦੇ ਨੇ ਤੇ ਪਤਾ ਹੀ ਨਹੀਂ ਸਾਨੂੰ ਤਾਂ ਹਜੇ ਵੀ ਕੀ ਹੋ ਰਿਹਾ। ਲੋਕਾਂ ਦੀ ਸੁਣੀ ਨਹੀਂ ਜਾ ਰਹੀ। 900,000 ਮੈਂਬਰ ਹੈ, ਸਾਨੂੰ ਤਾਂ ਹੁਣ ਚਾਹੇ ਕੁਛ ਧਮਕੀਆਂ ਮਿਲਣ, ਚਾਹੇ ਅਸੀਂ ਮੂਹਰੇ ਲੱਗ ਚੁੱਕੇ ਹਾਂ। ਅਸੀਂ ਤਾਂ ਹੁਣ ਇਹ ਕੇਸ ਜਾਂ ਤਾਂ ਸਾਡੀ ਜ਼ਿੰਦਗੀ ਨਿਬੜ ਜੂ ਜਾਂ ਅਸੀਂ ਇਹ ਕੇਸ ਨਿਬੇੜ ਕੇ ਛੱਡਾਂਗੇ। ਹੁਣ ਚਾਹੇ ਸਾਨੂੰ ਕੋਈ ਵੀ ਕਿੰਨਾ ਵੀ ਇਲਜ਼ਾਮ ਲਾਈ ਜਾਣ, ਅਸੀਂ ਇਹ ਚੀਜ਼ ਨੂੰ ਮਤਲਬ ਹੁਣ ਪਿੱਛੇ ਨਹੀਂ ਹਟਾਂਗੇ। ਬਿਲਕੁਲ, ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੁਲਦੀਪ, ਇੱਕ ਵਾਰ ਆ ਪੋਸਟਰਾਂ ਦੀ ਤਸਵੀਰ ਦਿਖਾ ਦਿਓ, ਉਸ ਤੋਂ ਬਾਅਦ ਅਸੀਂ MLA ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਦੇ ਵਿੱਚ ਖੜੇ ਆ, ਤਾਂ ਲੋਕਾਂ ਦੀ ਸੱਥ ਦੇ ਵਿੱਚ ਖੜੇ ਆ, ਜਿਹੜੀ ਸੱਥ ਦੇ ਵਿੱਚੋਂ ਸਰਕਾਰ ਚੱਲਣ ਦੀ ਗੱਲ ਹੋਈ ਸੀ, ਤਾਂ ਉਸੇ ਸੱਥ ਦੇ ਵਿੱਚ ਹੀ ਖੜੇ ਆ। ਸੋ ਇੱਕ ਵਾਰ ਅਸੀਂ ਫੋਨ ਲਾ ਕੇ ਦੇਖਦੇ ਹਾਂ, ਜੇਕਰ ਫੋਨ ਚੁੱਕ ਲਿਆ ਤਾਂ ਇਸ ਮਸਲੇ ਤੇ ਜ਼ਰੂਰ ਗੱਲ ਕਰਾਂਗੇ। ਕੁਲਦੀਪ, ਇਹ ਤਸਵੀਰ ਦਿਖਾ ਦੇ ਫੋਨ ਦੀ, MLA ਸਾਹਿਬ ਦਾ ਨੰਬਰ ਆ ਇਹ। ਪੰਡੋਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਸਿੰਘ ਢਿੱਲੋਂ ਬੋਲਦਾ ਜੀ, ਇੰਡੋਜ਼ TV ਆਸਟ੍ਰੇਲੀਆ ਤੋਂ ਪੱਤਰਕਾਰ। ਹਾਂਜੀ ਹਾਂਜੀ। ਪੰਡੋਰੀ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਹੋ ਲੈਣ ਤੇ ਇੱਥੇ ਪੱਖੋ ਕੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਸੀ। ਇੱਥੇ ਕਾਫੀ ਵੱਡਾ ਮਸਲਾ ਲੋਕਾਂ ਨੇ ਦੱਸਿਆਗਾ, ਉਸ ਦਾ ਹੱਲ ਹੋਇਆ ਜਾਂ ਕੋਈ ਗੱਲਬਾਤ ਹੋਈ ਆ ਪਿੰਡ ਦੇ ਲੋਕਾਂ ਨਾਲ? ਵੀਰੇ ਮੈਂ ਪਹਿਲਾਂ ਤਾਂ ਰਿਸ਼ਤੇਦਾਰਨ ਕਰਨ ਲੱਗਿਆ, ਬਿਲਕੁਲ ਹੋ ਗਿਆ, ਕੋਈ ਡਾਕਟਰ ਨਹੀਂ ਜਾਂਦਾ, ਡਾਕਟਰ ਵਾਪਸ ਆ ਜਾਊਗਾ। ਨਹੀਂ ਜੀ, ਡਾਕਟਰ ਵਾਲਾ ਮਸਲਾ ਨਹੀਂ ਜੀ, ਇਹ ਸਟੈਟੀ ਦਾ ਮਸਲਾ ਜੀ। ਇੱਥੇ ਸਟੈਟੀ ਵਾਲਾ ਜਿਹੜਾ ਘਪਲਾ ਹੋਇਆ ਜੀ ਬਾਈ, ਉਹ ਪਾਇਆ ਉਹਨਾਂ ਨੇ, ਜਿਹੜੀ ਮੰਗ ਕਰੀ ਹੈ ਨਾ ਰੁਪਿੰਦਰ ਸਿੰਘ ਦੀ, ਉਹ ਵਾਪਸ ਆ ਜਾਊਗਾ ਇੱਥੇ ਜੀ। ਹਾਂ, ਤੇ ਜਿਹੜੇ ਇਹ ਲੋਕ ਦੱਸ ਰਹੇ ਨੇ ਸਾਡੇ, ਕਹਿੰਦੇ ਵੀ ਪੈਸੇ ਨੇ ਜਿਹੜੇ ਉਹ ਗਵਨ ਹੋ ਗਏ ਨੇ, ਉਹਨਾਂ ਦਾ ਵੀ ਕੋਈ ਹੱਲ ਹੋਊਗਾ ਜੀ? ਬਾਈ ਉਹ ਤਾਂ ਦੇਖੋ ਜਾਂਚ ਚੱਲਦੀ ਆ ਕਿ ਕਿਹਦੇ ਕਰੇ ਕਿਵੇਂ ਨਿਕਲਿਆ, ਉਹਦਾ ਇਹਨਾਂ ਨੇ ਕੱਢਿਆ ਨਾ ਜੀ। ਬਿਲਕੁਲ ਹੱਲ ਕਰੂਗੀ ਸਰਕਾਰ। ਬਿਲਕੁਲ ਜੀ। ਹਾਂਜੀ ਜੀ, ਸ਼ੁਕਰੀਆ ਜੀ। ਤਾਂ ਅਸੀਂ MLA ਕੁਲਵੰਤ ਸਿੰਘ ਪੰਡੋਰੀ ਦੇ ਨਾਲ ਅਸੀਂ ਗੱਲਬਾਤ ਕਰੀ ਆ, ਤਾਂ ਉਹਨਾਂ ਨੇ ਫੋਨ ਚੁੱਕਿਆ, ਤਾਂ ਉਹਨਾਂ ਨੇ ਕਿਹਾਗਾ ਕਿ ਇਸ ਦਾ ਜਿਹੜਾ ਹੱਲ ਆ ਉਹ ਜਾਂਚ ਦੇ ਆਧਾਰ 'ਤੇ ਹੋਏਗਾ। ਤਾਂ ਜਾਂਚ ਆ ਜਿਹੜੀ ਉਹ ਹਜੇ ਜਾਰੀ ਆ, ਤਾਂ ਦੇਖਦੇ ਹਾਂ ਕਿ ਕਦੋਂ ਤੱਕ ਇਹਨਾਂ ਲੋਕਾਂ ਦਾ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਦੀ ਆ, ਕਦੋਂ ਤੱਕ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਮੁਲਾਕਾਤ ਆ ਉਹ ਸਰਕਾਰ ਦੇ ਨਾਲ ਹੁੰਦੀ ਆ, ਜਾਂ ਇਹਨਾਂ ਦੇ ਪੈਸੇ ਨੇ ਜਿਹੜੇ ਸਟੈਟੀ ਵੱਲ ਵੱਧਦੇ ਨੇ, ਸਟੈਟੀ ਵਾਲੇ ਇਹਨਾਂ ਨੂੰ ਦਿੰਦੇ ਨੇ, ਜਾਂ ਸਟੈਟੀ ਇਹਨਾਂ ਵੱਲ ਕੱਢਦੀ ਆ। ਤਾਂ ਇਹ ਜਾਂਚ ਦਾ ਵਿਸ਼ਾ ਗਾ। ਪੰਡੋਰੀ ਸਾਹਿਬ ਨੇ ਦੱਸਿਆ ਬਾਈ, ਜਾਂਚ ਦਾ ਵਿਸ਼ਾ ਦੱਸਿਆ ਗਿਆ ਗਾ। ਹਾਂ, ਜਾਂਚ ਚੱਲ ਰਹੀ ਹੈ, ਪਰ ਜਾਂਚ ਅਜੇ ਬਿਲਕੁਲ ਹੀ ਲਟਕ ਰਹੀ ਹੈ। ਅਸੀਂ AR ਨੂੰ ਵੀ ਫੋਨ ਕਰਦੇ ਹਾਂ, ਉਹ ਤਾਂ ਜੀ ਸੁਸਾਇਟੀਆਂ ਦੀ MB ਹੋ ਰਹੀ ਹੈ, ਮੇਰੇ ਕੋਲ ਸਟਾਫ ਹੀ ਇੰਨਾ ਹੈ। ਮਤਲਬ ਜਿਹੜੇ AR ਨੇ ਮੌਜੂਦਾ, ਇਹ ਕੁਝ ਕਰਕੇ ਨਹੀਂ ਖੁਸ਼, ਕਿਉਂਕਿ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਫਸ ਰਹੇ, ਜਿਨ੍ਹਾਂ ਨੇ ਆਡਿਟ ਕੀਤਾ। ਆਡਿਟ ਵਾਲੇ ਹਜੇ ਹੁਣ ਪਹਿਲਾਂ ਸਾਨੂੰ 31 ਜਨਵਰੀ ਦਿੱਤੀ ਸੀ, ਹੁਣ 15 ਦਿਨ ਹੋਰ ਲੈ ਗਏ। ਕਹਿੰਦੇ ਜੀ ਇਹ ਤਾਂ ਕਪੜਾ ਵਾਲਾ ਜੀ, ਕਿਤੋਂ ਖੰਡ ਆਈ ਹੈ ਉੱਥੇ ਫੀਡ ਪਾਈ ਪਈ ਹੈ ਜੀ, ਜਿੱਥੋਂ ਫੀਡ ਆਈ ਹੈ ਉੱਥੇ ਘਿਓ ਪਾਇਆ ਪਿਆ, ਜਿੱਥੋਂ ਘਿਓ ਆਈ ਹੈ ਉੱਥੇ ਚਾਹ ਪੱਤੀ ਪਾਈ ਪਈ ਹੈ। ਇਹ ਬਿੱਲ ਹੀ ਨਹੀਂ ਕਲੀਅਰ ਹੋ ਰਹੇ, ਵੀ ਸਾਨੂੰ ਥੋੜ੍ਹਾ ਟਾਈਮ ਹੋਰ ਚਾਹੀਦਾ। ਅਸੀਂ ਉਹਨਾਂ ਨੂੰ ਟਾਈਮ ਵੀ ਦੇ ਰਹੇ ਹਾਂ, ਪਰ ਸਾਨੂੰ ਇਹ ਲੱਗਦਾ ਹੈ ਕਿ ਜਿੱਥੇ ਇੱਥੇ ਇੱਕ ਪ੍ਰਸ਼ਾਸਕ ਲੱਗਿਆ ਸੀ 1 ਸਾਲ ਲਈ, ਨਵੀਨ ਗੋਇਲ, ਉਹਨਾਂ ਦੇ ਮਹਿਕਮੇ ਦਾ ਇੰਸਪੈਕਟਰ ਸੀ, ਉਹ ਤੇ ਆਲਰੇਡੀ 2 ਪਰਚੇ ਨੇ ਪਹਿਲਾਂ ਹੀ। ਅਸੀਂ ਉਸ ਮਸਲੇ ਤੇ ਕਈ ਵਾਰੀ ਇਹਨਾਂ ਨੂੰ ਕਿਹਾ ਵੀ ਉਹ ਪ੍ਰਸ਼ਾਸਕ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਜਾ ਰਿਹਾ। ਸਾਡੇ ਜਿਹੜੀ ਕਮੇਟੀ ਸੀਗੀ ਇੱਕ ਵਿਚਕਾਰ ਲਈ, ਉਹਦੀਆਂ ਜ਼ਮੀਨਾਂ ਤਾਂ ਇਹਨਾਂ ਨੇ ਤੁਰੰਤ ਅਟੈਚ ਕਰਤੀਆਂ, ਪਰ ਆਪਦੇ ਹਜੇ ਕਿਸੇ ਮੁਲਾਜ਼ਮ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਡੇ ਮੈਂਬਰਾਂ ਦੀਆਂ, ਜਿਹੜੇ ਅਨਪੜ੍ਹ ਮੈਂਬਰ ਹੁੰਦੇ ਆ, ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈਗਾ, ਉਹਨਾਂ ਦੀਆਂ ਤਾਂ ਜ਼ਮੀਨਾਂ ਇਹਨਾਂ ਨੇ ਅਟੈਚ ਕਰਤੀਆਂ। ਉਹਨਾਂ ਦਾ ਅਟੈਚ ਕਰਨ ਦਾ ਕੋਈ ਮਤਲਬ ਨਹੀਂ ਸੀ ਬਣਦਾ, ਜਦ ਕਿ ਉਹਨਾਂ ਨੂੰ ਨਹੀਂ ਇੰਨਾ ਪਤਾ ਹੁੰਦਾ। ਸੈਕਟਰੀ ਕੋਲੇ 2 ਕਾਰਵਾਈ ਰਜਿਸਟਰ ਸੀਗੇ, ਇੱਕ ਤੇ ਮਤਾ ਤਾਂ ਕਿਤੇ ਉਹਨੇ ਕਮੇਟੀ ਤੋਂ ਪਵਾਇਆ ਹੀ ਨਹੀਂ ਹੈਗਾ, ਸੈਕਟਰੀ ਨੇ ਆਪ ਹੀ ਮਤੇ ਪਾਉਣੇ, ਸਾਰੇ ਜਾਲੀ ਸਾਈਨ। ਇੰਨੀਆਂ ਜਿੱਦਾਂ CIA ਨੇ ਤੋਂ ਕੈਪਚਰ ਕੀਤਾ ਹੈ, ਉਹਦੇ ਕੋਲੇ ਘੱਟੋ ਘੱਟ 5 ਕਿਲੋ ਮੋਹਰਾਂ ਹੋਣਗੀਆਂ ਇੱਥੇ,
ਹਰ ਇੱਕ ਬੰਦੇ ਦੀ ਮੋਹਰ ਡੀਸੀ ਤੱਕ ਸਭ ਹਰ ਮਹਿਕਮੇ ਦੀ ਉਹਦੇ ਕੋਲੇ ਮੋਹਰ ਸੀ। ਜਿੰਨੇ ਵੀ ਲੋਨ ਕਰਦਾ ਸੀ ਬੈਂਕਾਂ ਬੁੰਕਾਂ ਦੇ ਸਭ ਆਪਦੇ ਕੋਲੇ ਖਾਤਿਆਂ ਦੇ ਵਿੱਚ ਖਾਤੇ ਜਿਵੇਂ ਕ੍ਰਿਪਕੋ ਦਾ ਹੁੰਦਾ ਹੈ ਜਾਂ ਇਫਕੋ ਦਾ ਹੁੰਦਾ ਹੈ। ਤੇ ਅੱਗੇ ਬੈਂਕ ਦੇ ਵਿੱਚ ਬੈਂਕ ਮੈਨੇਜਰ ਕਹਿ ਰਿਹਾ ਕਿ ਅਸੀਂ ਤਾਂ ਫਰਮ ਦੇ ਨਾਂ ਤੇ ਖਾਤਾ ਹੁੰਦਾ ਵੀਰੇ, ਫਰਮ ਦਾ ਖਾਤਾ ਹੋ ਗਿਆ, ਪਰ ਖਾਤੇ ਇਹਦੇ ਨਿੱਜੀ ਭਤੀਜੇ ਦੇ ਜਤਿੰਦਰ ਸਿੰਘ ਜੋ ਕਿ ਭਗੌੜਾ ਹੈ ਤੇ ਇਹਦੀ ਘਰਵਾਲੀ ਗੁਰਮੀਤ ਕੌਰ ਦੇ ਨਾਂ ਤੇ, ਉਹ ਵੀ ਇਹਨਾਂ ਦੀ ਪੀਓ ਦੀ ਕਾਰਵਾਈ ਚੱਲ ਰਹੀ ਨੇ, ਉਹਨਾਂ ਨੂੰ ਵੀ ਛੇਤੀ ਭਗੌੜਾ ਕਰਾਰ ਦਿੱਤਾ ਜਾਊਗਾ। ਦੋਨਾਂ ਦੇ ਉੱਪਰ ਉਹ ਵੀ ਨਾਮਜ਼ਦ ਨੇ, ਇਹਦਾ ਭਤੀਜਾ ਤੇ ਇਹਦੀ ਘਰਵਾਲੀ ਵੀ। ਇੱਕ ਮੈਨੇਜਰ ਜੇਲ੍ਹ ਦੇ ਵਿੱਚ ਨੇ, ਹਜੇ ਉਹਨਾਂ ਦੀ ਪਰੋਲ ਮਤਲਬ ਜ਼ਮਾਨਤ ਨਹੀਂ ਹੋਈ ਹੈ। ਇੱਕ ਮੈਨੇਜਰ ਇਸ ਮਾਮਲੇ ਦੇ ਵਿੱਚ ਸੁਸਾਈਡ ਕਰ ਗਏ। 2 ਬੈਂਕ ਮੈਨੇਜਰ ਵੀ ਸ਼ਾਮਲ ਨੇ ਤੇ ਹਜੇ ਹੋਰ ਵੀ ਸਾਡਾ ਇਹ ਹੈ ਕਿ ਜਿਹੜੇ ਹੋਰ ਸ਼ਾਮਲ ਹੈ ਇਹਨਾਂ ਦੇ ਮੁਲਾਜ਼ਮ ਹੈ ਚਾਹੇ ਕੋਈ ਵੀ ਹੈ, ਉਹਨਾਂ ਤੇ ਕਾਰਵਾਈ ਮਹਿਕਮਾ ਕਿਉਂ ਨਹੀਂ ਕਰਦਾ। ਮਹਿਕਮਾ ਇਸੇ ਕਰਕੇ ਹੀ ਮਤਲਬ ਜਾਂਚ ਨੂੰ ਸਲੋ ਕਰ ਰਿਹਾ ਕਿ ਸਾਡੇ ਮੁਲਾਜ਼ਮ ਨਾ ਫਸਣ। ਇਹ ਪੈਸਾ ਇਹਨਾਂ ਦੇ ਕਿਸਾਨਾਂ ਉੱਪਰ ਹੀ ਪਾਇਆ ਜਾਵੇ, ਕਮੇਟੀਆਂ ਉੱਪਰ ਹੀ ਪਾਇਆ ਜਾਵੇ। ਕਮੇਟੀਆਂ ਦੀ ਜ਼ਮੀਨ ਅਟੈਚ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਜੇ ਕਮੇਟੀਆਂ ਦੀ ਅਸੀਂ ਕਹਿੰਦੇ ਵੀ ਜੇ ਕਮੇਟੀਆਂ ਉਸ ਦਾਇਰੇ 'ਚ ਆਉਂਦੀਆਂ ਨੇ ਤਾਂ ਆਪਣੇ ਮੁਲਾਜ਼ਮਾਂ ਦੀ ਵੀ ਪ੍ਰਾਪਰਟੀ ਕਿਉਂ ਨਹੀਂ ਅਟੈਚ ਕਰਦੇ ਜੀ? ਜੇ ਜਿਹੜੀਆਂ ਤੁਸੀਂ ਇੱਥੇ ਗੱਲਾਂ ਕਰ ਰਹੇ ਹੋ ਕਿ ਇਹ ਗੱਲਾਂ ਜੇਕਰ ਕੱਲ ਨੂੰ ਜਾਂਚ ਦੇ ਵਿੱਚ ਝੂਠੀਆਂ ਨਿਕਲਦੀਆਂ ਤਾਂ ਫਿਰ ਕੀ ਹੋ ਸਕਦਾ ਗਾ? ਕਿਉਂਕਿ ਤੁਸੀਂ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਹੋ, ਕੈਮਰੇ ਦੇ ਸਾਹਮਣੇ ਔਨ ਰਿਕਾਰਡ ਗੱਲਾਂ ਹੋ ਰਹੀਆਂ ਨੇ। ਜੇਕਰ ਇਹ ਜਾਂਚ ਕੱਲ ਨੂੰ ਜਾਂਚ ਦੇ ਵਿੱਚ ਇਹ ਬੰਦਾ ਜਿਨ੍ਹਾਂ ਦਾ ਤੁਸੀਂ ਮੁਰਦਾਬਾਦ ਲਿਖਿਆ ਹੋਇਆ ਗੁਰਚਰਨ ਸਿੰਘ ਸੈਕਟਰੀ, ਜੇਕਰ ਇਹ ਸੱਚੇ ਨਿਕਲਦੇ ਨੇ ਜਾਂਚ ਦੇ ਵਿੱਚ ਤਾਂ ਫਿਰ ਕੀ ਹੋ ਸਕਦਾ ਗਾ? ਕਿਹੜੇ ਹਿਸਾਬ ਨਾਲ ਸੱਚੇ ਨਿਕਲਣਗੇ? ਜਿਹੜੇ ਇੱਥੇ ਰਿਕਾਰਡ ਔਨ ਰਿਕਾਰਡ ਬਿੱਲ ਪਏ ਨੇ, ਬਿੱਲ ਕਿਸੇ ਫਰਮ ਕੋਲੋਂ ਕਾਸੇ ਦਾ ਆਇਆ, ਉਹ ਚੀਜ਼ ਆਈ ਹੋਈ ਨਹੀਂ। ਜਿਵੇਂ ਹੁਣ ਇਹਨਾਂ ਨੇ ਆਡੀਟਰ ਵਾਲਿਆਂ ਨੇ ਕੁਛ ਦੇਰ ਪਹਿਲਾਂ ਬੇਰਕਾ ਤੋਂ ਪਤਾ ਕਰਿਆ, ਬੇਰਕਾ ਤੋਂ ਆਇਆ ਤਾਂ ਟੋਟਲ ਸਮਾਨ 50,000 ਰੁਪਏ ਦਾ ਤੇ ਪਾਇਆ ਕਈ ਲੱਖਾਂ ਦਾ ਪਿਆ ਬਿੱਲ ਉਹਨੂੰ। ਉਹ ਕਹਿੰਦੇ ਸਾਡੇ ਕੋਲ ਤਾਂ ਸਿਰਫ ਇੱਕੋ ਹੀ ਬਿੱਲ ਆਇਆ। ਤੇ ਜਿਵੇਂ ਕਣਕ ਦੇ ਨਾਲ ਕ੍ਰਿਪਕੋ ਦੇ ਕ੍ਰਿਪਕੋ ਉਹ ਫੀਡ 'ਚ ਬਿੱਲ ਆਏ ਪਏ ਨੇ। ਉਹ ਕ੍ਰਿਪਕੋ ਕਹਿੰਦੀ ਅਸੀਂ ਤਾਂ ਫੀਡ ਬਣਾਉਂਦੇ ਹੀ ਨਹੀਂ, ਅਸੀਂ ਤਾਂ ਸਿਰਫ ਬੀਜ ਵਗੈਰਾ ਤਿਆਰ ਕਰਦੇ ਹਾਂ, ਦਵਾਈਆਂ ਤਿਆਰ ਕਰਦੇ ਹਾਂ, ਅਸੀਂ ਤਾਂ ਫੀਡ ਬਣਾਉਂਦੇ ਹੀ ਨਹੀਂ। ਤੇ ਇਸ ਤਰ੍ਹਾਂ ਦੇ ਕਰਕੇ ਇਹ ਨਿਕਲ ਸਕਦਾ ਹੀ ਨਹੀਂ। ਜੇ ਜਾਂਚ ਸਹੀ ਹੋਵੇ ਤਾਂ ਇਹ ਬੰਦਾ ਨਿਕਲ ਸਕਦਾ ਹੀ ਨਹੀਂ। ਤੇ ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ ਕਿ ਇੰਨੇ ਪਿੰਡ ਦੇ ਵਿੱਚ ਮੈਂ ਖੜ ਕੇ ਕਹਿਣਾ ਕਿ ਪਰ ਅਗਰ ਮੇਰੀ ਮਤਲਬ ਬੋਲਣੀ ਝੂਠ ਹੋਈ ਤਾਂ ਪ੍ਰਸ਼ਾਸਨ ਮੇਰੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕਦਾ ਹੈ। ਮੈਂ ਉਸ ਲਈ ਜ਼ਿੰਮੇਵਾਰ ਹੋਵਾਂਗਾ ਅਗਰ ਮੈਂ ਇਹ ਸੈਕਟਰੀ ਦੇ ਉੱਪਰ ਕੋਈ ਬਲੇਮ ਲਾ ਰਿਹਾ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰੀ ਆ, ਕਿਉਂਕਿ ਇੱਥੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਗੱਲ ਕੋਈ ਹੋਰ ਕਰਨ ਆਏ ਸੀ, ਪਰ ਇੱਥੇ ਜਦੋਂ ਪਿੰਡ ਦੇ ਵਿੱਚ ਪਹੁੰਚੇ ਤਾਂ ਮਸਲਾ ਕੋਈ ਹੋਰ ਨਿਕਲਿਆ। ਇਹ ਮਸਲਾ ਬਹੁਤ ਵੱਡਾ ਗਾ। ਆਮ ਲੋਕ ਨੇ ਜਿਹੜੇ ਉਹ ਕਹਿੰਦੇ ਅਸੀਂ ਠੱਗੀ ਦਾ ਸ਼ਿਕਾਰ ਹੋਏ ਹਾਂ, ਪਰ ਜਦੋਂ ਅਸੀਂ ਐਮਐਲਏ ਸਾਹਿਬ ਦੇ ਨਾਲ ਗੱਲ ਕਰੀ, ਹਲਕੇ ਦੇ ਵਿਧਾਇਕ ਦੇ ਨਾਲ ਗੱਲ ਕਰੀ ਤਾਂ ਵਿਧਾਇਕ ਕਹਿੰਦੇ ਕਿ ਇਹ ਜਾਂਚ ਦਾ ਵਿਸ਼ਾ ਗਾ। ਜਦੋਂ ਹੀ ਜਾਂਚ ਪੂਰੀ ਹੁੰਦੀ ਆ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਪਿੰਡ ਦੇ ਵਿੱਚ ਦੁਬਾਰਾ ਆਇਆ ਜਾਵੇ। ਤੁਸੀਂ ਜੁੜੇ ਰਹਿਣਾ ਤਦ ਤੱਕ ਲਈ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੁਣਨ ਦੇ ਵਿੱਚ ਆਇਆ ਕਿ ਇੱਥੋਂ ਦਾ ਸਟੇਟੀ ਦਾ ਜਿਹੜਾ ਸੈਕਟਰੀ ਸੀ ਉਸਨੇ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ। ਕਿਸੇ ਦੇ ਘਰੇ ਜਾਨਵਰ ਹੈ, ਕਿਸੇ ਦੇ ਘਰੇ ਨਹੀਂ ਹੈ, ਕਿਸੇ ਦੇ ਘਰੇ ਖੁਰਲੀ ਬਣੀ ਆ, ਕਿਸੇ ਦੇ ਘਰੇ ਨਹੀਂ ਬਣੀ, ਫਿਰ ਵੀ ਉਹ ਜਿਹੜੀ ਫੀਡ ਆ ਉਹ ਵੇਚੀ ਗਈ ਆ। ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਸੈਕਟਰੀ ਨੇ ਮਤਲਬ ਠੱਗੀ ਮਾਰੀ ਹੈ, ਜਿਹੜੀ 4 ਕਰੋੜ ਰੁਪਏ ਦੀ ਮਤਲਬ ਅੱਜ ਪ੍ਰੂਫ ਹੋ ਚੁੱਕੀ ਹੈ। ਉਹ ਫੀਡ ਤਾਂ ਹਰੇਕ ਨੂੰ ਫੀਡ ਤਾਂ ਕੋਈ ਬਖਸ਼ਿਆ ਹੀ ਨਹੀਂ, ਚਾਹੇ ਕਿਤੇ ਖੋਲਣੀ ਹੈਗੀ ਨਾ ਹੈਗੀ। ਬਈ ਤੁਹਾਡੇ ਘਰੇ ਵੀ ਫੀਡ ਗਈ ਆ? ਹਾਂਜੀ ਫੀਡ ਗਈ ਹੈ ਜੀ। ਮੇਰੇ ਨਾਲ ਘਪਲਾ ਹੋਇਆ ਗਾ, ਮੇਰੇ ਪਿਓ ਦੀ ਕਾਪੀ ਤੇ ਪੈਸੇ ਸੀਗੇ ਜੀ, ਮਾਫੀ ਆਈ ਵੀ ਹੈ 1,37,700 ਰੁਪਈਆ ਜੀ। ਬਜ਼ੁਰਗੋ ਤੁਹਾਡੇ ਗੱਲ ਕੀ ਪੈ ਗਿਆ? ਇੱਥੇ ਤੁਸੀਂ ਬੈਠੇ ਹੋ। 43,000 ਰੁਪਇਆ ਜੀ ਨਗਦ ਤੁਹਾਨੂੰ ਪਾਤਾ ਤੇ ਬਾਕੀ ਚੱਲਦੀ ਖੇਡ ਪਾਰਟੀ। ਕਿੰਨੇ ਦੇ ਕਰਜ਼ਾਈ ਹੋ ਗਏ? ਸਟੇਟੀ ਦੇ ਕਿੰਨੇ ਦੇ ਕਰਜ਼ਾਈ ਕਰਤਾ ਤੁਹਾਨੂੰ? 83,000। ਪਸ਼ੂ ਕਿੰਨੇ ਕੁ ਰੱਖੇ ਹੋਏ ਘਰੇ? ਪਸ਼ੂ ਤਾਂ ਕੱਲੀ ਗਾਂ ਸੀ ਮੇਰੇ ਕੋਲ, ਹੁਣ ਤਾਂ ਹੁਣ 2 ਹੋ ਗਈਆਂ। ਬੱਕਰੀ ਵੀ ਨਹੀਂ ਹੈਗੀ, ਫੀਡ ਤਾਂ ਮੈਨੂੰ ਪਾਤੀ 40,000 ਦੀ। ਅੱਛਾ। ਹਾਂ ਕੋਈ 35 ਸਾਲ ਹੋ ਗਏ ਮੇਰੇ ਕੋਲ ਕਹਿੰਦੇ ਪਸ਼ੂ ਆ ਇਹਦੇ। ਪਿੰਡ ਦਾ ਸੈਕਟਰੀ ਹੈ, ਉਹਨਾਂ ਨਾਲ ਗੱਲਬਾਤ ਨਹੀਂ ਹੋਈ? ਕਹਿੰਦੇ ਹੁੰਦੇ ਪਿੰਡ ਦਾ ਭਾਈਚਾਰਾ ਹੁੰਦਾ ਜਿਹੜਾ ਉੱਥੇ ਬੈਠ ਕੇ ਗੱਲਬਾਤ ਹੋ ਜਾਂਦੀ ਹੁੰਦੀ ਆ। ਕਮੇਟੀ ਮੈਂਬਰ ਆ ਅਸੀਂ, ਸਭ ਬਥੇਰਾ ਕੁਛ ਸਾਡੇ ਜਾਲੀ ਸਾਈਨ ਕਰਕੇ ਪੈਸੇ ਕਢਾ ਗਿਆ। ਸਾਡੀ ਕਮੇਟੀ ਦੇ ਸਾਈਨ ਜਾਲੀ ਕਰਕੇ ਮਤੇ ਪਾ ਕੇ ਖਾਲੀ ਕਰ ਗਿਆ ਸਾਰਾ ਕੁਛ। ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ ਤੇ ਇਸ ਦੇ ਨਾਲ ਹੀ ਪੂਰਾ ਬਕਾਇਆ ਲਿਖਿਆ ਹੋਇਆ। ਹਰ ਇੱਕ ਦੇ ਤੁਸੀਂ ਜਦੋਂ ਵੀ ਕੈਮਰੇ ਦੀ ਨਿਗਾਹ ਦੇ ਇਸ ਨੂੰ ਦੇਖੋਗੇ ਤਾਂ ਹਰ ਇੱਕ ਦੇ ਨਾਂ ਦੇ ਅੱਗੇ 40,000 ਤੋਂ ਘੱਟ ਕਿਸੇ ਦਾ ਵੀ ਕੋਈ ਬਕਾਇਆ ਨਹੀਂ ਰਹਿੰਦਾ ਹੋਣਾ। ਕੋਈ ਫੀਡ ਕੌਣ ਖਾ ਗਿਆ ਭਾਈ ਸਾਡੇ ਵੰਡੇ ਦੀ? ਪੁੱਛਿਆ ਹੁਣ ਸਾਨੂੰ ਕਹਿੰਦਾ ਕੋਈ ਤਾਂ ਕਹਿੰਦਾ ਐਂ ਚੱਲਦਾ। ਤੁਹਾਡੇ ਵੀ ਪੈਸੇ ਗਏ ਆ? ਹਾਂਜੀ ਸਾਡੇ 40,000 ਪਾਇਆ ਵਾ ਦੋਨਾਂ ਚਾਚੇ ਭਤੀਜੇ ਨੂੰ।
ਕੱਲੀ ਫੀਡ ਦੀ ਪਾਇਆ ਸਾਰੇ ਪਿੰਡ ਕੁਲਦੀਪ ਸਾਰੇ ਪਿੰਡ ਵਾਲਿਆਂ ਨੂੰ ਕੱਲੀ ਫੀਡ ਦੀ ਪਾਇਆ ਪੈਸੇ ਬਾਕੀ ਕਾਂਗਰਸ ਦੀ ਸਰਕਾਰ ਵੇਲੇ ਆਈ ਸੀ, ਹੁਣ ਤਾਂ ਸਰਕਾਰ ਵੀ ਬਦਲ ਗਈ ਆ, ਇਮਾਨਦਾਰੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਆ ਗਈ ਆ। ਇਹਨਾਂ ਕੋਲ ਪਹੁੰਚ ਕਰੀ ਆ। ਕਿਹਨੂੰ ਪਾਇਆ, ਹੋਰ ਕਿਹਨੂੰ ਪਾਇਆ? ਜਿਹੜੇ ਮਰੇ ਵੇ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਦੇ ਉਹਨਾਂ ਨੂੰ ਪਾਈ ਪਈ ਫੀਡ। ਮੇਰੀ ਜੀ 1 ਲੱਖ ਦੀ ਮਾਫੀ ਆਈ ਸੀ, ਮੈਨੂੰ ਉਹ ਨਹੀਂ ਪਤਾ ਲੱਗਿਆ ਜੇ ਪਹਿਲਾਂ ਦੀ। ਉਦੋਂ ਬਾਅਦ ਜੀ ਮੈਨੂੰ 40,000 ਇਹਨੇ ਫੀਡ ਦਾ ਪਤਾ। ਬੁੜੀਆਂ ਨੇ ਪੰਜੀਰੀ ਲਾ ਕੇ ਖਾਲੀ, ਫਿਰ ਜਿਹੜੀ ਫੀਡ ਪਾਤੀ ਇੰਨੀ ਅਸੀਂ 2 ਲੱਖ ਰੁਪਏ ਅਸੀਂ ਇਹਨਾਂ ਤੋਂ ਲੈਣਾ, ਮੇਰਾ ਜਮਾ ਹੋਇਆ ਵਾ। ਇੱਥੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛੋ। ਕਈ ਵਾਰੀ ਅਸੀਂ ਪੁੱਛਿਆ ਵੀ ਆ, ਘਰ ਵੀ ਗਏ ਆ, ਸਾਨੂੰ ਗਾਲਾਂ ਪੈਂਦੀਆਂ ਘਰੋਂ ਵੀ ਇਹਨਾਂ ਤੇ ਜਾ ਕੇ, ਤੇ ਮੇਰੇ ਪੈਸੇ ਨਹੀਂ ਦਿੱਤੇ। ਮੈਂ ਤਾਂ ਇੰਨਾ ਕਹਿੰਦੀ ਵੀ ਮੇਰੇ ਪੈਸੇ ਦਿੱਤੇ। 2 ਕਮਰੇ ਆ ਮੇਰੇ, ਉਹ ਕੱਚੇ ਆ, ਵਾਲੇ ਆ, ਉਹ ਚੁੰਦੇ ਆ, ਇਹਨਾਂ ਨੇ ਪੈਸੇ ਨਹੀਂ ਮੈਨੂੰ ਦਿੱਤੇ। ਐਫਡੀ ਕਰਾ ਕੇ ਮੰਗਣ ਵੀ ਆਈ ਤਾਂ ਵੀ ਨਹੀਂ ਦਿੱਤੇ। ਘਰ ਜਾ ਕੇ ਦੇਖੋ ਛੱਤਾਂ ਚੁੰਦੀਆਂ, ਮੈਂ ਕਿੱਥੇ ਰਹੂੰਗੀ ਜਨਾਨੀ, ਮਿੱਟੀ ਉੱਤੇ ਨਹੀਂ। ਮੈਂ ਲੀੜੇ ਵੀ ਮੈਨੂੰ ਲੋਕੀ ਦਿੰਦੇ, ਮੈਂ ਉਹਨਾਂ ਦੇ ਲੀੜੇ ਪਾ ਕੇ ਤੁਰੀ ਫਿਰਦੀ ਆ। ਸਲਾਈ ਨਹੀਂ ਹੁੰਦੀ ਸਾਡੀ। ਇੱਥੇ ਪੁੱਛ ਕੇ ਤੇ ਇਦਾਂ ਹੀ ਕੰਪਿਊਟਰ ਬਣਾ ਲਿਆ, ਇੱਦਾਂ ਹੀ ਲੈ ਕੇ ਚੱਲ ਜਾਂਦੇ ਆ। ਇੱਥੇ ਰੋ ਪੀ ਕੇ ਜਾ ਕੇ ਕਿਸੇ ਨੂੰ ਕਹਿੰਦੀ ਸਾਬਣ ਲੈ ਦਿਓ, ਕਿਸੇ ਨੂੰ ਕੁਛ ਕਹਿੰਦੀ ਆ। ਮੇਰੇ ਕੋਈ ਨਹੀਂ ਸੁਣਦਾ ਹੈਗਾ ਨਾ। ਉਹ ਦਿੰਦੇ ਪੈਸੇ, ਘਰ ਜਾਂਦੇ ਤਾਂ ਗਾਲਾਂ ਪੈਂਦੀਆਂ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਹਿਮ ਤੇ ਖਾਸ ਜਿਹੜੀ ਕਿ ਮੁਲਾਕਾਤ ਆ ਲੈ ਕੇ ਤੁਹਾਡੇ ਰੂਬਰੂ ਹੋਏ ਆ। ਪਿੰਡ ਪੱਖੋ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਅਸੀਂ। ਹਲਕਾ ਮਹਿਲ ਕਲਾਂ ਪੈ ਜਾਂਦਾ। ਜਿਵੇਂ ਪਿਛਲੇ ਦਿਨੀ ਕਾਫੀ ਰੌਲਾ ਚੱਲਿਆ ਭਦੌੜ ਹਲਕੇ ਦਾ ਕਿ ਜਗ੍ਹਾ ਦੇ ਉੱਪਰ ਮੁਹੱਲਾ ਕਲੀਨਿਕ ਬਣ ਗਏ ਨੇ, ਸਰਕਾਰੀ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਤਸਵੀਰ ਆ ਉਸ ਨੂੰ ਲਗਾ ਦਿੱਤਾ ਗਿਆ। ਤਾਂ ਇਸੇ ਤੇ ਚੱਲਦਿਆਂ ਅਸੀਂ ਵੀ ਸੋਚਿਆ ਕਿ ਪਿੰਡਾਂ ਦਾ ਦੌਰਾ ਕੀਤਾ ਜਾਵੇ ਕਿ ਪਿੰਡਾਂ ਦੇ ਵਿੱਚ ਆਖਰ ਮੁਸ਼ਕਲਾਂ ਕੀ ਆ ਰਹੀਆਂ ਨੇ। ਤਾਂ ਜਦੋਂ ਅਸੀਂ ਉੱਥੇ ਚੱਲਦੇ ਹਾਂ ਪਿੰਡ ਪੱਖੋ ਕੇ ਦੇ ਵਿੱਚ ਪਹੁੰਚੇ ਤਾਂ ਕੱਲ੍ਹ ਇੱਥੇ ਇੱਕ ਬੜਾ ਵੱਡਾ ਜਿਹੜਾ ਕਿ ਪ੍ਰੋਟੈਸਟ ਹੋਇਆ, ਧਰਨਾ ਲੱਗਿਆ। ਉਸ ਧਰਨੇ ਦਾ ਮਤਲਬ ਕੀ ਸੀ? ਉਸ ਧਰਨੇ ਦਾ ਮਤਲਬ ਇਹ ਸੀਗਾ ਕਿ ਇਸ ਪਿੰਡ ਦੀ ਡਿਸਪੈਂਸਰੀ ਦੇ ਵਿੱਚੋਂ ਜੋ ਸਟਾਫ ਸੀ ਉਸ ਨੂੰ ਪਿੰਡ ਸੈਣਾ ਦੇ ਵਿੱਚ ਹਲਕਾ ਭਦੌੜ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਲੋਕਾਂ ਦੀਆਂ ਮੰਗਾਂ ਸੀ ਕਿ ਸਾਡੇ ਪਿੰਡ ਦੇ ਵਿੱਚ ਸਟਾਫ ਆ ਜਿਹੜਾ ਉਹ ਭੇਜਿਆ ਜਾਵੇ। ਪਰ ਜਦੋਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰੀ ਤਾਂ ਇੱਥੇ ਇੱਕ ਮਸਲਾ ਹੋਰ ਨਿਕਲ ਕੇ ਸਾਹਮਣੇ ਆਇਆ। ਉਹ ਮਸਲਾ ਕੀ ਆ ਕੁਲਦੀਪ? ਇੱਕ ਵਾਰ ਇਹ ਲੋਕਾਂ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ, ਇਹਨਾਂ ਲੋਕਾਂ ਤੋਂ ਹੀ ਜਾਣਾਂਗੇ ਕਿ ਮਸਲਾ ਕੀ ਆ। ਸੁਣਨ ਦੇ ਵਿੱਚ ਆਇਆ ਕਿ ਇੱਥੋਂ ਦਾ ਸਟੇਟੀ ਦਾ ਜਿਹੜਾ ਸੈਕਟਰੀ ਸੀ ਉਸਨੇ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ। ਮਾਰਕ ਫਿੱਟ ਦੀ ਫੀਡ ਆਉਂਦੀ ਆ, ਇੱਥੇ ਸਰਕਾਰੀ ਫੀਡ ਆਉਂਦੀ ਆ। ਤਾਂ ਕਾਗਜ਼ ਇਹ ਬੋਲਦੇ ਨੇ ਕਿ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ। ਪਰ ਕਿਸੇ ਦੇ ਘਰੇ ਜਾਨਵਰ ਹੈ, ਕਿਸੇ ਦੇ ਘਰੇ ਨਹੀਂ ਹੈ, ਕਿਸੇ ਦੇ ਘਰੇ ਖੁਰਲੀ ਬਣੀ ਆ, ਕਿਸੇ ਦੇ ਘਰੇ ਨਹੀਂ ਬਣੀ, ਫਿਰ ਵੀ ਉਹ ਜਿਹੜੀ ਫੀਡ ਆ ਉਹ ਵੇਚੀ ਗਈ ਆ। ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇੱਥੇ ਲੋਕ ਕੀ ਕਹਿੰਦੇ ਨੇ, ਲੋਕਾਂ ਦਾ ਕੀ ਕਹਿਣਾ ਹੈਗਾ, ਕਿਉਂਕਿ ਸਾਰੀ ਮੁਲਾਕਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਹੀ ਹੋਊਗੀ। ਪਹਿਲਾਂ ਇੱਕ ਵਾਰ ਕੁਲਦੀਪ ਇਹ ਤਸਵੀਰ ਵੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਆ ਤਾਂ ਲੱਗੀ ਹੋਈ ਆ, ਮੁਰਦਾਬਾਦ ਪਿੰਡ ਪੱਖੋ ਕੇ ਪਿੰਡ ਮੱਲੀਆਂ ਦੀ ਸੋਸਾਇਟੀ ਮੈਂਬਰਾਂ ਨਾਲ ਠੱਗੀ ਕਰਨ ਵਾਲਾ ਸੈਕਟਰੀ ਗੁਰਚਰਨ ਸਿੰਘ ਮੁਰਦਾਬਾਦ, ਇਹ ਤਸਵੀਰ ਲਗਾਈ ਗਈ ਆ ਇੱਥੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦੇ ਮਸਲੇ ਕੀ ਨੇ, ਮੁੱਦੇ ਕੀ ਨੇ, ਆਖਰ ਲੋਕਾਂ ਦੇ ਨਾਲ ਐਡੀ ਵੱਡੀ ਠੱਗੀ ਇੱਕ ਬੰਦਾ ਕਰ ਕਿਵੇਂ ਗਿਆ। ਸਭ ਤੋਂ ਵਧੀਆ ਪਹਿਲਾਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਜੀ ਕਿ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ। ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਮਸਲਾ ਕੀ ਆ, ਮੁੱਦਾ ਕੀ ਆ, ਸਾਨੂੰ ਇਹ ਦੱਸ ਦਿੱਤਾ ਜਾਵੇ। ਮੁੱਦਾ ਤਾਂ ਜੀ ਇੱਥੇ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਹੀ ਸੈਕਟਰੀ ਸੀ, ਸੈਕਟਰੀ ਨੇ ਮਤਲਬ ਠੱਗੀ ਮਾਰੀ ਹੈ ਜਿਹੜੀ 4 ਕਰੋੜ ਰੁਪਏ ਦੀ ਮਤਲਬ ਅੱਜ ਪ੍ਰੂਫ ਹੋ ਚੁੱਕੀ ਹੈ। ਉਸ ਕਰਕੇ ਹਰੇਕ ਘਰ ਨੂੰ ਨਹੀਂ ਫੀਡ ਪਾਈ ਵੀ, ਕੱਲੀ ਕਾਪੀ ਤੇ ਪਾਈ ਵੀ ਹੈ। ਜਿੰਨੀਆਂ ਕਾਪੀਆਂ ਨੇ, ਜੇ ਇੱਕ ਘਰ ਦੀਆਂ 4 ਕਾਪੀਆਂ ਤਾਂ 4 ਕਾਪੀਆਂ ਨੂੰ 40,000 ਦੀ ਫੀਡ ਹੈ। ਤੇ ਬਾਕੀ ਜਿਹੜੇ ਸੀਗੇ ਹੁਣ ਮੰਨ ਲਓ ਵੀ ਸਾਡੇ ਮਾਫੀ ਆਈ ਸੀਗੀ 2018-19 ਜਨਵਰੀ ਨੂੰ ਮਤਲਬ ਜੀ, ਉਹ ਮਾਫੀ ਵੀ 4% ਲੋਕਾਂ ਨੂੰ ਮਿਲੀ ਹੈ। ਸਾਰੀ ਮਾਫੀ ਵੀ ਲੋਕਾਂ ਨੂੰ ਖਾ ਗਿਆ ਵਿੱਚ। ਆਪ ਸਿੱਧੀ ਉਹ ਕਰੀ, ਅਗਲਾਂ ਤੋਂ ਪੈਸੇ ਭਰਾ ਲਏ, ਪਰ ਕਿਸੇ ਨੂੰ ਉਹ ਮਾਫੀ ਦੇ ਪੈਸੇ ਮਿਲੇ ਨੇ। ਸਾਨੂੰ ਹੁਣ ਸਟੇਟਮੈਂਟਾਂ ਕਢਾਉਣ ਤੇ ਪਤਾ ਲੱਗਿਆ ਵੀ ਸਾਨੂੰ ਮਾਫੀ ਆਈ ਵੀ ਸੀ ਲੋਕਾਂ ਨੂੰ। ਇੰਨੇ ਲੋਕਾਂ ਦੀ ਸਾਰੇ 90-95% ਲੋਕਾਂ ਦੀ ਮਾਫੀ ਨੂੰ ਵੀ ਛੱਗ ਗਿਆ। ਤੇ ਹਰੇਕ ਨੂੰ ਚੈੱਕ ਅਗਲੇ ਤੋਂ 2 ਲੈ ਲੈਣੇ। ਇੱਕ ਚੈੱਕ ਤੇ ਯੂਰੀਆ
DAP ਨਗਦ ਕੈਸ਼ ਪਾਲਣਾ, ਦੂਜੇ ਚੱਕ ਤੇ ਚੱਕ ਕੇ ਜੇ ਮੈਂ 50,000 ਲਿਆ ਤਾਂ ਉੱਥੇ ਮੇਰਾ 1.5 ਲੱਖ ਬਣਾਈ ਬੈਠਾ, ਮਤਲਬ ਇਸ ਤਰ੍ਹਾਂ ਪਾਏ ਵੀ ਨੇ ਹਰੇਕ ਨੂੰ। ਤੁਹਾਡੇ ਕਿੰਨੇ ਕੁ ਪੈਸੇ ਨੇ ਜਿਹੜੇ ਤੁਹਾਡੇ ਗਲ ਪਏ ਨੇ, ਜਿਹੜੇ ਇੱਥੇ ਸਟੇਟੀ ਦੇ ਵਿੱਚ 40-40 ਹਜ਼ਾਰ ਰੁਪਇਆ ਅਸੀਂ ਮੈਨੂੰ ਦੇਖਿਆ? ਕੱਲੀ ਫੀਡ ਪਾਈ ਵੀ ਹੈ, ਮੈਨੂੰ ਕੱਲੀ ਫੀਡ ਪਈ ਵੀ ਹੈ, ਮੈਨੂੰ ਹੋਰ ਕੋਈ ਪੈਸਾ ਨਹੀਂ ਪਿਆ ਵਾ, ਨਾ ਮੈਨੂੰ ਕੋਈ ਕਿਸ਼ਤ ਜਵਾਦ ਕਰ, ਮੈਨੂੰ ਫੀਡ ਪਾਈ ਵੀ ਹੈ, ਉਹ 40,000 ਰੁਪਏ ਦੀ ਪਾਈ ਵੀ ਹੈ। ਉਹ ਫੀਡ ਤਾਂ ਹਰੇਕ ਨੂੰ, ਫੀਡ ਤਾਂ ਕੋਈ ਬਖਸ਼ਿਆ ਹੀ ਨਹੀਂ, ਚਾਹੇ ਕਿਤੇ ਖੋਲਣੀ ਹੈਗੀ ਨਾ ਹੈਗੀ, ਫੀਡ ਹਰੇਕ ਬੰਦੇ ਨੂੰ ਪਾਈ ਹੈ। ਤੁਹਾਡੇ ਘਰੇ ਡੰਗਰ ਕਿੰਨੇ ਨੇ ਰੱਖੇ ਹੋਏ ਨੇ? ਪਸ਼ੂਆਂ ਨੂੰ ਲਿਜਾਣੇ ਹੋ ਫੀਡ ਇੱਥੋਂ ਲਿਜਾਣੇ ਹੋ? ਰੱਖੇ ਜੀ, ਕਦੇ ਫੀਡ ਅਸੀਂ ਇੱਥੋਂ ਇੱਕ ਦਾਣਾ ਵੀ ਨਹੀਂ ਨਾ ਫੀਡ ਲਗਾਇਆ ਨਾ ਕੋਈ ਅਸੀਂ ਲੈ ਕੇ ਨਹੀਂ ਗਏ, ਨਾ ਕਾਪੀ ਤੇ ਅੱਜ ਤੱਕ ਰਾਸ਼ਨ ਕਟਾਇਆ। ਜਿਹੜੀ 40,000 ਦੀ ਫੀਡ ਹੈ ਉਹਦੇ ਚ 15,000 ਰੁਪਏ ਦਾ ਰਾਸ਼ਨ ਹੈ ਤੇ 25,000 ਦੀ ਫੀਡ। ਉਹ ਲੋਕਾਂ ਨੂੰ ਪਤਾ ਨਹੀਂ, ਉਹ ਤਾਂ ਸੰਤਾਂ ਦੇ ਉੱਥੇ ਜਾ ਕੇ ਕਢਾਇਆ, ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਤਾਹਾਂ ਤੋਂ ਲੈ ਕੇ ਲਿਸਟ ਹੇਠਾਂ ਤੱਕ ਕਰਾਈ ਪਈ ਹੈ, ਘੱਟ ਤੋਂ ਘੱਟ ਮਤਲਬ 10-12 ਲੈਣਾ ਦੇ ਵਿੱਚ ਹੈ, ਜਿਹੜੀ 6 ਮਹੀਨਿਆਂ ਬਾਅਦ ਫੀਡ ਦਿੰਦੇ ਤੇ ਲੈਂਦੇ ਹੈ। ਸੰਤੋਂ ਰਜਿਸਟਰ ਤੋਂ ਪਤਾ ਲੱਗਾ, ਉਹ ਤਾਂ ਖਾਤਿਆਂ 'ਚ ਇੱਥੇ ਹੈ ਵੀ ਨਹੀਂ, ਸਾਰੀ ਉੱਥੇ ਹੀ ਆ ਉਹ ਤਾਂ। ਬਿਲਕੁਲ। ਇੱਥੋਂ ਇੱਕ ਤਸਵੀਰ ਤਾਂ ਸਾਫ਼ ਹੁੰਦੀ ਆ, ਜਿਵੇਂ ਇਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਤਾਂ ਘਰ ਦੇ ਵਿੱਚ ਇੱਕ ਦਾਣਾ ਵੀ ਨਹੀਂ ਗਿਆ ਫੀਡ ਦਾ। ਤਾਂ ਇਹ ਇੱਕ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਹੜੀ ਸਾਫ਼ ਹੁੰਦੀ ਨਜ਼ਰ ਆ ਰਹੀ ਆ, ਕਿਉਂਕਿ ਹਲੇ ਅਸੀਂ ਇੱਕ ਬੰਦੇ ਦੇ ਨਾਲ ਗੱਲ ਕਰੀ ਆ, ਅੱਗੇ ਚੱਲਦੇ ਆ। ਬਈ ਤੁਸੀਂ, ਤੁਹਾਡੇ ਘਰੇ ਵੀ ਫੀਡ ਗਈ ਆ? ਬਿਲਕੁਲ ਜੀ, ਹਾਂਜੀ ਫੀਡ ਗਈ ਹੈ ਜੀ। ਮੇਰੇ ਨਾਲ ਘਪਲਾ ਹੋਇਆ ਗਾ, ਮੇਰੇ ਪਿਓ ਦੀ ਕਾਪੀ ਤੇ ਪੈਸੇ ਸੀਗੇ ਜੀ, ਮਾਫੀ ਆਈ ਵੀ ਹੈ 1,37,700 ਰੁਪਈਆ ਜੀ। ਉਹ ਸਾਨੂੰ ਬਿਲਕੁਲ ਨਹੀਂ ਦਿੱਤੀ ਜੀ, ਸਾਨੂੰ ਉਹਨਾਂ ਕਹਿੰਦਾ ਆਈ ਨਹੀਂ। ਅਸੀਂ ਵਾਰ-ਵਾਰ ਪੁੱਛਦੇ ਰਹੇ, 6 ਮਹੀਨਿਆਂ ਬਾਅਦ ਪੁੱਛਦੇ ਰਹੇ, ਸਾਡੇ ਨਾਲ ਕੋਈ ਗੱਲ ਨਹੀਂ ਕਰੀ, ਸਾਨੂੰ ਉਹਨਾਂ ਬਿਲਕੁਲ ਆਈ ਵੀ ਨਹੀਂ ਗੀ। ਤੇ ਫੀਡ ਪਾਈ ਵੀ ਆਈ 40,000 ਦੀ ਬਿਲਕੁਲ। ਮਾਫੀ ਕਿਹੜੀ ਸਰਕਾਰ ਵੇਲੇ ਆਈ ਸੀ? ਐਸ ਸਰਕਾਰ ਵੇਲੇ ਜਾਂ ਤੋਂ ਪਹਿਲਾਂ ਵਾਲੀ ਵੇਲੇ? 2018 ਚ ਜੀ। 2018? ਹਾਂਜੀ ਹਾਂਜੀ ਹਾਂਜੀ, ਉਦੋਂ ਦੀ ਅਸੀਂ ਕਈ ਵਾਰੀ ਪਤਾ ਕੀਤਾ, ਸਟੇਟਮੈਂਟ 'ਚ ਪਤਾ ਲੱਗਿਆ ਜੀ, ਵੀ ਸਾਨੂੰ ਉਦੋਂ ਪਤਾ ਲੱਗਿਆ ਵੀ ਇਹ ਗੱਲ ਵੀ ਸਹੀ ਹੈਗੀ। ਫਿਰ ਅਸੀਂ ਸਟੇਟਮੈਂਟ ਕਢਾਈ, ਫਿਰ ਅਸੀਂ ਉਦੋਂ ਮੁੜ ਕੇ ਫੀਡ ਵਾਲੀ ਸਟੇਟਮੈਂਟ ਕਢਾਈ, ਉਹ ਵੀ 40,000 ਦੀ ਸਾਨੂੰ ਪਾਈ ਵੀ ਆਈ ਉਹ ਵੀ। ਹਾਂਜੀ ਹਾਂਜੀ ਬਿਲਕੁਲ। ਤਾਂ ਇਹ 2018 ਦੀ ਗੱਲ ਹੋ ਰਹੀ ਆ, 2018 ਦੇ ਵਿੱਚ ਮਾਫੀ ਆਈ ਸੀ, ਹੁਣ 2023 ਚੱਲ ਪਿਆ, ਕਿਉਂਕਿ 5ਵਾਂ ਸਾਲ ਸ਼ੁਰੂ ਹੋ ਗਿਆ। ਬਜ਼ੁਰਗੋ, ਤੁਹਾਡੇ ਗੱਲ ਕੀ ਪੈ ਗਿਆ ਇੱਥੇ ਤੁਸੀਂ ਬੈਠੇ ਹੋ? 47,000 ਰੁਪਇਆ ਜੀ ਨਗਦ ਤੁਹਾਨੂੰ ਪਾਤਾ ਤੇ ਬਾਕੀ ਚੱਲਦੀ ਫੀਡ ਪਾਰਟੀ ਲਿਆ ਸੀਗਾ ਮੈਂ 26,000 ਤਾਂ ਕਾਪੀ ਤੇ ਲਿਖਤਾ ਤੇ 43,000 ਆਪਣੇ ਕੋਲ ਕਢਾ ਕੇ ਲੈ ਗਿਆ। ਬਾਕੀ ਦੀ ਫੀਡ ਹੀ ਚੀਜ਼ ਆ, ਮੈਂ 83,000। ਕਿੰਨੇ ਦੇ ਕਰਜ਼ਾਈ ਹੋ ਗਏ? ਸਟੇਟੀ ਦੇ ਕਿੰਨੇ ਦੇ ਕਰਜ਼ਾਈ ਕਰਤਾ ਤੁਹਾਨੂੰ? 83,000। 26 ਤਾਂ ਮੈਂ ਦੇਣਾ ਹੀ, ਉਹ ਤੋਂ ਬਿਨਾਂ 83,000 ਦਾ ਕਰਜ਼ਾਈ ਫਾਲਤੂ ਹੋ ਗਿਆ। ਹਾਂਜੀ ਇਹੀ ਚੀਜ਼ ਆ। ਪਸ਼ੂ ਕਿੰਨੇ ਕੁ ਰੱਖੇ ਹੋਏ ਘਰੇ? ਪਸ਼ੂ ਤਾਂ ਕੱਲੀ ਗਾਂ ਹੀ ਸੀ ਮੇਰੇ ਕੋਲ, ਹੁਣ 2 ਹੋ ਗਈਆਂ। ਕੱਲੀ ਗਾਂ ਨੂੰ 40,000 ਦੀ ਫੀਡ ਪਾਤੀ? ਦਾਣਾ ਵੀ ਨਹੀਂ ਲਗਾਏ, ਕਣਕ ਦੀ ਬਣਾਵਣਾ ਪਾਉਣੇ ਆ, ਘਰੋਂ ਬਣਾਵਣਾ ਪਾਉਣੇ, ਅਸੀਂ ਇੱਥੇ ਪਾਈਆ ਵੀ ਨਹੀਂ ਲਗਾਏ। ਅਸੀਂ ਉੱਧਰ ਕਰਦੇ ਹਾਂ ਗੱਲ। ਹਾਂਜੀ ਬਜ਼ੁਰਗੋ, ਕੀ ਕਹਿੰਦੇ ਹੋ ਤੁਸੀਂ? ਆਪਣੇ ਤਾਂ ਬੱਕਰੀ ਵੀ ਨਹੀਂ ਹੈਗੀ, ਫੀਡ ਤਾਂ ਮੈਨੂੰ ਪਾਤੀ 40,000 ਦੀ। ਅੱਛਾ। ਹਾਂ, ਕੋਈ 35 ਸਾਲ ਹੋ ਗਏ ਮੇਰੇ ਕੋਲ, ਕਦੇ ਪਸ਼ੂ ਆ ਇਹਦੇ, ਫੀਡ ਤਾਂ ਮੈਨੂੰ ਪਾਤੀ 40,000। ਨਹੀਂ ਫਿਰ ਵੀ ਫੀਡ ਕੌਣ ਖਾ ਗਿਆ ਭਾਈ ਸਾਡੇ ਵੰਡੇ ਦੀ? ਪੁੱਛਿਆ ਹੁਣ, ਸਾਨੂੰ ਕਹਿੰਦਾ ਪੈਸਾ, ਕਹਿੰਦਾ ਆਈ ਚੱਲਦਾ। ਹਾਂ, ਹੁਣ ਤਾਂ ਕਹਿੰਦੇ ਕੇਸ ਚੱਲੀ ਜਾਂਦਾ ਸੈਕਟਰੀ ਤੇ। ਹੁਣ ਤਾਂ ਚੱਲਦਾ ਹੀ ਹੈ ਜੀ, ਹੁਣ ਤਾਂ ਚੱਲੂਗੇ ਕੇਸ ਤਾਂ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਸੁਣ ਹੀ ਲਿਆ ਕਿ ਬਜ਼ੁਰਗ ਕਹਿੰਦੇ ਸਾਡੇ ਘਰੇ ਤਾਂ ਖੁਰਲੀ ਵੀ ਨਹੀਂ ਹੈਗੀ, ਬੱਕਰੀ ਵੀ ਨਹੀਂ ਰੱਖੀ, ਤਾਂ ਸਾਨੂੰ 35,000 ਦੀ ਫੀਡ ਪੈ ਗਈ ਆ। ਇਹ ਤਸਵੀਰਾਂ ਅਸੀਂ ਦਿਖਾਵਾਂਗੇ, ਜਿਹੜੇ ਲੋਕਾਂ ਦੇ ਨਾਮ ਲਿਖੇ ਹੋਏ ਨੇ ਅੰਦਰ, ਉਹ ਤਸਵੀਰ ਅਸੀਂ ਤੁਹਾਡੇ ਜਰੀਏ ਕਰਾਂਗੇ, ਤੁਹਾਡੇ ਰੂਬਰੂ ਕਰਾਂਗੇ। ਤੁਹਾਡੇ ਘਰੇ ਵੀ ਹੈਗੀ ਆ ਬੱਕਰੀ, ਕੋਈ ਗਾਂ ਹੈ, ਰੱਖਿਆ ਹੋਇਆ ਕੁਛ? ਨਾ ਜੀ, ਆਪਾਂ ਕੁਝ ਨਹੀਂ ਲਿਆ। ਹਾਂ ਹਾਂ ਕੀ ਕੁਛ ਪਿਆ ਤੁਹਾਨੂੰ? ਤੁਹਾਡੇ ਸਿਰ ਕੋਈ ਕਰਜ਼ਾ ਪਿਆ? ਨਾ ਨਹੀਂ ਜੀ, ਨਹੀਂ ਕਾਪੀ ਨਹੀਂ ਹੈਗੀ ਤੁਹਾਡੀ? ਬਣੀ ਨਹੀਂ ਕਾਪੀ? ਆਪੀ ਬੜੀ ਵੀ ਸੀ ਜੀ, ਦੇਣ ਲੈਣ ਸੀ, ਆਪਣਾ ਮੇਰਾ ਬੰਦ ਕਰਿਆ ਵਾ। ਅੱਛਾ। ਆਪਣੀ ਕੋਈ ਨਹੀਂ, ਆਪਣਾ ਤਾਂ ਉਹ ਮਾਨਤ ਧਰੀ ਸੀ ਜਿਹੜੀ, ਉਹ ਮੁਰਗੀ ਹੈ ਪਹਿਲਾਂ। ਅੱਛਾ। ਤਾਂ ਹਾਂਜੀ, ਕਿਹੜੇ ਨੇ ਨਗਦ ਪੈਸੇ ਵਾਲੇ ਜੀ? ਕਿੰਨੇ ਕੁ ਰੁਪਈਆ ਬਾਈ ਤੁਹਾਡੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਗਦ ਪੈਸੇ ਤਾਂ ਇਹ ਆ ਜੀ, ਸਟੇਟੀ ਦੇ ਵਿੱਚ ਜੋ ਵੀ ਅਸੀਂ ਦਿਹਾੜੀ ਦੱਪਾ ਕਰਦੇ ਸੀਗੇ, ਉਹ ਜਾਣੀ ਇੱਥੇ ਜਮ੍ਹਾਂ ਕਰ ਦਿੰਦੇ ਸੀ। ਕੁਛ ਮੇਰੀ ਮਾਈ ਦੇ ਨੇ, ਕੁਛ ਮੇਰੀ ਭਰਜਾਈ ਆ ਵਿਧਵਾ, ਤੇ ਉਹਦਾ ਵੀ ਪਿਆ ਗਾ। ਕੰਪਿਊਟਰ ਦੇ ਵਿੱਚ ਘੱਟ ਪੈਸੇ ਬੋਲਦੇ ਨੇ, ਕਾਪੀ ਤੇ ਜਿਹੜੀਆਂ ਐਂਟਰੀਆਂ ਵੱਜੀਆਂ ਵੀਆਂ ਉਹ ਪੂਰੀਆਂ ਨੇ, ਤੇ ਉਹ ਪੈਸਿਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈਗਾ। ਤੇ ਸਾਡੇ ਨਗਦ ਕੈਸ਼ ਆ, ਜਾਣੀ ਉਹ ਕੋਈ ਰੌਲਾ ਨਹੀਂ, ਨਗਦ ਕੈਸ਼ ਇੱਥੇ ਪਿਆ ਗਾ, ਤੇ ਉਹਦਾ ਨਹੀਂ ਕੁਛ ਪਤਾ ਲੱਗ ਰਿਹਾ ਹੈਗਾ।
ਨਗਦ ਜਿਹੜਾ ਕੈਸ਼ ਆ ਤੁਸੀਂ ਇੱਥੇ ਕਿੰਨਾ ਜਮ੍ਹਾਂ ਕਰਾਇਆ ਸੀ ਤੇ ਕਿੰਨਾ ਬੋਲ ਰਿਹਾ ਹੈਗਾ ਕੰਪਿਊਟਰ ਦੇ ਵਿੱਚ ਜਿਹੜਾ ਆਨਲਾਈਨ ਖਾਤਾ ਹੈਗਾ? ਸਾਡੀਆਂ ਹੁਣ 3 ਕਾਪੀਆਂ ਜੀ, ਮੇਰੀ ਭਰਜਾਈ ਦੀ ਆ, ਮੇਰੀ ਮਾਂ ਦੀਆਂ ਤੇ ਮੇਰੀ ਆ। ਮੇਰੀ ਕਾਪੀ ਦੇ ਵਿੱਚ ਜਦੋਂ ਇੱਥੇ ਕਈ ਵਾਰੀ ਚੈੱਕ ਕਰਤਾ ਜਾਣੀ ਮਹਿਕਮੇ ਵਾਲਿਆਂ ਨੇ, ਕੋਈ ਪਤਾ ਨਹੀਂ ਲੱਗਿਆ। ਮੇਰੀ ਕਾਪੀ ਤੇ ਹੁਣ 2.5 ਲੱਖ ਰੁਪਈਆ 2,57,000 ਆ ਤੇ ਉਹ ਕੰਪਿਊਟਰ ਦੇ ਵਿੱਚ 90,000 ਬੋਲ ਰਿਹਾ ਜੀ। ਤੇ ਬਾਕੀ ਦੇ ਕੈਸ਼ ਦਾ ਨਹੀਂ ਕੁਝ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈਗਾ। ਤੇ ਇਹਦਾ ਵੀ ਪਹੁੰਚ ਕਰੀਏ, ਤੁਸੀਂ ਕਿਸੇ ਕੋਲ ਗਏ ਹੋ, ਕਿਸੇ ਨੂੰ ਦੱਸਿਆ ਜਾਂ ਕਿਸੇ ਅਧਿਕਾਰੀ ਨੂੰ ਜਾਂ ਕਿਸੇ ਪੁਲਿਸ ਵਾਲੇ ਨੂੰ ਜਾਂ ਕਿਸੇ ਹੋਰ ਲੀਡਰ ਨੂੰ ਕਿਸੇ ਕੋਲ ਪਹੁੰਚੇ ਹੋ? ਲੀਡਰ ਤਾਂ ਹੁਣ ਇੱਥੇ ਜੀ ਉਹੀ ਆਪਣਾ ਸਾਡੇ MLA ਜਿਹੜਾ ਆਮ ਆਦਮੀ ਦਾ ਕੁਲਵੰਤ ਪੰਡੋਰੀ। ਹਾਂ, ਕੁਲਵੰਤ ਪੰਡੋਰੀ, ਉਹਦੇ ਬਾਰੇ 2-3 ਵਾਰੀ ਧਿਆਨ 'ਚ ਲਿਆਂਦਾ। ਤੇ ਮਹਿਕਮਾ ਤਾਂ ਇੱਥੇ ਆਉਂਦਾ ਹੀ ਰਹਿੰਦਾ ਜੀ। ਉਹ ਤਾਂ ਕਾਗਜ਼ ਪੱਤਰ ਇੱਧਰੋਂ ਜਾ ਕੇ ਇੱਧਰ ਧਰ ਦਿੰਦੇ ਆ, ਇੱਧਰੋਂ ਜਾ ਕੇ ਇੱਧਰ ਧਰ ਦਿੰਦੇ ਆ। ਕੋਈ ਗੱਲ ਸੁਣ ਹੀ ਨਹੀਂ ਰਿਹਾ, ਪਤਾ ਨਹੀਂ ਕੀ ਗੱਲ ਹੋਈ ਵੀ ਹੈਗੀ, ਕਿੱਥੇ ਹੈਗਾ ਕੋਈ ਨੁਕਸ। ਬਿਲਕੁਲ, ਤਾਂ ਇਹ ਤਸਵੀਰ ਆ। ਕਿਹਾ ਜਾਂਦਾ ਕਿ ਸਰਕਾਰ ਦੇ ਹੱਥ ਦੇ ਵਿੱਚ ਸਭ ਕੁਝ ਮਹਿਫੂਜ਼ ਹੁੰਦਾ, ਸਰਕਾਰੀ ਅਦਾਰਿਆਂ ਦੇ ਵਿੱਚ। ਤਾਂ ਇਹ ਸਰਕਾਰੀ ਅਦਾਰੇ ਦੇ ਅਸੀਂ ਬਾਹਰ ਹੀ ਖੜੇ ਆ। ਬਜ਼ੁਰਗੋ, ਤੁਹਾਡੇ ਕਿੰਨੇ ਕੁ ਰੁਪਏ ਆ? ਕਿੰਨਾ ਕੁਛ ਪੈ ਗਿਆ ਤੁਹਾਡੇ ਸਿਰ? 40,000 ਤੇ ਕਿਸੇ ਨੇ ਮਾਫੀ ਆਈ ਸੀ ਉਹ 80,000 ਰੁਪਇਆ ਇਹਨੇ ਕੀ ਹੈ ਬਸ। ਮਾਫੀ ਕਾਂਗਰਸ ਦੀ ਸਰਕਾਰ ਵੇਲੇ ਆਈ ਸੀ, ਹੁਣ ਤਾਂ ਸਰਕਾਰ ਵੀ ਬਦਲ ਗਈ ਆ। ਇਮਾਨਦਾਰੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਆ ਗਈ ਆ। ਇਹਨਾਂ ਕੋਲ ਪਹੁੰਚ ਕਰੀ ਆ? ਇਹਨਾਂ ਕੋਲ ਵੀ ਇੱਥੇ ਹੁਣ ਸਾਰੇ ਇਹੀ ਕਰਦੇ ਰਹੇ ਜਿਹੜੇ ਆਉਂਦੇ ਰਹੇ ਅਸੀਂ। ਹੋਰ ਤਾਂ ਇਹਨਾਂ ਨੂੰ ਗੱਲਬਾਤ ਹੋਈ ਆ? ਕੀ ਕਹਿੰਦੇ ਹੁੰਦੇ ਸੀ ਤੁਹਾਨੂੰ? ਕੀ ਕਹਿੰਦੇ ਸੀ MLA ਜਾਂ ਕੋਈ ਹੋਰ? ਬਸ ਸਾਨੂੰ ਤਾਂ ਹੀ ਕਹਿੰਦੇ ਨੇ MLA ਆ ਕੇ ਹਾਂ ਜੀ ਕਰਦੇ ਆ, ਮੂਹਰੇ ਜਾ ਕੇ ਕਹਾਂ ਜਾ ਕੇ ਪਤਾ ਨਹੀਂ ਕੀ ਜਾਂ ਕਰਦੇ ਕੀ ਮੁੜ ਕੇ ਬੋਲਦਾ ਨਹੀਂ। ਆਹੀ ਗੱਲ। ਤੁਹਾਨੂੰ ਕਿੰਨੇ ਕੁ ਪੈਸੇ ਪਏ ਨੇ? ਸਾਨੂੰ ਜੀ 3 ਕਾਪੀਆਂ ਸੀਗੀਆਂ, 3 ਪਿਓ ਪੁੱਤਾਂ ਦੀਆਂ। ਸਾਨੂੰ 1,20,000 ਦੀ ਫੀਡ ਪਾਤੀ 3 ਕਾਪੀਆਂ ਤੇ। ਤੇ ਮੋਟਰਸਾਈਕਲ ਲਿਆ ਸੀ 51,000 ਦਾ, ਪਤਾ 52 ਦਾ। ਸਾਰੇ ਪੈਸੇ ਉਹ ਭਰਤੇ। 1,42,700 ਉਹਦਾ ਖੜਾ ਹੈ। ਤੇ ਉਦੋਂ ਬਾਅਦ ਆਹ ਹੋਰ ਵੀ ਮੇਰਾ 2 ਲੱਖ ਦਾ ਨੇੜੇ ਨਗਦ ਧਰਿਆ ਪਿਆ ਸੀ, ਉਹਦਾ ਵੀ ਹਜੇ ਨਾ ਪਤਾ ਹੈ। ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ। ਵਾ ਪਤਾ ਉਹ ਇੱਧਰ ਤਾਂ ਕਾਪੀਆਂ ਤਾਂ ਬੋਲਦੀਆਂ ਨੇ ਵੀ ਹੈਗੇ, ਤੇ ਗਾਹ ਕੰਪਿਊਟਰ ਦੱਸਦਾ ਵੀ ਖਾਤਾ ਖਾਲੀ ਹੈ। ਉਸ ਦੇਖੋ ਕੰਪਿਊਟਰ ਖਾਤਾ ਖਾਲੀ ਦੱਸਦਾ। ਇਹ ਲੁੱਟ ਹੋ ਰਹੀ ਆ ਜਾਂ ਫਿਰ ਵਾਕਈ ਤੁਸੀਂ ਕਢਾ ਲਿਆ ਜਾਂ ਕੀ ਕਰ ਲਿਆ? ਇਹਦੀ ਲੁੱਟ ਹੋਈ ਹੈਗੀ, ਲੁੱਟ ਹੋਈ ਆ, ਕਢਾਏ ਨਹੀਂ ਆਇਆ ਸੀ। ਕਾਪੀਆਂ ਦੱਸੀ ਜਾਂਦੀਆਂ ਮੈਂ ਚੱਕਰ। ਜੇ ਹੁਣ ਕਾਪੀਆਂ ਤੇ ਵੀ ਫਿਰ ਤਾਂ ਅਕਸਰ ਲਖੀਰ ਮਾਰੇ ਉਹ। ਹਾਂ, ਤੇ ਆਹ ਕੁਛ ਸਾਡੇ ਨਾਲ ਹੋਇਆਗਾ। ਸਰਕਾਰ ਕਹਿੰਦੀ ਅਸੀਂ ਇਮਾਨਦਾਰੀ ਤੇ ਚੱਲਾਂਗੇ। ਤੁਸੀਂ MLA ਨੂੰ ਵੀ ਮੰਗ ਪੱਤਰ ਦੇਤੇ ਆ? MLA ਦੇ ਨਾਲ ਕੋਈ ਗੱਲਬਾਤ ਹੋਈ? ਪਿੰਡ ਦੇ ਨਾਲ ਹੀ ਜੀ ਸਾਰੇ MLA ਨੂੰ, ਸਾਰਿਆਂ ਨੂੰ ਅਸੀਂ ਚੱਲੀ ਜਾਂਦੇ ਆ। ਹਜੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਤੁਸੀਂ ਇੱਧਰ ਬਹਿ ਜਾਓ, ਆਪਾਂ ਗੱਲ ਕਰਾਂਗੇ। ਕੋਈ ਸੁਣਵਾਈ ਨਹੀਂ ਹੋਈ। ਸਾਰੇ ਪਿੰਡ ਦੇ ਨਾਲ ਹੀ ਜਿੱਥੇ ਜਿੱਥੇ ਕੋਈ ਅਸੀਂ ਨਾਲ ਖੜਦੇ ਆ, ਪਰ ਹਜੇ ਸਾਡਾ ਕੋਈ ਮੂੰਹ ਸਿਰ ਨਹੀਂ ਬਣਿਆ ਜੀ। ਬਿਲਕੁਲ। ਤਾਂ ਇਹਨਾਂ ਲੋਕਾਂ ਦਾ ਕਹਿਣਾ ਗਾ ਕਿ ਅਸੀਂ MLA ਸਾਹਿਬ ਜਿਹੜੇ ਇੱਥੋਂ ਦੇ ਜਿੱਤੇ ਹੋਏ ਨੇ, ਹਲਕਾ ਮਹਿਲ ਕਲਾਂ ਦੇ ਕੁਲਵੰਤ ਪੰਡੋਰੀ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਹੋਏ ਨੇ। DC ਦਫ਼ਤਰ ਤੱਕ ਵੀ ਮੰਗ ਪੱਤਰਾਂ ਦੀ ਜਿਹੜੀ ਪਹੁੰਚ ਕੀਤੀ ਹੋਈ ਆ। ਪ੍ਰਸ਼ਾਸਨ ਦੇ ਵੀ ਧਿਆਨ 'ਚ ਆ, ਸਾਰੇ ਮੰਤਰੀਆਂ ਦੇ ਵੀ ਧਿਆਨ 'ਚ ਆ। ਸੁਣ ਰਹੇ ਸੀ ਕਿ ਭਗਵੰਤ ਮਾਨ ਤੱਕ ਵੀ ਪਹੁੰਚ ਕਰੀ ਆ। ਸਾਰੇ ਗਏ ਵੇ ਸਾਰੇ, ਤੁਰ ਤੱਕ ਗਏ ਵੇ। ਫਿਰ ਕੀ ਕਹਿੰਦੇ ਭਗਵੰਤ ਮਾਨ? 60 ਫੁੱਟ ਟੋਇਆਂ ਚੋਂ ਚੈਨ ਡੋਰੀਆਂ ਬਦਲਣ ਵਾਲੇ। ਤੁਹਾਡੇ ਨਾਲ ਮੁਲਾਕਾਤ ਹੋਈ ਹੋਣੀ ਆ, ਗੱਲਬਾਤ ਹੋਈ ਹੋਣੀ ਆ ਬੈਠ ਕੇ? ਨਹੀਂ, ਉਹ ਪਿੰਡ ਦਿਆਂ ਨਾਲ ਹੋਈ ਹੋਣੀ ਆ। ਕੀ ਕਹਿੰਦੇ ਉਹ? ਕਹਿੰਦੇ ਤੁਹਾਡਾ ਕੰਮ ਕਰਿਆ ਕੁਛ ਨਹੀਂ। ਖਾਤੇ ਖਾਲੀ ਪਏ ਬੈਂਕ ਦੇ ਸਾਰੇ। ਜਿਹੜੇ ਬੈਂਕਾਂ 'ਚ ਲੋਕਾਂ ਦੇ ਪੈਸੇ ਜਮ੍ਹਾਂ ਕਰੇ ਸੀ ਉਹ ਖਾਲੀ ਕਰਕੇ ਸਾਰੇ ਸੈਕਟਰੀ ਕਢਾ ਕੇ ਲੈ ਗਿਆ। ਕੁੱਲ ਪੈਸਾ ਸੈਕਟਰੀ ਕਢਾ ਕੇ ਲੈ ਗਿਆ। ਸੈਕਟਰੀ ਤੁਹਾਡੇ ਪਿੰਡ ਦਾ ਗਾ? ਸਾਡੇ ਪਿੰਡ ਦਾ ਸੈਕਟਰੀ ਹੈ। ਉਹਨਾਂ ਨਾਲ ਗੱਲਬਾਤ ਨਹੀਂ ਹੋਈ? ਕਹਿੰਦੇ ਹੁੰਦੇ ਪਿੰਡ ਦਾ ਭਾਈਚਾਰਾ ਹੁੰਦਾ ਜਿਹੜਾ, ਉੱਥੇ ਬੈਠ ਕੇ ਗੱਲਬਾਤ ਹੋ ਜਾਂਦੀ ਹੁੰਦੀ ਆ। ਕਮੇਟੀ ਮੈਂਬਰ ਆ ਅਸੀਂ, ਬਥੇਰਾ ਕੁਛ। ਸਾਡੇ ਜਾਲੀ ਸਾਈਨ ਕਰਕੇ ਪੈਸੇ ਕਢਾ ਗਿਆ। ਸਾਡੀ ਕਮੇਟੀ ਦੇ ਸਾਈਨ ਜਾਲੀ ਕਰਕੇ ਮਤੇ ਪਾ ਕੇ ਖਾਲੀ ਕਰ ਗਿਆ ਸਾਰਾ ਕੁਛ। ਅੱਛਾ, ਤੁਸੀਂ ਇਸ ਸੋਸਾਇਟੀ ਦੇ ਮੈਂਬਰ ਹੋ? ਮੈਂਬਰ ਹਾਂ। ਸਾਬਕਾ ਸਰਪੰਚ ਵੀ ਦਰਸ਼ਨ ਸਿੰਘ, ਸਾਬਕਾ ਸਰਪੰਚ ਵੀ ਹਾਂ। ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਹੁਣ ਤੱਕ ਚੱਲ ਕੀ ਰਿਹਾ? ਸਾਨੂੰ ਦੱਸਦੇ ਨਹੀਂ ਸੀ ਕੁਛ, ਆਪ ਹੀ ਸਾਈਨ ਕਰਕੇ ਚੱਕ ਗਿਆ ਸਾਰਾ ਕੁਛ। ਸਾਡੇ ਸਾਰੇ ਜਾਲੀ ਸਾਈਨ ਕਰਿਆ, ਜਿੰਨੇ ਵੀ ਕਰਿਆ ਸਾਰੇ ਜਾਲੀ ਸਾਈਨ ਕਰਾਇਆ। ਸੀਏ ਸਟਾਫ ਕੋਲ ਗਏ, ਸਾਰਿਆਂ ਕੋਲ ਗਏ ਆ, ਕਿਸੇ ਨੇ ਕੁਛ ਚੱਲੇ ਤਾਂ ਹੈਗਾ ਕੰਮ, ਤੇ ਸਾਨੂੰ ਰਾਹ ਨਹੀਂ ਦਿੱਤਾ ਤੱਕ ਕਿਸੇ ਅਫਸਰ ਨੇ। ਨਾਲੇ ਕਹਿੰਦੇ ਵੀ ਉਹ ਤਾਂ ਜੇਲ੍ਹ 'ਚ ਆ, ਕਹਿੰਦੇ ਜੇਲ੍ਹ ਕੱਟ ਰਿਹਾ। ਘਰੇ ਆ, ਛੁੱਟੀ ਤੇ ਦਿੱਤਾ ਵਾ ਜੱਜਾਂ ਦਾ। ਬੋਲਦਾ ਨਹੀਂ ਤੂੰ ਢਿੱਲਾਂ ਦਾ ਵੀ ਬਾਈ ਲੈ ਲਾ, ਘਰੇ ਬੈਠਾ ਹੋਊਗਾ। ਜੱਜ ਦਾ ਤੋਰਿਆ ਹੋਇਆ ਵੀ ਘਰੇ ਰਹਿ, ਦਵਾਈ ਲੈ ਫਿਰਦਾ, ਉੱਥੇ ਕੁੱਤੇ ਲਈ ਫਿਰਦਾ ਹੁੰਦਾ ਹੱਥ ਨੇ ਆਪਦੇ। ਘਰੇ ਆਪਦੇ ਇਸ ਟਾਈਮ। ਹਾਂ। ਤੁਹਾਡੇ ਕਿੰਨੇ ਕੁ ਰੁਪਈਆ ਬਜ਼ੁਰਗੋ? ਅਸੀਂ ਇਕੱਲੇ ਕੋਲ ਇਸ ਕਰਕੇ ਰੁਪਈਆਂ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਰੁਪਈਆਂ ਦੇ ਹੀ ਮਸਲਾ ਗਾ। ਰੁਪਈਆਂ ਦਾ ਹੀ ਮਸਲਾ ਗਾ। ਇੱਕ ਪਿੰਡ ਦਾ ਸੈਕਟਰੀ ਲੱਗਿਆ ਸੋਸਾਇਟੀ ਦੇ ਵਿੱਚ, ਸੋਸਾਇਟੀ ਦੇ ਵਿੱਚੋਂ ਬੜਾ ਵੱਡਾ ਘਪਲਾ ਹੋਇਆ। ਜਦੋਂ ਅਸੀਂ ਇੱਥੇ ਪਿੰਡ ਦੇ ਵਿੱਚ ਪਹੁੰਚੇ ਤਾਂ ਪਿੰਡ ਵਾਲਿਆਂ ਦਾ ਦੱਸਣਾ ਸੀ ਇਹ। ਤੁਹਾਡੇ ਵੀ ਪੈਸੇ ਗਏ ਆ? ਹਾਂ ਜੀ, ਸਾਡੇ 40,000 ਪਾਇਆ ਵਾ ਦੋਨਾਂ ਚਾਚੇ ਭਤੀਜੇ ਨੂੰ। ਫੀਡ ਦਾ 40 ਪਾਇਆ ਵਾ।
ਕੱਲੀ ਫੀਡ ਦੀ ਪਾਇਆ ਸਾਰੇ ਪਿੰਡ ਆ ਕੁਲਦੀਪ ਸਾਰੇ ਪਿੰਡ ਵਾਲਿਆਂ ਨੂੰ ਕੱਲੀ ਫੀਡ ਦੀ ਪਾਇਆ ਪੈਸੇ ਮਰੇ ਹੋਏ ਬੰਦਿਆਂ ਦੇ ਪੈਸੇ ਕਢਾਈ ਬੈਠਾ। ਹਾਂਜੀ ਹਾਂਜੀ ਕਿਹਨੂੰ ਪਾਇਆ ਹੋਰ ਕਿਹਨੂੰ ਪਾਇਆ ਜਿਹੜੇ ਮਰੇ ਵੇ ਅੱਜ 4 ਸਾਲ ਪਹਿਲਾਂ 5 ਸਾਲ ਦੇ ਉਹਨਾਂ ਨੂੰ ਪਾਈ ਪਈ ਫੀਡ ਹੋਰ ਤਾਂ ਪਾਉਣੀ ਹੈ ਮੈਨੂੰ ਪਾਈ ਪਈ ਹੈ 40,000 ਦੇ ਫਿਰ ਮਰੇ ਹੋਇਆ ਨੇ ਪਸ਼ੂ ਕਿੱਥੇ ਰੱਖਿਆ ਸਿਵਿਆਂ 'ਚ ਰੱਖਿਆ ਸ਼ਮਸ਼ਾਨ ਘਾਟ 'ਚ ਰੱਖਿਆ ਕਿੱਥੇ ਰੱਖੇ ਨੇ ਕਮਰਾ ਕਿੱਥੇ ਰੱਖਿਆ ਕਾਪੀਆਂ ਉਹਨਾਂ ਨੇ ਚਲਾਈ ਜਾਂਦਾ ਆਪਦੇ ਕੋਲ ਬਣਾ ਕੇ ਸਾਰੇ ਆਪਦੇ ਕੋਲ ਬਿੱਲ ਉਹ ਕੱਢ ਲੈਂਦੇ ਸਭ ਕੁਛ ਸਾਡਾ ਤਾਂ ਕੁਝ ਨਹੀਂ ਮੈਂ ਤਾਂ 1,38,000 ਦੱਬੀ ਬੈਠਾ ਤੁਹਾਡਾ 1,38,000 ਹਾਂ ਜਿਹੜਾ ਮੈਨੂੰ ਸਬਸਿਡੀ ਆਈ ਸੀ 1,38,000 ਤੇ ਜਿਹੜਾ ਮੈਂ ਇੱਥੇ ਮਾੜਾ ਮੋਟਾ ਕੋਲ ਲਿਆ ਰੇ ਤੇਲ ਉਹ ਮੈਂ ਦੇਣ ਨੂੰ ਤਿਆਰ ਮੈਨੂੰ ਕੋਈ ਉਹ ਨਹੀਂ ਕਿੰਨੇ ਦਾ ਲੈਤਾ ਰੇ ਤੇਲ 75,000 ਦਾ 75,000 ਦਾ ਝੂਠ ਮੈਂ ਜਮਾ ਹੀ ਨਹੀਂ ਮਾਰਨਾ ਮਾਰਾਂ ਤਾਂ ਇਹ ਤਸਵੀਰ ਆ ਸੀ ਇੱਧਰ ਮਾਤਾ ਤੁਹਾਡਾ ਕੀ ਮਸਲਾ ਹੈਗਾ ਤੁਸੀਂ ਬੈਠੇ ਹੋ ਇੱਥੇ ਆਏ ਅਸੀਂ ਵੀ ਦੱਸ ਦਿੰਦੇ ਜੀ ਮੇਰੀ ਜੀ 1 ਲੱਖ ਦੀ ਮਾਫੀ ਆਈ ਸੀ ਮੈਨੂੰ ਉਹ ਨਹੀਂ ਪਤਾ ਲੱਗਿਆ ਜੇ ਪਹਿਲਾਂ ਦੀ ਉਦੋਂ ਬਾਅਦ ਜੀ ਮੈਨੂੰ 40,000 ਇਹਨੇ ਫੀਡ ਦਾ ਪਤਾ ਉਦੋਂ ਬਾਅਦ ਮੈਂ ਕੋਈ ਇੱਥੋਂ ਈਸੀ ਲੈਂਦੀ ਸੀ ਕੋਈ ਬਗਾਰ ਕੋਈ ਚੀਜ਼ ਪੈਸੇ ਭਰਦੀ ਸੀ ਉਹ ਇਹਨੇ ਮੈਨੂੰ ਦਿੱਤਾ ਨਹੀਂ ਮੈਂ ਇੱਥੇ ਸਿਕਿਉਰਿਟੀ ਦਾ ਕੱਲਾ ਮੁੱਕਰਦੀ ਨਹੀਂ 20,000 ਰੁਪਏ ਦੇਣਾ ਬਸ ਤੇ ਹੁਣ ਤੁਹਾਡੇ ਗਾਲ ਕਿੰਨਾ ਪੈ ਗਿਆ ਹੁਣ ਗੱਲ ਤਾਂ ਜੀ ਮੇਰਾ 40,000 ਤਾਂ ਸਿੱਧਾ ਹੀ ਹੈ ਲੱਖ ਦੀ ਮਾਫੀ ਜਿਹੜਾ ਕੁਛ ਸਨੇੜਾ ਤਾਂ ਕਹਿੰਦਾ ਸਰਪੰਚ ਬੈਠਾ ਇਹਨੂੰ ਪਤਾ ਮੈਂ ਸਾਰੀ ਇੱਥੇ ਭਰਦੀ ਰਹੀ ਹਾਂ ਕਿਸ਼ਤ ਬਸ ਇੱਕ ਮੇਰਾ ਜੀ ਚੈੱਕ ਵੇ ਪੱਟਤਾ ਕਿ ਮੈਂ ਅਨਪੜ੍ਹਤੀ ਗੂਠਾ ਲਾਉਂਦੀ ਅੱਜ ਕੱਲ੍ਹ ਤੁਹਾਨੂੰ ਪਤਾ ਮਾਹੌਲ ਖਰਾਬ ਹੈ ਮੈਂ ਜਿਵੇਂ ਇਹ ਕਹਿ ਦੀ ਘਰ ਜਾ ਕੇ ਰੱਖਣ ਦੀ ਮੁੰਡਿਆਂ ਦੇਖੋ ਮੁੰਡਿਆਂ ਉਹਦੇ ਪਾਸੇ ਦੀ ਸੋਈ ਮੇਰੇ ਵੱਡੇ ਮੁੰਡੇ ਨੂੰ ਵੀ 40 ਪਾਇਆ ਉੱਤੇ ਵੱਧ 40 ਛੋਟੇ ਨੂੰ ਉਹਨਾਂ ਦਾ ਮੈਨੂੰ ਹੱਲ ਹੈ ਨਹੀਂ ਉਹ ਤਾਂ ਆਪੋ ਉਹਦਾ ਕਰਨ ਕੁਛ ਨਾ ਕਰਨ ਮੈਂ ਤਾਂ ਅੱਡ ਬੈਠਾ ਮੇਰੇ ਕੋਲ ਤਾਂ ਕੁਛ ਨਹੀਂ ਤੇ ਬਸ ਹੁਣ ਮੈਨੂੰ ਨੱਕੇ ਪਾਈ ਬੈਠਾ ਬਸ ਡੰਗਰ ਪਸ਼ੂ ਰੱਖੇ ਹੋਏ ਨਾ ਮੇਰੇ ਕੋਲ ਤਾਂ ਕੁਛ ਨਹੀਂ ਆ ਸਾਰੇ ਕੱਲੀ ਕੋਠੜੀ ਚ ਅੱਛਾ ਡੰਗਰ ਪਸ਼ੂਆਂ ਦੀ 40,000 ਫੀਡ ਪਾਤੀ ਹਾਂ ਬਸ ਪਤਾ ਨਹੀਂ ਭਾਈ ਇੱਥੇ ਆ ਮੁੰਡਿਆਂ ਨੂੰ ਪੁੱਛ ਲਓ ਪੰਜੀਰੀ ਲਾ ਕੇ ਖਾ ਲਈ ਬੁੜੀਆਂ ਨੇ ਪੰਜੀਰੀ ਲਾ ਕੇ ਖਾ ਲਈ ਫਿਰ ਜਿਹੜੀ ਫੀਡ ਪਾਤੀ ਇੰਨੀ ਅਸੀਂ 2 ਲੱਖ ਰੁਪਏ ਅਸੀਂ ਇਹਨਾਂ ਤੋਂ ਲੈਣਾ ਮੇਰਾ ਜਮਾ ਹੋਇਆ ਵਾ ਇੱਥੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛੋ ਤੇ 40,000 ਸਾਨੂੰ ਫੀਡ ਦਾ ਪਤਾ ਹੋਰ ਕਦੇ ਅਸੀਂ ਨਾ ਇੱਥੇ ਰੇ ਚੱਕਾ ਨਾ ਤੇਲ ਚੱਕਾ ਅਸੀਂ ਮੈਂ ਝੂਠ ਮਾਰੀਏ ਮੇਰੇ ਗਾਤਰਾ ਪਾਇਆ ਮੈਂ ਝੂਠ ਨਹੀਂ ਮਾਰਦੀ ਹੈਗੀ ਤੁਹਾਡਾ ਕੀ ਮਸਲਾ ਬੇਬੇ ਮੇਰੇ ਪਤਾ ਇੱਥੇ ਮੈਂ ਜਮਾ ਕਰਾਉਂਦੀ ਸੀ ਪੈਸੇ ਵੀ ਮੈਂ ਅਨਪੜ੍ਹ ਸੀ ਵੀ ਮੇਰੇ 1500 ਰੁਪਈਆ ਵੀ ਲਿਖਿਆ ਨਹੀਂ ਦੂਜੇ ਮੈਂ ਕਢਾ ਲਏ ਮੈਂ ਸੱਚ ਬੋਲੂ ਮੈਂ ਝੂਠ ਨਹੀਂ ਬੋਲਦੀ 1500 ਰਹਿੰਦਾ ਪੁੱਤ ਉਹ ਕਾਪੀ ਤੇ ਨਹੀਂ ਚੜਾਇਆ ਵਾ ਵੀ ਹਾਂ ਵੀ ਜੇ ਮੈਂ ਐਵੇਂ ਕਹੀ ਜਾਵਾਂ ਵੀ ਆਏ ਆ ਆਪਾਂ ਸੱਚ ਤੇ ਬੋਲਾਂਗੇ ਤੁਸੀਂ ਤਾਂ ਕਹਿੰਦੇ ਦਿਹਾੜੀਆਂ ਕਰਕੇ ਕਮਾਈ ਦਿਹਾੜੀਆਂ ਨਰੇਗਾ ਦੇ ਵਿੱਚ ਜਾਂਦੀਆਂ ਸੀ ਵੀਰੇ ਭੋਰਾ ਕਰਕੇ ਜੋੜਦੇ ਸੀ ਵੀ ਚੱਲ ਕੋਈ ਮਜਬੂਰੀ ਪੈ ਜੂ ਵੀ ਚੱਲ ਆਪਾਂ ਕਢਾ ਲਾਂਗੇ ਧੀਆਂ ਦੀਆਂ ਮਾਵਾਂ ਸੀ ਵੀਰੇ ਹਾਂ ਤੁਹਾਡਾ ਬੇਬੇ ਕੀ 5500 ਰੁਪਿਆ ਰਹਿੰਦਾ ਇਹਦੇ ਵਿੱਚ ਸਿਕਿਉਰਿਟੀ ਦੇ ਬਾਕੀ ਮੈਂ ਕਢਾ ਲਈ ਸੀਗੇ ਜਿਹੜੀ ਫੀਡ ਪਾਈ ਆ ਉਹਦੀ ਡੈਥ ਹੋਈ ਤੋਂ ਬਾਅਦ ਪਾਈ ਆਪਾਂ 1,35,000 ਬਾਕੀ ਰੇ ਵਾਲੀ ਕਾਪੀ ਤੇ ਪਾਤਾ 40,000 ਫੀਡ ਦਾ ਪਾਤਾ ਇਹਨੇ ਉਹ ਫੀਡ ਅਸੀਂ ਕਾਸ ਨੂੰ ਲੈ ਕੇ ਗਏ ਸੀ ਇਹ ਤੋਂ ਅਸੀਂ ਆਪ ਖਾਧੀ ਸੀ ਅਸੀਂ ਕਦੇ ਸੌਦਾ ਨਹੀਂ ਸੀ ਇਹ ਤੋਂ ਉਧਾਰ ਚੱਕਿਆ ਵੀ ਜਿਹੜੇ ਸਾਨੂੰ ਇਹਨੇ ਪੈਸੇ ਪਾਏ ਆ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਬੇਬੇ ਤੇਰਾ ਕੀ ਮਸਲਾ ਸਾਡੇ 18 ਲੱਖ ਵਾ ਉਹ 18 ਲੱਖ ਤੋਂ 35 ਉੱਤੇ ਪੈਸੇ ਆ ਮੈਂ ਜ਼ਮੀਨ ਵੇਚੀ ਸੀ ਵਿਧਵਾ ਜਨਾਨੀ ਆ ਮੈਂ ਐਫਡੀ ਕਰਵਾਈ ਸੀਗੀ ਇਹਨੇ ਐਫਡੀ ਦੇ ਵਿੱਚ ਕਾਪੀ 'ਚ ਤਾਂ ਹੈਗਾ ਆ ਪੈਸਾ ਕੰਪਿਊਟਰ 'ਚ ਕਿਤੇ ਪੈਸੇ ਨਹੀਂ ਸ਼ੋ ਨਹੀਂ ਹੁੰਦਾ ਕਈ ਵਾਰੀ ਅਸੀਂ ਪੁੱਛਿਆ ਵੀ ਆ ਘਰ ਵੀ ਗਏ ਆ ਸਾਨੂੰ ਗਾਲਾਂ ਪੈਂਦੀਆਂ ਘਰੋਂ ਵੀ ਇਹਨਾਂ ਤੇ ਜਾ ਕੇ ਤੇ ਮੇਰੇ ਪੈਸੇ ਨਹੀਂ ਦਿੱਤੇ ਮੈਂ ਤਾਂ ਇੰਨਾ ਕਹਿੰਦੀ ਵੀ ਮੇਰੇ ਪੈਸੇ ਦਿੱਤੇ 2 ਕਮਰੇ ਆ ਮੇਰੇ ਉਹ ਕੱਚੇ ਆ ਵਾਲੇ ਆ ਉਹ ਚਾਹੁੰਦੇ ਆ ਇਹਨਾਂ ਨੇ ਪੈਸੇ ਨਹੀਂ ਮੈਨੂੰ ਦਿੱਤੇ ਐਫਡੀ ਕਰਾ ਕੇ ਮੰਗਣ ਵੀ ਆਈ ਤਾਂ ਵੀ ਨਹੀਂ ਦਿੱਤੇ ਬਸ ਇਹ ਮੇਰਾ ਤਾਂ ਪੈਸਿਆਂ ਦਾ ਹੇਰ ਆਇਆ ਵੀ ਮੇਰੇ ਪੈਸੇ ਦਿੱਤੇ ਜਾਣ ਮੇਰੇ ਕੋਲ ਕੋਈ ਕਮਾਣੇ ਵਾਲਾ ਨਹੀਂ ਮੈਂ ਇਕੱਲੀ ਆ ਜਾਣ ਦੀ ਜਾਣ ਆ ਹੈ ਡੇਰੇ ਰੋਟੀ ਮੈਂ ਖਾਂਦੀ ਆ ਕਈ ਵਾਰੀ ਗਈ ਆ ਇਹਨੂੰ ਟੱਕਰੀ ਵੀ ਆ ਘਰ ਹੁੰਦਾ ਆ ਇਹ ਮੈਂ ਕਿਹਾ ਪੁੱਤ ਮੇਰੇ ਪੈਸੇ ਦੇ ਦੇ ਮੈਨੂੰ ਵੀ ਕੋਈ ਨਹੀਂ ਮੈਂ ਤੇਰੇ ਦੇ ਦੂੰਗਾ ਮਾਤਾ ਦੇ ਦੂੰ ਤੁਸੀਂ ਘਰ ਜਾ ਕੇ ਦੇਖੋ ਛੱਤਾਂ ਚੁੰਦੀਆਂ ਮੈਂ ਕਿੱਥੇ ਰਹੂੰਗੀ ਜਨਾਨੀ ਮਿੱਟੀ ਉੱਤੇ ਨਹੀਂ ਮੈਂ ਲੀੜੇ ਵੀ ਮੈਨੂੰ ਲੋਕੀ ਦਿੰਦੇ ਮੈਂ ਉਹਨਾਂ ਦੇ ਲੀੜੇ ਪਾ ਕੇ ਤੁਰੀ ਫਿਰਦੀ ਆ ਤਾਂ ਇਹ ਤਸਵੀਰ ਆ ਇੱਕ ਅਸੀਂ ਪੰਜਾਬ ਦੀ ਤਸਵੀਰ ਹੀ ਦਿਖਾ ਰਹੇ ਆ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਕਿ ਅਸੀਂ ਬਦਲਾਅ ਕਰ ਦਿਆਂਗੇ ਜਿਹੜੀਆਂ ਸਰਕਾਰਾਂ ਇਸ ਸਰਕਾਰ ਤੋਂ ਪਹਿਲਾਂ ਕਹਿੰਦੀਆਂ ਰਹੀਆਂ ਕਿ ਅਸੀਂ ਲੋਕਾਂ ਦੀ ਗੱਲ ਕਰਾਂਗੇ ਲੋਕਾਂ ਦੇ ਹੱਕ ਦੇ ਵਿੱਚ ਖੜਾਂਗੇ ਤਾਂ ਇਹ ਲੋਕ ਹੀ ਬੈਠੇ ਨੇ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਹ ਮਾਤਾ ਦੀ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਲਾਂ ਨੇ ਉਹ ਰੌਂਗਟੇ ਖੜੇ ਕਰਦੀਆਂ ਨੇ ਜਿਹੜੀ ਮਾਤਾ ਨੇ ਆਪਦੀ ਜ਼ਮੀਨ ਵੇਚ ਕੇ ਐਫਡੀ ਕਰਾਈ ਹੋਵੇ 18 ਲੱਖ ਰੁਪਇਆ ਉਸ ਦਾ ਵੀ ਗਵਨ ਹੋ ਗਿਆ
ਮਾਤਾ ਫਿਰ ਹਾਂਜੀ। ਗੱਲਬਾਤ ਹੋਈ ਹੈ ਇੱਥੇ ਪਿੰਡ ਦੇ ਲੋਕਾਂ ਨਾਲ, ਕਿਸੇ ਨੂੰ ਨਾਲ ਲੈ ਕੇ? ਸਹਿਮਤ ਇਹਨਾਂ ਨੂੰ ਸਾਰਿਆਂ ਨੂੰ ਪਤਾ ਆ। ਹਾਂਜੀ, ਕੋਈ ਸਾਰੇ ਕਹਿੰਦੇ ਵੀ ਸਹਿਮਤ ਹੋ ਜਾਓ, ਇਹਨਾਂ ਦੇ ਨਾਲ ਹੀ ਮੈਂ ਜਾਂਦੀ ਆ, ਧਰਨਾ ਲੱਗਦਾ ਤਾਂ ਮੈਂ ਜਾਂਦੀ ਆ। ਹੁਣ ਸਾਡੀ ਉੱਥੇ ਜਾਣੀ ਕਿ ਜ਼ਮਾਨਤ ਹੁੰਦੀ ਆ, ਉੱਥੇ ਜਾਂਦੇ ਆ ਅਸੀਂ, ਉੱਥੇ ਵੀ ਉੱਥੇ ਪੁੱਛ ਗਿੱਛ ਸਾਡੀ ਨਹੀਂ। ਹੁਣ 14 ਤਰੀਕ ਨੂੰ ਸਾਨੂੰ ਸੱਦਿਆ ਆ ਉਹਨੇ ਜੱਜ ਨੇ, ਅਸੀਂ ਉੱਥੇ ਵੀ ਜਾਣਾ। ਹੁਣ 2-3 ਵਾਰ ਚੱਕਰ ਲਾ ਗਏ, ਸਾਡੀ ਕੋਈ ਸੁਣਦਾ ਨਹੀਂ ਹੈਗਾ, ਸੁਣਾਈ ਨਹੀਂ ਹੁੰਦੀ ਸਾਡੀ। ਇੱਥੇ ਪੁੱਛ ਕੇ ਤੇ ਇਦਾਂ ਹੀ ਕੰਪਿਊਟਰ ਬਣਾ ਲਿਆ, ਇੱਦਾਂ ਹੀ ਲੈ ਕੇ ਚੱਲ ਜਾਂਦੇ ਆ। ਇੱਥੇ ਰੋ ਪਈ ਕੇ ਜਾ ਕੇ ਕਿਸੇ ਨੂੰ ਕਹਿੰਦੀ ਸਾਬਣ ਲੈ ਦਿਓ, ਕਿਸੇ ਨੂੰ ਕੁਛ ਕਹਿੰਦੀ ਆ। ਮੇਰੇ ਕੋਈ ਨਹੀਂ ਸੁਣਦਾ ਹੈਗਾ ਨਾ। ਉਹ ਦਿੰਦੇ ਪੈਸੇ, ਘਰ ਜਾਂਦੇ ਤਾਂ ਗਾਲਾਂ ਪੈਂਦੀਆਂ, ਕਹਿੰਦੇ ਅਸੀਂ ਕਿੱਥੋਂ ਦਈਏ, ਤੁਸੀਂ ਗੌਰਮੈਂਟ ਕੋਲ ਲਵੋ, ਗੌਰਮੈਂਟ ਕੋਲ ਲਵੋ। ਪਿੰਡ ਦੇ ਤਾਂ ਸਹਿਮਤ ਸਾਰੇ ਆ। ਪਰ ਹੁਣ ਇਹ ਆ ਕਿਲੋ ਖੰਡ ਨਹੀਂ ਕੋਈ ਉਹ ਦਿੰਦਾ, ਤੇ ਕਿਲੋ ਖੰਡ ਕਿਸੇ ਨੇ ਦੇਤੇ ਤੇ ਪਾਈਆ ਚਾਹ ਤੇ ਦੁੱਧ ਦਾ। ਮੈਂ ਆਪ ਹੀ ਸਾਰਾ ਘਰ ਮੇਰੇ ਛੱਤਾਂ ਚੁੰਦੀਆਂ, ਗਲੇ ਪਾਲੇ ਆ, ਆਦਮੀ ਮਰ ਗਿਆ, ਮੈਂ ਆਪਦਾ ਟਾਈਮ ਪਾਸ ਕਰਦੀ ਆ। ਬਸ ਡੇਰੇ ਜਾ ਕੇ ਰੋਟੀ ਖਾਂਦੀ ਆ। ਇਹਨਾਂ ਕੋ ਮੰਗੇ ਵੀ ਮੈਨੂੰ ਕਣਕ ਦੇ ਦਿਓ ਥੋੜਾ ਬਹੁਤਾ, ਮੈਨੂੰ ਖਰਚ ਪਾਣੀ ਦਿਓ, ਵੀ ਮੈਂ ਆਪਦਾ ਘਰ ਬੈਠਾ। ਲੋਕੀ ਤਾਂ ਗੁਰਦੁਆਰੇ ਦਿੰਦੇ ਆ, ਸੇਵਾ ਕਰਦੇ ਆ, ਤੇ ਮੈਂ ਗੁਰਦੁਆਰੇ ਜਾ ਕੇ ਰੋਟੀ ਖਾਂਦੀ ਆ। ਜਿਹੜੀ ਮੈਂ ਸੇਵਾ ਕਰਦੀ ਸੀ ਉਹ ਗੁਰਦੁਆਰੇ ਹੁਣ ਮੈਂ ਖਾਣ ਲੱਗ ਗਈ। ਇਹਨਾਂ ਦਾ ਮੇਰਾ ਬਸ ਇਹੀ ਮੇਰੇ ਅੱਗੇ ਬੇਨਤੀ ਇਹਨਾਂ ਦੇ ਮੋਰੇ ਵੀ ਮੇਰੇ ਪੈਸੇ ਦਵਾ ਦਿਓ, ਵੀ ਮੈਂ ਤਾਂ ਇੱਥੋਂ ਚਲੇ ਜਾਵਾਂ, ਮੇਰੇ ਪੈਸੇ ਦਵਾ ਦਿਓ। ਮੇਰੇ ਕੋਲ ਹੋਰ ਕੁਛ ਨਹੀਂ, ਜ਼ਮੀਨ ਜਿਹੜੀ ਸੀਗੀ ਉਹ ਦੇਤੀ, ਮੇਰੇ ਕੋਲ ਹੋਰ ਕੁਛ ਨਹੀਂ ਹੈਗਾ। ਬਿਲਕੁਲ। ਤਾਂ ਅਸੀਂ ਅੱਗੇ ਚੱਲ ਕੇ ਤਸਵੀਰ ਦਿਖਾਉਣੇ ਆ, ਫਿਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਇਹ ਤਸਵੀਰ ਆ ਕੁਲਦੀਪ, ਇਹ ਤਸਵੀਰ ਦਿਖਾ ਦਿੱਤੀ ਜਾਵੇ। ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ, ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ, ਤੇ ਇਸ ਦੇ ਨਾਲ ਹੀ ਪੂਰਾ ਬਕਾਇਆ ਲਿਖਿਆ ਹੋਇਆ ਹਰ ਇੱਕ ਦੇ। ਤੁਸੀਂ ਜਦੋਂ ਵੀ ਕੈਮਰੇ ਦੀ ਨਿਗਾਹ ਦੇ ਇਸ ਨੂੰ ਦੇਖੋਗੇ ਤਾਂ ਹਰ ਇੱਕ ਦੇ ਨਾਂ ਦੇ ਅੱਗੇ 40,000 ਤੋਂ ਘੱਟ ਕਿਸੇ ਦਾ ਵੀ ਕੋਈ ਬਕਾਇਆ ਨਹੀਂ ਰਹਿੰਦਾ ਹੋਣਾ, ਕਿਸੇ ਦਾ ਵੀ 40,000 ਤੋਂ ਘੱਟ ਕਿਸੇ ਦੇ ਸਿਰ ਕੁਝ ਵੀ ਨਹੀਂ ਪਾਇਆ ਗਿਆ। ਤਾਂ ਇਹ ਸਾਰੇ ਦੇ ਸਾਰੇ ਜਦੋਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰੀ ਆ ਤਾਂ ਲੋਕ ਕਹਿੰਦੇ ਨੇ ਕਿ ਇਹ ਸਾਰੇ ਦੇ ਸਾਰੇ ਜਿਹੜੇ ਪੈਸੇ ਪਾਏ ਗਏ ਨੇ ਇਹ ਪੈਸੇ ਫੀਡ ਦੇ ਪਾਏ ਗਏ ਨੇ। ਕੁਲਦੀਪ ਇੱਕ ਵਾਰ ਇਹ ਸਾਰੀ ਜਿਹੜਾ ਕਿ ਪੋਸਟਰ ਹੈ ਇਸ ਦੀ ਤਸਵੀਰ ਦਿਖਾ ਦਿੱਤੀ ਜਾਵੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਈਆਂ ਜਾਣ ਕਿ ਬਾਅਦ ਦੇ ਵਿੱਚੋਂ ਇਸ ਦਾ ਨੀਂਹ ਪੱਥਰ ਰੱਖਣ ਵਾਲੇ, ਇਹ ਨੀਂਹ ਪੱਥਰ ਰੱਖਿਆ ਹੋਇਆ ਇਸ ਸਟੈਟੀ ਦਾ, ਤਾਂ ਤੁਸੀਂ ਦੇਖ ਸਕਦੇ ਹੋ ਇਸ ਦਾ ਨੀਂਹ ਪੱਥਰ ਰੱਖਣ ਵਾਲੇ ਜਿਹੜੇ ਕਿ ਕਰਨ ਅਵਤਾਰ ਸਿੰਘ IAS ਮੁੱਖ ਸਕੱਤਰ ਪੰਜਾਬ ਸਰਕਾਰ ਜੀ ਦੇ ਸਹਿਯੋਗ ਸਦਕਾ ਦੀ ਫੋਰਟ ਪੱਖੋ ਕੇ MPCA SS ਲਿਮਟਿਡ ਨਵਾਂ ਸ਼ੋਰੂਮ AC ਇਹ ਜਿਹੜਾ ਕਿ ਇਸ ਤੋਂ ਨੀਂਹ ਪੱਥਰ ਰੱਖਿਆ ਗਿਆ ਸੀ। ਤਾਂ ਤੁਸੀਂ ਦੇਖ ਸਕਦੇ ਹੋ ਇੱਧਰਲੀਆਂ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਇੱਧਰਲੇ ਪਾਸੇ ਕੁਲਦੀਪ ਆ ਵੀ ਦਿਖਾ ਦਿਆ, ਕਿਉਂਕਿ ਅਸੀਂ ਅੱਜ ਸਾਰਾ ਇਸ ਸਟੈਟੀ ਦਾ ਜਿਹੜੀਆਂ ਤਸਵੀਰਾਂ ਨੇ ਉਹ ਦਿਖਾ ਰਹੇ ਹਾਂ। ਇਹ ਸਟੈਟੀ ਦੇ ਵਿੱਚ ਜਿਹੜੇ ਕਿ ਮੈਂਬਰ ਨੇ ਉਹ ਕੰਮ ਕਰਦੇ ਨੇ। ਤਾਂ ਇੱਧਰਲੇ ਪਾਸੇ ਅਸੀਂ ਤਸਵੀਰ ਆ ਜਿਹੜੀ ਗਾਂਹ ਜਾ ਕੇ ਦਿਖਾਉਣੇ ਆ। ਅੱਜ ਇੱਥੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਸਰਪੰਚ ਸਾਹਿਬ ਆ ਗਏ ਸੋ ਮੈਂਬਰ ਜੀ ਬਾਈ ਜੀ ਰੌਲਾ ਕੀ ਆ? ਅਸੀਂ ਕਾਫੀ ਲੋਕਾਂ ਨਾਲ ਗੱਲ ਕਰੀ ਆ, ਲੋਕ ਕਹਿੰਦੇ ਕਿ ਸਾਡੀ ਜਿਹੜੀ ਫੀਡ ਆ 40,000 ਰੁਪਇਆ ਸਾਡੇ ਸਿਰ ਨਜਾਇਜ਼ ਪਾਇਆ ਗਿਆ। ਇਹ ਸਾਰਾ ਹੀ ਕੁਛ ਇੱਥੇ ਨਜਾਇਜ਼ ਪਾਇਆ ਗਿਆ। ਜਿਹੜਾ ਰੌਲਾ ਹੈ, ਇੱਕ ਸਾਡੇ ਪਿੰਡ ਦਾ ਸੈਕਟਰੀ ਆ ਗੁਰਚਰਨ ਸਿੰਘ, ਇਹਨੇ ਗਬਨ ਕੀਤਾ। ਗਬਨ ਘੱਟੋ ਘੱਟ 4 ਕਰੋੜ ਰੁਪਏ ਦਾ ਕੱਢਿਆ ਗਿਆ ਹਜੇ ਤੱਕ, ਤੇ ਪਰ ਜਿਹੜੀ ਜਾਂਚ ਹੈ ਬਿਲਕੁਲ ਠੰਡੇ ਵਾਸਤੇ ਦੇ ਵਿੱਚ ਹੈ। ਅਸੀਂ ਇਸ ਬਾਰੇ ਮੀਤ ਮੰਤਰੀ ਨੇ ਸਾਡੇ ਬਰਨਾਲੇ ਦੇ, ਇਹਨਾਂ ਨੂੰ ਘੱਟੋ ਘੱਟ 4 ਵਾਰੀ ਮਿਲ ਲਏ। ਜਿੰਨੇ ਵਰਕਰ ਨੇ ਆਮ ਆਦਮੀ ਪਾਰਟੀ ਦੇ, ਠੀਕਰੀ ਵਾਲਾ ਪਿੰਡ, ਹੋਰ ਸਾਰੇ, ਉਹਨਾਂ ਨੇ ਵੀ ਇਹਨਾਂ ਦੇ ਧਿਆਨ ਦੇ ਵਿੱਚ ਲਿਆਇਆ, ਤੇ ਪਰ ਇਹ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੇ ਇਹ ਸਾਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਇਹ ਤੇ ਰਾਜਨੀਤਿਕ ਦਬਾਅ ਹੋ ਰਿਹਾ। ਸਾਡੇ ਪਹਿਲਾਂ ਇੱਕ AR ਰੁਪਿੰਦਰ ਸਿੰਘ ਸੀਗੇ, ਜਦੋਂ ਕਿ ਇਹ ਜਾਂਚ ਸ਼ੁਰੂ ਹੋਈ ਹੈ, ਉਹ ਬਹੁਤ ਹੀ ਇਮਾਨਦਾਰ ਅਫਸਰ ਸੀ। ਉਹਨਾਂ ਨੇ ਘਰੇ ਬੈਠ ਕੇ ਵੀ ਸੁਸਾਇਟੀ ਦਾ 1 ਮਹੀਨੇ 'ਚ ਕੰਮ ਕੀਤਾ, ਤੇ ਉਹਨਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਉਹ ਕਰ ਰਿਹਾ, ਉਹਦੀ ਬਦਲੀ ਕਰਤੀ। ਫਿਰ ਅਸੀਂ ਲਿਆਂਦਾ ਉਹਨੂੰ ਦੁਬਾਰਾ ਉਹਦੀ ਫਿਰ ਮਈ ਦੇ ਵਿੱਚ ਬਦਲੀ ਕਰਤੀ, ਜੁਲਾਈ ਦੇ ਵਿੱਚ ਬਦਲੀ ਕਰਤੀ। ਹੁਣ ਤੱਕ ਸਾਡੇ ਵਿਧਾਇਕ ਪੰਡੋਰੀ ਸਾਹਿਬ ਬਾਰ-ਬਾਰ ਚੰਡੀਗੜ੍ਹ ਜਾ ਕੇ ਕਹਿ ਰਹੇ ਨੇ ਬਦਲੀ ਹੋਣੀ ਹੈ, ਬਦਲੀ। ਪਰ ਸਾਨੂੰ ਪਤਾ ਲੱਗਿਆ ਕਿ ਮੀਤ ਹੇਰ ਦੇ ਮੰਤਰੀ ਜਿਹੜੇ ਉਹਨਾਂ ਦੇ OSD ਨੇ ਹਸਨਪ੍ਰੀਤ ਜੀ, ਉਹ ਵਿੱਚ ਦਖਲਅੰਦਾਜ਼ੀ ਬਹੁਤ ਜ਼ਿਆਦਾ ਕਰ ਰਹੇ ਨੇ। ਜਦੋਂ ਸਾਨੂੰ ਕਹਿੰਦੇ ਸੀ ਕਿ ਤੁਹਾਡਾ ਮਸਲਾ ਹੱਲ ਹੋ ਜਾਏਗਾ, ਅੱਜ ਮੈਂ ਚੰਡੀਗੜ੍ਹ ਚੱਲਿਆ, ਉਦੋਂ ਹੀ ਸਾਡਾ ਮਸਲਾ ਵਿਗੜ ਜਾਂਦਾ ਸੀ। ਬਈ ਜੀ ਉਹਨਾਂ ਦਾ ਨੰਬਰ ਹੈ ਤੁਹਾਡੇ ਨਾਲ? ਕੋਈ ਫੋਨ ਤੇ ਰਾਬਤਾ ਹੁੰਦਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕਾਂ ਦੇ ਕੋਲ ਤੁਸੀਂ ਪਹੁੰਚ ਕਰਦੇ ਹੋ ਜਾਂ ਜਿਨ੍ਹਾਂ ਨੂੰ ਮੰਗ ਪੱਤਰ ਦਿੰਦੇ ਹੋ? ਹਾਂ, ਨੰਬਰ ਤਾਂ ਹੁਣ ਵੈਸੇ ਬਾਏ ਫੇਸ ਹੀ ਮਿਲੇ। ਜਿਸ ਦਿਨ ਇੱਥੇ ਇਹਨਾਂ ਦੇ ਅਖੰਡ ਪਾਠ ਪ੍ਰਕਾਸ਼ ਕਰਾਏ ਸੀ ਪੰਡੋਰੀ ਸਾਹਿਬ ਨੇ, ਉਦੋਂ ਅਸੀਂ ਕੁਲਤਾਰ ਸੰਧਵਾ ਨੂੰ ਵੀ ਮਿਲੇ, ਜੋ ਆਪਣੇ ਸਪੀਕਰ ਨੇ ਮਾਨਯੋਗ,
ਉਹਨਾਂ ਨੇ ਵੀ ਮਾਮਲਾ ਧਿਆਨ 'ਚ ਲਿਆਂਦਾ। ਉਹ ਕਹਿੰਦੇ ਪੰਡੋਰੀ ਸਾਹਿਬ ਨਾਲ ਗੱਲ ਕਰਾਓ। ਪੰਡੋਰੀ ਸਾਹਿਬ ਨੂੰ ਨਾਲ ਲੈ ਕੇ ਮੀਤ ਹੇਰ ਦੇ ਧਿਆਨ ਦੇ ਵਿੱਚ ਲਿਆਂਦਾ, ਪਰ ਮੀਤ ਹੇਰ ਜੀ ਨੇ ਕੁਝ ਠੋਸ ਜਵਾਬ ਨਹੀਂ ਦਿੱਤਾ ਸਾਨੂੰ। ਅਸੀਂ AR ਦੀ ਬਦਲੀ ਬਾਰੇ ਕਿਹਾ ਸੀ, ਉਹਨਾਂ ਨੇ ਕੋਈ ਸਾਨੂੰ ਠੋਸ ਜਵਾਬ ਨਹੀਂ ਦਿੱਤਾ। ਕੋਈ ਨਾ ਜੀ ਕਰਦੇ ਆ। ਮਹਿਲ ਕਲਾਂ ਮੰਡੀ ਦੇ ਵਿੱਚ ਫਸਲ ਦਾ ਉਹ ਕਰਨਾ ਹੈ, ਪਹਿਲੀ ਫਸਲ ਦੀ ਬੋਲੀ ਕਰਨਾ ਹੈ ਇਹਦੀ ਝੋਨੇ ਦੀ। ਪਿਛਲੀ ਵਾਰ ਉਦੋਂ ਵੀ ਅਸੀਂ ਮੀਤ ਹੇਰ ਨੂੰ ਉੱਥੇ ਮਿਲੇ, ਫਿਰ ਅਸੀਂ ਬਰਨਾਲਾ ਦੇ ਵਿੱਚ ਮਿਲੇ 4-5 ਵਾਰੀ। ਆਪਣੇ ਵਿੱਤ ਮੰਤਰੀ ਨੇ ਚੀਮਾ ਸਾਹਿਬ ਨੂੰ ਅਸੀਂ 3 ਵਾਰ ਮਿਲ ਚੁੱਕੇ ਹਾਂ ਇਸ ਮੁੱਦੇ ਤੇ, ਪਰ ਕੋਈ ਠੋਸ ਜਵਾਬ ਨਹੀਂ ਆਇਆ। ਇਸੇ ਤਰ੍ਹਾਂ ਤੇ ਇਹ ਲੱਗਦਾ ਅਸੀਂ ਤਾਂ ਇਹ ਮਤਲਬ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੇ 900,000 ਲੋਕ ਨੇ, ਇਹਨਾਂ ਦਾ ਮਾਮਲਾ ਸਾਨੂੰ ਐਂ ਲੱਗਦਾ ਹੈ ਕਿ ਜੇ ਅਗਰ ਇਹ ਮਾਮਲਾ CM ਸਾਹਿਬ ਦੇ ਧਿਆਨ 'ਚ ਪਹੁੰਚੇ ਤਾਂ ਉੱਥੇ ਸ਼ਾਇਦ ਹੱਲ ਹੋ ਸਕਦਾ। ਸਾਨੂੰ ਉੱਥੇ ਯਕੀਨ ਹੈ। CM ਦੇ ਸਾਹਿਬ ਦੇ ਹਜੇ ਧਿਆਨ ਦੇ ਵਿੱਚ ਇਹ ਹੈ ਨਹੀਂ ਮਾਮਲਾ, ਪਰ ਅਸੀਂ ਉਹਨਾਂ ਦੇ OSD ਨਾਲ ਰਾਬਤਾ ਕੀਤਾ ਸੀ, ਅਸੀਂ ਮਿਲਣ ਵੀ ਗਏ ਸੀ। ਉਹਦੇ ਸਾਡੀ ਅਪਾਇੰਟਮੈਂਟ ਗਲਤ ਹੋ ਗਈ ਤੇ ਉਸ ਤੋਂ ਬਾਅਦ ਸਾਨੂੰ ਕੋਈ ਟਾਈਮ ਮਿਲਿਆ ਨਹੀਂ ਜੀ। ਤੇ ਜੇ ਅਸੀਂ ਜਿਹੜਾ ਤੁਸੀਂ ਗੱਲਬਾਤ ਕਰੀ ਆ ਕਿਸੇ MLA ਦੇ ਨਾਲ ਜਾਂ ਕਿਸੇ ਦੇ ਨਾਲ ਹੋਰ, ਕਿੰਨੇ ਕੁ ਵਾਰ ਮਿਲ ਚੁੱਕੇ ਹੋ ਕੁਲਵੰਤ ਪੰਡੋਰੀ ਜੀ ਨੂੰ ਜਾਂ DC ਸਾਹਿਬ ਨੂੰ? ਕਿੰਨੇ ਕੁ ਵਾਰ ਮਿਲ ਚੁੱਕੇ ਹੋ? ਕੁਲਵੰਤ ਪੰਡੋਰੀ ਜੀ ਨੂੰ ਤਾਂ ਅਸੀਂ ਘੱਟੋ ਘੱਟ 40-50 ਵਾਰ ਮਿਲ ਚੁੱਕੇ ਹਾਂ। ਇੱਥੇ ਵੀ ਆ ਚੁੱਕੇ ਨੇ ਉਹ ਸਾਡੇ ਪਿੰਡ ਦੇ ਵਿੱਚ ਇਸ ਮਾਮਲੇ ਤੇ ਜੀ। ਤੇ ਪਰ ਕਿਤੇ ਨਾ ਕਿਤੇ ਐਂ ਕਰ ਇਹਨਾਂ ਦੀ ਆਵਾਜ਼, ਇਹਨਾਂ ਦੀ ਗੱਲ ਨੂੰ ਵੀ ਦੱਬੇ ਹੀ ਜਾ ਰਿਹਾ, ਇਹਨਾਂ ਦੀ ਸੁਣੀ ਨਹੀਂ ਜਾ ਰਹੀ ਉੱਪਰ। ਇਹਨਾਂ ਨੇ ਤਾਂ ਫੋਨ ਤੇ ਅਕਸਰ ਗੱਲ ਹੁੰਦੀ ਹੈ ਇਸ ਮਸਲੇ ਨੂੰ ਲੈ ਕੇ, ਜਾਂ ਹੁੰਦੀ ਵੀ ਨਹੀਂ ਹੈਗੀ? ਕਈ ਵਾਰੀ ਮੈਂ ਸਾਡੇ MLA ਨੇ ਕੁਲਵੰਤ ਪੰਡੋਰੀ ਜੀ, ਇਹਨਾਂ ਦੀ ਮੈਂ ਗੱਲ ਵੀ ਕਰਵਾਈ ਹੈ। ਇਹ ਬਹੁਤ ਗੁੱਸੇ ਨਾਲ ਅਧਿਕਾਰੀਆਂ ਨੂੰ ਬੋਲਦੇ ਨੇ, ਯਾਰ ਇਹ ਮਾਮਲਾ ਹਜੇ ਤੱਕ ਮੇਰਾ ਕਿਉਂ ਸੋਲਵ ਨਹੀਂ ਹੋਇਆ। ਤੇ ਉਹ ਤੋਂ ਮਤਲਬ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੁਝ ਕਰਨਾ ਚਾਹੁੰਦੇ ਆ, ਪਰ ਇਹਨਾਂ ਦੀ ਅੱਗੇ ਸੁਣੀ ਨਹੀਂ ਜਾ ਰਹੀ। ਬਿਲਕੁਲ, ਤਾਂ ਅਸੀਂ ਕੋਸ਼ਿਸ਼ ਕਰਾਂਗੇ। ਮੇਰੇ ਕੋਲ ਨੰਬਰ ਆ ਕੁਲਵੰਤ ਪੰਡੋਰੀ ਜੀ ਜਿਹੜੇ ਕਿ MLA ਸਾਹਿਬ ਨੇ ਇੱਥੋਂ ਦੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਸ ਦਾ ਹੱਲ ਕਿਉਂ ਨਹੀਂ ਹੋ ਰਿਹਾ। ਪਿਛਲੀ ਫਰਵਰੀ ਤੋਂ ਇਹ ਜਿਹੜਾ ਕੇਸ ਆ ਉਹ ਲਟਕ ਰਿਹਾ, ਪਿਛਲੀ ਫਰਵਰੀ ਤੋਂ ਹੀ ਲਟਕ ਰਿਹਾ ਨਾ। ਫਰਵਰੀ 2022 ਤੋਂ ਇਹਦੇ 24 ਫਰਵਰੀ ਨੂੰ ਪਰਚਾ ਹੋਇਆ ਸੀ ਸੈਕਟਰੀ ਦੇ ਉੱਪਰ। ਉਦੋਂ ਤੋਂ ਹੀ ਇਹ ਕੰਮ ਮਤਲਬ ਧੀਮੀ ਗਤੀ ਚੱਲ ਰਿਹਾ। ਜਿਹੜਾ AR ਵਧੀਆ ਮਤਲਬ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ, ਉਹਨੂੰ ਬਦਲ ਦਿੱਤਾ ਗਿਆ। ਇੱਥੇ ਇੱਕ ਭ੍ਰਸ਼ਟ AR ਹੈ ਹਰਜੀਤ ਸਿੰਘ, ਜਿਹੜਾ ਕਿ ਸੈਕਟਰੀ ਪਰਿਵਾਰ ਨਾਲ ਪਹਿਲਾਂ ਤੋਂ ਹੀ ਸੰਬੰਧ ਰੱਖਦਾ। ਉਹਦੇ ਪਿਤਾ ਆਡੀਟਰ ਸੀਗੇ ਇੱਥੇ, ਉਹ ਵੀ ਮਤਲਬ ਇਹਨਾਂ ਨਾਲ ਪੱਕਾ ਤਾਲਮੇਲ ਸੀਗਾ ਪਰਿਵਾਰ ਨਾਲ। ਉਹਦਾ ਹੀ ਬੇਟਾ, ਉਹਨਾਂ ਨੂੰ ਤਰਸ ਦੇ ਆਧਾਰ ਤੇ ਉਹ ਬੇਟੇ ਨੂੰ AR ਦੀ ਨੌਕਰੀ ਮਿਲੀ ਹੋਈ ਹੈ, ਉਹ ਹੈ। ਤੇ ਇੱਕ ਇਹਨਾਂ ਦਾ ਜਿਹੜਾ ਪਰਿਵਾਰ ਹੈ, ਉਹ ਅਸੀਂ ਮੂਹਰੇ ਆਗੂ ਲੱਗੇ ਹਾਂ, ਸਾਡੀ ਜਾਨ ਨੂੰ ਖਤਰਾ ਹੈ। ਰਾਤ ਨੂੰ ਸ਼ਰੇਆਮ 11-11 12-12 ਵਜੇ ਪਿੰਡ ਦੇ ਵਿੱਚ ਇਹ ਖੂੰਖਾਰ ਹਥਿਆਰ, ਮਾਰੂ ਹਥਿਆਰ ਲੈ ਕੇ ਸਾਡੇ ਘਰਾਂ ਦੇ ਆਲੇ ਦੁਆਲੇ ਇਹ ਘੁੰਮਦੇ ਨੇ। ਉਹਦੀਆਂ ਸਾਡੇ ਕੋਲੇ CCTV ਫੋਟੋਜ਼ ਵੀ ਹੈ। ਅਸੀਂ ਪੁਲਿਸ ਨੂੰ ਵੀ ਬਿਆਨ ਦਿੱਤੇ ਆ ਉਹਦੇ। ਕੁਝ ਦਿਨਾਂ ਪਹਿਲਾਂ ਇਹਨਾਂ ਨੇ ਅਸੀਂ ਇਹ ਠੱਗੀ ਦੇ ਸੈਕਟਰੀ ਦੇ ਇਸ ਤਰ੍ਹਾਂ ਦੇ ਪੋਸਟਰ ਲਾਏ ਸੀਗੇ ਪਿੰਡ ਦੇ ਵਿੱਚ। ਇਹਨਾਂ ਨੇ ਰਾਤ ਨੂੰ ਸ਼ਰੇਆਮ ਉਤਾਰੇ, ਜਿਹੜਿਆਂ ਦੇ ਅਸੀਂ ਬਾਏ ਨੇਮ ਰਿਪੋਰਟ ਵੀ ਕੀਤੀ ਹੈ ਪੁਲਿਸ ਕੋਲੇ, ਪਰ ਪੁਲਿਸ ਕਹਿ ਰਹੀ ਹੈ ਕਿ ਇਹ ਬਿਆਨਾਂ ਨੂੰ ਅਸੀਂ DA ਸਾਹਿਬ ਕੋਲੇ ਭੇਜਾਂਗੇ, ਉਹ ਕੀ ਕਾਰਵਾਈ ਕਰਦੇ ਨੇ। ਤੇ ਪਤਾ ਹੀ ਨਹੀਂ ਸਾਨੂੰ ਤਾਂ ਹਜੇ ਵੀ ਕੀ ਹੋ ਰਿਹਾ। ਲੋਕਾਂ ਦੀ ਸੁਣੀ ਨਹੀਂ ਜਾ ਰਹੀ। 900,000 ਮੈਂਬਰ ਹੈ। ਸਾਨੂੰ ਤਾਂ ਹੁਣ ਚਾਹੇ ਕੁਝ ਧਮਕੀਆਂ ਮਿਲਣ, ਚਾਹੇ ਅਸੀਂ ਮੂਹਰੇ ਲੱਗ ਚੁੱਕੇ ਹਾਂ। ਅਸੀਂ ਤਾਂ ਹੁਣ ਇਹ ਕੇਸ ਜਾਂ ਤਾਂ ਸਾਡੀ ਜ਼ਿੰਦਗੀ ਨਿਬੜ ਜੂ, ਜਾਂ ਅਸੀਂ ਇਹ ਕੇਸ ਨਿਬੇੜ ਕੇ ਛੱਡਾਂਗੇ। ਹੁਣ ਚਾਹੇ ਸਾਨੂੰ ਕੋਈ ਵੀ ਕਿੰਨਾ ਵੀ ਇਲਜ਼ਾਮ ਲਾਈ ਜਾਣ, ਅਸੀਂ ਇਹ ਚੀਜ਼ ਨੂੰ ਮਤਲਬ ਹੁਣ ਪਿੱਛੇ ਨਹੀਂ ਹਟਾਂਗੇ। ਬਿਲਕੁਲ, ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੁਲਦੀਪ, ਇੱਕ ਵਾਰ ਆ ਪੋਸਟਰਾਂ ਦੀ ਤਸਵੀਰ ਦਿਖਾ ਦਿਓ, ਉਸ ਤੋਂ ਬਾਅਦ ਅਸੀਂ MLA ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਦੇ ਵਿੱਚ ਖੜੇ ਆ, ਤਾਂ ਲੋਕਾਂ ਦੀ ਸੱਥ ਦੇ ਵਿੱਚ ਖੜੇ ਆ। ਜਿਹੜੀ ਸੱਥ ਦੇ ਵਿੱਚੋਂ ਸਰਕਾਰ ਚੱਲਣ ਦੀ ਗੱਲ ਹੋਈ ਸੀ, ਤਾਂ ਉਸੇ ਸੱਥ ਦੇ ਵਿੱਚ ਹੀ ਖੜੇ ਆ। ਸੋ ਇੱਕ ਵਾਰ ਅਸੀਂ ਫੋਨ ਲਾ ਕੇ ਦੇਖਦੇ ਹਾਂ, ਜੇਕਰ ਫੋਨ ਚੁੱਕ ਲਿਆ ਤਾਂ ਇਸ ਮਸਲੇ ਤੇ ਜ਼ਰੂਰ ਗੱਲ ਕਰਾਂਗੇ। ਕੁਲਦੀਪ, ਇਹ ਤਸਵੀਰ ਦਿਖਾ ਦੇ ਫੋਨ ਦੀ, MLA ਸਾਹਿਬ ਦਾ ਨੰਬਰ ਆ ਇਹ। ਪੰਡੋਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਸਿੰਘ ਢਿੱਲੋਂ ਬੋਲਦਾ ਜੀ, ਇੰਡੋਜ਼ TV ਆਸਟ੍ਰੇਲੀਆ ਤੋਂ ਪੱਤਰਕਾਰ। ਹਾਂਜੀ ਹਾਂਜੀ। ਪੰਡੋਰੀ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਹੋ ਲੈਣ ਤੇ। ਇੱਥੇ ਪੱਖੋ ਕੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਸੀ। ਇੱਥੇ ਕਾਫੀ ਵੱਡਾ ਮਸਲਾ ਲੋਕਾਂ ਨੇ ਦੱਸਿਆ ਗਾ, ਉਸ ਦਾ ਹੱਲ ਹੋਇਆ ਜਾਂ ਕੋਈ ਗੱਲਬਾਤ ਹੋਈ ਆ ਪਿੰਡ ਦੇ ਲੋਕਾਂ ਨਾਲ? ਜਿਹੜੇ ਮੈਂ ਪਹਿਲਾਂ ਤਾਂ ਉਦਘਾਟਨ ਕਰਨ ਲੱਗਿਆ, ਬਿਲਕੁਲ ਹੋ ਗਿਆ। ਕੋਈ ਡਾਕਟਰ ਨਹੀਂ ਜਾਂਦਾ, ਡਾਕਟਰ ਵਾਪਸ ਆ ਜਾਊਗਾ। ਨਹੀਂ ਜੀ, ਡਾਕਟਰ ਵਾਲਾ ਮਸਲਾ ਨਹੀਂ, ਇਹ ਸਟੈਟੀ ਦਾ ਮਸਲਾ ਜੀ। ਇੱਥੇ ਸਟੈਟੀ ਵਾਲਾ ਜਿਹੜਾ ਘਪਲਾ ਹੋਇਆ ਜੀ ਬਾਈ, ਉਹ ਪਾਇਆ ਉਹਨਾਂ ਨੇ, ਜਿਹੜੀ ਮੰਗ ਕਰੀ ਹੈ ਨਾ ਰੁਪਿੰਦਰ ਸਿੰਘ ਦੀ, ਉਹ ਵਾਪਸ ਆ ਜਾਊਗਾ ਇੱਥੇ ਜੀ। ਹਾਂ, ਤੇ ਜਿਹੜੇ ਇਹ ਲੋਕ ਦੱਸ ਰਹੇ ਨੇ ਸਾਡੇ, ਕਹਿੰਦੇ ਵੀ ਪੈਸੇ ਨੇ ਜਿਹੜੇ ਉਹ ਗਵਨ ਹੋ ਗਏ ਨੇ, ਉਹਨਾਂ ਦਾ ਵੀ ਕੋਈ ਹੱਲ ਹੋਊਗਾ ਜੀ? ਬਾਈ ਉਹ ਤਾਂ ਦੇਖੋ ਜਾਂਚ ਚੱਲਦੀ ਹੈ ਕਿ ਕਿਹਦੇ ਘਰੇ ਕਿਵੇਂ ਨਿਕਲਿਆ, ਉਹਦਾ ਇਹਨਾਂ ਨੇ ਕੱਢਿਆ ਨਾ ਜੀ। ਬਿਲਕੁਲ ਹੱਲ ਕਰੂਗੀ ਸਰਕਾਰ। ਬਿਲਕੁਲ ਜੀ। ਹਾਂਜੀ ਜੀ, ਸ਼ੁਕਰੀਆ ਜੀ। ਤਾਂ ਅਸੀਂ MLA ਕੁਲਵੰਤ ਸਿੰਘ ਪੰਡੋਰੀ ਦੇ ਨਾਲ ਅਸੀਂ ਗੱਲਬਾਤ ਕਰੀ ਆ, ਤਾਂ ਉਹਨਾਂ ਨੇ ਫੋਨ ਚੁੱਕਿਆ, ਤਾਂ ਉਹਨਾਂ ਨੇ ਕਿਹਾ ਗਾ ਕਿ ਇਸ ਦਾ ਜਿਹੜਾ ਹੱਲ ਆ ਉਹ ਜਾਂਚ ਦੇ ਆਧਾਰ ਤੇ ਹੋਏਗਾ।
ਤਾਂ ਜਾਂਚ ਆ ਜਿਹੜੀ ਉਹ ਹਜੇ ਜਾਰੀ ਆ। ਤਾਂ ਦੇਖਦੇ ਆ ਕਿ ਕਦੋਂ ਤੱਕ ਇਹਨਾਂ ਲੋਕਾਂ ਦਾ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਦੀ ਆ, ਕਦੋਂ ਤੱਕ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਮੁਲਾਕਾਤ ਆ ਉਹ ਸਰਕਾਰ ਦੇ ਨਾਲ ਹੁੰਦੀ ਆ, ਜਾਂ ਇਹਨਾਂ ਦੇ ਪੈਸੇ ਨੇ ਜਿਹੜੇ ਸਟੈਟੀ ਵੱਲ ਵੱਧਦੇ ਨੇ, ਸਟੈਟੀ ਵਾਲੇ ਇਹਨਾਂ ਨੂੰ ਦਿੰਦੇ ਨੇ, ਜਾਂ ਸਟੈਟੀ ਇਹਨਾਂ ਵੱਲ ਕੱਢਦੀ ਆ। ਤਾਂ ਇਹ ਜਾਂਚ ਦਾ ਵਿਸ਼ਾ ਗਾ। ਪੰਡੋਰੀ ਸਾਹਿਬ ਨੇ ਦੱਸਿਆ ਬਾਈ ਜਾਂਚ ਦਾ ਵਿਸ਼ਾ ਦੱਸਿਆ ਗਿਆ ਗਾ। हाँ जांच चल रही है पर जांच अजे बिल्कुल ही लटक रही है। ਅਸੀਂ ਏਆਰ ਨੂੰ ਵੀ ਫੋਨ ਕਰਦੇ ਆ, ਉਹ ਤਾਂ ਜੀ ਸੁਸਾਇਟੀਆਂ ਦੀ ਐਮਬੀ ਹੋ ਰਹੀ ਹੈ, ਮੇਰੇ ਕੋਲੇ ਸਟਾਫ ਹੀ ਇੰਨਾ ਹੈ। ਮਤਲਬ ਜਿਹੜੇ ਏਆਰ ਨੇ ਮੌਜੂਦਾ ਇਹ ਕੁਝ ਕਰਕੇ ਨਹੀਂ ਖੁਸ਼, ਕਿਉਂਕਿ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਫਸ ਰਹੇ, ਜਿਨ੍ਹਾਂ ਨੇ ਆਡਿਟ ਕੀਤਾ। ਆਡਿਟ ਵਾਲੇ ਹਜੇ ਹੁਣ ਪਹਿਲਾਂ ਸਾਨੂੰ 31 ਜਨਵਰੀ ਦਿੱਤੀ ਸੀ, ਹੁਣ 15 ਦਿਨ ਹੋਰ ਲੈ ਗਏ। ਕਹਿੰਦੇ ਜੀ ਇਹ ਤਾਂ ਕਪੜਾ ਵਾਲਾ ਜੀ, ਕਿਤੋਂ ਖੰਡ ਆਈ ਹੈ ਉੱਥੇ ਫੀਡ ਪਾਈ ਪਈ ਹੈ ਜੀ, ਜਿੱਥੋਂ ਫੀਡ ਆਈ ਹੈ ਉੱਥੇ ਘਿਓ ਪਾਇਆ ਪਿਆ, ਜਿੱਥੋਂ ਘਿਓ ਆਈ ਹੈ ਉੱਥੇ ਚਾਹ ਪੱਤੀ ਪਾਈ ਪਈ ਹੈ। ਇਹ ਬਿੱਲ ਹੀ ਨਹੀਂ ਕਲੀਅਰ ਹੋ ਰਹੇ ਵੀ ਸਾਨੂੰ ਥੋੜ੍ਹਾ ਟਾਈਮ ਹੋਰ ਚਾਹੀਦਾ। ਅਸੀਂ ਉਹਨਾਂ ਨੂੰ ਟਾਈਮ ਵੀ ਦੇ ਰਹੇ ਹਾਂ, ਪਰ ਸਾਨੂੰ ਇਹ ਲੱਗਦਾ ਹੈ ਕਿ ਜਿੱਥੇ ਇੱਥੇ ਇੱਕ ਪ੍ਰਸ਼ਾਸਕ ਲੱਗਿਆ ਸੀ 1 ਸਾਲ ਲਈ, ਨਵੀਨ ਗੋਇਲ, ਉਹਨਾਂ ਦੇ ਮਹਿਕਮੇ ਦਾ ਇੰਸਪੈਕਟਰ ਸੀ, ਉਹ ਤੇ ਆਲਰੇਡੀ 2 ਪਰਚੇ ਨੇ ਪਹਿਲਾਂ ਹੀ। ਅਸੀਂ ਉਸ ਮਸਲੇ ਤੇ ਕਈ ਵਾਰੀ ਇਹਨਾਂ ਨੂੰ ਕਿਹਾ ਵੀ ਉਹ ਪ੍ਰਸ਼ਾਸਕ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਜਾ ਰਿਹਾ। ਸਾਡੇ ਜਿਹੜੀ ਕਮੇਟੀ ਸੀਗੀ ਇੱਕ ਵਿਚਕਾਰਲੀ, ਉਹਦੀਆਂ ਜ਼ਮੀਨਾਂ ਤਾਂ ਇਹਨਾਂ ਨੇ ਤੁਰੰਤ ਅਟੈਚ ਕਰਤੀਆਂ, ਪਰ ਆਪਦੇ ਹਜੇ ਕਿਸੇ ਮੁਲਾਜ਼ਮ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਡੇ ਮੈਂਬਰਾਂ ਦੀਆਂ, ਜਿਹੜੇ ਅਨਪੜ੍ਹ ਮੈਂਬਰ ਹੁੰਦੇ ਆ ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈਗਾ, ਉਹਨਾਂ ਦੀਆਂ ਤਾਂ ਜ਼ਮੀਨਾਂ ਇਹਨਾਂ ਨੇ ਅਟੈਚ ਕਰਤੀਆਂ। ਉਹਨਾਂ ਦਾ ਅਟੈਚ ਕਰਨ ਦਾ ਕੋਈ ਮਤਲਬ ਨਹੀਂ ਸੀ ਬਣਦਾ, ਜਦ ਕਿ ਉਹਨਾਂ ਨੂੰ ਨਹੀਂ ਇੰਨਾ ਪਤਾ ਹੁੰਦਾ। ਸੈਕਟਰੀ ਕੋਲੇ 2 ਕਾਰਵਾਈ ਰਜਿਸਟਰ ਸੀਗੇ, ਇੱਕ ਤੇ ਮਤਾ ਤਾਂ ਕਿਤੇ ਉਹਨੇ ਕਮੇਟੀ ਤੋਂ ਪਵਾਇਆ ਹੀ ਨਹੀਂ ਹੈਗਾ, ਸੈਕਟਰੀ ਨੇ ਆਪ ਹੀ ਮਤੇ ਪਾਉਣੇ, ਸਾਰੇ ਜਾਲੀ ਸਾਈਨ। ਇੰਨੀਆਂ ਜਿੱਦਾਂ CIA ਨੇ ਕੈਪਚਰ ਕੀਤਾ ਹੈ, ਉਹਦੇ ਕੋਲੇ ਘੱਟੋ ਘੱਟ 5 ਕਿਲੋ ਮੋਹਰਾਂ ਹੋਣਗੀਆਂ। ਇੱਥੇ ਹਰ ਇੱਕ ਬੰਦੇ ਦੀ ਮੋਹਰ, DC ਤੱਕ ਸਭ ਹਰ ਮਹਿਕਮੇ ਦੀ ਉਹਦੇ ਕੋਲੇ ਮੋਹਰ ਸੀ, ਜਿੰਨੇ ਵੀ ਲੋਨ ਕਰਦਾ ਸੀ ਬੈਂਕਾਂ ਬੁੰਕਾਂ ਦੇ ਸਭ ਆਪਦੇ ਕੋਲੇ। ਖਾਤਿਆਂ ਦੇ ਵਿੱਚ ਖਾਤੇ ਜਿਵੇਂ ਕ੍ਰਿਪਕੋ ਦਾ ਹੁੰਦਾ ਹੈ ਜਾਂ ਇਫਕੋ ਦਾ ਹੁੰਦਾ ਹੈ, ਤੇ ਅੱਗੇ ਬੈਂਕ ਦੇ ਵਿੱਚ ਬੈਂਕ ਮੈਨੇਜਰ ਕਹਿ ਰਿਹਾ ਕਿ ਅਸੀਂ ਤਾਂ ਫਰਮ ਦੇ ਨਾਂ ਤੇ ਖਾਤਾ ਹੁੰਦਾ ਵੀਰੇ, ਫਰਮ ਦਾ ਖਾਤਾ ਹੋ ਗਿਆ, ਪਰ ਖਾਤੇ ਇਹਦੇ ਨਿੱਜੀ ਭਤੀਜੇ ਦੇ ਜਤਿੰਦਰ ਸਿੰਘ ਜੋ ਕਿ ਭਗੌੜਾ ਹੈ, ਤੇ ਇਹਦੀ ਘਰਵਾਲੀ ਗੁਰਮੀਤ ਕੌਰ ਦੇ ਨਾਂ ਤੇ। ਉਹ ਵੀ ਇਹਨਾਂ ਦੀ PO ਦੀ ਕਾਰਵਾਈ ਚੱਲ ਰਹੀ ਨੇ, ਉਹਨਾਂ ਨੂੰ ਵੀ ਛੇਤੀ ਭਗੌੜਾ ਕਰਾਰ ਦਿੱਤਾ ਜਾਊਗਾ। ਦੋਨਾਂ ਦੇ ਉੱਪਰ ਉਹ ਵੀ ਨਾਮਜ਼ਦ ਨੇ, ਇਹਦਾ ਭਤੀਜਾ ਤੇ ਇਹਦੀ ਘਰਵਾਲੀ ਵੀ। ਇੱਕ ਮੈਨੇਜਰ ਜੇਲ੍ਹ ਦੇ ਵਿੱਚ ਨੇ, ਹਜੇ ਉਹਨਾਂ ਦੀ ਪਰੋਲ ਮਤਲਬ ਜ਼ਮਾਨਤ ਨਹੀਂ ਹੋਈ ਹੈ। ਇੱਕ ਮੈਨੇਜਰ ਇਸ ਮਾਮਲੇ ਦੇ ਵਿੱਚ ਸੁਸਾਈਡ ਕਰ ਗਏ। 2 ਬੈਂਕ ਮੈਨੇਜਰ ਵੀ ਸ਼ਾਮਲ ਨੇ, ਤੇ ਹਜੇ ਹੋਰ ਵੀ ਸਾਡਾ ਇਹ ਹੈ ਕਿ ਜਿਹੜੇ ਹੋਰ ਸ਼ਾਮਲ ਹੈ, ਇਹਨਾਂ ਦੇ ਮੁਲਾਜ਼ਮ ਹੈ ਚਾਹੇ ਕੋਈ ਵੀ ਹੈ, ਉਹਨਾਂ ਤੇ ਕਾਰਵਾਈ ਮਹਿਕਮਾ ਕਿਉਂ ਨਹੀਂ ਕਰਦਾ। ਮਹਿਕਮਾ ਇਸੇ ਕਰਕੇ ਹੀ ਮਤਲਬ ਜਾਂਚ ਨੂੰ ਸਲੋ ਕਰ ਰਿਹਾ ਕਿ ਸਾਡੇ ਮੁਲਾਜ਼ਮ ਨਾ ਫਸਣ। ਇਹ ਪੈਸਾ ਇਹਨਾਂ ਦੇ ਕਿਸਾਨਾਂ ਉੱਪਰ ਹੀ ਪਾਇਆ ਜਾਵੇ, ਕਮੇਟੀਆਂ ਉੱਪਰ ਹੀ ਪਾਇਆ ਜਾਵੇ। ਕਮੇਟੀਆਂ ਦੀ ਜ਼ਮੀਨ ਅਟੈਚ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਜੇ ਕਮੇਟੀਆਂ ਦੀ ਅਸੀਂ ਕਹਿੰਦੇ ਹਾਂ ਵੀ ਜੇ ਕਮੇਟੀਆਂ ਉਸ ਦਾਇਰੇ 'ਚ ਆਉਂਦੀਆਂ ਨੇ ਤਾਂ ਆਪਣੇ ਮੁਲਾਜ਼ਮਾਂ ਦੀ ਵੀ ਪ੍ਰਾਪਰਟੀ ਕਿਉਂ ਨਹੀਂ ਅਟੈਚ ਕਰਦੇ ਜੀ। ਜੇ ਜਿਹੜੀਆਂ ਤੁਸੀਂ ਇੱਥੇ ਗੱਲਾਂ ਕਰ ਰਹੇ ਹੋ, ਕਿ ਇਹ ਗੱਲਾਂ ਜੇਕਰ ਕੱਲ੍ਹ ਨੂੰ ਜਾਂਚ ਦੇ ਵਿੱਚ ਝੂਠੀਆਂ ਨਿਕਲਦੀਆਂ ਤਾਂ ਫਿਰ ਕੀ ਹੋ ਸਕਦਾ ਹੈਗਾ? ਕਿਉਂਕਿ ਤੁਸੀਂ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਹੋ, ਕੈਮਰੇ ਦੇ ਸਾਹਮਣੇ ਔਨ ਰਿਕਾਰਡ ਗੱਲਾਂ ਹੋ ਰਹੀਆਂ ਨੇ। ਜੇਕਰ ਇਹ ਜਾਂਚ ਕੱਲ੍ਹ ਨੂੰ ਜਾਂਚ ਦੇ ਵਿੱਚ ਇਹ ਬੰਦਾ ਜਿਨ੍ਹਾਂ ਦਾ ਤੁਸੀਂ ਮੁਰਦਾਬਾਦ ਲਿਖਿਆ ਹੋਇਆ ਗੁਰਚਰਨ ਸਿੰਘ ਸੈਕਟਰੀ, ਜੇਕਰ ਇਹ ਸੱਚੇ ਨਿਕਲਦੇ ਨੇ ਜਾਂਚ ਦੇ ਵਿੱਚ, ਤਾਂ ਫਿਰ ਕੀ ਹੋ ਸਕਦਾ ਗਾ? ਕਿਹੜੇ ਹਿਸਾਬ ਨਾਲ ਸੱਚੇ ਨਿਕਲਣਗੇ? ਜਿਹੜੇ ਇੱਥੇ ਰਿਕਾਰਡ ਔਨ ਰਿਕਾਰਡ ਬਿੱਲ ਪਏ ਨੇ, ਬਿੱਲ ਕਿਸੇ ਫਰਮ ਕੋਲੋਂ ਕਾਸੇ ਦਾ ਆਇਆ, ਉਹ ਚੀਜ਼ ਆਈ ਹੋਈ ਨਹੀਂ। ਜਿਵੇਂ ਹੁਣ ਇਹਨਾਂ ਨੇ ਆਡੀਟਰ ਵਾਲਿਆਂ ਨੇ ਕੁਛ ਦੇਰ ਪਹਿਲਾਂ ਬੇਰਕਾ ਤੋਂ ਪਤਾ ਕਰਿਆ, ਬੇਰਕਾ ਤੋਂ ਆਇਆ ਤਾਂ ਟੋਟਲ ਸਮਾਨ 50,000 ਰੁਪਏ ਦਾ, ਤੇ ਪਾਇਆ ਕਈ ਲੱਖਾਂ ਦਾ ਪਿਆ ਬਿੱਲ ਉਹਨੂੰ। ਉਹ ਕਹਿੰਦੇ ਸਾਡੇ ਕੋਲ ਤਾਂ ਸਿਰਫ ਇੱਕੋ ਹੀ ਬਿੱਲ ਆਇਆ। ਤੇ ਜਿਵੇਂ ਕਣਕ ਦੇ ਨਾਲ ਕ੍ਰਿਪਕੋ ਦੇ ਕ੍ਰਿਪਕੋ ਉਹ ਫੀਡ 'ਚ ਬਿੱਲ ਆਏ ਪਏ ਨੇ। ਉਹ ਕ੍ਰਿਪਕੋ ਕਹਿੰਦੀ ਅਸੀਂ ਤਾਂ ਫੀਡ ਬਣਾਉਂਦੇ ਹੀ ਨਹੀਂ, ਅਸੀਂ ਤਾਂ ਸਿਰਫ ਬੀਜ ਵਗੈਰਾ ਤਿਆਰ ਕਰਦੇ ਹਾਂ, ਦਵਾਈਆਂ ਤਿਆਰ ਕਰਦੇ ਹਾਂ, ਅਸੀਂ ਤਾਂ ਫੀਡ ਬਣਾਉਂਦੇ ਹੀ ਨਹੀਂ। ਤੇ ਇਸ ਤਰ੍ਹਾਂ ਦੇ ਕਰਕੇ ਇਹ ਨਿਕਲ ਸਕਦਾ ਹੀ ਨਹੀਂ। ਜੇ ਜਾਂਚ ਸਹੀ ਹੋਵੇ ਤਾਂ ਇਹ ਬੰਦਾ ਨਿਕਲ ਸਕਦਾ ਹੀ ਨਹੀਂ। ਤੇ ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ ਕਿ ਇੰਨੇ ਪਿੰਡ ਦੇ ਵਿੱਚ ਮੈਂ ਖੜ ਕੇ ਕਹਿਣਾ ਕਿ ਪਰ ਅਗਰ ਮੇਰੀ ਮਤਲਬ ਬੋਲਣੀ ਝੂਠ ਹੋਈ ਤਾਂ ਪ੍ਰਸ਼ਾਸਨ ਮੇਰੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕਦਾ ਹੈ। ਮੈਂ ਉਸ ਲਈ ਜ਼ਿੰਮੇਵਾਰ ਹੋਵਾਂਗਾ ਅਗਰ ਮੈਂ ਇਹ ਸੈਕਟਰੀ ਦੇ ਉੱਪਰ ਕੋਈ ਬਲੇਮ ਲਾ ਰਿਹਾ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰੀ ਆ, ਕਿਉਂਕਿ ਇੱਥੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਗੱਲ ਕੋਈ ਹੋਰ ਕਰਨ ਆਏ ਸੀ, ਪਰ ਇੱਥੇ ਜਦੋਂ ਪਿੰਡ ਦੇ ਵਿੱਚ ਪਹੁੰਚੇ ਤਾਂ ਮਸਲਾ ਕੋਈ ਹੋਰ ਨਿਕਲਿਆ। ਇਹ ਮਸਲਾ ਬਹੁਤ ਵੱਡਾ ਗਾ। ਆਮ ਲੋਕ ਨੇ ਜਿਹੜੇ ਉਹ ਕਹਿੰਦੇ ਅਸੀਂ ਠੱਗੀ ਦਾ ਸ਼ਿਕਾਰ ਹੋਏ ਹਾਂ, ਪਰ ਜਦੋਂ ਅਸੀਂ MLA ਸਾਹਿਬ ਦੇ ਨਾਲ ਗੱਲ ਕਰੀ, ਹਲਕੇ ਦੇ ਵਿਧਾਇਕ ਦੇ ਨਾਲ ਗੱਲ ਕਰੀ, ਤਾਂ ਵਿਧਾਇਕ ਕਹਿੰਦੇ ਕਿ ਜਾਂਚ ਦਾ ਵਿਸ਼ਾ ਗਾ। ਜਦੋਂ ਹੀ ਜਾਂਚ ਪੂਰੀ ਹੁੰਦੀ ਆ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਪਿੰਡ ਦੇ ਵਿੱਚ ਦੁਬਾਰਾ ਆਇਆ ਜਾਵੇ। ਤੁਸੀਂ ਜੁੜੇ ਰਹਿਣਾ ਤਦ ਤੱਕ ਲਈ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੁਣਨ ਦੇ ਵਿੱਚ ਆਇਆ ਕਿ ਇੱਥੋਂ ਦਾ ਸਟੈਟੀ ਦਾ ਜਿਹੜਾ ਸੈਕਟਰੀ ਸੀ, ਉਸਨੇ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ। ਕਿਸੇ ਦੇ ਘਰੇ ਜਾਨਵਰ ਹੈ, ਕਿਸੇ ਦੇ ਘਰੇ ਨਹੀਂ ਹੈ, ਕਿਸੇ ਦੇ ਘਰੇ ਖੁਰਲੀ ਬਣੀ ਆ, ਕਿਸੇ ਦੇ ਘਰੇ ਨਹੀਂ ਬਣੀ, ਫਿਰ ਵੀ ਉਹ ਜਿਹੜੀ ਫੀਡ ਆ ਉਹ ਵੇਚੀ ਗਈ ਆ। ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ।
ਸੈਕਟਰੀ ਨੇ ਮਤਲਬ ਠੱਗੀ ਮਾਰੀ ਹੈ ਜਿਹੜੀ 4 ਕਰੋੜ ਰੁਪਏ ਦੀ ਮਤਲਬ ਅੱਜ ਪ੍ਰੂਫ ਹੋ ਚੁੱਕੀ ਹੈ। ਉਹ ਫੀਡ ਤਾਂ ਹਰੇਕ ਨੂੰ, ਫੀਡ ਤਾਂ ਕੋਈ ਬਖਸ਼ੇ ਹੀ ਨਹੀਂ, ਚਾਹੇ ਕਿਤੇ ਖੋਲਣੀ ਹੈਗੀ ਨਾ ਹੈਗੀ। ਬਈ ਤੁਸੀਂ ਤੁਹਾਡੇ ਘਰੇ ਵੀ ਫੀਡ ਗਈ ਆ? ਹਾਂਜੀ ਫੀਡ ਗਈ ਹੈ ਜੀ। ਮੇਰੇ ਨਾਲ ਘਪਲਾ ਹੋਇਆਗਾ, ਮੇਰੇ ਪਿਓ ਦੀ ਕਾਪੀ ਤੇ ਪੈਸੇ ਸੀਗੇ ਜੀ, ਮਾਫੀ ਆਈ ਵੀ ਹੈ 1,37,700 ਰੁਪਈਆ ਜੀ। ਬਜ਼ੁਰਗੋ ਤੁਹਾਡੇ ਗੱਲ ਕੀ ਪੈ ਗਿਆ ਇੱਥੇ ਤੁਸੀਂ ਬੈਠੇ ਹੋ? 47,000 ਰੁਪਇਆ ਜੀ ਨਗਦ ਤੁਹਾਨੂੰ ਪਾਤਾ ਤੇ ਬਾਕੀ ਚੱਲਦੀ ਖੇਡ ਪਾਰਟੀ। ਕਿੰਨੇ ਦੇ ਕਰਜ਼ਾਈ ਹੋ ਗਏ? ਸਟੇਟੀ ਦੇ ਕਿੰਨੇ ਦੇ ਕਰਜ਼ਾਈ ਕਰਤਾ ਤੁਹਾਨੂੰ? 83,000। ਪਸ਼ੂ ਕਿੰਨੇ ਕੁ ਰੱਖੇ ਹੋਇਆ ਘਰੇ? ਪਸ਼ੂ ਤਾਂ ਕੱਲੀ ਗਾਂ ਸੀ ਮੇਰੇ ਕੋਲ, ਹੁਣ 2 ਹੋ ਗਈਆਂ। ਬੱਕਰੀ ਵੀ ਨਹੀਂ ਹੈਗੀ, ਫੀਡ ਤਾਂ ਮੈਨੂੰ ਪਾਤੀ 40,000 ਦੀ। ਅੱਛਾ। ਹਾਂ ਕੋਈ 35 ਸਾਲ ਹੋ ਗਏ ਮੇਰੇ ਕੋਲ, ਕਹਿੰਦੇ ਪਸ਼ੂ ਆ ਇਹਦੇ। ਪਿੰਡ ਦਾ ਸੈਕਟਰੀ ਹੈ। ਉਹਨਾਂ ਨਾਲ ਗੱਲਬਾਤ ਨਹੀਂ ਹੋਈ? ਕਹਿੰਦੇ ਹੁੰਦੇ ਆ ਪਿੰਡ ਦਾ ਭਾਈਚਾਰਾ ਹੁੰਦਾ ਜਿਹੜਾ, ਉੱਥੇ ਬੈਠ ਕੇ ਗੱਲਬਾਤ ਹੋ ਜਾਂਦੀ ਹੁੰਦੀ ਆ। ਕਮੇਟੀ ਮੈਂਬਰ ਆ ਅਸੀਂ, ਸਭ ਬਥੇਰਾ ਕੁਛ ਸਾਡੇ ਜਾਲੀ ਸਾਈਨ ਕਰਕੇ ਪੈਸੇ ਕਢਾ ਗਿਆ। ਸਾਡੀ ਕਮੇਟੀ ਦੇ ਸਾਈਨ ਜਾਲੀ ਕਰਕੇ ਮਤੇ ਪਾ ਕੇ ਖਾਲੀ ਕਰ ਗਿਆ ਸਾਰਾ ਕੁਝ। ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ ਤੇ ਇਸ ਦੇ ਨਾਲ ਹੀ ਪੂਰਾ ਬਕਾਇਆ ਲਿਖਿਆ ਹੋਇਆ। ਹਰ ਇੱਕ ਦੇ ਤੁਸੀਂ ਜਦੋਂ ਵੀ ਕੈਮਰੇ ਦੀ ਨਿਗਾਹ ਦੇ ਇਸ ਨੂੰ ਦੇਖੋਗੇ ਤਾਂ ਹਰ ਇੱਕ ਦੇ ਨਾਂ ਦੇ ਅੱਗੇ 40,000 ਤੋਂ ਘੱਟ ਕਿਸੇ ਦਾ ਵੀ ਕੋਈ ਬਕਾਇਆ ਨਹੀਂ ਰਹਿੰਦਾ ਹੋਣਾ। ਕੋਈ ਫੀਡ ਕੌਣ ਖਾ ਗਿਆ ਭਾਈ ਸਾਡੇ ਬੰਦੇ ਦੀ? ਪੁੱਛਿਆ ਹੁਣ ਸਾਨੂੰ ਕਹਿੰਦਾ ਪੈਸਾ ਕਹਿੰਦਾ ਐਂ ਚੱਲਦਾ। ਤੁਹਾਡੇ ਵੀ ਪੈਸੇ ਗਏ ਆ? ਹਾਂਜੀ ਸਾਡੇ 40,000 ਪਾਇਆ ਵਾ ਦੋਨਾਂ ਚਾਚੇ ਭਤੀਜੇ ਨੂੰ। ਕੱਲੀ ਫੀਡ ਦੀ ਪਾਇਆ ਸਾਰੇ ਪਿੰਡ? ਕੁਲਦੀਪ ਸਾਰੇ ਪਿੰਡ ਵਾਲਿਆਂ ਨੂੰ ਕੱਲੀ ਫੀਡ ਦੀ ਪਾਇਆ ਪੈਸੇ? ਹਣੀ ਬਣੀਏ ਬਾਕੀ ਕਾਂਗਰਸ ਦੀ ਸਰਕਾਰ ਵੇਲੇ ਆਈ ਸੀ, ਹੁਣ ਤਾਂ ਸਰਕਾਰ ਵੀ ਬਦਲ ਗਈ ਆ। ਇਮਾਨਦਾਰੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਆ ਗਈ ਆ। ਇਹਨਾਂ ਕੋਲ ਪਹੁੰਚ ਕਰੀ ਆ। ਕਿਹਨੂੰ ਪਾਇਆ? ਹੋਰ ਕਿਹਨੂੰ ਪਾਇਆ? ਜਿਹੜੇ ਮਰੇ ਵੇ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਦੇ ਉਹਨਾਂ ਨੂੰ ਪਾਈ ਪਏ ਫੀਡ। ਮੇਰੀ ਜੀ 1 ਲੱਖ ਦੀ ਮਾਫੀ ਆਈ ਸੀ, ਮੈਨੂੰ ਉਹ ਨਹੀਂ ਪਤਾ ਲੱਗਿਆ ਜੇ ਪਹਿਲਾਂ ਦੀ। ਉਦੋਂ ਬਾਅਦ ਜੀ ਮੈਨੂੰ 40,000 ਇਹਨੇ ਫੀਡ ਦਾ ਪਤਾ। ਬੁੜੀਆਂ ਨੇ ਪੰਜੀਰੀ ਲਾ ਕੇ ਖਾਲੀ, ਫਿਰ ਜਿਹੜੀ ਫੀਡ ਪਾਤੀ ਇੰਨੀ ਅਸੀਂ 2 ਲੱਖ ਰੁਪਏ ਅਸੀਂ ਇਹਨਾਂ ਤੋਂ ਲੈਣਾ। ਮੇਰਾ ਜਮਾ ਹੋਇਆ ਵਾ, ਇੱਥੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛੋ। ਕਈ ਵਾਰੀ ਅਸੀਂ ਪੁੱਛਿਆ ਵੀ ਆ, ਘਰ ਵੀ ਗਏ ਆ, ਸਾਨੂੰ ਗਾਲਾਂ ਪੈਂਦੀਆਂ ਘਰੋਂ ਵੀ ਇਹਨਾਂ ਤੇ ਜਾ ਕੇ, ਤੇ ਮੇਰੇ ਪੈਸੇ ਨਹੀਂ ਦਿੱਤੇ। ਮੈਂ ਤਾਂ ਇੰਨਾ ਕਹਿੰਦੀ ਵੀ ਮੇਰੇ ਪੈਸੇ ਦਿੱਤੇ। 2 ਕਮਰੇ ਆ ਮੇਰੇ, ਉਹ ਕੱਚੇ ਆ, ਵਾਲੇ ਆ, ਉਹ ਚੁੰਦੇ ਆ ਜਿਨ੍ਹਾਂ ਨੇ ਪੈਸੇ ਨਹੀਂ ਮੈਨੂੰ ਦਿੱਤੇ। ਐਫਡੀ ਕਰਾ ਕੇ ਮੰਗਣ ਵੀ ਆਈ ਤਾਂ ਵੀ ਨਹੀਂ ਦਿੱਤੇ। ਘਰ ਜਾ ਕੇ ਦੇਖੋ ਛੱਤਾਂ ਚੁੰਦੀਆਂ, ਮੈਂ ਕਿੱਥੇ ਰਹੂੰਗੀ ਜਨਾਨੀ, ਮਿੱਟੀ ਉੱਤੇ ਨਹੀਂ। ਮੈਂ ਲੀੜੇ ਵੀ ਮੈਨੂੰ ਲੋਕੀ ਦਿੰਦੇ, ਮੈਂ ਉਹਨਾਂ ਦੇ ਲੀੜੇ ਪਾ ਕੇ ਤੁਰੀ ਫਿਰਦੀ ਆ। ਸਲਾਈ ਨਹੀਂ ਹੁੰਦੀ ਸਾਡੀ। ਇੱਥੇ ਪੁੱਛ ਕੇ ਤੇ ਇਦਾਂ ਹੀ ਕੰਪਿਊਟਰ ਬਣਾ ਲੈ, ਇੱਦਾਂ ਲੈ ਕੇ ਚੱਲ ਜਾਂਦੇ ਆ। ਇੱਥੇ ਰੋ ਪੀ ਕੇ ਜਾ ਕੇ ਕਿਸੇ ਨੇ ਕਹਿੰਦੀ ਸਾਬਣ ਲੈ ਦੋ, ਕਿਸੇ ਨੂੰ ਕੁਛ ਕਹਿੰਦੀ ਆ। ਮੇਰੇ ਕੋਈ ਨਹੀਂ ਸੁਣਦਾ ਹੈਗਾ ਨਾ। ਉਹ ਦਿੰਦੇ ਪੈਸੇ, ਘਰ ਜਾਂਦੇ ਤਾਂ ਗਾਲਾਂ ਪੈਂਦੀਆਂ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਹਿਮ ਤੇ ਖਾਸ ਜਿਹੜੀ ਕਿ ਮੁਲਾਕਾਤ ਆ ਲੈ ਕੇ ਤੁਹਾਡੇ ਰੂਬਰੂ ਹੋਏ ਆ। ਪਿੰਡ ਪੱਖੋ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਅਸੀਂ। ਹਲਕਾ ਮਹਿਲ ਕਲਾਂ ਪੈ ਜਾਂਦਾ। ਜਿਵੇਂ ਪਿਛਲੇ ਦਿਨੀ ਕਾਫੀ ਰੌਲਾ ਚੱਲਿਆ ਭਦੌੜ ਹਲਕੇ ਦਾ ਕਿ ਜਗ੍ਹਾ ਦੇ ਉੱਪਰ ਮੁਹੱਲਾ ਕਲੀਨਿਕ ਬਣ ਗਏ ਨੇ, ਸਰਕਾਰੀ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਤਸਵੀਰ ਆ ਉਸ ਨੂੰ ਲਗਾ ਦਿੱਤਾ ਗਿਆ। ਤਾਂ ਇਸੇ ਤੇ ਚੱਲਦਿਆਂ ਅਸੀਂ ਵੀ ਸੋਚਿਆ ਕਿ ਪਿੰਡਾਂ ਦਾ ਦੌਰਾ ਕੀਤਾ ਜਾਵੇ ਕਿ ਪਿੰਡਾਂ ਦੇ ਵਿੱਚ ਆਖਰ ਮੁਸ਼ਕਲਾਂ ਕੀ ਆ ਰਹੀਆਂ ਨੇ। ਤਾਂ ਜਦੋਂ ਅਸੀਂ ਉੱਥੇ ਚੱਲਦੇ ਹਾਂ ਪਿੰਡ ਪੱਖੋ ਕੇ ਦੇ ਵਿੱਚ ਪਹੁੰਚੇ ਤਾਂ ਕੱਲ੍ਹ ਇੱਥੇ ਇੱਕ ਬੜਾ ਵੱਡਾ ਜਿਹੜਾ ਕਿ ਪ੍ਰੋਟੈਸਟ ਹੋਇਆ, ਧਰਨਾ ਲੱਗਿਆ। ਉਸ ਧਰਨੇ ਦਾ ਮਤਲਬ ਕੀ ਸੀ? ਉਸ ਧਰਨੇ ਦਾ ਮਤਲਬ ਇਹ ਸੀਗਾ ਕਿ ਇਸ ਪਿੰਡ ਦੀ ਡਿਸਪੈਂਸਰੀ ਦੇ ਵਿੱਚੋਂ ਜੋ ਸਟਾਫ ਸੀ ਉਸ ਨੂੰ ਪਿੰਡ ਸੈਣਾ ਦੇ ਵਿੱਚ ਹਲਕਾ ਭਦੌੜ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਲੋਕਾਂ ਦੀਆਂ ਮੰਗਾਂ ਸੀ ਕਿ ਸਾਡੇ ਪਿੰਡ ਦੇ ਵਿੱਚ ਸਟਾਫ ਆ ਜਿਹੜਾ ਉਹ ਭੇਜਿਆ ਜਾਵੇ। ਪਰ ਜਦੋਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰੀ ਤਾਂ ਇੱਥੇ ਇੱਕ ਮਸਲਾ ਹੋਰ ਨਿਕਲ ਕੇ ਸਾਹਮਣੇ ਆਇਆ। ਉਹ ਮਸਲਾ ਕੀ ਆ ਕੁਲਦੀਪ? ਇੱਕ ਵਾਰ ਇਹ ਲੋਕਾਂ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ, ਇਹਨਾਂ ਲੋਕਾਂ ਤੋਂ ਹੀ ਜਾਣਾਂਗੇ ਕਿ ਮਸਲਾ ਕੀ ਆ। ਸੁਣਨ ਦੇ ਵਿੱਚ ਆਇਆ ਕਿ ਇੱਥੋਂ ਦਾ ਸਟੇਟੀ ਦਾ ਜਿਹੜਾ ਸੈਕਟਰੀ ਸੀ ਉਸਨੇ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ। ਮਾਰਕ ਫੀਡ ਦੀ ਫੀਡ ਆਉਂਦੀ ਆ, ਇੱਥੇ ਸਰਕਾਰੀ ਫੀਡ ਆਉਂਦੀ ਆ। ਤਾਂ ਕਾਗਜ਼ ਇਹ ਬੋਲਦੇ ਨੇ ਕਿ ਹਰ ਇੱਕ ਘਰ ਨੂੰ 40,000 ਰੁਪਏ ਦੀ ਫੀਡ ਵੇਚੀ ਆ। ਪਰ ਕਿਸੇ ਦੇ ਘਰੇ ਜਾਨਵਰ ਹੈ, ਕਿਸੇ ਦੇ ਘਰੇ ਨਹੀਂ ਹੈ, ਕਿਸੇ ਦੇ ਘਰੇ ਖੁਰਲੀ ਬਣੀ ਆ, ਕਿਸੇ ਦੇ ਘਰੇ ਨਹੀਂ ਬਣੀ, ਫਿਰ ਵੀ ਉਹ ਜਿਹੜੀ ਫੀਡ ਆ ਉਹ ਵੇਚੀ ਗਈ ਆ। ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇੱਥੇ ਲੋਕ ਕੀ ਕਹਿੰਦੇ ਨੇ, ਲੋਕਾਂ ਦਾ ਕੀ ਕਹਿਣਾ ਹੈਗਾ, ਕਿਉਂਕਿ ਸਾਰੀ ਮੁਲਾਕਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਹੀ ਹੋਊਗੀ। ਪਹਿਲਾਂ ਇੱਕ ਵਾਰ ਕੁਲਦੀਪ ਇਹ ਤਸਵੀਰ ਵੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਆ ਤਾਂ ਲੱਗੀ ਹੋਈ ਆ
ਮੁਰਦਾਬਾਦ ਮੁਰਦਾਬਾਦ। ਪਿੰਡ ਪੱਖੋ ਕੇ ਪਿੰਡ ਮੱਲੀਆਂ ਦੀ ਸੋਸਾਇਟੀ ਮੈਂਬਰਾਂ ਨਾਲ ਠੱਗੀ ਕਰਨ ਵਾਲਾ ਸੈਕਟਰੀ ਗੁਰਚਰਨ ਸਿੰਘ ਮੁਰਦਾਬਾਦ। ਇਹ ਤਸਵੀਰ ਲਗਾਈ ਗਈ ਹੈ ਇੱਥੇ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ, ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦੇ ਮਸਲੇ ਕੀ ਨੇ, ਮੁੱਦੇ ਕੀ ਨੇ, ਆਖਰ ਲੋਕਾਂ ਦੇ ਨਾਲ ਐਡੀ ਵੱਡੀ ਠੱਗੀ ਇੱਕ ਬੰਦਾ ਕਰ ਕਿਵੇਂ ਗਿਆ। ਸਭ ਤੋਂ ਵਧੀਆ ਪਹਿਲਾਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਜੀ ਕਿ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ। ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਮਸਲਾ ਕੀ ਆ, ਮੁੱਦਾ ਕੀ ਆ, ਸਾਨੂੰ ਇਹ ਦੱਸ ਦਿੱਤਾ ਜਾਵੇ। ਮੁੱਦਾ ਤਾਂ ਜੀ ਇੱਥੇ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਹੀ ਸੈਕਟਰੀ ਸੀ। ਸੈਕਟਰੀ ਨੇ ਮਤਲਬ ਠੱਗੀ ਮਾਰੀ ਹੈ, ਜਿਹੜੀ 4 ਕਰੋੜ ਰੁਪਏ ਦੀ ਮਤਲਬ ਅੱਜ ਪ੍ਰੂਫ ਹੋ ਚੁੱਕੀ ਹੈ। ਉਸ ਕਰਕੇ ਹਰੇਕ ਘਰ ਨੂੰ ਨਹੀਂ ਫੀਡ ਪਾਈ ਵੀ, ਕੱਲੀ ਕਾਪੀ ਤੇ ਪਾਈ ਵੀ ਹੈ। ਜਿੰਨੀਆਂ ਕਾਪੀਆਂ ਨੇ, ਜੇ ਇੱਕ ਘਰ ਦੀਆਂ 4 ਕਾਪੀਆਂ ਤਾਂ 4 ਕਾਪੀਆਂ ਨੂੰ 40-40 ਹਜ਼ਾਰ ਦੀ ਫੀਡ ਹੈ। ਤੇ ਬਾਕੀ ਜਿਹੜੇ ਸੀਗੇ, ਹੁਣ ਮੰਨ ਲਓ ਵੀ ਸਾਡੇ ਮਾਫੀ ਆਈ ਸੀਗੀ 2018-19 ਜਨਵਰੀ ਨੂੰ, ਮਤਲਬ ਜੀ ਉਹ ਮਾਫੀ ਵੀ 5-4% ਲੋਕਾਂ ਨੂੰ ਮਿਲੀ ਹੈ। ਸਾਰੀ ਮਾਫੀ ਵੀ ਲੋਕਾਂ ਨੂੰ ਖਾ ਗਿਆ ਵਿੱਚ। ਆਪ ਸਿੱਧੀ ਉਹ ਕਰੀ, ਅਗਲਾਂ ਤੋਂ ਪੈਸੇ ਭਰਾ ਲਏ, ਪਰ ਕਿਸੇ ਨੂੰ ਉਹ ਮਾਫੀ ਦੇ ਪੈਸੇ ਮਿਲੇ ਨਹੀਂ। ਸਾਨੂੰ ਹੁਣ ਸਟੇਟਮੈਂਟਾਂ ਕਢਾਉਣ ਤੇ ਪਤਾ ਲੱਗਿਆ ਵੀ ਸਾਨੂੰ ਮਾਫੀ ਆਈ ਵੀ ਸੀ ਲੋਕਾਂ ਨੂੰ। ਇੰਨੇ ਲੋਕਾਂ ਦੀ ਸਾਰੇ 90-95% ਲੋਕਾਂ ਦੀ ਮਾਫੀ ਨੂੰ ਵੀ ਛੱਡ ਗਿਆ। ਤੇ ਹਰੇਕ ਨੂੰ ਚੈੱਕ ਅਗਲੇ ਤੋਂ 2 ਲੈ ਲੈਣੇ। ਇੱਕ ਚੈੱਕ ਤੇ ਯੂਰੀਆ DAP ਨਗਦ ਕੈਸ਼ ਪਾਲਣਾ, ਦੂਜੇ ਚੈੱਕ ਤੇ ਚੱਕ ਕੇ ਜੇ ਮੈਂ 50,000 ਲਿਆ ਤਾਂ ਉੱਥੇ ਮੇਰਾ 1.5 ਲੱਖ ਬਣਾਈ ਬੈਠਾ। ਮਤਲਬ ਇਸ ਤਰ੍ਹਾਂ ਪਾਏ ਵੀ ਨੇ ਹਰੇਕ ਨੂੰ। ਤੁਹਾਡੇ ਕਿੰਨੇ ਕੁ ਪੈਸੇ ਨੇ ਜਿਹੜੇ ਤੁਹਾਡੇ ਗਲ ਪਏ ਨੇ, ਜਿਹੜੇ ਇੱਥੇ ਸੋਸਾਇਟੀ ਦੇ ਵਿੱਚ 40-40 ਹਜ਼ਾਰ ਰੁਪਇਆ ਅਸੀਂ ਦੇਖਿਆ? ਮੈਨੂੰ ਕੱਲੀ ਫੀਡ ਪਾਈ ਵੀ ਹੈ, ਮੈਨੂੰ ਕੱਲੀ ਫੀਡ ਪਈ ਵੀ ਹੈ। ਮੈਨੂੰ ਹੋਰ ਕੋਈ ਪੈਸਾ ਨਹੀਂ ਪਿਆ ਵਾ, ਨਾ ਮੈਨੂੰ ਕੋਈ ਕਿਸ਼ਤ ਜਵਾਦ ਘੱਟ, ਮੈਨੂੰ ਫੀਡ ਪਾਈ ਵੀ ਹੈ। ਉਹ 40,000 ਰੁਪਏ ਦੀ ਪਾਈ ਵੀ ਹੈ। ਉਹ ਫੀਡ ਤਾਂ ਹਰੇਕ ਨੂੰ, ਫੀਡ ਤਾਂ ਕੋਈ ਬਖਸ਼ਿਆ ਹੀ ਨਹੀਂ, ਚਾਹੇ ਕਿਤੇ ਖੋਲਣੀ ਹੈਗੀ ਨਾ ਹੈਗੀ, ਫੀਡ ਹਰੇਕ ਬੰਦੇ ਨੂੰ ਪਾਈ ਹੈ। ਤੁਹਾਡੇ ਘਰੇ ਡੰਗਰ ਕਿੰਨੇ ਨੇ ਰੱਖੇ ਹੋਏ ਨੇ? ਪਸ਼ੂਆਂ ਨੂੰ ਲਿਜਾਉਂਦੇ ਹੋ ਫੀਡ? ਇੱਥੋਂ ਲਿਜਾਉਂਦੇ ਹੋ? ਰੱਖੇ ਜੀ, ਕਦੇ ਫੀਡ ਅਸੀਂ ਇੱਥੋਂ ਇੱਕ ਦਾਣਾ ਵੀ ਨਹੀਂ, ਨਾ ਫੀਡ ਲਗਾਇਆ ਨਾ ਕੋਈ ਅਸੀਂ ਲੈ ਕੇ ਨਹੀਂ ਗਏ, ਨਾ ਕਾਪੀ ਤੇ ਅੱਜ ਤੱਕ ਰਾਸ਼ਨ ਕਟਾਇਆ। ਜਿਹੜੀ 40,000 ਦੀ ਫੀਡ ਹੈ ਉਹਦੇ ਚ 15,000 ਰੁਪਏ ਦਾ ਰਾਸ਼ਨ ਹੈ ਤੇ 25,000 ਦੀ ਫੀਡ। ਉਹ ਲੋਕਾਂ ਨੂੰ ਪਤਾ ਨਹੀਂ, ਉਹ ਤਾਂ ਸੰਤਾਂ ਦੇ ਉੱਥੇ ਜਾ ਕੇ ਕਢਾਇਆ। ਸਾਨੂੰ ਤਾਂ ਉਦੋਂ ਪਤਾ ਲੱਗਿਆ ਵੀ ਤਾਹਾਂ ਤੋਂ ਲੈ ਕੇ ਲਿਸਟ ਹੇਠਾਂ ਤੇ ਕਰਾਈ ਪਈ ਹੈ। ਘੱਟ ਤੋਂ ਘੱਟ ਮਤਲਬ 10-12 ਲੈਣਾ ਦੇ ਵਿੱਚ ਹੈ, ਜਿਹੜੀ 6 ਮਹੀਨਿਆਂ ਬਾਅਦ ਫੀਡ ਦਿੰਦੇ ਤੇ ਲੈਂਦੇ ਹੈ। ਸਾਨੂੰ ਤਾਂ ਰਜਿਸਟਰ ਤੋਂ ਪਤਾ ਲੱਗਿਆ, ਉਹ ਤਾਂ ਖਾਤਿਆਂ 'ਚ ਇੱਥੇ ਹੈ ਵੀ ਨਹੀਂ, ਸਾਰੀ ਉੱਥੇ ਹੀ ਆ ਉਹ ਤਾਂ। ਬਿਲਕੁਲ। ਹਾਂ, ਇੱਥੋਂ ਇੱਕ ਤਸਵੀਰ ਤਾਂ ਸਾਫ਼ ਹੁੰਦੀ ਆ, ਜਿਵੇਂ ਇਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਤਾਂ ਘਰ ਦੇ ਵਿੱਚ ਇੱਕ ਦਾਣਾ ਵੀ ਨਹੀਂ ਗਿਆ ਫੀਡ ਦਾ। ਤਾਂ ਇਹ ਇੱਕ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਹੜੀ ਸਾਫ਼ ਹੁੰਦੀ ਨਜ਼ਰ ਆ ਰਹੀ ਆ। ਕਿਉਂਕਿ ਹਲੇ ਅਸੀਂ ਇੱਕ ਬੰਦੇ ਦੇ ਨਾਲ ਗੱਲ ਕਰੀ ਆ, ਅੱਗੇ ਚੱਲਦੇ ਆ। ਬਈ ਤੁਸੀਂ, ਤੁਹਾਡੇ ਘਰੇ ਵੀ ਫੀਡ ਗਈ ਆ? ਬਿਲਕੁਲ ਜੀ, ਹਾਂਜੀ ਫੀਡ ਗਈ ਹੈ ਜੀ। ਮੇਰੇ ਨਾਲ ਘਪਲਾ ਹੋਇਆਗਾ, ਮੇਰੇ ਪਿਓ ਦੀ ਕਾਪੀ ਤੇ ਪੈਸੇ ਸੀਗੇ ਜੀ, ਮਾਫੀ ਆਈ ਵੀ ਹੈ 1,37,700 ਰੁਪਈਆ ਜੀ। ਉਹ ਸਾਨੂੰ ਬਿਲਕੁਲ ਨਹੀਂ ਦਿੱਤੀ ਜੀ। ਸਾਨੂੰ ਉਹਨਾਂ ਕਹਿੰਦਾ ਆਈ ਨਹੀਂ। ਅਸੀਂ ਵਾਰ-ਵਾਰ ਪੁੱਛਦੇ ਰਹੇ, 6 ਮਹੀਨਿਆਂ ਬਾਅਦ ਪੁੱਛਦੇ ਰਹੇ, ਸਾਡੇ ਨਾਲ ਕੋਈ ਗੱਲ ਨਹੀਂ ਕਰੀ। ਸਾਨੂੰ ਉਹਨਾਂ ਬਿਲਕੁਲ ਆਈ ਵੀ ਨਹੀਂ ਗੀ। ਤੇ ਫੀਡ ਪਾਈ ਵੀ ਆਈ 40,000 ਦੀ। ਬਿਲਕੁਲ। ਮਾਫੀ ਕਿਹੜੀ ਸਰਕਾਰ ਵੇਲੇ ਆਈ ਸੀ? ਐਸ ਸਰਕਾਰ ਵੇਲੇ ਜਾਂ ਇਹ ਤੋਂ ਪਹਿਲਾਂ ਵਾਲੀ ਵੇਲੇ? 2018 ਚ ਜੀ। 2018? ਹਾਂਜੀ। ਉਦੋਂ ਦੀ ਅਸੀਂ ਕਈ ਵਾਰੀ ਪਤਾ ਕੀਤਾ, ਸਟੇਟਮੈਂਟ 'ਚ ਪਤਾ ਲੱਗਿਆ ਜੀ ਵੀ ਸਾਨੂੰ ਉਦੋਂ ਪਤਾ ਲੱਗਿਆ ਵੀ ਇਹ ਗੱਲ ਵੀ ਸਹੀ ਹੈਗੀ। ਫਿਰ ਅਸੀਂ ਸਟੇਟਮੈਂਟ ਕਢਾਈ, ਫਿਰ ਅਸੀਂ ਉਦੋਂ ਮੁੜ ਕੇ ਫੀਡ ਵਾਲੀ ਸਟੇਟਮੈਂਟ ਕਢਾਈ, ਉਹ ਵੀ 40,000 ਦੀ ਸਾਨੂੰ ਪਾਈ ਵੀ ਆਈ ਉਹ ਵੀ। ਹਾਂਜੀ। ਬਿਲਕੁਲ। ਤਾਂ ਇਹ 2018 ਦੀ ਗੱਲ ਹੋ ਰਹੀ ਆ। 2018 ਦੇ ਵਿੱਚ ਮਾਫੀ ਆਈ ਸੀ, ਹੁਣ 2023 ਚੱਲ ਪਿਆ, ਕਿਉਂਕਿ 5ਵਾਂ ਸਾਲ ਸ਼ੁਰੂ ਹੋ ਗਿਆ। ਬਜ਼ੁਰਗੋ, ਤੁਹਾਡੇ ਗੱਲ ਕੀ ਪੈ ਗਿਆ ਇੱਥੇ ਤੁਸੀਂ ਬੈਠੇ ਹੋ? 47,000 ਰੁਪਇਆ ਜੀ ਨਗਦ ਤੁਹਾਨੂੰ ਪਾਤਾ ਤੇ ਬਾਕੀ 40 ਦੀ ਫੀਡ ਪਾਤੀ। ਲਿਆ ਸੀਗਾ ਮੈਂ 26,000 ਦਾ ਕਾਪੀ 'ਤੇ ਲਿਖਤਾ ਤੇ 43,000 ਆਪਦੇ ਕੋਲ ਕਢਾ ਕੇ ਲੈ ਗਿਆ। ਬਾਕੀ ਦੀ ਫੀਡ ਹੀ ਚੀਜ਼ ਆ। ਮੈਂ 83,000। ਕਿੰਨੇ ਦੇ ਕਰਜ਼ਾਈ ਹੋ ਗਏ? ਸਟੇਟੀ ਦੇ ਕਿੰਨੇ ਦੇ ਕਰਜ਼ਾਈ ਕਰਤਾ ਤੁਹਾਨੂੰ? 83,000। 26 ਤਾਂ ਮੈਂ ਦੇਣਾ ਹੀ, ਉਹ ਤੋਂ ਬਿਨਾਂ 83,000 ਦਾ ਕਰਜ਼ਾਈ ਫਾਲਤੂ ਹੋ ਗਿਆ। ਹਾਂਜੀ, ਇਹੀ ਚੀਜ਼ ਆ। ਪਸ਼ੂ ਕਿੰਨੇ ਕੁ ਰੱਖੇ ਹੋਇਆ ਘਰੇ? ਪਸ਼ੂ ਤਾਂ ਕੱਲੀ ਗਾਂ ਹੀ ਸੀ ਮੇਰੇ ਕੋਲ, ਹੁਣ 2 ਹੋ ਗਈਆਂ। ਕੱਲੀ ਗਾਂ ਨੂੰ 40,000 ਦੀ ਫੀਡ ਪਾਤੀ? ਦਾਣਾ ਵੀ ਨਹੀਂ ਲਗਾਏ, ਕਣਕ ਦੀ ਬਣਾ ਪਾਉਣੇ ਆ, ਘਰੋਂ ਬਣਾ ਪਾਉਣੇ, ਅਸੀਂ ਇੱਥੇ ਪਾਈਆ ਵੀ ਨਹੀਂ ਲਗਾਏ। ਅਸੀਂ ਉੱਧਰ ਕਰਦੇ ਹਾਂ ਗੱਲ। ਹਾਂਜੀ ਬਜ਼ੁਰਗੋ, ਕੀ ਕਹਿੰਦੇ ਤੁਸੀਂ? ਆਪਣੇ ਤਾਂ ਬੱਕਰੀ ਵੀ ਨਹੀਂ ਹੈਗੀ, ਫੀਡ ਤਾਂ ਮੈਨੂੰ ਪਾਤੀ 40,000 ਦੀ। ਅੱਛਾ। ਹਾਂ, ਕੋਈ 35 ਸਾਲ ਹੋ ਗਏ ਮੇਰੇ ਕੋਲ, ਕਦੇ ਪਸ਼ੂ ਆ ਇਹਦੇ।
ਫੀਡ ਤਾਂ ਮੈਨੂੰ ਪਤੀ ਵਾਲੀ ਨਹੀਂ ਫਿਰ ਵੀ ਫੀਡ ਕੌਣ ਖਾ ਗਿਆ ਭਾਈ ਸਾਡੇ ਵੰਡੇ ਦੀ? ਪੁੱਛਿਆ ਹੁਣ ਸਾਨੂੰ ਕਹਿੰਦਾ ਪੈਸਾ ਕਹਿੰਦਾ ਐਂ ਚੱਲਦਾ। ਹਾਂ ਹੁਣ ਤਾਂ ਕਹਿੰਦੇ ਕੇਸ ਚੱਲੀ ਜਾਂਦਾ ਸੈਕਟਰੀ ਤੇ। ਹੁਣ ਤਾਂ ਚੱਲਦਾ ਹੀ ਹੈ ਜੀ, ਹੁਣ ਤਾਂ ਚੱਲੂਗੀ ਕੇਸ ਤਾਂ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਸੁਣ ਹੀ ਲਿਆ ਕਿ ਬਜ਼ੁਰਗ ਕਹਿੰਦੇ ਸਾਡੇ ਘਰੇ ਤਾਂ ਖੁਰਲੀ ਵੀ ਨਹੀਂ ਹੈਗੀ, ਬੱਕਰੀ ਵੀ ਨਹੀਂ ਰੱਖੀ, ਤਾਂ ਸਾਨੂੰ 35,000 ਦੀ ਫੀਡ ਪੈ ਗਈ ਆ। ਇਹ ਤਸਵੀਰਾਂ ਅਸੀਂ ਦਿਖਾਵਾਂਗੇ, ਜਿਹੜੇ ਲੋਕਾਂ ਦੇ ਨਾਮ ਲਿਖੇ ਹੋਏ ਨੇ ਅੰਦਰ, ਉਹ ਤਸਵੀਰ ਅਸੀਂ ਤੁਹਾਡੇ ਜ਼ਰੀਏ ਕਰਾਂਗੇ, ਤੁਹਾਡੇ ਰੂਬਰੂ ਕਰਾਂਗੇ। ਤੁਹਾਡੇ ਘਰੇ ਵੀ ਹੈਗੀ ਆ ਬੱਕਰੀ, ਕੋਈ ਗਾਂ ਹੈ, ਰੱਖਿਆ ਹੋਇਆ ਕੁਛ? ਨਾ ਜੀ ਆਪਾਂ ਕੁਝ ਨਹੀਂ ਲਿਆ। ਹਾਂ ਕੀ ਜੀ? ਕੁਛ ਪਿਆ ਤੁਹਾਨੂੰ? ਤੁਹਾਡੇ ਸਿਰ ਕੋਈ ਕਰਜ਼ਾ ਪਿਆ? ਨਾ ਨਹੀਂ ਜੀ, ਨਹੀਂ ਕਾਪੀ ਨਹੀਂ ਹੈਗੀ ਤੁਹਾਡੀ? ਬਣੀ ਨਹੀਂ ਕਾਪੀ? ਆਪੀ ਬੜੀ ਵੀ ਸੀ ਜੀ, ਦੇਣ ਲੈਣ ਸੀ, ਆਪਣਾ ਮੇਰਾ ਬੰਦ ਕਰਿਆ ਵਾ। ਅੱਛਾ, ਆਪਣੀ ਕੋਈ ਨਹੀਂ, ਆਪਣਾ ਤਾਂ ਉਹ ਮਾਨਤ ਧਰੀ ਵੀ ਜਿਹੜੀ ਉਹ ਮੁਰਗੀ ਆ ਪਹਿਲਾਂ। ਅੱਛਾ, ਤਾਂ ਹਾਂਜੀ ਕਿਹੜੇ ਨੇ ਨਗਦ ਪੈਸੇ ਵਾਲੇ ਜੀ? ਕਿੰਨੇ ਕੁ ਰੁਪਈਆ ਬਾਈ ਤੁਹਾਡੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਗਦ ਪੈਸੇ ਤਾਂ ਇਹ ਆ ਜੀ, ਸਟੈਟੀ ਦੇ ਵਿੱਚ ਜੋ ਵੀ ਅਸੀਂ ਦਿਹਾੜੀ ਦੱਪਾ ਕਰਦੇ ਸੀਗੇ ਉਹ ਜਾਣੀ ਇੱਥੇ ਜਮ੍ਹਾਂ ਕਰ ਦਿੰਦੇ ਸੀ। ਕੁਛ ਮੇਰੀ ਮਾਈ ਦੇ ਨੇ, ਕੁਛ ਮੇਰੀ ਭਰਜਾਈ ਆ ਵਿਧਵਾ, ਤੇ ਉਹਦਾ ਵੀ ਪਿਆ ਗਾ। ਕੰਪਿਊਟਰ ਦੇ ਵਿੱਚ ਘੱਟ ਪੈਸੇ ਬੋਲਦੇ ਨੇ, ਕਾਪੀ ਤੇ ਜਿਹੜੀਆਂ ਐਂਟਰੀਆਂ ਵੱਜੀਆਂ ਪਈਆਂ ਉਹ ਪੂਰੀਆਂ ਨੇ, ਤੇ ਉਹ ਪੈਸਿਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈਗਾ। ਤੇ ਸਾਡੇ ਨਗਦ ਕੈਸ਼ ਆ, ਜਾਣੀ ਉਹ ਕੋਈ ਰੌਲਾ ਨਹੀਂ, ਨਗਦ ਕੈਸ਼ ਇੱਥੇ ਪਿਆ ਗਾ ਤੇ ਉਹਦਾ ਨਹੀਂ ਕੁਛ ਪਤਾ ਲੱਗ ਰਿਹਾ ਹੈਗਾ। ਨਗਦ ਜਿਹੜਾ ਕੈਸ਼ ਆ ਤੁਸੀਂ ਇੱਥੇ ਕਿੰਨਾ ਜਮ੍ਹਾਂ ਕਰਾਇਆ ਸੀ ਤੇ ਕਿੰਨਾ ਬੋਲ ਰਿਹਾ ਹੈਗਾ ਕੰਪਿਊਟਰ ਦੇ ਵਿੱਚ ਜਿਹੜਾ ਆਨਲਾਈਨ ਖਾਤਾ ਗਾ? ਸਾਡੀਆਂ ਹੁਣ 3 ਕਾਪੀਆਂ ਜੀ, ਮੇਰੀ ਭਰਜਾਈ ਦੀ ਆ, ਮੇਰੀ ਮਾਂ ਦੀ ਆ, ਤੇ ਮੇਰੀ ਆ। ਮੇਰੀ ਕਾਪੀ ਦੇ ਵਿੱਚ ਜਦੋਂ ਇੱਥੇ ਕਈ ਵਾਰੀ ਚੈੱਕ ਕਰਤਾ ਜਾਣੀ ਮਹਿਕਮੇ ਵਾਲਿਆਂ ਨੇ, ਕੋਈ ਪਤਾ ਨਹੀਂ ਲੱਗਿਆ। ਮੇਰੀ ਕਾਪੀ ਤੇ ਹੁਣ 2.5 ਲੱਖ ਰੁਪਈਆ, 2,57,000 ਆ, ਤੇ ਉਹ ਕੰਪਿਊਟਰ ਦੇ ਵਿੱਚ 90,000 ਬੋਲ ਰਿਹਾ ਜੀ। ਤੇ ਬਾਕੀ ਦੇ ਕੈਸ਼ ਦਾ ਨਹੀਂ ਕੁਛ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈਗਾ। ਤੇ ਇਹਦਾ ਵੀ ਪਹੁੰਚ ਕਰੀਏ, ਤੁਸੀਂ ਕਿਸੇ ਕੋਲ ਗਏ ਹੋ, ਕਿਸੇ ਨੂੰ ਦੱਸਿਆ, ਜਾਂ ਕਿਸੇ ਅਧਿਕਾਰੀ ਨੂੰ, ਜਾਂ ਕਿਸੇ ਪੁਲਿਸ ਵਾਲੇ ਨੂੰ, ਜਾਂ ਕਿਸੇ ਹੋਰ ਲੀਡਰ ਨੂੰ ਕਿਸੇ ਕੋਲ ਪਹੁੰਚੇ ਹੋ? ਲੀਡਰ ਤਾਂ ਹੁਣ ਇੱਥੇ ਜੀ ਉਹੀ ਆਪਣਾ ਸਾਡੇ MLA ਜਿਹੜਾ ਆਮ ਆਦਮੀ ਦਾ, ਕੁਲਵੰਤ ਪੰਡੋਰੀ। ਹਾਂ, ਕੁਲਵੰਤ ਪੰਡੋਰੀ, ਉਹਦੇ ਬਾਰੇ 2-3 ਵਾਰੀ ਧਿਆਨ 'ਚ ਲਿਆਂਦਾ। ਤੇ ਮਹਿਕਮਾ ਤਾਂ ਇੱਥੇ ਆਉਂਦਾ ਹੀ ਰਹਿੰਦਾ ਜੀ, ਉਹ ਤਾਂ ਕਾਗਜ਼ ਪੱਤਰ ਇੱਧਰੋਂ ਜਾ ਕੇ ਇੱਧਰ ਧਰ ਦਿੰਦੇ ਆ, ਇੱਧਰੋਂ ਜਾ ਕੇ ਇੱਧਰ ਧਰ ਦਿੰਦੇ ਆ। ਕੋਈ ਗੱਲ ਸੁਣ ਹੀ ਨਹੀਂ ਰਿਹਾ, ਪਤਾ ਨਹੀਂ ਕੀ ਗੱਲ ਹੋਈ ਵੀ ਹੈਗੀ, ਕਿੱਥੇ ਆਗਾ ਕੋਈ ਨੁਕਸ। ਬਿਲਕੁਲ, ਤਾਂ ਇਹ ਤਸਵੀਰ ਆ। ਕਿਹਾ ਜਾਂਦਾ ਕਿ ਸਰਕਾਰ ਦੇ ਹੱਥ ਦੇ ਵਿੱਚ ਸਭ ਕੁਝ ਮਹਿਫੂਜ਼ ਹੁੰਦਾ, ਸਰਕਾਰੀ ਅਦਾਰਿਆਂ ਦੇ ਵਿੱਚ। ਤਾਂ ਇਹ ਸਰਕਾਰੀ ਅਦਾਰੇ ਦੇ ਅਸੀਂ ਬਾਹਰ ਹੀ ਖੜੇ ਆ। ਬਜ਼ੁਰਗੋ, ਤੁਹਾਡੇ ਕਿੰਨੇ ਕੁ ਰੁਪਈਏ ਆ? ਕਿੰਨਾ ਕੁਛ ਪੈ ਗਿਆ ਤੁਹਾਡੇ ਸਿਰ? 40,000 ਤੇ ਕਿਸੇ ਨੇ ਮਾਫੀ ਆਈ ਸੀ ਉਹ 80,000 ਰੁਪਇਆ। ਇਹਨੇ ਕੀ ਹੈ ਬਸ। ਮਾਫੀ ਕਾਂਗਰਸ ਦੀ ਸਰਕਾਰ ਵੇਲੇ ਆਈ ਸੀ, ਹੁਣ ਤਾਂ ਸਰਕਾਰ ਵੀ ਬਦਲ ਗਈ ਆ, ਇਮਾਨਦਾਰੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਆ ਗਈ ਆ। ਇਹਨਾਂ ਕੋਲ ਪਹੁੰਚ ਕਰੀ ਆ? ਇਹਨਾਂ ਕੋਲ ਵੀ ਇੱਥੇ ਹੁਣ ਸਾਰੇ ਇਹੀ ਕਰਦੇ ਰਹੇ ਜਿਹੜੇ ਆਉਂਦੇ ਰਹੇ ਅਸੀਂ। ਹੋਰ ਤਾਂ ਇਹਨਾਂ ਨੂੰ ਗੱਲਬਾਤ ਹੋਈ ਆ? ਕੀ ਕਹਿੰਦੇ ਹੁੰਦੇ ਸੀ ਤੁਹਾਨੂੰ? ਕੀ ਕਹਿੰਦੇ ਸੀ MLA ਜਾਂ ਕੋਈ ਹੋਰ? ਬਸ ਸਾਨੂੰ ਤਾਂ ਹੀ ਕਹਿੰਦੇ ਨੇ MLA ਆ ਕੇ ਹਾਂ ਜੀ ਕਰਦੇ ਆ, ਮੂਹਰੇ ਜਾ ਕੇ ਕਹਾਂ ਜਾ ਕੇ ਪਤਾ ਨਹੀਂ ਕੀ ਜਾਂ ਕਰਦੇ ਕੀ, ਮੁੜ ਕੇ ਬੋਲਦਾ ਨਹੀਂ। ਆਹੀ ਗੱਲ। ਤੁਹਾਨੂੰ ਕਿੰਨੇ ਕੁ ਪੈਸੇ ਪਏ ਨੇ? ਸਾਨੂੰ ਜੀ 3 ਕਾਪੀਆਂ ਸੀਗੀਆਂ, 3 ਪਿਓ ਪੁੱਤਾਂ ਦੀਆਂ। ਸਾਨੂੰ 1,20,000 ਦਾ ਫੀਡ ਪਾਤੀ 3 ਕਾਪੀਆਂ ਤੇ। ਤੇ ਮੋਟਰਸਾਈਕਲ ਲਿਆ ਸੀ 51,000 ਦਾ, ਪਤਾ 52 ਦਾ। ਸਾਰੇ ਪੈਸੇ ਉਹ ਭਰਤੇ, 1,42,700 ਉਹਦਾ ਖੜਾ ਹੈ। ਤੇ ਉਦੋਂ ਬਾਅਦ ਆਹ ਹੋਰ ਵੀ ਮੇਰਾ 2 ਲੱਖ ਦਾ ਨੇੜੇ ਨਗਦ ਧਰਿਆ ਪਿਆ ਸੀ, ਉਹਦਾ ਵੀ ਹਜੇ ਨਾ ਪਤਾ ਹੈ। ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ। ਵਾ ਪਤਾ ਉਹ ਇੱਧਰ ਤਾਂ ਕਾਪੀਆਂ ਤਾਂ ਬੋਲਦੀਆਂ ਨੇ ਵੀ ਹੈਗੇ, ਤੇ ਗਾਹ ਕੰਪਿਊਟਰ ਦੱਸਦਾ ਵੀ ਖਾਤਾ ਖਾਲੀ ਹੈ। ਉਸ ਦੇਖੋ ਕੰਪਿਊਟਰ ਖਾਤਾ ਖਾਲੀ ਦੱਸਦਾ। ਇਹ ਲੁੱਟ ਹੋ ਰਹੀ ਆ ਜਾਂ ਫਿਰ ਵਾਕਈ ਤੁਸੀਂ ਕਢਾ ਲਿਆ ਜਾਂ ਕੀ ਕਰ ਲਿਆ? ਇਹਦੀ ਲੁੱਟ ਹੋਈ ਹੈਗੀ, ਲੁੱਟ ਹੋਈ ਆ, ਕਢਾਏ ਨਹੀਂ ਹੈ ਸੀ। ਕਾਪੀਆਂ ਦੱਸੀ ਜਾਂਦੀਆਂ ਵੀ ਚੱਕਰ। ਜੇ ਹੁਣ ਕਾਪੀਆਂ ਤੇ ਵੀ ਫਿਰ ਤਾਂ ਅਕਸਰ ਲਖੀਰ ਮਾਰੇ ਉਹ। ਹਾਂ, ਤੇ ਆਹ ਕੁਛ ਸਾਡੇ ਨਾਲ ਹੋਇਆਗਾ। ਸਰਕਾਰ ਕਹਿੰਦੀ ਅਸੀਂ ਇਮਾਨਦਾਰੀ ਤੇ ਚੱਲਾਂਗੇ। ਤੁਸੀਂ MLA ਨੂੰ ਵੀ ਮੰਗ ਪੱਤਰ ਦੇਤੇ ਆ, MLA ਦੇ ਨਾਲ ਕੋਈ ਗੱਲਬਾਤ ਹੋਈ? ਪਿੰਡ ਦੇ ਨਾਲ ਹੀ ਜੀ ਸਾਰੇ MLA ਨੂੰ, ਸਾਰਿਆਂ ਨੂੰ ਅਸੀਂ ਚੱਲੀ ਜਾਂਦੇ ਆ। ਹਜੇ ਸਾਡੀ ਕੋਈ ਸੁਣਵਾਈ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ। ਸਾਰੇ ਪਿੰਡ ਦੇ ਨਾਲ ਹੀ ਜਿੱਥੇ ਜਿੱਥੇ ਕੋਈ ਅਸੀਂ ਨਾਲ ਖੜਦੇ ਆ, ਪਰ ਹਜੇ ਸਾਡਾ ਕੋਈ ਮੂੰਹ ਸਿਰ ਨਹੀਂ ਬਣਿਆ ਜੀ। ਬਿਲਕੁਲ। ਤਾਂ ਇਹਨਾਂ ਲੋਕਾਂ ਦਾ ਕਹਿਣਾ ਗਾ ਕਿ ਅਸੀਂ MLA ਸਾਹਿਬ ਜਿਹੜੇ ਇੱਥੋਂ ਦੇ ਜਿੱਤੇ ਹੋਏ ਨੇ, ਹਲਕਾ ਮਹਿਲ ਕਲਾਂ ਦੇ ਕੁਲਵੰਤ ਪੰਡੋਰੀ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਹੋਏ ਨੇ। DC ਦਫ਼ਤਰ ਤੱਕ ਵੀ ਮੰਗ ਪੱਤਰਾਂ ਦੀ ਜਿਹੜੀ ਪਹੁੰਚ ਕੀਤੀ ਹੋਈ ਆ। ਪ੍ਰਸ਼ਾਸਨ ਦੇ ਵੀ ਧਿਆਨ 'ਚ ਆ, ਸਾਰੇ ਮੰਤਰੀਆਂ ਦੇ ਵੀ ਧਿਆਨ 'ਚ ਆ। ਸੁਣ ਰਹੇ ਸੀ ਕਿ ਭਗਵੰਤ ਮਾਨ ਤੱਕ ਵੀ ਪਹੁੰਚ ਕਰੀ ਆ। ਸਾਰੇ ਗਏ ਵੀ ਸਾਰੇ।
ਤੁਰ ਤੱਕ ਗਏ ਵੇ। ਫਿਰ ਕੀ ਕਹਿੰਦੇ ਭਗਵੰਤ ਮਾਨ 60 ਫੁੱਟ ਟੋਇਆਂ ਚੋਂ ਚੈਨ ਡੋਰੀਆਂ ਬਦਲਣ ਵਾਲੇ? ਤੁਹਾਡੇ ਨਾਲ ਮੁਲਾਕਾਤ ਹੋਈ ਹੋਣੀ ਹੈ, ਗੱਲਬਾਤ ਹੋਈ ਹੋਣੀ ਹੈ ਬੈਠ ਕੇ? ਨਹੀਂ ਉਹ ਪਿੰਡ ਦਿਆਂ ਨਾਲ ਹੋਈ ਹੋਣੀ ਹੈ। ਕੀ ਕਹਿੰਦੇ ਉਹ? ਕਹਿੰਦੇ ਤੁਹਾਡਾ ਕੰਮ ਕਰਿਆ ਕੁਛ ਨਹੀਂ। ਹਾਂ, ਖਾਤੇ ਖਾਲੀ ਪਏ ਬੈਂਕ ਦੇ ਸਾਰੇ। ਹਾਂ, ਜਿਹੜੇ ਬੈਂਕਾਂ 'ਚ ਲੋਕਾਂ ਦੇ ਪੈਸੇ ਜਮ੍ਹਾਂ ਕਰੇ ਸੀ ਉਹ ਖਾਲੀ ਕਰਕੇ ਸਾਰੇ ਸੈਕਟਰੀ ਕਢਾ ਕੇ ਲੈ ਗਿਆ। ਹਾਂ, ਕੁੱਲ ਪੈਸਾ ਸੈਕਟਰੀ ਕਢਾ ਕੇ ਲੈ ਗਿਆ। ਸੈਕਟਰੀ ਤੁਹਾਡੇ ਪਿੰਡ ਦਾ ਗਾ? ਸਾਡੇ ਪਿੰਡ ਦਾ ਸੈਕਟਰੀ ਹੈ। ਉਹਨਾਂ ਨਾਲ ਗੱਲਬਾਤ ਨਹੀਂ ਹੋਈ? ਕਹਿੰਦੇ ਹੁੰਦੇ ਆ ਪਿੰਡ ਦਾ ਭਾਈਚਾਰਾ ਹੁੰਦਾ ਜਿਹੜਾ ਉੱਥੇ ਬੈਠ ਕੇ ਗੱਲਬਾਤ ਹੋ ਜਾਂਦੀ ਹੁੰਦੀ ਆ। ਕਮੇਟੀ ਮੈਂਬਰਾਂ ਅਸੀਂ ਸਭ ਬਥੇਰਾ ਕੁਛ ਸਾਡੇ ਜਾਲੀ ਸਾਈਨ ਕਰਕੇ ਪੈਸੇ ਕਢਾ ਗਿਆ। ਸਾਡੀ ਕਮੇਟੀ ਦੇ ਸਾਈਨ ਜਾਲੀ ਕਰਕੇ ਮਤੇ ਪਾ ਕੇ ਖਾਲੀ ਕਰ ਗਿਆ ਸਾਰਾ ਕੁਛ। ਅੱਛਾ, ਤੁਸੀਂ ਇਸ ਸਟੇਡੀ ਦੇ ਮੈਂਬਰ ਹੋ? ਹਾਂ, ਸਾਬਕਾ ਸਰਪੰਚ ਵੀ ਦਰਸ਼ਨ ਸਿੰਘ ਸਾਬਕਾ ਸਰਪੰਚ ਵੀ ਹਾਂ। ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਹੁਣ ਤੱਕ ਚੱਲ ਕੀ ਰਿਹਾ? ਸਾਨੂੰ ਦੱਸਦੇ ਨਹੀਂ ਸੀ ਕੁਛ, ਆਪ ਹੀ ਸਾਈਨ ਕਰਕੇ ਚੱਕ ਗਿਆ ਸਾਰਾ ਕੁਛ। ਸਾਡੇ ਸਾਰੇ ਜਾਲੀ ਸਾਈਨ ਕਰਿਆ, ਜਿੰਨੇ ਵੀ ਕਰਿਆ ਸਾਰੇ ਜਾਲੀ ਸਾਈਨ ਕਰਾਇਆ। ਸੀਏ ਸਟਾਫ ਕੋਲ ਗਏ, ਸਾਰੇ ਕੋਲ ਗਏ, ਕਿਸੇ ਨੇ ਕੁਛ ਚੱਲੇ ਤਾਂ ਹੈਗਾ ਕੰਮ, ਤੇ ਸਾਨੂੰ ਰਾਹ ਨਹੀਂ ਦਿੱਤਾ ਤੱਕ ਕਿਸੇ ਅਫਸਰ ਨੇ। ਨਾਲੇ ਕਹਿੰਦੇ ਵੀ ਉਹ ਤਾਂ ਜੇਲ੍ਹ ਚ ਆ, ਕਹਿੰਦੇ ਜੇਲ੍ਹ ਕੱਟ ਰਿਹਾ। ਘਰੇ ਆ? ਘਰੇ ਆ, ਛੁੱਟੀ ਤੇ ਦਿੱਤਾ ਵਾ ਜੱਜਾਂ ਦਾ, ਬੋਲਦਾ ਨਹੀਂ ਤੂੰ ਢਿੱਲਾਂ ਦਾ ਵਾਈ ਲੈ ਲਾ, ਘਰੇ ਬੈਠਾ ਹੋਊਗਾ। ਜੱਜ ਦਾ ਤੋਰਿਆ ਹੋਇਆ ਵੀ ਘਰੇ ਰਹਿ, ਦਵਾਈ ਲੈ ਫਿਰਦਾ, ਉੱਥੇ ਕੁੱਤੇ ਲਈ ਫਿਰਦਾ ਹੁੰਦਾ ਹੱਥ ਆਪਦੇ। ਘਰੇ ਆਪਦੇ ਇਸ ਟਾਈਮ। ਹਾਂ, ਤੁਹਾਡੇ ਕਿੰਨੇ ਕੁ ਰੁਪਈਆ ਬਜ਼ੁਰਗੋ? ਅਸੀਂ ਕੱਲੇ ਕੋਲ ਇਸ ਕਰਕੇ ਰੁਪਈਆਂ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਰੁਪਈਆਂ ਦੇ ਹੀ ਮਸਲਾ ਗਾ, ਰੁਪਈਆਂ ਦਾ ਹੀ ਮਸਲਾ ਗਾ। ਇੱਕ ਪਿੰਡ ਦਾ ਸੈਕਟਰੀ ਲੱਗਿਆ ਸਟੇਟੀ ਦੇ ਵਿੱਚ, ਸਟੇਟੀ ਦੇ ਵਿੱਚੋਂ ਬੜਾ ਵੱਡਾ ਘਪਲਾ ਹੋਇਆ। ਜਦੋਂ ਅਸੀਂ ਇਸੇ ਪਿੰਡ ਦੇ ਵਿੱਚ ਪਹੁੰਚੇ ਤਾਂ ਪਿੰਡ ਵਾਲਿਆਂ ਦਾ ਦੱਸਣਾ ਸੀ ਇਹ। ਤੁਹਾਡੇ ਵੀ ਪੈਸੇ ਗਏ ਆ? ਹਾਂ ਜੀ, ਸਾਡੇ 40,000 ਪਾਇਆ ਵਾ ਦੋਨਾਂ ਚਾਚੇ ਭਤੀਜੇ ਨੂੰ। ਫੈਕਟਰੀ ਦਾ ਫੀਡ ਦਾ 40 ਪਾਇਆ ਵਾ। ਕੱਲੀ ਫੀਡ ਦੀ ਪਾਇਆ ਸਾਰੇ ਪਿੰਡ? ਕੁਲਦੀਪ, ਸਾਰੇ ਪਿੰਡ ਵਾਲਿਆਂ ਨੂੰ ਕੱਲੀ ਫੀਡ ਦੀ ਪਾਇਆ ਪੈਸੇ? ਮਰੇ ਵੇ ਬੰਦਿਆਂ ਦੇ ਪੈਸੇ ਕਢਾਈ ਬੈਠਾ। ਹਾਂਜੀ ਹਾਂਜੀ। ਕਿਹਨੂੰ ਪਾਇਆ? ਹੋਰ ਕਿਹਨੂੰ ਪਾਇਆ? ਜਿਹੜੇ ਮਰੇ ਵੇ ਇਦੋਂ 4 ਸਾਲ ਪਹਿਲਾਂ 5 ਸਾਲ ਦੇ ਉਹਨਾਂ ਨੂੰ ਪਾਈ ਪਈ ਫੀਡ। ਹੋਰ ਤਾਂ ਪਾਉਣੀ ਹੈ, ਮੈਨੂੰ ਪਾਈ ਪਈ ਹੈ 40,000 ਦੇ। ਫਿਰ ਮਰੇ ਹੋਇਆਂ ਨੇ ਪਸ਼ੂ ਕਿੱਥੇ ਰੱਖਿਆ? ਸਿਵਿਆਂ 'ਚ ਰੱਖਿਆ, ਸ਼ਮਸ਼ਾਨ ਘਾਟ 'ਚ ਰੱਖਿਆ, ਕਿੱਥੇ ਰੱਖੇ ਨੇ? ਖਬਰਾਂ ਕਿੱਥੇ ਰੱਖਿਆ? ਕਾਪੀਆਂ ਉਹਨਾਂ ਦੀਆਂ ਚਲਾਈ ਜਾਂਦਾ, ਆਪਦੇ ਕੋਲ ਬਣਾ ਕੇ ਸਾਰੇ ਆਪਦੇ ਕੋਲ ਬਿੱਲ ਉਹ ਕੱਢ ਲੈਂਦੇ ਸਭ ਕੁਛ। ਸਾਡਾ ਤਾਂ ਕੁਝ ਨਹੀਂ, ਮੈਂ ਤਾਂ 1,38,000 ਦੱਬੀ ਬੈਠਾ। ਤੁਹਾਡਾ 1,38,000? ਹਾਂ, ਜਿਹੜਾ ਮੈਨੂੰ ਸਬਸਿਡੀ ਆਈ ਸੀ 1,38,000। ਤੇ ਜਿਹੜਾ ਮੈਂ ਇੱਥੇ ਮਾੜਾ ਮੋਟਾ ਕੋਲ ਲਿਆ ਰੇ ਤੇਲ, ਉਹ ਮੈਂ ਦੇਣ ਨੂੰ ਤਿਆਰ, ਮੈਨੂੰ ਕੋਈ ਉਹ ਨਹੀਂ। ਕਿੰਨੇ ਦਾ ਲੈਤਾ ਰੇ ਤੇਲ? 75,000 ਦਾ। 75,000 ਦਾ? ਝੂਠ ਮੈਂ ਜਮਾ ਹੀ ਨਹੀਂ ਮਾਰਨਾ ਮਾਰਾਂ। ਤਾਂ ਇਹ ਤਸਵੀਰ ਆ ਸੀ ਇੱਧਰ। ਮਾਤਾ ਤੁਹਾਡਾ ਕੀ ਮਸਲਾ ਹੈਗਾ? ਤੁਸੀਂ ਬੈਠੇ ਹੋ ਇੱਥੇ ਆਏ? ਅਸੀਂ ਵੀ ਦੱਸ ਦਿੰਦੇ ਜੀ। ਮੇਰੀ ਜੀ 1 ਲੱਖ ਦੀ ਮਾਫੀ ਆਈ ਸੀ, ਮੈਨੂੰ ਉਹ ਨਹੀਂ ਪਤਾ ਲੱਗਿਆ। ਅੱਛਾ, ਜੇ ਪਹਿਲਾਂ ਦੀ। ਉਦੋਂ ਬਾਅਦ ਜੀ ਮੈਨੂੰ 40,000 ਇਹਨੇ ਫੀਡ ਦਾ ਪਤਾ। ਉਦੋਂ ਬਾਅਦ ਮੈਂ ਕੋਈ ਇੱਥੋਂ ਈਸੀ ਲੈਂਦੀ ਸੀ, ਕੋਈ ਬਗਾਰ ਕੋਈ ਚੀਜ਼ ਪੈਸੇ ਭਰਦੀ ਸੀ, ਉਹ ਇਹਨੇ ਮੈਨੂੰ ਦਿੱਤਾ ਨਹੀਂ। ਮੈਂ ਇੱਥੇ ਸਿਕਿਉਰਿਟੀ ਦਾ ਕੱਲਾ ਮੁੱਕਰਦੀ ਨਹੀਂ 20,000 ਰੁਪਇਆ ਦੇਣਾ ਬਸ। ਤੇ ਹੁਣ ਤੁਹਾਡੇ ਗਾਲ ਕਿੰਨਾ ਪੈ ਗਿਆ? ਹੁਣ ਗੱਲ ਤਾਂ ਜੀ ਮੇਰਾ 40,000 ਤਾਂ ਸਿੱਧਾ ਹੀ ਆ, ਲੱਖ ਦੀ ਮਾਫੀ। ਜਿਹੜਾ ਕੁਛ ਸੜੇੜਾ ਤਾਂ ਕਹਿੰਦਾ ਸਰਪੰਚ ਬੈਠਾ, ਇਹਨੂੰ ਪਤਾ। ਮੈਂ ਸਾਰੀ ਇੱਥੇ ਭਰਦੀ ਰਹੀ ਹਾਂ ਕਿਸ਼ਤ ਬਸ। ਇੱਕ ਮੇਰਾ ਜੀ ਚੈੱਕ ਵੇ ਪੱਟਤਾ ਕਿਉਂ? ਮੈਂ ਅਨਪੜ੍ਹ ਤੀ, ਅੰਗੂਠਾ ਲਾਉਂਦੀ। ਅੱਜ ਕੱਲ੍ਹ ਤੁਹਾਨੂੰ ਪਤਾ ਮਾਹੌਲ ਖਰਾਬ ਹੈ। ਮੈਂ ਜਿਵੇਂ ਕਹਿ ਦਿੰਦੀ ਘਰ ਜਾ ਕੇ ਰੱਖਣ ਦੀ, ਮੁੰਡਿਆਂ ਦਾ ਮੁੰਡਿਆਂ ਉਹਦੇ ਪਾਸੇ ਦੀ। ਸੋਈ ਮੇਰੇ ਵੱਡੇ ਮੁੰਡੇ ਨੂੰ ਵੀ 40 ਪਾਇਆ, ਉੱਤੇ ਵੱਧ 40 ਛੋਟੇ ਨੂੰ। ਉਹਨਾਂ ਦਾ ਮੇਰਾ ਹੱਲ ਹੈ ਨਹੀਂ, ਉਹ ਤਾਂ ਆਪੋ ਦਾ ਕਰਨ, ਕੁਛ ਨਾ ਕਰਨ। ਮੈਂ ਤਾਂ ਅੱਡ ਬੈਠਾ, ਮੇਰੇ ਕੋਲ ਤਾਂ ਕੁਛ ਨਹੀਂ। ਤੇ ਬਸ ਹੁਣ ਮੈਨੂੰ ਨੱਕੇ ਪਾਈ ਬੈਠਾ ਬਸ। ਡੰਗਰ ਪਸ਼ੂ ਰੱਖੇ ਹੋਏ? ਨਾ ਮੇਰੇ ਕੋਲ ਤਾਂ ਕੁਛ ਨਹੀਂ, ਆ ਸਾਰੇ ਕੱਲੀ ਕੋਠੜੀ ਚ। ਅੱਛਾ, ਡੰਗਰ ਪਸ਼ੂਆਂ ਦੀ 40,000 ਫੀਡ ਪਾਤੀ? ਹਾਂ ਬਸ ਦਿਖਾ। ਪਤਾ ਨਹੀਂ ਭਾਈ ਇੱਥੇ ਆ ਮੁੰਡਿਆਂ ਨੂੰ ਪੁੱਛ ਲਓ। ਪੰਜੀਰੀ ਲਾ ਕੇ ਖਾ ਲਈ। ਬੁੜੀਆਂ ਨੇ ਪੰਜੀਰੀ ਲਾ ਕੇ ਖਾ ਲਈ, ਫਿਰ ਜਿਹੜੀ ਫੀਡ ਪਾਤੀ ਇੰਨੀ। ਅਸੀਂ 2 ਲੱਖ ਰੁਪਏ ਅਸੀਂ ਇਹਨਾਂ ਤੋਂ ਲੈਣਾ, ਮੇਰਾ ਜਮਾ ਹੋਇਆ ਵਾ। ਇੱਥੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛੋ। ਤੇ 40,000 ਸਾਨੂੰ ਫੀਡ ਦਾ ਪਤਾ। ਹੋਰ ਕਦੇ ਅਸੀਂ ਨਾ ਇੱਥੇ ਰੇ ਚੱਕਾ ਨਾ ਤੇਲ ਚੱਕਾ। ਅਸੀਂ ਐਵੇਂ ਝੂਠ ਮਾਰੀਏ, ਮੇਰੇ ਗਾਤਰਾ ਪਾਇਆ, ਮੈਂ ਝੂਠ ਨਹੀਂ ਮਾਰਦੀ ਹੈਗੀ। ਤੁਹਾਡਾ ਕੀ ਮਸਲਾ ਬੇਬੇ? ਮੇਰੇ ਪਤਾ ਇੱਥੇ ਮੈਂ ਜਮ੍ਹਾਂ ਕਰਾਉਂਦੀ ਸੀ ਪੈਸੇ, ਵੀ ਮੈਂ ਅਨਪੜ੍ਹ ਸੀ, ਵੀ ਮੇਰੇ 1500 ਰੁਪਈਆ ਵੀ ਲਿਖਿਆ ਨਹੀਂ, ਦੂਜੇ ਮੈਂ ਕਢਾ ਲਏ। ਮੈਂ ਸੱਚ ਬੋਲੂ, ਮੈਂ ਝੂਠ ਨਹੀਂ ਬੋਲਦੀ। 1500 ਰਹਿੰਦਾ ਪੁੱਤ, ਉਹ ਕਾਪੀ ਤੇ ਨਹੀਂ ਚੜਾਇਆ ਵਾ। ਵੀ ਹਾਂ ਵੀ ਜੇ ਮੈਂ ਐਵੇਂ ਕਹੀ ਜਾਵਾਂ ਵੀ ਆਏ ਆ, ਆਪਾਂ ਸੱਚ ਤੇ ਬੋਲਾਂਗੇ। ਤੁਸੀਂ ਤਾਂ ਕਹਿੰਦੇ ਦਿਹਾੜੀਆਂ ਕਰਕੇ ਕਮਾਈ ਨੇ। ਦਿਹਾੜੀਆਂ ਨਰੇਗਾ ਦੇ ਵਿੱਚ ਜਾਂਦੀਆਂ ਸੀ ਵੀਰੇ, ਭੋਰਾ ਕਰਕੇ ਜੋੜਦੇ ਸੀ ਵੀ ਚੱਲ ਕੋਈ ਮਜਬੂਰੀ ਪੈ ਜੂ, ਵੀ ਚੱਲ ਆਪਾਂ ਕਢਾ ਲਾਂਗੇ। ਧੀਆਂ ਦੀਆਂ ਮਾਵਾਂ ਸੀ ਵੀਰੇ। ਹਾਂ ਤੁਹਾਡਾ ਬੇਬੇ ਕੀ? 5500 ਰੁਪਇਆ ਰਹਿੰਦਾ ਇਹਦੇ ਵਿੱਚ ਸਿਕਿਉਰਿਟੀ ਦੇ, ਬਾਕੀ ਮੈਂ ਕਢਾ ਲਏ ਸੀਗੇ। ਜਿਹੜੀ ਫੀਡ ਪਾਈ ਆ ਉਹਦੀ ਡੈਥ ਹੋਈ ਤੋਂ ਬਾਅਦ ਪਾਈ ਆ ਆਪਾਂ 1,35,000। ਬਾਕੀ ਰੇ ਵਾਲੀ ਕਾਪੀ ਤੇ ਪਾਤਾ, 40,000 ਫੀਡ ਦਾ ਪਾਤਾ ਇਹਨੇ। ਉਹ ਫੀਡ ਅਸੀਂ ਕਾਸ ਨੂੰ ਲੈ ਕੇ ਗਏ ਸੀ ਇਹ ਤੋਂ, ਅਸੀਂ ਆਪ ਖਾਧੀ ਸੀ। ਅਸੀਂ ਕਦੇ ਸੌਦਾ ਨਹੀਂ ਸੀ ਇਹ ਤੋਂ ਉਧਾਰ ਚੱਕਿਆ, ਵੀ ਜਿਹੜੇ ਸਾਨੂੰ ਇਹਨੇ ਪੈਸੇ ਪਾਏ ਆ।
ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ। ਬੇਬੇ ਤੇਰਾ ਕੀ ਮਸਲਾ? ਸਾਡੇ 18 ਲੱਖ ਵਾ, ਉਹ 18 ਲੱਖ ਤੋਂ 35 ਉੱਤੇ ਪੈਸੇ ਆ। ਮੈਂ ਜ਼ਮੀਨ ਵੇਚੀ ਸੀ, ਵਿਧਵਾ ਜਨਾਨੀ ਆ ਮੈਂ, ਐਫਡੀ ਕਰਵਾਈ ਸੀਗੀ। ਇਹਨੇ ਐਫਡੀ ਦੇ ਵਿੱਚ ਕਾਪੀ 'ਚ ਤਾਂ ਹੈਗਾ ਆ ਪੈਸਾ, ਕੰਪਿਊਟਰ 'ਚ ਕਿਤੇ ਪੈਸੇ ਨਹੀਂ ਸ਼ੋ ਨਹੀਂ ਹੁੰਦਾ। ਕਈ ਵਾਰੀ ਅਸੀਂ ਪੁੱਛਿਆ ਵੀ ਆ, ਘਰ ਵੀ ਗਏ ਆ, ਸਾਨੂੰ ਗਾਲਾਂ ਪੈਂਦੀਆਂ ਘਰੋਂ ਵੀ ਇਹਨਾਂ ਤੇ ਜਾ ਕੇ, ਤੇ ਮੇਰੇ ਪੈਸੇ ਨਹੀਂ ਦਿੱਤੇ। ਮੈਂ ਤਾਂ ਇੰਨਾ ਕਹਿੰਦੀ ਵੀ ਮੇਰੇ ਪੈਸੇ ਦਿੱਤੇ। 2 ਕਮਰੇ ਆ ਮੇਰੇ, ਉਹ ਕੱਚੇ ਆ, ਵਾਲੇ ਆ, ਉਹ ਚੁੰਦੇ ਆ, ਇਹਨਾਂ ਨੇ ਪੈਸੇ ਨਹੀਂ ਮੈਨੂੰ ਦਿੱਤੇ। ਐਫਡੀ ਕਰਾ ਕੇ ਮੰਗਣ ਵੀ ਆਈ ਤਾਂ ਵੀ ਨਹੀਂ ਦਿੱਤੇ। ਬਸ ਇਹ ਮੇਰਾ ਤਾਂ ਪੈਸਿਆਂ ਦਾ ਹੇਰ ਆਇਆ ਵੀ ਮੇਰੇ ਪੈਸੇ ਦਿੱਤੇ ਜਾਣ। ਮੇਰੇ ਕੋਲ ਕੋਈ ਕਮਾਣੇ ਵਾਲਾ ਨਹੀਂ, ਮੈਂ ਇਕੱਲੀ ਆ, ਜਾਣ ਦੀ ਜਾਣ ਆ ਹੈ। ਡੇਰੇ ਰੋਟੀ ਮੈਂ ਖਾਂਦੀ ਆ। ਕਈ ਵਾਰੀ ਗਈ ਆ, ਇਹਨੂੰ ਟੱਕਰੀ ਵੀ ਆ, ਘਰ ਹੁੰਦਾ ਆ ਇਹ। ਮੈਂ ਕਿਹਾ ਪੁੱਤ ਮੇਰੇ ਪੈਸੇ ਦੇ ਦੇ ਮੈਨੂੰ, ਵੀ ਕੋਈ ਨਹੀਂ ਮੈਂ ਤੇਰੇ ਦੇ ਦੂੰਗਾ, ਮਾਤਾ ਦੇ ਦੂੰ। ਤੁਸੀਂ ਘਰ ਜਾ ਕੇ ਦੇਖੋ ਛੱਤਾਂ ਚੁੰਦੀਆਂ, ਮੈਂ ਕਿੱਥੇ ਰਹੂੰਗੀ ਜਨਾਨੀ, ਮਿੱਟੀ ਉੱਤੇ ਨਹੀਂ। ਮੈਂ ਲੀੜੇ ਵੀ ਮੈਨੂੰ ਲੋਕੀ ਦਿੰਦੇ, ਮੈਂ ਉਹਨਾਂ ਦੇ ਲੀੜੇ ਪਾ ਕੇ ਤੁਰੀ ਫਿਰਦੀ ਆ। ਤਾਂ ਇਹ ਤਸਵੀਰ ਆ ਇੱਕ, ਅਸੀਂ ਪੰਜਾਬ ਦੀ ਤਸਵੀਰ ਹੀ ਦਿਖਾ ਰਹੇ ਹਾਂ। ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ, ਜਿਹੜੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਕਿ ਅਸੀਂ ਬਦਲਾਅ ਕਰ ਦਿਆਂਗੇ, ਜਿਹੜੀਆਂ ਸਰਕਾਰਾਂ ਇਸ ਸਰਕਾਰ ਤੋਂ ਪਹਿਲਾਂ ਕਹਿੰਦੀਆਂ ਰਹੀਆਂ ਕਿ ਅਸੀਂ ਲੋਕਾਂ ਦੀ ਗੱਲ ਕਰਾਂ, ਲੋਕਾਂ ਦੇ ਹੱਕ 'ਚ ਖੜਾਂਗੇ, ਲੋਕ ਹੀ ਬੈਠੇ ਨੇ ਜਿਹੜੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਇਹ ਮਾਤਾ ਦੀ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਲਾਂ ਨੇ, ਉਹ ਰੌਂਗਟੇ ਖੜੇ ਕਰਦੀਆਂ ਨੇ। ਜਿਹੜੀ ਮਾਤਾ ਨੇ ਆਪਦੀ ਜ਼ਮੀਨ ਵੇਚ ਕੇ ਐਫਡੀ ਕਰਾਈ ਹੋਵੇ, 18 ਲੱਖ ਰੁਪਇਆ ਉਸ ਦਾ ਵੀ ਗਬਨ ਹੋ ਗਿਆ। ਮਾਤਾ ਫਿਰ ਗੱਲਬਾਤ ਹੋਈ ਹੈ ਇੱਥੇ ਪਿੰਡ ਦੇ ਲੋਕਾਂ ਨਾਲ, ਕਿਸੇ ਨੂੰ ਨਾਲ ਲੈ ਕੇ? ਸਹਿਮਤ ਇਹਨਾਂ ਨੂੰ ਸਾਰਿਆਂ ਨੂੰ ਪਤਾ ਆ। ਹਾਂਜੀ, ਕੋਈ ਸਾਰੇ ਕਹਿੰਦੇ ਵੀ ਸਹਿਮਤ ਹੋ ਜਾਓ, ਇਹਨਾਂ ਦੇ ਨਾਲ ਹੀ ਮੈਂ ਜਾਂਦੀ ਹਾਂ। ਧਰਨਾ ਲੱਗਦਾ ਤਾਂ ਮੈਂ ਜਾਂਦੀ ਹਾਂ। ਹੁਣ ਸਾਡੀ ਉੱਥੇ ਜਾਣੀ ਕਿ ਜ਼ਮਾਨਤ ਹੁੰਦੀ ਆ, ਉੱਥੇ ਜਾਂਦੇ ਹਾਂ ਅਸੀਂ, ਉੱਥੇ ਵੀ ਉੱਥੇ ਪੁੱਛ ਗਿੱਛ ਸਾਡੀ ਨਹੀਂ। ਹੁਣ 14 ਤਰੀਕ ਨੂੰ ਸਾਨੂੰ ਸੱਦਿਆ ਆ ਉਹਨੇ, ਜੱਜ ਨੇ, ਅਸੀਂ ਉੱਥੇ ਵੀ ਜਾਣਾ। ਹੁਣ 2-3 ਵਾਰ ਚੱਕਰ ਲਾ ਗਏ, ਸਾਡੀ ਕੋਈ ਸੁਣਦਾ ਨਹੀਂ ਹੈਗਾ, ਸੁਣਾਈ ਨਹੀਂ ਹੁੰਦੀ ਸਾਡੀ। ਇੱਥੇ ਪੁੱਛ ਕੇ ਤੇ ਇਦਾਂ ਹੀ ਕੰਪਿਊਟਰ ਬਣਾ ਲਾ, ਇੱਦਾਂ ਹੀ ਲੈ ਕੇ ਚੱਲ ਜਾਂਦੇ ਆ। ਇੱਥੇ ਰੋ ਪਈ ਕੇ ਜਾ ਕੇ ਕਿਸੇ ਨੇ ਕਹਿੰਦੀ ਸਾਬਣ ਲੈ ਦਿਓ, ਕਿਸੇ ਨੂੰ ਕੁਛ ਕਹਿੰਦੀ ਆ। ਮੇਰੇ ਕੋਈ ਨਹੀਂ ਸੁਣਦਾ ਹੈਗਾ ਨਾ। ਉਹ ਦਿੰਦੇ ਪੈਸੇ, ਘਰ ਜਾਂਦੇ ਤਾਂ ਗਾਲਾਂ ਪੈਂਦੀਆਂ, ਕਹਿੰਦੇ ਅਸੀਂ ਕਿੱਥੋਂ ਦਈਏ, ਤੁਸੀਂ ਗੌਰਮੈਂਟ ਕੋਲ ਲਵੋ, ਗੌਰਮੈਂਟ ਕੋਲ ਲਵੋ। ਪਿੰਡ ਦੇ ਤਾਂ ਸਹਿਮਤ ਸਾਰੇ ਆ, ਪਰ ਹੁਣ ਇਹ ਆ ਕਿਲੋ ਖੰਡ ਨਹੀਂ ਕੋਈ ਉਹ ਦਿੰਦਾ, ਤੇ ਕਿਲੋ ਖੰਡ ਕਿਸੇ ਨੇ ਦੇਤੇ ਤੇ ਪਾਈਆ ਚਾਹ ਤੇ ਦੁੱਧ ਦਾ। ਮੈਂ ਆਪ ਹੀ ਸਾਰ ਘਰ ਮੇਰੇ ਛੱਤਾਂ ਚੁੰਦੀਆਂ, ਗਲੇ ਪਾਲੇ ਆ, ਆਦਮੀ ਮਰ ਗਿਆ, ਮੈਂ ਆਪਦਾ ਟਾਈਮ ਪਾਸ ਕਰਦੀ ਆ। ਜਗਰੀ ਖਾਂਦੀ ਆ, ਇਹਨਾਂ ਕੋ ਮੰਗੇ ਵੀ ਮੈਨੂੰ ਕਣਕ ਦੇ ਦਿਓ, ਥੋੜਾ ਬਹੁਤਾ ਮੈਨੂੰ ਖਰਚ ਪਾਣੀ ਦਿਓ, ਵੀ ਮੈਂ ਆਪਦਾ ਘਰ ਬੈਠਾ। ਲੋਕੀ ਤਾਂ ਗੁਰਦੁਆਰੇ ਦਿੰਦੇ ਆ, ਸੇਵਾ ਕਰਦੇ ਆ, ਤੇ ਮੈਂ ਗੁਰਦੁਆਰੇ ਜਾ ਕੇ ਰੋਟੀ ਖਾਣੀ ਆ। ਜਿਹੜੀ ਮੈਂ ਸੇਵਾ ਕਰਦੀ ਸੀ ਉਹ ਗੁਰਦੁਆਰੇ ਹੁਣ ਮੈਂ ਖਾਣ ਲੱਗ ਗਈ। ਇਹਨਾਂ ਦਾ ਮੇਰਾ ਬਸ ਇਹੀ ਮੇਰੇ ਅੱਗੇ ਬੇਨਤੀ ਇਹਨਾਂ ਦੇ ਮੋਰੇ ਵੀ ਮੇਰੇ ਪੈਸੇ ਦਵਾ ਦਿਓ, ਵੀ ਮੈਂ ਤਾਂ ਇੱਥੋਂ ਚਲੇ ਜਾਵਾਂ, ਮੇਰੇ ਪੈਸੇ ਦਵਾ ਦਿਓ। ਮੇਰੇ ਕੋਲ ਹੋਰ ਕੁਛ ਨਹੀਂ, ਜ਼ਮੀਨ ਦੀ ਜਿਹੜੀ ਸੀਗੀ ਉਹ ਦੇਤੀ, ਮੇਰੇ ਕੋਲ ਹੋਰ ਕੁਛ ਨਹੀਂ ਹੈਗਾ। ਬਿਲਕੁਲ। ਤਾਂ ਅਸੀਂ ਅੱਗੇ ਚੱਲ ਕੇ ਤਸਵੀਰ ਦਿਖਾਉਣੇ ਆ, ਫਿਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਇਹ ਤਸਵੀਰ ਆ ਕੁਲਦੀਪ, ਇਹ ਤਸਵੀਰ ਦਿਖਾ ਦਿੱਤੀ ਜਾਵੇ। ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ, ਇੱਥੇ ਹਰ ਇੱਕ ਦਾ ਨਾਂ ਲਿਖਿਆ ਹੋਇਆ, ਤੇ ਇਸ ਦੇ ਨਾਲ ਹੀ ਪੂਰਾ ਬਕਾਇਆ ਲਿਖਿਆ ਹੋਇਆ। ਹਰ ਇੱਕ ਦੇ ਤੁਸੀਂ ਜਦੋਂ ਵੀ ਕੈਮਰੇ ਦੀ ਨਿਗਾਹ ਦੇ ਇਸ ਨੂੰ ਦੇਖੋਗੇ ਤਾਂ ਹਰ ਇੱਕ ਦੇ ਨਾਂ ਦੇ ਅੱਗੇ 40,000 ਤੋਂ ਘੱਟ ਕਿਸੇ ਦਾ ਵੀ ਕੋਈ ਬਕਾਇਆ ਨਹੀਂ ਰਹਿੰਦਾ ਹੋਣਾ, ਕਿਸੇ ਦਾ ਵੀ 40,000 ਤੋਂ ਘੱਟ ਕਿਸੇ ਦੇ ਸਿਰ ਕੁਝ ਵੀ ਨਹੀਂ ਪਾਇਆ ਗਿਆ। ਤਾਂ ਇਹ ਸਾਰੇ ਦੇ ਸਾਰੇ ਜਦੋਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰੀ ਆ ਤਾਂ ਲੋਕ ਕਹਿੰਦੇ ਨੇ ਕਿ ਇਹ ਸਾਰੇ ਦੇ ਸਾਰੇ ਜਿਹੜੇ ਪੈਸੇ ਪਾਏ ਗਏ ਨੇ, ਇਹ ਪੈਸੇ ਫੀਡ ਦੇ ਪਾਏ ਗਏ ਨੇ। ਕੁਲਦੀਪ ਇੱਕ ਵਾਰ ਇਹ ਸਾਰੀ ਜਿਹੜਾ ਕਿ ਪੋਸਟਰ ਹੈ, ਇਸ ਦੀ ਤਸਵੀਰ ਦਿਖਾ ਦਿੱਤੀ ਜਾਵੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਈਆਂ ਜਾਣ ਕਿ ਬਾਅਦ ਦੇ ਵਿੱਚੋਂ ਇਸ ਦਾ ਨੀਂਹ ਪੱਥਰ ਰੱਖਣ ਵਾਲੇ, ਇਹ ਨੀਂਹ ਪੱਥਰ ਰੱਖਿਆ ਹੋਇਆ ਇਸ ਸਟੈਟੀ ਦਾ, ਤਾਂ ਤੁਸੀਂ ਦੇਖ ਸਕਦੇ ਹੋ। ਇਸ ਦਾ ਨੀਂਹ ਪੱਥਰ ਰੱਖਣ ਵਾਲੇ ਜਿਹੜੇ ਕਿ ਕਰਨ ਅਵਤਾਰ ਸਿੰਘ IAS ਮੁੱਖ ਸਕੱਤਰ ਪੰਜਾਬ ਸਰਕਾਰ ਜੀ ਦੇ ਸਹਿਯੋਗ ਸਦਕਾ ਦੀ ਫੋਰਟ ਪੱਖੋ ਕੇ MPCA SS ਲਿਮਟਿਡ ਨਵਾਂ ਸ਼ੋਰੂਮ AC, ਇਹ ਜਿਹੜਾ ਕਿ ਇਸ ਤੋਂ ਨੀਂਹ ਪੱਥਰ ਰੱਖਿਆ ਗਿਆ ਸੀ। ਤਾਂ ਤੁਸੀਂ ਦੇਖ ਸਕਦੇ ਹੋ ਇੱਧਰਲੀਆਂ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਇੱਧਰਲੇ ਪਾਸੇ ਕੁਲਦੀਪ ਆ ਵੀ ਦਿਖਾ ਦਿਆ, ਕਿਉਂਕਿ ਅਸੀਂ ਅੱਜ ਸਾਰਾ ਇਸ ਸਟੈਟੀ ਦਾ ਜਿਹੜੀਆਂ ਤਸਵੀਰਾਂ ਨੇ ਉਹ ਦਿਖਾ ਰਹੇ ਹਾਂ। ਇਹ ਸਟੈਟੀ ਦੇ ਵਿੱਚ ਜਿਹੜੇ ਕਿ ਮੈਂਬਰ ਨੇ ਉਹ ਕੰਮ ਕਰਦੇ ਨੇ। ਤਾਂ ਇੱਧਰਲੇ ਪਾਸੇ ਅਸੀਂ ਤਸਵੀਰ ਆ ਜਿਹੜੀ ਗਾਂਹ ਜਾ ਕੇ ਦਿਖਾਉਣੇ ਆ। ਅੱਜ ਇੱਥੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਸਰਪੰਚ ਸਾਹਿਬ ਆ ਗਏ ਹੈਗੇ, ਸੋ ਮੈਂਬਰ ਜੀ। ਬਾਈ ਜੀ ਰੌਲਾ ਕੀ ਆ? ਅਸੀਂ ਕਾਫੀ ਲੋਕਾਂ ਨਾਲ ਗੱਲ ਕਰੀ ਆ, ਲੋਕ ਕਹਿੰਦੇ ਕਿ ਸਾਡੀ ਜਿਹੜੀ ਫੀਡ ਆ 40,000 ਰੁਪਇਆ ਸਾਡੇ ਸਿਰ ਨਜਾਇਜ਼ ਪਾਇਆ ਗਿਆ। ਇਹ ਸਾਰਾ ਹੀ ਕੁਛ ਇੱਥੇ ਨਜਾਇਜ਼ ਪਾਇਆ ਗਿਆ। ਜਿਹੜਾ ਰੌਲਾ ਹੈ, ਇੱਕ ਸਾਡੇ ਪਿੰਡ ਦਾ ਸੈਕਟਰੀ ਆ ਗੁਰਚਰਨ ਸਿੰਘ, ਇਹਨੇ ਗਬਨ ਕੀਤਾ। ਗਬਨ ਘੱਟੋ ਘੱਟ 4 ਕਰੋੜ ਰੁਪਏ ਦਾ ਕੱਢਿਆ ਗਿਆ ਹਜੇ ਤੱਕ, ਤੇ ਪਰ ਜਿਹੜੀ ਜਾਂਚ ਹੈ
ਬਿਲਕੁਲ ਠੰਡੇ ਵਾਸਤੇ ਦੇ ਵਿੱਚ ਹੈ। ਅਸੀਂ ਇਸ ਬਾਰੇ ਮੀਤ ਹੇਰ ਮੰਤਰੀ ਨੇ ਸਾਡੇ ਬਰਨਾਲੇ ਦੇ, ਇਹਨਾਂ ਨੂੰ ਘੱਟੋ ਘੱਟ 4 ਵਾਰੀ ਮਿਲ ਲਏ, ਜਿੰਨੇ ਵਰਕਰ ਨੇ ਆਮ ਆਦਮੀ ਪਾਰਟੀ ਦੇ, ਠੀਕਰੀ ਵਾਲਾ ਪਿੰਡ, ਹੋਰ ਸਾਰੇ, ਉਹਨਾਂ ਨੇ ਵੀ ਇਹਨਾਂ ਦੇ ਧਿਆਨ ਦੇ ਵਿੱਚ ਲਿਆਇਆ, ਤੇ ਪਰ ਇਹ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੇ ਇਹ ਸਾਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਇਹ ਤੇ ਰਾਜਨੀਤਿਕ ਦਬਾਅ ਹੋ ਰਿਹਾ। ਸਾਡੇ ਪਹਿਲਾਂ ਇੱਕ AR ਰੁਪਿੰਦਰ ਸਿੰਘ ਸੀਗੇ, ਜਦੋਂ ਕਿ ਇਹ ਜਾਂਚ ਸ਼ੁਰੂ ਹੋਈ ਹੈ, ਉਹ ਬਹੁਤ ਹੀ ਇਮਾਨਦਾਰ ਅਫਸਰ ਸੀ। ਉਹਨਾਂ ਨੇ ਘਰੇ ਬੈਠ ਕੇ ਵੀ ਸੁਸਾਇਟੀ ਦਾ 1 ਮਹੀਨੇ 'ਚ ਕੰਮ ਕੀਤਾ, ਤੇ ਉਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਉਹ ਕਰ ਰਿਹਾ, ਉਹਦੀ ਬਦਲੀ ਕਰਤੀ। ਫਿਰ ਅਸੀਂ ਲਿਆਂਦਾ ਉਹਨੂੰ ਦੁਬਾਰਾ ਉਹਦੀ ਫਿਰ ਮਈ ਦੇ ਵਿੱਚ ਬਦਲੀ ਕਰਤੀ, ਜੁਲਾਈ ਦੇ ਵਿੱਚ ਬਦਲੀ ਕਰਤੀ। ਹੁਣ ਤੱਕ ਸਾਡੇ ਵਿਧਾਇਕ ਪੰਡੋਰੀ ਸਾਹਿਬ ਬਾਰ-ਬਾਰ ਚੰਡੀਗੜ੍ਹ ਜਾ ਕੇ ਕਹਿ ਰਹੇ ਨੇ ਬਦਲੀ ਹੋਣੀ ਹੈ, ਪਰ ਸਾਨੂੰ ਪਤਾ ਲੱਗਿਆ ਕਿ ਮੀਤ ਹੇਰ ਦੇ ਮੰਤਰੀ ਜਿਹੜੇ ਉਹਨਾਂ ਦੇ OSD ਨੇ ਹਸਨਪ੍ਰੀਤ ਜੀ, ਉਹ ਵਿੱਚ ਦਖਲਅੰਦਾਜ਼ੀ ਬਹੁਤ ਜ਼ਿਆਦਾ ਕਰ ਰਹੇ ਨੇ। ਜਦੋਂ ਸਾਨੂੰ ਕਹਿੰਦੇ ਸੀ ਕਿ ਤੁਹਾਡਾ ਮਸਲਾ ਹੱਲ ਹੋ ਜਾਏਗਾ, ਅੱਜ ਮੈਂ ਚੰਡੀਗੜ੍ਹ ਚੱਲਿਆ, ਉਦੋਂ ਹੀ ਸਾਡਾ ਮਸਲਾ ਵਿਗੜ ਜਾਂਦਾ ਸੀ। ਬਈ ਜੀ, ਉਹਨਾਂ ਦਾ ਨੰਬਰ ਹੈ ਤੁਹਾਡੇ ਨਾਲ? ਕੋਈ ਫੋਨ ਤੇ ਰਾਬਤਾ ਹੁੰਦਾ ਉਹਨਾਂ ਲੋਕਾਂ ਦੇ ਨਾਲ, ਜਿਹੜੇ ਲੋਕਾਂ ਦੇ ਕੋਲ ਤੁਸੀਂ ਪਹੁੰਚ ਕਰਦੇ ਹੋ ਜਾਂ ਜਿਨ੍ਹਾਂ ਨੂੰ ਮੰਗ ਪੱਤਰ ਦਿੰਦੇ ਹੋ? ਹਾਂ, ਨੰਬਰ ਤਾਂ ਹੁਣ ਵੈਸੇ ਬਾਏ ਫੇਸ ਹੀ ਮਿਲੇ। ਜਿਸ ਦਿਨ ਇੱਥੇ ਇਹਨਾਂ ਦੇ ਅਖੰਡ ਪਾਠ ਪ੍ਰਕਾਸ਼ ਕਰਾਏ ਸੀ ਪੰਡੋਰੀ ਸਾਹਿਬ ਨੇ, ਉਦੋਂ ਅਸੀਂ ਕੁਲਤਾਰ ਸੰਧਵਾ ਨੂੰ ਵੀ ਮਿਲੇ, ਜੋ ਆਪਣੇ ਸਪੀਕਰ ਨੇ ਮਾਨਯੋਗ, ਉਹਨਾਂ ਨੇ ਵੀ ਮਾਮਲਾ ਧਿਆਨ 'ਚ ਲਿਆਂਦਾ। ਉਹ ਕਹਿੰਦੇ ਪੰਡੋਰੀ ਸਾਹਿਬ ਨਾਲ ਗੱਲ ਕਰਾਓ। ਪੰਡੋਰੀ ਸਾਹਿਬ ਨੂੰ ਨਾਲ ਲੈ ਕੇ ਮੀਤ ਹੇਰ ਦੇ ਧਿਆਨ ਦੇ ਵਿੱਚ ਲਿਆਂਦਾ, ਪਰ ਮੀਤ ਹੇਰ ਜੀ ਨੇ ਕੁਝ ਠੋਸ ਜਵਾਬ ਨਹੀਂ ਦਿੱਤਾ ਸਾਨੂੰ। ਅਸੀਂ AR ਦੀ ਬਦਲੀ ਬਾਰੇ ਕਿਹਾ ਸੀ, ਉਹਨਾਂ ਨੇ ਕੋਈ ਸਾਨੂੰ ਠੋਸ ਜਵਾਬ ਨਹੀਂ ਦਿੱਤਾ। ਕੋਈ ਨਾ ਜੀ, ਕਰਦੇ ਹਾਂ। ਮਹਿਲ ਕਲਾਂ ਮੰਡੀ ਦੇ ਵਿੱਚ ਫਸਲ ਦਾ ਉਹ ਕਰਨਾ ਹੈ, ਪਹਿਲੀ ਫਸਲ ਦੀ ਬੋਲੀ ਕਰਨਾ ਹੈ ਇਹਦੀ, ਝੋਨੇ ਦੀ। ਪਿਛਲੀ ਵਾਰ ਉਦੋਂ ਵੀ ਅਸੀਂ ਮੀਤ ਹੇਰ ਨੂੰ ਉੱਥੇ ਮਿਲੇ, ਫਿਰ ਅਸੀਂ ਬਰਨਾਲਾ ਦੇ ਵਿੱਚ ਮਿਲੇ 4-5 ਵਾਰੀ। ਆਪਣੇ ਵਿੱਤ ਮੰਤਰੀ ਨੇ ਚੀਮਾ ਸਾਹਿਬ ਨੂੰ ਅਸੀਂ 3 ਵਾਰ ਮਿਲ ਚੁੱਕੇ ਹਾਂ ਇਸ ਮੁੱਦੇ ਤੇ, ਪਰ ਕੋਈ ਠੋਸ ਜਵਾਬ ਨਹੀਂ ਆਇਆ। ਇਸੇ ਤਰ੍ਹਾਂ ਤੇ ਇਹ ਲੱਗਦਾ ਅਸੀਂ ਤਾਂ ਇਹ ਮਤਲਬ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੇ 900,000 ਲੋਕ ਨੇ, ਇਹਨਾਂ ਦਾ ਮਾਮਲਾ ਸਾਨੂੰ ਐਂ ਲੱਗਦਾ ਹੈ ਕਿ ਜੇ ਅਗਰ ਇਹ ਮਾਮਲਾ CM ਸਾਹਿਬ ਦੇ ਧਿਆਨ 'ਚ ਪਹੁੰਚੇ ਤਾਂ ਉੱਥੇ ਸ਼ਾਇਦ ਹੱਲ ਹੋ ਸਕਦਾ ਹੈ। ਸਾਨੂੰ ਉੱਥੇ ਯਕੀਨ ਹੈ। CM ਦੇ ਸਾਹਿਬ ਦੇ ਹਜੇ ਧਿਆਨ ਦੇ ਵਿੱਚ ਇਹ ਹੈ ਨਹੀਂ ਮਾਮਲਾ, ਪਰ ਅਸੀਂ ਉਹਨਾਂ ਦੇ OSD ਨਾਲ ਰਾਬਤਾ ਕੀਤਾ ਸੀ, ਅਸੀਂ ਮਿਲਣ ਵੀ ਗਏ ਸੀ। ਉਹਦੇ ਸਾਡੀ ਅਪਾਇੰਟਮੈਂਟ ਗਲਤ ਹੋ ਗਈ, ਤੇ ਉਸ ਤੋਂ ਬਾਅਦ ਸਾਨੂੰ ਕੋਈ ਟਾਈਮ ਮਿਲਿਆ ਨਹੀਂ ਜੀ। ਤੇ ਜੇ ਅਸੀਂ ਕਹਿੰਦੇ ਜਿਹੜਾ ਤੁਸੀਂ ਗੱਲਬਾਤ ਕਰੀ ਆ ਕਿਸੇ MLA ਦੇ ਨਾਲ ਜਾਂ ਕਿਸੇ ਨਾਲ ਹੋਰ, ਕਿੰਨੇ ਕੁ ਵਾਰ ਮਿਲ ਚੁੱਕੇ ਹੋ ਕੁਲਵੰਤ ਪੰਡੋਰੀ ਜੀ ਨੂੰ ਜਾਂ DC ਸਾਹਿਬ ਨੂੰ? ਕਿੰਨੇ ਕੁ ਵਾਰ ਮਿਲ ਚੁੱਕੇ ਹੋ? ਕੁਲਵੰਤ ਪੰਡੋਰੀ ਜੀ ਨੂੰ ਤਾਂ ਅਸੀਂ ਘੱਟੋ ਘੱਟ 40-50 ਵਾਰ ਮਿਲ ਚੁੱਕੇ ਹਾਂ। ਇੱਥੇ ਵੀ ਆ ਚੁੱਕੇ ਨੇ ਉਹ ਸਾਡੇ ਪਿੰਡ ਦੇ ਵਿੱਚ ਇਸ ਮਾਮਲੇ ਤੇ ਜੀ। ਤੇ ਪਰ ਕਿਤੇ ਨਾ ਕਿਤੇ ਐਂ ਕਰ ਇਹਨਾਂ ਦੀ ਆਵਾਜ਼, ਇਹਨਾਂ ਦੀ ਗੱਲ ਨੂੰ ਵੀ ਦੱਬੇ ਹੀ ਜਾ ਰਿਹਾ, ਇਹਨਾਂ ਦੀ ਸੁਣੀ ਨਹੀਂ ਜਾ ਰਹੀ ਉੱਪਰ। ਇਹਨਾਂ ਨੇ ਤਾਂ ਫੋਨ ਤੇ ਅਕਸਰ ਗੱਲ ਹੁੰਦੀ ਹੈ ਇਸ ਮਸਲੇ ਨੂੰ ਲੈ ਕੇ, ਜਾਂ ਹੁੰਦੀ ਵੀ ਨਹੀਂ ਹੈਗੀ? ਕਈ ਵਾਰੀ ਮੈਂ ਸਾਡੇ MLA ਨੇ ਕੁਲਵੰਤ ਪੰਡੋਰੀ ਜੀ, ਇਹਨਾਂ ਦੀ ਮੈਂ ਗੱਲ ਵੀ ਕਰਵਾਈ ਹੈ। ਇਹ ਬਹੁਤ ਗੁੱਸੇ ਨਾਲ ਅਧਿਕਾਰੀਆਂ ਨੂੰ ਬੋਲਦੇ ਨੇ, ਯਾਰ ਇਹ ਮਾਮਲਾ ਹਜੇ ਤੱਕ ਮੇਰਾ ਕਿਉਂ ਸੋਲਵ ਨਹੀਂ ਹੋਇਆ। ਤੇ ਉਹ ਤੋਂ ਮਤਲਬ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੁਝ ਕਰਨਾ ਚਾਹੁੰਦੇ ਆ, ਪਰ ਇਹਨਾਂ ਦੀ ਅੱਗੇ ਸੁਣੀ ਨਹੀਂ ਜਾ ਰਹੀ। ਬਿਲਕੁਲ, ਤਾਂ ਅਸੀਂ ਕੋਸ਼ਿਸ਼ ਕਰਾਂਗੇ। ਮੇਰੇ ਕੋਲ ਨੰਬਰ ਆ ਕੁਲਵੰਤ ਪੰਡੋਰੀ ਜੀ, ਜਿਹੜੇ ਕਿ MLA ਸਾਹਿਬ ਨੇ ਇੱਥੋਂ ਦੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਸ ਦਾ ਹੱਲ ਕਿਉਂ ਨਹੀਂ ਹੋ ਰਿਹਾ। ਪਿਛਲੀ ਫਰਵਰੀ ਤੋਂ ਇਹ ਜਿਹੜਾ ਕੇਸ ਆ ਉਹ ਲਟਕ ਰਿਹਾ, ਪਿਛਲੀ ਫਰਵਰੀ ਤੋਂ ਹੀ ਲਟਕ ਰਿਹਾ ਨਾ, ਫਰਵਰੀ 2022 ਤੋਂ ਇਹਦੇ 24 ਫਰਵਰੀ ਨੂੰ ਪਰਚਾ ਹੋਇਆ ਸੀ ਸੈਕਟਰੀ ਦੇ ਉੱਪਰ। ਉਦੋਂ ਤੋਂ ਹੀ ਇਹ ਕੰਮ ਮਤਲਬ ਧੀਮੀ ਗਤੀ ਚੱਲ ਰਿਹਾ। ਜਿਹੜਾ AR ਵਧੀਆ ਮਤਲਬ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ, ਉਹਨੂੰ ਬਦਲ ਦਿੱਤਾ ਗਿਆ। ਇੱਥੇ ਇੱਕ ਭ੍ਰਸ਼ਟ AR ਹੈ ਹਰਜੀਤ ਸਿੰਘ, ਜਿਹੜਾ ਕਿ ਸੈਕਟਰੀ ਪਰਿਵਾਰ ਨਾਲ ਪਹਿਲਾਂ ਤੋਂ ਹੀ ਸੰਬੰਧ ਰੱਖਦਾ। ਉਹਦੇ ਪਿਤਾ ਆਡੀਟਰ ਸੀਗੇ ਇੱਥੇ, ਉਹ ਵੀ ਮਤਲਬ ਇਹਨਾਂ ਨਾਲ ਪੱਕਾ ਤਾਲਮੇਲ ਸੀਗਾ ਪਰਿਵਾਰ ਨਾਲ। ਉਹਦਾ ਹੀ ਬੇਟਾ, ਉਹਨਾਂ ਨੂੰ ਤਰਸ ਦੇ ਆਧਾਰ ਤੇ ਉਹ ਬੇਟੇ ਨੂੰ AR ਦੀ ਨੌਕਰੀ ਮਿਲੀ ਹੋਈ ਹੈ, ਉਹ ਹੈ। ਤੇ ਇੱਕ ਇਹਨਾਂ ਦਾ ਜਿਹੜਾ ਪਰਿਵਾਰ ਹੈ, ਉਹ ਅਸੀਂ ਮੂਹਰੇ ਆਗੂ ਲੱਗੇ ਹਾਂ, ਸਾਡੀ ਜਾਨ ਨੂੰ ਖਤਰਾ। ਰਾਤ ਨੂੰ ਸ਼ਰੇਆਮ 11-11 12-12 ਵਜੇ ਪਿੰਡ ਦੇ ਵਿੱਚ ਇਹ ਖੂੰਖਾਰ ਹਥਿਆਰ, ਮਾਰੂ ਹਥਿਆਰ ਲੈ ਕੇ ਸਾਡੇ ਘਰਾਂ ਦੇ ਆਲੇ ਦੁਆਲੇ ਇਹ ਘੁੰਮਦੇ ਨੇ। ਉਹਦੀਆਂ ਸਾਡੇ ਕੋਲੇ CCTV ਫੋਟੋਜ਼ ਵੀ ਹੈ। ਅਸੀਂ ਪੁਲਿਸ ਨੂੰ ਵੀ ਬਿਆਨ ਦਿੱਤੇ ਆ ਉਹਦੇ। ਕੁਝ ਦਿਨਾਂ ਪਹਿਲਾਂ ਇਹਨਾਂ ਨੇ ਅਸੀਂ ਇਹ ਠੱਗੀ ਦੇ, ਸੈਕਟਰੀ ਦੇ ਇਸ ਤਰ੍ਹਾਂ ਦੇ ਪੋਸਟਰ ਲਾਏ ਸੀਗੇ ਪਿੰਡ ਦੇ ਵਿੱਚ। ਇਹਨਾਂ ਨੇ ਰਾਤ ਨੂੰ ਸ਼ਰੇਆਮ ਉਤਾਰੇ, ਜਿਹੜਿਆਂ ਦੇ ਅਸੀਂ ਬਾਏ ਨੇਮ ਰਿਪੋਰਟ ਵੀ ਕੀਤੀ ਹੈ ਪੁਲਿਸ ਕੋਲੇ, ਪਰ ਪੁਲਿਸ ਕਹਿ ਰਹੀ ਹੈ ਕਿ ਇਹ ਬਿਆਨਾਂ ਨੂੰ ਅਸੀਂ DA ਸਾਹਿਬ ਕੋਲੇ ਭੇਜਾਂਗੇ, ਉਹ ਕੀ ਕਾਰਵਾਈ ਕਰਦੇ ਨੇ। ਤੇ ਪਤਾ ਹੀ ਨਹੀਂ ਸਾਨੂੰ ਤਾਂ ਹਜੇ ਵੀ ਕੀ ਹੋ ਰਿਹਾ। ਲੋਕਾਂ ਦੀ ਸੁਣੀ ਨਹੀਂ ਜਾ ਰਹੀ। 900,000 ਮੈਂਬਰ ਹੈ। ਸਾਨੂੰ ਤਾਂ ਹੁਣ ਚਾਹੇ ਕੁਝ ਧਮਕੀਆਂ ਮਿਲਣ, ਚਾਹੇ ਅਸੀਂ ਮੂਹਰੇ ਲੱਗ ਚੁੱਕੇ ਹਾਂ। ਅਸੀਂ ਤਾਂ ਹੁਣ ਇਹ ਕੇਸ, ਜਾਂ ਤਾਂ ਸਾਡੀ ਜ਼ਿੰਦਗੀ ਨਿਬੜ ਜੂ, ਜਾਂ ਅਸੀਂ ਇਹ ਕੇਸ ਨਿਬੇੜ ਕੇ ਛੱਡਾਂਗੇ। ਹੁਣ ਚਾਹੇ ਸਾਨੂੰ ਕੋਈ ਵੀ ਕਿੰਨਾ ਵੀ ਇਲਜ਼ਾਮ ਲਾਈ ਜਾਣ, ਅਸੀਂ ਇਹ ਚੀਜ਼ ਨੂੰ ਮਤਲਬ ਹੁਣ ਪਿੱਛੇ ਨਹੀਂ ਹਟਾਂਗੇ। ਬਿਲਕੁਲ, ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੁਲਦੀਪ, ਇੱਕ ਵਾਰ ਆ ਪੋਸਟਰਾਂ ਦੀ ਤਸਵੀਰ ਦਿਖਾ ਦਿਓ, ਉਸ ਤੋਂ ਬਾਅਦ ਅਸੀਂ MLA ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਦੇ ਵਿੱਚ ਖੜੇ ਆ, ਤਾਂ ਲੋਕਾਂ ਦੀ ਸੱਥ ਦੇ ਵਿੱਚ ਖੜੇ ਆ। ਜਿਹੜੀ ਸੱਥ ਦੇ ਵਿੱਚੋਂ ਸਰਕਾਰ ਚੱਲਣ ਦੀ ਗੱਲ ਹੋਈ ਸੀ, ਤਾਂ ਉਸੇ ਸੱਥ ਦੇ ਵਿੱਚ ਹੀ ਖੜੇ ਆ। ਸੋ
ਇੱਕ ਵਾਰ ਅਸੀਂ ਫੋਨ ਲਾ ਕੇ ਦੇਖਦੇ ਹਾਂ, ਜੇਕਰ ਫੋਨ ਚੁੱਕ ਲਿਆ ਤਾਂ ਇਸ ਮਸਲੇ ਤੇ ਜ਼ਰੂਰ ਗੱਲ ਕਰਾਂਗੇ। ਕੁਲਦੀਪ ਇਹ ਤਸਵੀਰ ਦਿਖਾ ਦੇ ਫੋਨ ਦੀ, MLA ਸਾਹਿਬ ਦਾ ਨੰਬਰ ਆ ਇਹ। ਪੰਡੋਰੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਸਿੰਘ ਢਿੱਲੋਂ ਬੋਲਦਾ ਜੀ, ਇੰਡੋਜ਼ TV ਆਸਟ੍ਰੇਲੀਆ ਤੋਂ ਪੱਤਰਕਾਰ। ਹਾਂਜੀ ਹਾਂਜੀ। ਪੰਡੋਰੀ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਹੋ ਲੈਣ ਤੇ ਇੱਥੇ ਪੱਖੋ ਕੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਸੀ। ਇੱਥੇ ਕਾਫੀ ਵੱਡਾ ਮਸਲਾ ਲੋਕਾਂ ਨੇ ਦੱਸਿਆ ਗਾ, ਉਸ ਦਾ ਹੱਲ ਹੋਇਆ ਜਾਂ ਕੋਈ ਗੱਲਬਾਤ ਹੋਈ ਆ ਪਿੰਡ ਦੇ ਲੋਕਾਂ ਨਾਲ? ਵੀਰੇ ਮੈਂ ਪਹਿਲਾਂ ਤਾਂ ਉਦਘਾਟਨ ਕਰਨ ਲੱਗਿਆ, ਬਿਲਕੁਲ ਹੋ ਗਿਆ, ਕੋਈ ਡਾਕਟਰ ਨਹੀਂ ਜਾਂਦਾ, ਡਾਕਟਰ ਵਾਪਸ ਆ ਜਾਊਗਾ। ਨਹੀਂ ਜੀ, ਡਾਕਟਰ ਵਾਲਾ ਮਸਲਾ ਨਹੀਂ, ਇਹ ਸਟੈਟੀ ਦਾ ਮਸਲਾ ਜੀ। ਇੱਥੇ ਸਟੈਟੀ ਵਾਲਾ ਜਿਹੜਾ ਘਪਲਾ ਹੋਇਆ ਜੀ ਬਾਈ, ਉਹ ਪਾਇਆ ਉਹਨਾਂ ਨੇ, ਜਿਹੜੀ ਮੰਗ ਕਰੀ ਹੈ ਨਾ ਰੁਪਿੰਦਰ ਸਿੰਘ ਦੀ, ਉਹ ਵਾਪਸ ਆ ਜਾਊਗਾ ਇੱਥੇ ਜੀ। ਹਾਂ, ਤੇ ਜਿਹੜੇ ਇਹ ਲੋਕ ਦੱਸ ਰਹੇ ਨੇ ਸਾਡੇ, ਕਹਿੰਦੇ ਵੀ ਪੈਸੇ ਨੇ ਜਿਹੜੇ ਉਹ ਗਵਨ ਹੋ ਗਏ ਨੇ, ਉਹਨਾਂ ਦਾ ਵੀ ਕੋਈ ਹੱਲ ਹੋਊਗਾ ਜੀ? ਬਾਈ ਉਹ ਤਾਂ ਦੇਖੋ ਜਾਂਚ ਚੱਲਦੀ ਆ ਕਿ ਕਿਹਦੇ ਕਰੇ ਕਿਵੇਂ ਨਿਕਲਿਆ, ਉਹਦਾ ਇਹਨਾਂ ਨੇ ਕੱਢਣੇ ਆ ਨਾ ਜੀ। ਬਿਲਕੁਲ ਹੱਲ ਕਰੂਗੀ ਸਰਕਾਰ। ਬਿਲਕੁਲ ਜੀ। ਹਾਂਜੀ ਜੀ, ਸ਼ੁਕਰੀਆ ਜੀ। ਤਾਂ ਅਸੀਂ MLA ਕੁਲਵੰਤ ਸਿੰਘ ਪੰਡੋਰੀ ਦੇ ਨਾਲ ਅਸੀਂ ਗੱਲਬਾਤ ਕਰੀ ਆ, ਤਾਂ ਉਹਨਾਂ ਨੇ ਫੋਨ ਚੁੱਕਿਆ, ਤਾਂ ਉਹਨਾਂ ਨੇ ਕਿਹਾ ਗਾ ਕਿ ਇਸ ਦਾ ਜਿਹੜਾ ਹੱਲ ਆ ਉਹ ਜਾਂਚ ਦੇ ਆਧਾਰ ਤੇ ਹੋਏਗਾ। ਤਾਂ ਜਾਂਚ ਆ ਜਿਹੜੀ ਉਹ ਹਜੇ ਜਾਰੀ ਆ, ਤਾਂ ਦੇਖਦੇ ਹਾਂ ਕਿ ਕਦੋਂ ਤੱਕ ਇਹਨਾਂ ਲੋਕਾਂ ਦਾ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਦੀ ਆ, ਕਦੋਂ ਤੱਕ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਮੁਲਾਕਾਤ ਆ ਉਹ ਸਰਕਾਰ ਦੇ ਨਾਲ ਹੁੰਦੀ ਆ, ਜਾਂ ਇਹਨਾਂ ਦੇ ਪੈਸੇ ਨੇ ਜਿਹੜੇ ਸਟੈਟੀ ਵੱਲ ਵੱਧਦੇ ਨੇ, ਸਟੈਟੀ ਵਾਲੇ ਇਹਨਾਂ ਨੂੰ ਦਿੰਦੇ ਨੇ, ਜਾਂ ਸਟੈਟੀ ਇਹਨਾਂ ਵੱਲ ਕੱਢਦੀ ਆ। ਤਾਂ ਇਹ ਜਾਂਚ ਦਾ ਵਿਸ਼ਾ ਗਾ। ਪੰਡੋਰੀ ਸਾਹਿਬ ਨੇ ਦੱਸਿਆ ਬਾਈ, ਜਾਂਚ ਦਾ ਵਿਸ਼ਾ ਦੱਸਿਆ ਗਿਆ ਗਾ। हाँ जांच चल रही है, पर जांच अजे बिल्कुल ही लटक रही है। ਅਸੀਂ ਏਆਰ ਨੂੰ ਵੀ ਫੋਨ ਕਰਦੇ ਆ, ਉਹ ਤਾਂ ਜੀ ਸੁਸਾਇਟੀਆਂ ਦੀ MB ਹੋ ਰਹੀ ਹੈ, ਮੇਰੇ ਕੋਲੇ ਸਟਾਫ ਹੀ ਇੰਨਾ ਹੈ। ਮਤਲਬ ਜਿਹੜੇ ਏਆਰ ਨੇ ਮੌਜੂਦਾ, ਇਹ ਕੁਝ ਕਰਕੇ ਨਹੀਂ ਖੁਸ਼, ਕਿਉਂਕਿ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਫਸ ਰਹੇ, ਜਿਨ੍ਹਾਂ ਨੇ ਆਡਿਟ ਕੀਤਾ ਹੈ। ਆਡਿਟ ਵਾਲੇ ਹਜੇ ਹੁਣ ਪਹਿਲਾਂ ਸਾਨੂੰ 31 ਜਨਵਰੀ ਦਿੱਤੀ ਸੀ, ਹੁਣ 15 ਦਿਨ ਹੋਰ ਲੈ ਗਏ। ਕਹਿੰਦੇ ਜੀ ਇਹ ਤਾਂ ਕਪੜਾ ਵਾਲਾ ਜੀ, ਕਿਤੋਂ ਖੰਡ ਆਈ ਹੈ ਉੱਥੇ ਫੀਡ ਪਾਈ ਪਈ ਹੈ ਜੀ, ਜਿੱਥੋਂ ਫੀਡ ਆਈ ਹੈ ਉੱਥੇ ਘਿਓ ਪਾਇਆ ਪਿਆ, ਜਿੱਥੋਂ ਘਿਓ ਆਈ ਹੈ ਉੱਥੇ ਚਾਹ ਪੱਤੀ ਪਾਈ ਪਈ ਹੈ। ਇਹ ਬਿੱਲ ਹੀ ਨਹੀਂ ਕਲੀਅਰ ਹੋ ਰਹੇ, ਵੀ ਸਾਨੂੰ ਥੋੜ੍ਹਾ ਟਾਈਮ ਹੋਰ ਚਾਹੀਦਾ। ਅਸੀਂ ਉਹਨਾਂ ਨੂੰ ਟਾਈਮ ਵੀ ਦੇ ਰਹੇ ਹਾਂ, ਪਰ ਸਾਨੂੰ ਇਹ ਲੱਗਦਾ ਹੈ ਕਿ ਜਿੱਥੇ ਇੱਥੇ ਇੱਕ ਪ੍ਰਸ਼ਾਸਕ ਲੱਗਿਆ ਸੀ 1 ਸਾਲ ਲਈ, ਨਵੀਨ ਗੋਇਲ, ਉਹਨਾਂ ਦੇ ਮਹਿਕਮੇ ਦਾ ਇੰਸਪੈਕਟਰ ਸੀ, ਉਹ ਤੇ ਆਲਰੇਡੀ 2 ਪਰਚੇ ਨੇ ਪਹਿਲਾਂ ਹੀ। ਅਸੀਂ ਉਸ ਮਸਲੇ ਤੇ ਕਈ ਵਾਰੀ ਇਹਨਾਂ ਨੂੰ ਕਿਹਾ ਵੀ ਉਹ ਪ੍ਰਸ਼ਾਸਕ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਜਾ ਰਿਹਾ। ਸਾਡੇ ਜਿਹੜੀ ਕਮੇਟੀ ਸੀਗੀ ਇੱਕ ਵਿਚਕਾਰਲੀ, ਉਹਦੀਆਂ ਜ਼ਮੀਨਾਂ ਤਾਂ ਇਹਨਾਂ ਨੇ ਤੁਰੰਤ ਅਟੈਚ ਕਰਤੀਆਂ, ਪਰ ਆਪਦੇ ਹਜੇ ਕਿਸੇ ਮੁਲਾਜ਼ਮ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਡੇ ਮੈਂਬਰਾਂ ਦੀਆਂ, ਜਿਹੜੇ ਅਨਪੜ੍ਹ ਮੈਂਬਰ ਹੁੰਦੇ ਆ, ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈਗਾ, ਉਹਨਾਂ ਦੀਆਂ ਤਾਂ ਜ਼ਮੀਨਾਂ ਇਹਨਾਂ ਨੇ ਅਟੈਚ ਕਰਤੀਆਂ। ਉਹਨਾਂ ਦਾ ਅਟੈਚ ਕਰਨ ਦਾ ਕੋਈ ਮਤਲਬ ਨਹੀਂ ਸੀ ਬਣਦਾ, ਜਦ ਕਿ ਉਹਨਾਂ ਨੂੰ ਨਹੀਂ ਇੰਨਾ ਪਤਾ ਹੁੰਦਾ। ਸੈਕਟਰੀ ਕੋਲੇ 2 ਕਾਰਵਾਈ ਰਜਿਸਟਰ ਸੀਗੇ, ਇੱਕ ਤੇ ਮਤਾ ਤਾਂ ਕਿਤੇ ਉਹਨੇ ਕਮੇਟੀ ਤੋਂ ਪਵਾਇਆ ਹੀ ਨਹੀਂ ਹੈਗਾ, ਸੈਕਟਰੀ ਨੇ ਆਪ ਹੀ ਮਤੇ ਪਾਉਣੇ, ਸਾਰੇ ਜਾਲੀ ਸਾਈਨ। ਇੰਨੀਆਂ ਜਿੱਦਾਂ CIA ਨੇ ਤੋਂ ਕੈਪਚਰ ਕੀਤਾ ਹੈ, ਉਹਦੇ ਕੋਲੇ ਘੱਟੋ ਘੱਟ 5 ਕਿਲੋ ਮੋਹਰਾਂ ਹੋਣਗੀਆਂ ਇੱਥੇ, ਹਰ ਇੱਕ ਬੰਦੇ ਦੀ ਮੋਹਰ, DC ਤੱਕ ਸਭ, ਹਰ ਮਹਿਕਮੇ ਦੀ ਉਹਦੇ ਕੋਲੇ ਮੋਹਰ ਸੀ। ਜਿੰਨੇ ਵੀ ਲੋਨ ਕਰਦਾ ਸੀ ਬੈਂਕਾਂ ਬੁੰਕਾਂ ਦੇ, ਸਭ ਆਪਦੇ ਕੋਲੇ ਖਾਤਿਆਂ ਦੇ ਵਿੱਚ, ਖਾਤੇ ਜਿਵੇਂ ਕ੍ਰਿਪਕੋ ਦਾ ਹੁੰਦਾ ਹੈ ਜਾਂ ਇਫਕੋ ਦਾ ਹੁੰਦਾ ਹੈ। ਤੇ ਅੱਗੇ ਬੈਂਕ ਦੇ ਵਿੱਚ ਬੈਂਕ ਮੈਨੇਜਰ ਕਹਿ ਰਿਹਾ ਕਿ ਅਸੀਂ ਤਾਂ ਫਰਮ ਦੇ ਨਾਂ ਤੇ ਖਾਤਾ ਹੁੰਦਾ ਵੀਰੇ, ਫਰਮ ਦਾ ਖਾਤਾ ਹੋ ਗਿਆ, ਪਰ ਖਾਤੇ ਇਹਦੇ ਨਿੱਜੀ ਭਤੀਜੇ ਦੇ ਜਤਿੰਦਰ ਸਿੰਘ, ਜੋ ਕਿ ਭਗੌੜਾ ਹੈ, ਤੇ ਇਹਦੀ ਘਰਵਾਲੀ ਗੁਰਮੀਤ ਕੌਰ ਦੇ ਨਾਂ ਤੇ, ਉਹ ਵੀ ਇਹਨਾਂ ਦੀ PO ਦੀ ਕਾਰਵਾਈ ਚੱਲ ਰਹੀ ਨੇ, ਉਹਨਾਂ ਨੂੰ ਵੀ ਛੇਤੀ ਭਗੌੜਾ ਕਰਾਰ ਦਿੱਤਾ ਜਾਊਗਾ। ਦੋਨਾਂ ਦੇ ਉੱਪਰ ਉਹ ਵੀ ਨਾਮਜ਼ਦ ਨੇ, ਇਹਦਾ ਭਤੀਜਾ ਤੇ ਇਹਦੀ ਘਰਵਾਲੀ ਵੀ। ਇੱਕ ਮੈਨੇਜਰ ਜੇਲ੍ਹ ਦੇ ਵਿੱਚ ਨੇ, ਹਜੇ ਉਹਨਾਂ ਦੀ ਪਰੋਲ ਮਤਲਬ ਜ਼ਮਾਨਤ ਨਹੀਂ ਹੋਈ ਹੈ। ਇੱਕ ਮੈਨੇਜਰ ਇਸ ਮਾਮਲੇ ਦੇ ਵਿੱਚ ਸੁਸਾਈਡ ਕਰ ਗਏ, 2 ਬੈਂਕ ਮੈਨੇਜਰ ਵੀ ਸ਼ਾਮਲ ਨੇ। ਤੇ ਹਜੇ ਹੋਰ ਵੀ ਸਾਡਾ ਇਹ ਹੈ ਕਿ ਜਿਹੜੇ ਹੋਰ ਸ਼ਾਮਲ ਹੈ, ਇਹਨਾਂ ਦੇ ਮੁਲਾਜ਼ਮ ਹੈ, ਚਾਹੇ ਕੋਈ ਵੀ ਹੈ, ਉਹਨਾਂ ਤੇ ਕਾਰਵਾਈ ਮਹਿਕਮਾ ਕਿਉਂ ਨਹੀਂ ਕਰਦਾ। ਮਹਿਕਮਾ ਇਸੇ ਕਰਕੇ ਹੀ ਮਤਲਬ ਜਾਂਚ ਨੂੰ ਸਲੋ ਕਰ ਰਿਹਾ ਕਿ ਸਾਡੇ ਮੁਲਾਜ਼ਮ ਨਾ ਫਸਣ। ਇਹ ਪੈਸਾ ਇਹਨਾਂ ਦੇ ਕਿਸਾਨਾਂ ਉੱਪਰ ਹੀ ਪਾਇਆ ਜਾਵੇ, ਕਮੇਟੀਆਂ ਉੱਪਰ ਹੀ ਪਾਇਆ ਜਾਵੇ। ਕਮੇਟੀਆਂ ਦੀ ਜ਼ਮੀਨ ਅਟੈਚ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਜੇ ਕਮੇਟੀਆਂ ਦੀ, ਅਸੀਂ ਕਹਿੰਦੇ ਹਾਂ ਵੀ ਜੇ ਕਮੇਟੀਆਂ ਉਸ ਦਾਇਰੇ 'ਚ ਆਉਂਦੀਆਂ ਨੇ, ਤਾਂ ਆਪਣੇ ਮੁਲਾਜ਼ਮਾਂ ਦੀ ਵੀ ਪ੍ਰਾਪਰਟੀ ਕਿਉਂ ਨਹੀਂ ਅਟੈਚ ਕਰਦੇ ਜੀ? ਜਿਹੜੀਆਂ ਤੁਸੀਂ ਇੱਥੇ ਗੱਲਾਂ ਕਰ ਰਹੇ ਹੋ, ਕਿ ਇਹ ਗੱਲਾਂ ਜੇਕਰ ਕੱਲ੍ਹ ਨੂੰ ਜਾਂਚ ਦੇ ਵਿੱਚ ਝੂਠੀਆਂ ਨਿਕਲਦੀਆਂ ਤਾਂ ਫਿਰ ਕੀ ਹੋ ਸਕਦਾ ਗਾ? ਕਿਉਂਕਿ ਤੁਸੀਂ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਹੋ, ਕੈਮਰੇ ਦੇ ਸਾਹਮਣੇ ਔਨ ਰਿਕਾਰਡ ਗੱਲਾਂ ਹੋ ਰਹੀਆਂ ਨੇ। ਜੇਕਰ ਇਹ ਜਾਂਚ ਕੱਲ੍ਹ ਨੂੰ, ਜਾਂਚ ਦੇ ਵਿੱਚ ਇਹ ਬੰਦਾ ਜਿਨ੍ਹਾਂ ਦਾ ਤੁਸੀਂ